ਸੋ ਅੱਜ ਮੇਰੇ ਲੋਕ ਮੇਰੇ ਨਾਲ ਤਹਿਤ ਪ੍ਰੋਗਰਾਮ ਦੇ ਅਸੀਂ ਪਿੰਡ ਉਗੋਕੇ ਦੇ ਵਿੱਚ ਪਹੁੰਚੇ ਹਾਂ। ਪਿੰਡ ਉਗੋਕੇ ਦੇ ਵਿੱਚ ਸਾਡਾ ਖੜਨਾ ਤਾਂ ਬਣਦਾ ਕਿਉਂਕਿ ਇੱਥੋਂ ਦਾ ਨੌਜਵਾਨ ਇੱਕ MLA ਬਣਿਆ ਲਾਭ ਸਿੰਘ ਉਗੋਕੇ ਭਦੌੜ ਹਲਕੇ ਦੇ ਵਿੱਚ ਪੈ ਜਾਂਦਾ। ਜਦੋਂ ਸਾਬਕਾ ਜਿਹੜੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਹਲਕੇ ਤੋਂ ਚੋਣ ਲੜਦੇ ਨੇ ਤਾਂ ਕਾਫੀ ਚਰਚਾ ਦੇ ਵਿੱਚ ਇਹ ਪਿੰਡ ਰਿਹਾ ਲਾਭ ਸਿੰਘ ਉਗੋਕੇ ਦੇ ਨਾਂ ਦੇ ਨਾਲ। ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਪਾਰਕ ਦੇ ਵਿੱਚ ਖੜੇ ਹਾਂ। ਸ਼ਹੀਦ ਸਿਪਾਹੀ ਸਰਦਾਰ ਨਛੱਤਰ ਸਿੰਘ ਢਾਲੀਵਾਲ ਦੀ ਯਾਦਗਾਰ ਦੇ ਵਿੱਚ ਇਹ ਪਾਰਕ ਬਣਿਆ ਹੋਇਆ। ਤਾਂ ਫੌਜ ਦੇ ਵਿੱਚ ਇਹ ਸਿਪਾਹੀ ਹੋਣੇ ਨੇ ਤਾਂ ਉਹਨਾਂ ਦੀ ਯਾਦ ਦੇ ਵਿੱਚ ਪਿੰਡ ਵਾਲਿਆਂ ਨੇ ਇੱਕ ਬਹੁਤ ਸੋਹਣਾ ਉਪਰਾਲਾ ਕਰਿਆ ਕਿ ਇੱਕ ਵੱਡਾ ਪਾਰਕ ਬਣਾਤਾ। ਤਾਂ ਬਕਾਇਦਾ ਉਹਨਾਂ ਦਾ ਇੱਕ ਬੁੱਤ ਵੀ ਲਗਾਇਆ ਗਿਆ। ਇੱਧਰ ਕੁਲਦੀਪ ਇੱਕ ਵਾਰ ਬੁੱਤ ਦਿਖਾ ਦਿਓ। ਇੱਥੋਂ ਦੇ MLA ਆ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਨਾਲ। ਧੂੰਈ ਸੇਕ ਰਹੇ ਨੇ ਤਾਂ ਧੂੰਈ ਸੇਕ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਨੇ ਤੇ ਕਿੱਥੇ ਜੇ ਖੜੀ ਆ ਪੰਜਾਬ ਸਰਕਾਰ। ਸੋ ਪਹਿਲਾਂ ਅਸੀਂ ਵਾਰਤਾਲਾਪ ਕਰਦੇ ਹਾਂ ਸ਼ੁਰੂ। ਬਈ ਪੰਜਾਬ ਸਰਕਾਰ ਨੂੰ ਕਿੱਥੇ ਜੇ ਦੇਖਦੇ ਹੋ ਖੜੇ ਤੇ ਕਿੱਥੇ ਜੇ ਕਿੰਨਾ ਕੁ ਕੰਮ ਕਰਤਾ ਤੁਹਾਡੇ ਪਿੰਡ ਦੀ ਅਸੀਂ ਉਦਾਹਰਨ ਲੈ ਲੈਂਦੇ ਹਾਂ। ਪਹਿਲਾਂ ਤੁਹਾਡੇ ਪਿੰਡ ਦੇ ਹੀ ਦੱਸ ਦਿਓ ਕਿ ਸਾਲ ਦੇ ਨਜ਼ਦੀਕ ਹੋਣ ਵਾਲਾ ਸਰਕਾਰ ਬਣਨ ਨੂੰ। ਬਾਈ ਜੀ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਾਣਕਾਰੀ ਇਕੱਤਰ ਕਰਨਾ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਦੂਸਰੀ ਗੱਲ ਹੈ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਬਣੀ ਹੈ ਇਹ ਲੋਕਾਂ ਨੇ ਅੱਕਿਆ ਹੋਏ ਨੇ ਸਰਕਾਰ ਬਣਾਈ ਸੀ ਕਿਉਂਕਿ ਲੋਕ ਅਕਾਲੀ ਕਾਂਗਰਸੀ ਭਾਜਪਾ ਇਹਨਾਂ ਸਭ ਤੋਂ ਦੁਖੀ ਸੀਗੇ। ਬੜੀਆਂ ਉਮੀਦਾਂ ਨਾਲ ਸਰਕਾਰ ਬਣਾਈ ਸੀਗੀ ਵੀ ਸਰਕਾਰ ਕੋਈ ਬਦਲਾਅ ਆਊਗਾ, ਬਦਲਾਅ ਦੇ ਵਿੱਚ ਇਹ ਕੰਮ ਕਰੂਗੀ। ਅਸੀਂ ਵੀ ਵੋਟਾਂ ਇਹਨਾਂ ਨੂੰ ਪਾਈਆਂ, ਫੰਡ ਵੀ ਦਿੱਤੇ ਨੇ ਅਤੇ ਮਦਦ ਵੀ ਕਰੀ ਹੈ। ਪਰ ਜਿੰਨੀਆਂ ਉਮੀਦਾਂ ਲੋਕਾਂ ਨੂੰ ਸੀਗੀਆਂ ਇਹ ਉਨੀਆਂ ਉਮੀਦਾਂ 'ਤੇ ਸਰਕਾਰ ਇਹ ਖਰੀ ਨਹੀਂ ਉਤਰੀ ਹੈਗੀ। ਕਿਉਂਕਿ ਜਿਹੜੀ ਸਰਕਾਰ ਹੈ ਜੇ ਭਗਵੰਤ ਮਾਨ ਇਹ ਆਪ ਸਰਕਾਰ ਚਲਾਵੇ ਪੰਜਾਬੀਆਂ ਦੇ ਜੋ ਸਮੱਸਿਆ ਉਹਨੂੰ ਦੇਖ ਕੇ ਤਾਂ ਵਧੀਆ ਸਰਕਾਰ ਚਲਾ ਸਕਦਾ। ਪਰ ਇਹ ਸਰਕਾਰ ਜਿਹੜਾ ਰਿਮੋਟ ਕੰਟਰੋਲ ਹੈ ਉਹ ਦਿੱਲੀ ਵਾਲਿਆਂ ਕੋਲੇ ਆ। ਜਿੰਨਾ ਚਿਰ ਸਰਕਾਰ ਦਾ ਰਿਮੋਟ ਕੰਟਰੋਲ ਦਿੱਲੀ ਤੋਂ ਚੱਲਦਾ ਰਹੂਗਾ ਤਾਂ ਪੰਜਾਬ ਦੇ ਲੋਕਾਂ ਦੀ ਸਮੱਸਿਆ ਨੂੰ ਨਿਜਾਤ ਨਹੀਂ ਮਿਲ ਸਕਦੀ। ਦੂਸਰੀ ਗੱਲ ਹੋਰ ਵੀ ਪਾਰਟੀਆਂ ਨੇ ਜਿਵੇਂ BJP ਹੈ ਜਾਂ ਕਾਂਗਰਸ ਹੈ ਜਾਂ ਜਿਵੇਂ ਆਮ ਆਦਮੀ ਪਾਰਟੀ ਹੈ ਜਾਂ ਹੋਰ ਹੈ, ਜਿੰਨੀਆਂ ਵੀ ਪਾਰਟੀਆਂ ਦਾ ਕੰਟਰੋਲ ਦਿੱਲੀ ਤੋਂ ਚੱਲੂਗਾ। ਦਿੱਲੀ ਪੰਜਾਬ ਦੇ ਖੇਤਰਾਂ ਲਈ ਕੋਈ ਵਧੀਆ ਨਹੀਂ ਹੈਗੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕਿਉਂ ਕਾਮਯਾਬ ਸੀਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਸੀਗੀ। ਪਰ ਉਹਨਾਂ ਦਾ ਇੱਕ ਪਰਿਵਾਰਕ ਉਹਦੇ ਨਾਲ ਉਹਨਾਂ ਨੇ ਜੋ ਕਰਿਆ ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਘਾਰ ਆਇਆ ਉਹ ਬਹੁਤ ਪੰਜਾਬ ਦੇ ਹਿੱਤਾਂ ਲਈ ਮਾੜਾ ਹੋਇਆ। ਕੀ ਲੱਗਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਘਾਰ ਆਉਣਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸੀਮਿਤ ਸੀਟਾਂ ਤੱਕ ਰਹਿ ਜਾਣਾ, ਜਿਵੇਂ 3 ਸੀਟਾਂ ਆਈਆਂ ਪੂਰੇ ਪੰਜਾਬ ਦੇ ਵਿੱਚੋਂ ਅਤੇ ਉਹ ਵੀ ਬੜੀਆਂ ਮੁਸ਼ਕਿਲ ਦੇ ਨਾਲ ਹਾਸਲ ਕਰਨੀਆਂ, ਇਹਦਾ ਕੀ ਕਾਰਨ ਮੰਨਦੇ ਹੋ? ਇੱਕ ਟਾਈਮ ਦੇ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿਮੀਂਦਾਰਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਮਸੀਹਾ ਮੰਨਿਆ ਜਾਂਦਾ ਸੀ। ਇਹਦਾ ਕਾਰਨ ਮੇਨ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹ ਆਪਦੇ ਮੇਨ ਰਾਹ ਤੋਂ ਥਿੜਕਿਆ ਹੈਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਤਾਂ ਪੰਥਕ ਪਾਰਟੀ ਸੀਗੀ। ਪੰਥਕ ਮੁੱਦਿਆਂ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਦਾ ਇਨਸਾਫ ਇਹ ਲੋਕਾਂ ਨੂੰ ਦੇ ਸਕਦੇ ਸੀਗੇ, ਇਹਨਾਂ ਕੋਲ ਸਮਾਂ ਸੀਗਾ। ਪਰ ਨਹੀਂ, ਇਹਨਾਂ ਨੇ ਚੰਦ ਵੋਟਾਂ ਦੇ ਲਾਲਚ ਖਾਤਰ ਸੌਦਾ ਸਾਧ ਨਾਲ ਆਪਣੇ ਯਾਰੀਆਂ ਪਗਵਾਈਆਂ, ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਾਫੀਆਂ ਦਵਾਈਆਂ। ਇੱਕ ਦੂਸਰਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਸੀਗੀ, ਇਹਨਾਂ ਨੇ ਕਿਸਾਨਾਂ ਦੇ ਮੁੱਦੇ 'ਤੇ ਵੀ BJP ਦਾ ਸਾਥ ਦਿੱਤਾ ਅਤੇ ਉਹ ਤਾਂ ਐਂਡ 'ਤੇ ਜਾ ਕੇ ਨਾਤਾ ਤੋੜਿਆ ਜਦੋਂ ਕਿਸਾਨ ਗਲ ਪੈ ਗਏ ਜਾ ਕੇ। ਅਤੇ ਬਾਕੀ ਇਹਨਾਂ ਨੇ ਇੱਕ ਪੰਥਕ ਪਾਰਟੀ ਸੀਗੀ, ਇਹਨਾਂ ਨੇ ਪੰਥਕ ਵਾਲਾ ਰੋਲ ਕਮਾ ਕੇ ਇਹਦੇ ਵਿੱਚ ਜਿੰਨੇ ਪਾਸੇ ਤੋਂ ਲੁੱਟ ਘਸੁੱਟ ਵਾਲੇ ਗੁੰਡੇ ਅਨਸਰ ਜਾਂ ਹੋਰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਕਰਕੇ ਤਾਂ ਆਮ ਲੋਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਨਾ ਨਿਘਾਰਾ ਹੈ। ਕਿਸੇ ਸਮੇਂ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੁੰਦਾ ਸੀ। ਮੈਂ ਆਪ ਸੰਮਤੀ ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤੀ ਸੀ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਵਾਪਸ ਆਵੇ ਦੁਬਾਰਾ। ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈਗੀ ਹੈ। ਪਰ ਜਿੰਨਾ ਚਿਰ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਦੇ 'ਤੇ ਕਬਜ਼ਾ ਹੈਗਾ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਕਾਮਯਾਬ ਨਹੀਂ ਹੋ ਸਕਦਾ। ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਅਜਿਹੇ ਲੀਡਰ ਨੇ ਜਿਹੜੇ ਕਿ ਦੂਜੀਆਂ ਪਾਰਟੀਆਂ 'ਚੋਂ ਗਏ ਨੇ, ਉਹਨਾਂ ਬਾਰੇ ਕੀ ਕਹਿਣਾ? ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਕਹਿੰਦੇ ਸੀ ਅਸੀਂ ਇਹਨਾਂ ਸੱਥਾਂ 'ਚੋਂ ਚੱਲਾਂਗੇ, ਇਹਨਾਂ ਲੋਕਾਂ ਦੀ ਗੱਲ ਕਰਾਂਗੇ, ਇੱਥੇ ਖੁੰਡਾਂ 'ਤੇ ਬੈਠ ਕੇ ਅਸੀਂ ਚਰਚਾਵਾਂ ਕਰਿਆ ਕਰਾਂਗੇ। ਆਏ ਨੇ ਉਗੋਕੇ ਸਾਹਿਬ ਤੁਹਾਡੇ ਪਿੰਡ ਦੇ ਨੌਜਵਾਨ ਨੇ। ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਅਸੀਂ ਉਮੀਦਾਂ ਨਾਲ ਬਣਾਈ ਸੀਗੀ ਕਿਉਂਕਿ ਇੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਜੰਮੇ ਪਲੇ ਦਾਦਿਆਂ ਪੜਦਾਦਿਆਂ ਤੋਂ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਣੀ ਤਾਂ ਅਸੀਂ ਇੱਕ ਅੱਕੇ ਹੋਏ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ। ਆਮ ਆਦਮੀ ਪਾਰਟੀ ਦੇ ਨਿਘਾਰ ਦਾ ਵੀ ਕਾਰਨ ਇਹੀ ਹੈ ਵੀ ਇਹਨਾਂ ਨੇ ਜਿਵੇਂ ਆਪਾਂ ਛੱਡੇ ਲੈ ਲਈਏ ਆਪਾਂ ਉੱਥੋਂ ਸੰਜੇ ਸਿੰਘ ਵਰਗੇ ਜਾਂ ਹੋਰ ਬਾਹਰੋਂ ਬੰਦੇ ਜਾਂ ਹੋਰਾਂ ਪਾਰਟੀਆਂ 'ਚੋਂ ਬੰਦੇ ਲੈ ਕੇ ਆਪਦੇ ਸ਼ਾਮਲ ਕਰ ਲਏ ਤਾਂ ਇਹੀ ਕਾਰਨ ਆ ਵੀ ਆਮ ਆਦਮੀ ਪਾਰਟੀ ਦਾ ਵੀ ਲੋਕਾਂ ਤੋਂ ਮੋਹ ਭੰਗ ਪੂਰੀ ਤਰ੍ਹਾਂ ਹੋ ਚੁੱਕਿਆ। ਜਿਹੜਾ ਕਿ ਆਪਾਂ ਹੁਣ ਲੋਕ ਸਭਾ ਇਲੈਕਸ਼ਨ ਵਿੱਚ ਦੇਖ ਚੁੱਕੇ ਹਾਂ ਕਿ ਸੰਗਰੂਰ ਅਤੇ ਬਰਨਾਲੇ ਨੂੰ ਰਾਜਧਾਨੀ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ, ਪਰ ਇੱਥੋਂ ਉਹਨੂੰ ਮੂੰਹ ਦੀ ਖਾਣੀ ਪਈ ਆ 2 ਮਹੀਨਿਆਂ ਦੇ ਵਿੱਚ ਹੀ। ਇਹਦਾ ਕਾਰਨ ਇਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਰਿਮੋਟ ਕੰਟਰੋਲ ਆ ਉਹ ਕੇਜਰੀਵਾਲ ਦੇ ਕੋਲੇ ਹੈ, ਚੱਡਿਆਂ ਕੋਲੇ ਹੈ, ਸੰਜੇ ਸਿੰਘ ਵਰਗਿਆਂ ਕੋਲੇ ਹੈ। ਭਗਵੰਤ ਮਾਨ ਦੀ ਆਪਦੀ ਕੋਈ ਵਿਚਾਰ ਦੀ ਨਹੀਂ ਚੱਲਦੀ। ਜੇ ਭਗਵੰਤ ਮਾਨ ਆਪਦੀ ਉਸ ਨਾਲ ਸਰਕਾਰ ਚਲਾਵੇ ਤਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਭਗਵੰਤ ਮਾਨ ਨੂੰ ਕਹਿੰਦੇ ਹਾਂ ਵੀ ਜੇ ਪੰਜਾਬ ਨੂੰ ਬਚਾਉਣਾ ਹੈ
ਤਾਂ ਪੰਜਾਬ ਦੀ ਜਨਤਾ ਦੇ ਵਿੱਚ ਤੂੰ ਆਪਦਾ ਕੋਈ ਆਧਾਰ ਕਾਇਮ ਰੱਖਣਾ ਹੈ ਤਾਂ ਆਪਦੀ ਮਰਜ਼ੀ ਨਾਲ ਸਰਕਾਰ ਚਲਾ ਲੈ। ਦਿੱਲੀ ਦਾ ਕੰਟਰੋਲ ਇਹ ਤੋਂ ਜਿੰਨਾ ਚਿਰ ਹੈਗਾ ਇਹ ਸਰਕਾਰ ਕੋਈ ਲੋਕਾਂ ਨੂੰ ਵਧੀਆ ਕਹਿਣਗੇ ਲੋਕਾਂ ਨੂੰ ਵਧੀਆ ਕੋਈ ਸਰਕਾਰ ਆਪਦੀਆਂ ਸਿਹਤ ਸਹੂਲਤਾਂ ਕੋਈ ਵੀ ਦੇ ਨਹੀਂ ਸਕਦੀ ਜੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ ਤਾਂ ਬਾਈ ਦੇ ਨਾਲ ਪਹਿਲਾਂ ਇਸੇ ਕਰਕੇ ਅਸੀਂ ਵਾਰਤਾਲਾਪ ਕਰੀ ਆ ਕਿਉਂਕਿ ਬਾਈ ਕਹਿੰਦੇ ਸੀ ਕਿ ਅਸੀਂ ਇੱਕ ਅਲੱਗ ਬੈਠ ਦੇਵਾਂਗੇ, ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਨਹੀਂ ਦਿੰਦੇ ਗੱਲਬਾਤ, ਅਸੀਂ ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਨਹੀਂ ਕਰਦੇ। ਤਾਂ ਅਸੀਂ ਕਿਹਾ ਕਿ ਤੁਸੀਂ ਬੋਲੋ ਜੋ ਬੋਲਣਾ, ਤਾਂ ਅਸੀਂ ਤੁਹਾਡੀ ਜਿਹੜੀ ਗੱਲ ਆ ਉਹ ਪਹੁੰਚਾਵਾਂਗੇ ਜਿੱਥੋਂ ਤੱਕ ਪਹੁੰਚਦੀ ਹੋਈ। ਤਾਂ ਅਸੀਂ ਆਮ ਦੂਜੇ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ। ਮੇਰੇ ਨਾਲ ਬੈਠੇ ਨੇ ਬਾਈ, ਤੁਹਾਡਾ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਪਿੰਡ ਦਾ ਮੁੰਡਾ ਹੈਗਾ ਆਮ ਆਦਮੀ ਪਾਰਟੀ ਦਾ MLA ਬਣਿਆ, ਤੁਹਾਡੇ ਨਾਲ ਕਿੰਨੀ ਕੁ ਗੱਲਬਾਤ ਹੋਈ ਆ? ਕਹਿੰਦੇ ਕਿ ਫੋਨ ਹੀ ਨਹੀਂ ਚੱਕਦਾ ਲਾਭ ਉਗੋ ਕੇ। ਨਹੀਂ ਜੀ ਠੀਕ ਆ, ਵਧੀਆ ਜੀ, ਚੱਕਦਾ ਜੀ। ਕਿਤੇ ਡਰਦੇ ਤਾਂ ਨਹੀਂ ਕਹਿ ਰਹੇ ਵੀ ਕੱਲ ਨੂੰ ਘਰੇ ਆਜੂ ਬਾਹਰ ਮੂਹਰੇ ਗੱਡੀ ਲਾ ਦੂ? ਨਹੀਂ ਨਹੀਂ ਜੀ, ਨਹੀਂ ਚੱਕਦਾ ਜੀ। ਹਾਂ, ਫੋਨ ਕਰਦੇ ਆ, ਗੱਲ ਵੀ ਸੁਣਦਾ, ਮਿਲਦੇ ਜੁਲਦੇ ਵੀ। ਨਹੀਂ ਚੱਕਦਾ ਸੀ ਜਿਵੇਂ ਕਿ ਜੇ ਪਹਿਲਾਂ ਨਹੀਂ ਚੱਕਦਾ ਸੀ, ਤੇ ਜਦੋਂ ਦਾ MP ਵਾਲੀ ਇਲੈਕਸ਼ਨ ਉਹ ਹੋਈ ਹੈ ਹਾਰਿਆ ਉਦੋਂ ਐਵੇਂ ਕਿ ਚੱਕਦਾ ਪੂਰਾ ਵਧੀਆ। ਪਰ ਕਿਵੇਂ ਬਾਈ ਵੀ ਪੈਰਾਂ 'ਚ ਮਿੱਟੀ ਕੱਢਤੀ ਫੇਰ ਪਤਾ ਲੱਗਦਾ ਨਾ, ਫੇਰ ਚੱਕਣ ਲੱਗ ਗਿਆ ਫੋਨ। ਹਾਂ, ਸਮਝ ਗਿਆ। ਪਹਿਲਾਂ ਕਿੰਨੇ ਕੁ ਵਾਰੀ ਫੋਨ ਕਰਿਆ ਤੁਸੀਂ? ਕਿਹਾ ਕਿ ਪਹਿਲਾਂ ਚੱਕਿਆ ਨਹੀਂ ਸੀ, ਕਿੰਨੇ ਕੁ ਵਾਰੀ? ਸਾਡੂ, ਇਹਦਾ ਸਾਡੂ ਆ ਤੇਰਾ? ਨਹੀਂ ਦੱਸ ਦਿਓ ਫਿਰ ਹੁਣ ਆਪਾਂ। ਸੋ ਉਗੋ ਕੇ ਸਾਹਿਬ, ਅਸੀਂ ਗੱਲਬਾਤ ਤੁਹਾਡੇ ਸਾਡੂ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਕਰ ਰਹੇ ਹਾਂ ਜੀ। ਤਾਂ ਅਸੀਂ ਐਂ ਤਾਂ ਫਿਰ ਰਿਸ਼ਤੇਦਾਰੀ ਆ, ਕੋਈ ਫੋਨ ਫਾਨ ਤੇ ਗੱਲਬਾਤ ਕੋਈ ਸਾਂਝੀ ਵੀ ਕੋਈ ਇਹੋ ਜਿਹੀ ਯਾਦ ਹੋਵੇ ਜਿਹੜੀ ਇਕੱਠੇ ਗਏ ਹੋਵੋ ਉੱਥੇ ਸਹੁਰੇ ਪਰਿਵਾਰ ਦੇ ਵਿੱਚ ਬੈਠੇ ਹੋ ਇਕੱਠੇ ਜਾ ਕੇ? ਨਹੀਂ ਐ ਨਹੀਂ ਗਏ ਕੋਈ ਗੱਲ ਨਹੀਂ ਕੋਈ ਗੱਲ ਵੀ, ਪਰ ਨਹੀਂ ਠੀਕ ਆ ਜੀ, ਐਵੇਂ ਕਹਦੇ ਠੀਕ ਆ ਜੇ ਤਾਂ ਕੋਈ ਇਹੋ ਜਿਹੀ ਗੱਲ ਕੋਈ ਹੈ ਨਹੀਂ। ਤੁਸੀਂ ਕੀ ਕਹਿੰਦੇ ਹੋ ਬਾਈ? ਤੁਸੀਂ ਕਿਉਂਕਿ ਆਪਾਂ ਇਲੈਕਸ਼ਨਾਂ ਵੇਲੇ ਵੀ ਮਿਲੇ ਸੀ, ਪੋਲਿੰਗ ਬੂਥ ਤੇ ਵੀ ਮਿਲੇ ਸੀ, ਤੁਸੀਂ ਕਾਫੀ ਚਰਚਾ ਕਰ ਰਹੇ ਸੀ ਕਿ ਇਸ ਵਕਤ ਅਸੀਂ ਇੱਧਰਲੇ ਪਾਸੇ ਆ ਗਏ ਹਾਂ, ਅਸੀਂ ਅਕਾਲੀ ਦਲ ਛੱਡਤਾ ਗਾ, ਅਸੀਂ ਹੋਰ ਪਾਰਟੀ ਨੂੰ ਨਹੀਂ ਚਾਹਾਂਗੇ, ਇੱਧਰਲੇ ਪਾਸੇ ਆ ਗਏ ਹਾਂ। ਕੀ ਲੱਗਦਾ ਕਿੱਥੇ ਜੀ ਖੜੀ ਆ ਸਰਕਾਰ? ਕਿੰਨਾ ਕੁ ਕੰਮ ਆ ਤੁਹਾਡਾ ਹੋ ਗਿਆ ਤੇ ਕਿੰਨਾ ਕੁ ਰਹਿ ਗਿਆ? ਵੀਰੇ ਜਿਹੜਾ ਸਾਡੇ ਪਿੰਡ ਦਾ ਕੰਮ ਆ, ਅਸੀਂ ਲਾਭ ਸਿੰਘ ਨੂੰ ਕਈ ਕੰਮ ਕਹੇ ਆ ਤਾਂ ਲਾਭ ਸਿੰਘ ਨੇ ਉਹ ਕੰਮ ਕਰੇ ਵੀ ਆ। ਜਿਹੜੀ ਫੋਨ ਚੱਕਣ ਵਾਲੀ ਗੱਲ ਆ ਉਹ ਇਹ ਆ ਕਿ ਕਈ ਵਾਰ ਜਿਹੜੇ ਬੰਦੇ ਉੱਥੇ ਮਿਲ ਰਹੇ ਆ ਪਹਿਲਾਂ ਬੈਠੇ ਬੰਦਾ ਉਹਨਾਂ ਨੂੰ ਅਟੈਂਡ ਕਰੇ ਕਿ ਪਹਿਲਾਂ ਫੋਨ ਚੱਕੇ ਜਿਹੜਾ ਰਜਾਈ 'ਚ ਬੈਠਾ ਲਾ ਰਿਹਾ। ਕਈ ਬੰਦੇ ਰਾਤ ਨੂੰ 10 ਵਜੇ ਫੋਨ ਲਾਉਂਦੇ ਆ ਕਿ MLA ਸਾਹਿਬ ਲਾਈਟ ਨਹੀਂ ਹੈਗੀ, ਜਾਂ ਰਾਤ ਨੂੰ 12:30 ਵਜੇ ਕਹਿੰਦੇ ਕਿ ਫੋਨ ਚੱਕੋ ਯਾਰ ਲਾਈਟ ਨਹੀਂ ਆਈ, ਲਾਈਟ ਭੱਜ ਗਈ। ਲਾਈਟ ਕਈ ਵਾਰ ਭੱਜ ਗਈ ਤਾਂ ਯਾਰ ਉਹ ਕੋਈ ਹੋਰ ਵੀ ਦਿੱਕਤ ਹੋ ਸਕਦੀ ਹੈ ਨਾ। ਵੀ ਜਿਹੜਾ ਸਾਡੇ ਪਿੰਡ ਹੈਗਾ 75 ਸਾਲਾਂ ਦੇ ਵਿੱਚ ਪਹਿਲੀ ਵਾਰ ਗੱਲ ਤਾਂ ਇਹ ਆ ਕਿ ਮੌਕਾ ਸਾਨੂੰ ਪਹਿਲੀ ਵਾਰ ਮਿਲਿਆ ਸਾਡੇ ਪਿੰਡ ਨੂੰ। ਮੌਕਾ ਮਿਲਣ ਦੇ ਬਾਵਜੂਦ ਸਾਨੂੰ ਬੰਦਾ ਵਧੀਆ ਮਿਲ ਗਿਆ। ਸਾਡੀ ਸੁਰਤ ਦੇ ਵਿੱਚ ਤਾਂ ਇਹੀ ਆ ਕਿ ਕੰਮ ਜੇ ਅੱਗੇ ਆ ਕੇ 4 ਸਾਲਾਂ ਨੂੰ ਹਜੇ ਕੰਮ ਹੋਣੇ ਆ, ਪਰ ਜਿਹੜੇ ਹਿਸਾਬ ਨਾਲ ਸਾਨੂੰ MLA ਮਿਲਿਆ ਇਦੋਂ ਪਹਿਲਾਂ ਕਦੇ ਕੋਈ MLA ਇਹੋ ਜਿਹਾ ਸਾਨੂੰ ਮਿਲਿਆ ਨਹੀਂ। ਤੁਸੀਂ ਮੰਨਦੇ ਹੋ ਵੀ ਸਰਕਾਰ ਦੇ ਧਿਆਨ 'ਚ ਨਹੀਂ ਹੈਗੀਆਂ ਗੱਲਾਂ, ਜਿਹੜੀਆਂ ਗੱਲਾਂ ਨੂੰ ਲੈ ਕੇ ਸਰਕਾਰ ਆਈ ਸੀ 24 ਘੰਟਿਆਂ ਦੇ ਵਿੱਚ ਬਹਿਮਲ ਕਲਾਂ ਗੋਲੀ ਕਾਂਡ ਦੀ ਗੱਲ ਕਰਨ ਵਾਲੀ ਸਰਕਾਰ, ਤੇ ਅੱਜ ਉਹ ਸੁਖਰਾਜ ਸਿੰਘ ਪਿਛਲੇ 300 ਦਿਨ ਹੋ ਗਿਆ ਜਿਹੜੇ ਕਿ ਉੱਥੇ ਧਰਨੇ ਤੇ ਬੈਠਾ, ਕਹਿਰ ਦੀ ਠੰਡ, ਕੜਾਕੇ ਦੀ ਠੰਡ, ਤੁਸੀਂ ਵੀ ਤੂੰ ਪਾਈ ਬੈਠੇ ਹੋ, ਪਰ ਸੁਖਰਾਜ ਸਿੰਘ ਦੇ ਕੋਲ ਇੱਕ ਟਾਈਮ ਦੇ ਲਈ ਰਜਾਈਆਂ ਵੀ ਨਹੀਂ ਹੁੰਦੀਆਂ। ਸਰਕਾਰ ਵੀਰੇ ਇਸ ਗੱਲ 'ਚ ਫੇਲ ਹੈ ਕੁਛ ਹੱਦ ਤੱਕ, ਕਿਉਂਕਿ ਉਸ ਹੱਦ ਤੱਕ ਪੂਰੀ ਤਰ੍ਹਾਂ, ਕਿਉਂਕਿ ਤਿੰਨ ਚਾਰ ਵਾਰ ਉਹਨਾਂ ਨੇ ਉਹ ਲੈ ਲਿਆ। ਉਹ ਜਿਹੜੀ ਫੈਕਟਰੀ ਹੈ ਉਹ 2016 ਦੀ ਬਣੀ ਹੋਈ ਹੈ ਜੀ, ਹੁਣ ਭਗਵੰਤ ਮਾਨ ਦੇ ਉਸ 'ਚ ਆ ਗਈ ਉਹ ਸਰਕਾਰ। ਭਗਵੰਤ ਮਾਨ ਦੀ ਆ। ਜੀਰੇ ਦੇ ਵਿੱਚ ਲੋਕ ਕੁੱਟੇ ਗਏ, ਪੰਜਾਬ ਪੁਲਿਸ ਭਗਵੰਤ ਮਾਨ ਦੇ ਅੰਡਰ ਆਉਂਦੀ ਆ, ਜੀਰੇ ਦੇ ਵਿੱਚ ਲੋਕ ਕੁੱਟੇ ਗਏ, ਉਹਨਾਂ ਲਈ ਜ਼ਿੰਮੇਵਾਰ ਕੌਣ ਆ? ਨਹੀਂ ਮੌਜੂਦਾ ਸਰਕਾਰ ਹੈ ਨਾ, ਮੰਨਦੇ ਮੌਜੂਦਾ ਸਰਕਾਰ ਦੀ ਗੱਲ ਕਰਦੇ ਆ। ਤੁਹਾਡੇ ਪੱਖੋ ਕੈਂਚੀਆਂ ਦੇ ਵਿੱਚ ਧਰਨਾ ਲੱਗਿਆ ਹੋਇਆ ਹੈਗਾ, ਉੱਥੇ ਜਾ ਕੇ ਲਾਭ ਸਿੰਘ ਉਗੋਕੇ ਦਾ ਪਿੰਡ ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਪੱਖੋ ਕੈਂਚੀਆਂ, ਉੱਥੇ ਕਿੰਨੇ ਕੁ ਵਾਰ ਜਾ ਕੇ ਖੜੇ ਹੋ? ਤੁਸੀਂ ਗਏ ਹੋ ਕੈਂਚੀਆਂ ਦੇ ਧਰਨੇ ਤੇ? ਨਹੀਂ ਗਏ, ਬਿਲਕੁਲ ਨਹੀਂ ਗਏ। ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਸਰਕਾਰ ਚੰਗੀ ਆ, ਸਾਡਾ ਬੰਦਾ ਚੰਗਾ ਗਾ, ਸਾਡਾ ਬੰਦਾ ਉੱਥੇ ਜਾ ਕੇ ਇਨਸਾਫ ਕਰ ਰਿਹਾ? ਨਹੀਂ, MLA ਨੂੰ ਮਾੜਾ ਨਹੀਂ ਕਹਿ ਸਕਦੇ। ਕਿਉਂ ਨਹੀਂ ਕਹਿ ਸਕਦੇ? ਹਲਕੇ ਦੇ ਵਿੱਚ ਪੈਂਦੀਆਂ ਪੱਖੋ ਕੈਂਚੀਆਂ, ਬਰਨਾਲਾ ਉੱਥੋਂ 7 ਕਿਲੋਮੀਟਰ ਤੇ ਦੂਰੀ ਤੇ ਆ, ਉੱਥੋਂ ਮਹਿਲ ਕਲਾਂ ਦਾ ਜਿਹੜਾ ਹਲਕਾ ਪੈਂਦਾ ਗਾ 10 ਕਿਲੋਮੀਟਰ ਦੀ ਦੂਰੀ ਤੇ ਆ। ਕਿਉਂ ਨਹੀਂ ਤੁਸੀਂ MLA ਨੂੰ ਮਾੜਾ ਕਹਿ ਸਕਦੇ? ਕਿ ਡਰ ਲੱਗਦਾ ਕਿਸੇ ਤੋਂ? ਨਹੀਂ, ਡਰ ਕਾਹਦਾ ਲੱਗਦਾ? ਕੋਈ ਡਰ ਨਹੀਂ ਲੱਗਦਾ ਹੈ, ਕੋਈ ਡਰ ਨਹੀਂ ਲੱਗਦਾ। ਸਾਡਾ ਬੇਟਾ ਹੈਗਾ, ਡਰ ਕਾਹਦਾ ਲੱਗਦਾ ਤੁਹਾਨੂੰ? ਨਹੀਂ, ਇਸੇ ਕਰਕੇ ਤੁਹਾਡੇ ਕੋਲ ਬੈਠੇ ਆ, ਉਗੋਕੇ ਪਿੰਡ ਦੇ ਵਿੱਚ ਬੈਠੇ ਆ। ਅੱਜ ਅਸੀਂ ਥੋੜ੍ਹੀ ਜਿਹੀ ਗੱਲਬਾਤ ਆ ਜਿਹੜੀ ਉਹ ਇਸ ਤਰੀਕੇ ਦੇ ਨਾਲ ਤਾਂ ਕਰ ਰਹੇ ਹਾਂ ਕਿਉਂਕਿ ਕੱਲ ਜਦੋਂ ਅਸੀਂ ਮੀਤ ਹੇਅਰ ਨੂੰ ਸਵਾਲ ਕੀਤਾ ਕਿ ਜੀਰੇ ਦੇ ਵਿੱਚ ਕਿੰਨੇ ਕੁ ਗੇੜੇ ਵੱਜ ਚੁੱਕੇ ਨੇ ਤੁਹਾਡੇ, ਤਾਂ ਮੀਤ ਹੇਅਰ ਕੈਬਨਿਟ ਮੰਤਰੀ ਹੁੰਦੇ ਹੋਏ ਚੁੱਪ ਕਰਕੇ ਸਾਡੇ ਕੋਲੋਂ ਨਿਕਲਦੇ ਨਜ਼ਰ ਆਏ। ਤਾਂ ਅਸੀਂ ਇਸੇ ਕਰਕੇ ਇੱਥੇ ਅੱਜ ਪਹੁੰਚੇ ਹਾਂ ਕਿ ਥੋੜ੍ਹੇ ਬਹੁਤੇ ਹਲਕੇ ਕਵਰ ਕਰੇ ਜਾਣ ਕਿ ਲੋਕਾਂ ਦੀ ਆਵਾਜ਼ ਕੀ ਕਹਿੰਦੀ ਆ, ਲੋਕ ਕੀ ਚਾਹੁੰਦੇ ਨੇ। ਬਈ ਕੀ ਚਾਹੁੰਦੇ ਹੋ? ਕਿੰਨੇ ਕੁ ਜਵਾਕਾਂ ਨੂੰ ਨੌਕਰੀ ਮਿਲ ਗਈ ਤੁਹਾਡਿਆਂ ਨੂੰ? ਤੁਸੀਂ ਕਹਿ ਰਹੇ ਹੋ ਕਿ ਸਰਕਾਰ ਚੰਗੀ ਆ। ਮੇਲਾ 8-9 ਮਹੀਨੇ ਹੋਏ ਸਰਕਾਰ ਬਣੀ ਨੂੰ।
ਬਹੁਤ ਹੁੰਦੇ 8-9 ਮਹੀਨੇ ਇੱਕ ਘਰ ਨੂੰ ਚਲਾਉਣ ਦੇ ਲਈ। ਜਦੋਂ ਨਵੀਂ ਬਹੂ ਆਉਂਦੀ ਹੈ ਘਰ ਦੇ ਵਿੱਚ, ਉਹ 2 ਦਿਨਾਂ ਦੇ ਵਿੱਚ ਦੇਖ ਲੈਂਦੀ ਹੈ ਕਿ ਸਾਡੇ ਘਰ ਦੇ ਵਿੱਚ ਕੀ ਕੀ ਹੈਗਾ, ਕੀ ਕੀ ਨਹੀਂ ਹੈਗਾ। ਨਹੀਂ ਘਰ ਉਹ ਇੱਕ ਘਰ ਚਲਾਉਣਾ ਨਾ, ਇਹ ਪੂਰਾ ਪੰਜਾਬ ਚਲਾਉਣਾ ਫਰਕ ਨਹੀਂ ਹੈਗਾ। ਹਾਂ, ਇਸੇ ਕਰਕੇ ਏਡੇ ਦਿਮਾਗਾਂ ਵਾਲੇ ਚੁਣ ਕੇ ਭੇਜਦੇ ਆ ਲੋਕ ਵੀ ਏਡੇ ਏਡੇ ਦਿਮਾਗ ਨੇ ਉਹਨਾਂ ਦੇ, ਪੂਰਾ ਪੰਜਾਬ ਚਲਾਉਣਗੇ ਉਹ। ਚੱਲੂਗਾ। ਕਦੋਂ ਚੱਲੂਗਾ? ਚੱਲਣ ਤੇ ਹੀ ਆ, ਚੱਲਣ ਤੇ ਜੀ। ਤੁਸੀਂ ਦੱਸ ਦਿਓ ਜੀ, ਤੁਸੀਂ ਦੱਸ ਦਿਓ, ਤੁਸੀਂ ਤੁਹਾਡਾ ਤਜਰਬਾ, ਤੁਸੀਂ ਬੋਲ ਰਹੇ ਹੋ ਹਰੇਕ ਗੱਲ 'ਚ ਬੋਲ ਰਹੇ ਹੋ ਤੁਸੀਂ ਦੱਸ ਦਿਓ ਕਿ 9 ਮਹੀਨੇ ਹੋਏ ਨੇ, 9 ਮਹੀਨਿਆਂ ਦੇ ਵਿੱਚ ਸੁਣੋ 9 ਮਹੀਨੇ 'ਚ ਤਾਂ ਰਿਕਰੂਟ ਦੀ ਟ੍ਰੇਨਿੰਗ ਪੂਰੀ ਹੁੰਦੀ ਨਹੀਂ ਮਸਾਂ, ਤੇ ਇਹਦਾ ਸਿਪਾਹੀ ਕਿੱਥੋਂ ਬਣ ਜੂ? ਇਹ ਹੌਲੀ ਹੌਲੀ ਇਹ ਟ੍ਰੇਨਡ ਹੋਣਗੇ, ਹੌਲੀ ਹੌਲੀ ਇਹ ਆਪਦਾ ਤਰੱਕੀ ਕਰਨਗੇ। ਇਹਦੇ 4-5 ਸਾਲ ਅਜੇ ਰਹਿੰਦੇ ਆ, 4 ਸਾਲ, ਇਹ ਤਾਂ ਸਾਲ ਵੀ ਨਹੀਂ ਹੋਇਆ ਉਹਨਾਂ ਨੂੰ ਬਣਿਆ ਨੂੰ। ਤੇ ਜਦੋਂ ਇਹ ਹੌਲੀ ਹੌਲੀ ਕੰਮ ਹੁੰਦੇ ਆ, ਇੱਕਦਮ ਕੰਮ ਤਾਂ ਕੋਈ ਵੀ ਨਹੀਂ ਹੁੰਦਾ ਵੀ ਅੱਜ ਹੀ ਪਾਰਕ ਦੇ ਵਿੱਚ ਘਾਹ ਵੀ ਲਾ ਦਿਓ, ਉਹ ਵੀ ਕਰ ਦਿਓ ਤੇ ਉਹ ਵੀ ਕਰ ਦਿਓ, ਇਹ ਐ ਨਹੀਂ ਹੁੰਦਾ। ਨਹੀਂ ਐ ਨਹੀਂ ਹੁੰਦਾ ਕੰਮ। ਇਹ ਹੌਲੀ ਹੌਲੀ ਤੁਸੀਂ ਦੱਸ ਦਿਓ ਹੌਲੀ ਹੌਲੀ। ਚਲੋ ਤੁਸੀਂ ਦੱਸ ਦਿਓ। ਜਿਵੇਂ ਸਰਕਾਰ ਨੇ ਕਿਹਾ ਕਿ ਸਾਨੂੰ ਹਜੇ 1 ਮਹੀਨਾ ਹੋਇਆ, ਅਸੀਂ ਬਹਿਮਲ ਕਲਾਂ ਤੇ ਜਾਂਚ ਕਰ ਰਹੇ ਹਾਂ। ਸਰਕਾਰ ਨੇ ਕਿਹਾ ਕਿ ਸਾਨੂੰ 1 ਮਹੀਨਾ ਹੋਇਆ, ਅਸੀਂ ਪੰਜਾਬ ਦੇ ਮੁੱਦੇ ਬਾਚ ਰਹੇ ਹਾਂ। ਸਰਕਾਰ ਨੇ ਕਿਹਾ ਕਿ ਸਾਨੂੰ 1 ਮਹੀਨਾ ਹੋਇਆ, ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਗੱਲ ਕਰਾਂਗੇ, ਧੂਈਆਂ ਤੇ ਬੈਠਾਂਗੇ। ਤੁਹਾਡੇ ਕੋਲ ਆ ਕੇ ਕੋਈ ਐਮਐਲਏ ਬੈਠਾ? ਐਮਐਲਏ ਤਾਂ ਸਾਡੀਆਂ ਧੂਈਆਂ ਦਾ ਕੀ ਲੈਣਾ? ਉਹ ਵਿਚਾਰਾ, ਉਹਨੂੰ ਹੋਰ ਕੰਮ ਹੀ ਨਹੀਂ ਮੁੱਕਦੇ। ਉਹਨੂੰ ਕਿਤੇ ਚੰਡੀਗੜ੍ਹ, ਕਿਤੇ ਦਿੱਲੀ, ਕਿਤੇ ਉਹਨੂੰ ਤਾਂ ਜਾਣਾ ਪੈਂਦਾ ਹਰ ਇੱਕ ਜਗ੍ਹਾ। ਕਿਉਂਕਿ ਐਮਐਲਏ ਸਾਹਿਬ ਆਪ ਕਹਿੰਦੇ ਰਹੇ ਨੇ, ਤੁਹਾਡੇ ਸੱਥਾਂ ਦੇ ਵਿੱਚ ਆ ਕੇ ਕਹਿੰਦੇ ਰਹੇ ਨੇ ਕਿ ਇੱਥੋਂ ਸਰਕਾਰ ਚੱਲੂਗੀ, ਹਰ ਇੱਕ ਮੁੱਖ ਮੰਤਰੀ ਹੋਊਗਾ, ਹਰ ਇੱਕ ਭਗਵੰਤ ਮਾਨ ਬਣੂਗਾ, ਹਰ ਇੱਕ ਪੰਜਾਬ ਨੂੰ ਚਲਾਉਣ ਵਾਲਾ ਹੋਊਗਾ। ਤੁਸੀਂ ਦੱਸੋ ਕਿ ਕਿੰਨਾ ਕੁ ਤੁਹਾਡੇ ਨਾਲ ਲੋਕ ਗੱਲਬਾਤ ਕਰਦੇ ਨੇ? ਸਾਡੇ ਨਾਲ ਤਾਂ ਕੋਈ ਆ ਕੇ ਅਜੇ ਤੱਕ ਗੱਲ ਨਹੀਂ ਕੀਤੀ ਕਿਸੇ ਨੇ। ਆ ਪਾਰਕ ਬਾਰੇ ਕਹਿ ਗਿਆ, ਉਹਦੇ ਸਾਡੇ ਗੁਰਦੁਆਰਾ ਸਾਹਿਬ ਨੂੰ ਰਸਤਾ, ਉਹ ਦਰਖਤ ਪੱਟਣੇ ਸੀਗੇ, ਕਹਿੰਦੇ ਪੱਟਣ ਨਹੀਂ ਦਿੰਦੇ, ਕਹਿੰਦੇ ਪੱਟੋ ਦਰਖਤ, ਰਸਤਾ ਬਣਾਓ ਤੁਸੀਂ। ਉਹ ਰਸਤਾ ਬਣ ਗਿਆ, ਬਸ ਹੋਰ ਕੀ ਕਰੂਗਾ ਹੁਣ? ਲੋਕ ਦਰਖਤ ਲਾ ਰਹੇ ਆ, ਤੁਸੀਂ ਪੱਟ ਰਹੇ ਹੋ। ਨਵੇਂ ਲਾਉਣੇ ਆ ਉੱਥੇ, ਨਵੇਂ ਲੱਗਣਗੇ ਨਾ ਉੱਥੇ, ਹੋਰ ਲੱਗਣਗੇ ਉੱਥੇ ਦਰਖਤ। ਲੱਗ ਗਿਆ? ਕਦੋਂ ਕੁ ਲੱਗ ਗਿਆ? ਕਿੰਨੇ ਕੁ ਟਾਈਮ 'ਚ? ਕੱਲ੍ਹ ਹੀ ਗੁਰਦੁਆਰਾ ਸਾਹਿਬ ਦਾ ਆਪਣਾ ਨਗਰ ਕੀਰਤਨ ਸੀ, ਉਹ ਸੜਕ ਬਣ ਗਈ, ਤਿਆਰ ਹੋ ਗਈ, ਉਦੋਂ ਬਾਅਦ ਹੁਣ ਦਰਖਤ ਲੱਗਣਗੇ, ਦਰਖਤ ਲਾ ਦੇਣਗੇ। ਤੁਹਾਨੂੰ ਪਤਾ ਇੱਕ ਦਰਖਤ ਕਿੰਨੇ ਟਾਈਮ 'ਚ ਪੂਰਾ ਹੁੰਦਾ, ਕਿੰਨੇ ਟਾਈਮ 'ਚ ਉਹ ਆਪਦੇ ਕਹਿੰਦੇ ਹੁੰਦੇ ਨੇ ਕਿ ਜੇ ਇੱਕ ਦਰਖਤ ਪੱਟਿਆ ਜਾਵੇ ਤਾਂ ਇੱਕ ਪਿੰਡ ਉੱਜੜ ਜਾਂਦਾ ਜਾਨਵਰਾਂ ਦਾ। ਤਿੰਨ ਆ ਡੇਕ ਜੀ ਜਿਹੜੀ ਹੈ ਨਾ, ਇਹ ਕਿਹੜੇ ਦਰਖਤਾਂ 'ਚ ਦਰਖਤ ਹੈ ਇਹ? ਇਹਦਾ 3 ਸਾਲਾਂ 'ਚ ਐਡੀ ਹੋ ਜਾਂਦੀ ਹੈ। ਆਪਣਾ ਭੇਡਾਂ ਬੱਕਰੀਆਂ ਵਾਲੇ ਵੜ ਕੇ ਲੈ ਜਾਂਦੇ ਇਹਨੂੰ, ਤੇ ਉਹਦੇ ਤੋਂ ਕੰਟਰੋਲ ਕੌਣ ਕਰੂਗਾ ਫਿਰ? ਤੁਸੀਂ ਇੱਥੇ ਧੂਈ ਸੇਕਦੇ ਹੋ, ਤੁਸੀਂ ਕਹਿ ਨਹੀਂ ਸਕਦੇ ਕਿਸੇ ਨੂੰ? ਕਹਿੰਦੇ ਨਹੀਂ ਹੈਗੇ ਵੀ ਆਹ ਭਾਈ ਕਿਉਂ ਵੜਦੇ ਦਰਖਤ? ਉਹ ਨਾਲੇ ਜਾ ਕੇ ਦੇਖ ਲਓ, ਤੁਸੀਂ ਸੜਕਾਂ ਜਾ ਕੇ ਦੇਖ ਲਓ, ਮਾਰ ਢਾਂਗੇ ਸਾਰੇ ਉੱਪਰ ਤੱਕ, ਟੀਸੀਆਂ ਵੀ ਲਾਤੀਆਂ ਉਹਨਾਂ ਦੀਆਂ। ਤੁਸੀਂ ਦਰਖਤਾਂ ਦੀ ਗੱਲ ਕਰੀ ਆ, ਜੀਰੇ ਦੇ ਵਿੱਚ ਪਾਣੀ ਆ ਜਿਹੜਾ ਉਹ ਪਲੀਤ ਹੋ ਰਿਹਾ, ਜੀਰੇ ਦੇ ਲੋਕਾਂ ਨੂੰ ਮਿਲਿਓ ਜਾ ਕੇ, ਜੀਰੇ ਦੇ ਜਿਹੜੇ ਧਰਨਾ ਲੋਕ ਜੀਰੇ ਵਾਲੇ ਸਮਝਣਾ ਸੀ ਤਾਂ ਆਪਦਾ ਸਮਝਣਾ ਇੱਥੇ। ਕਹਿੰਦੇ ਹੁੰਦੇ ਨੇ ਖੜੇ ਹੋਏ ਜੀਰੇ ਵਾਲੇ, ਕਹਿੰਦੇ ਹੁੰਦੇ ਨੇ ਕਿ ਜਿਹੜੇ ਜੇਕਰ ਆਪਦੇ ਘਰ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਉਸ ਨੂੰ ਦੇਖਣਾ ਚਾਹੀਦਾ, ਦੂਜੇ ਗਵਾਂਢੀਆਂ ਦੇ ਲੱਗੀ ਹੋਵੇ ਤਾਂ ਉਸ ਦਾ ਤਮਾਸ਼ਾ ਨਹੀਂ ਦੇਖਣਾ ਚਾਹੀਦਾ। ਉਹ ਤਾਂ ਨਹੀਂ ਦੇਖਣਾ ਚਾਹੀਦਾ। ਫਿਰ ਤੁਸੀਂ ਕਹਿ ਰਹੇ ਹੋ ਕਿ ਜੀਰੇ ਵਾਲੇ ਦੇਖਣ, ਉਹ ਵੀ ਤਾਂ ਦੇਖਣਗੇ। ਹੁਣ ਉੱਥੇ ਜਿਹੜੇ ਕਿਸਾਨ ਯੂਨੀਅਨ ਵਾਲੇ, ਹੋਰ ਸਾਰੀਆਂ ਯੂਨੀਅਨਾਂ ਦੇਖ ਰਹੀਆਂ ਉੱਥੇ ਬੈਠੀਆਂ ਸੜਕਾਂ ਤੇ। ਤੁਸੀਂ ਕੀ ਹੋ? ਤੁਸੀਂ ਕਿਸਾਨ ਹੋ? ਮੈਂ ਨਾ ਕਿਸਾਨ ਵਾਲਾ, ਮੈਂ ਤਾਂ ਕੋਈ ਵੀ ਨਹੀਂ, ਮੈਂ ਤਾਂ ਬਸ ਨਾਰਮਲ ਆਦਮੀ ਹਾਂ। ਆਦਾ ਗੁਜ਼ਾਰਾ ਮਸਾਂ ਚਲਾਉਣਾ ਬਸ। ਪੈਨਸ਼ਨ ਆਉਂਦੀ ਹੈ ਮੇਰੀ। ਮਿਲ ਗਈ ਪੈਨਸ਼ਨ? ਕਿੰਨੀ ਮਿਲੀ ਹੈ? ਕਿੰਨਾ ਟਾਈਮ ਬੈਂਕ ਦੇ ਬਾਹਰ ਬੈਠੇ ਹੋ? ਬੈਂਕ ਤੇ ਤਾਂ ਮੈਂ 10 ਮਿੰਟ ਲੱਗ ਜਾਣਾ, ਅੱਧਾ ਘੰਟਾ ਲੱਗ ਜਾਓ, ਤਾਂ ਲਾਈਨਾਂ 'ਚ ਲੱਗਣਾ ਹੀ ਪੈਂਦਾ ਉੱਥੇ। ਤੇ ਉੱਥੋਂ ਬਸ ਜਦੋਂ ਮਿਲ ਗਿਆ, ਮੇਰਾ ਨੰਬਰ ਆ ਗਿਆ, ਮੈਂ ਲੈ ਕੇ ਆਪਦਾ ਘਰ ਨੂੰ ਆ ਜਾਂਦਾ। ਘਰੇ ਆ ਕੇ ਉਹਦਾ ਸੌਦਾ ਪੱਤਾ ਵਾਲਿਆਂ ਨੇ ਦੇ ਕਿਸੇ ਦੁੱਧ ਵਾਲੇ ਨੂੰ ਦੇ ਕਿਤੇ ਸਬਜ਼ੀ ਵਾਲੇ ਨੂੰ ਦੇ ਤੇ ਬਸ ਉਹ ਨਿਬੜ ਜਾਂਦੀ ਹੈ 15 ਦਿਨਾਂ 'ਚ ਹੀ। ਬਸ ਹੋਰ ਖੇਤੀ ਨਹੀਂ, ਬਾੜੀ ਨਹੀਂ, ਕੁਛ ਨਹੀਂ, ਧੰਦਾ ਨਹੀਂ ਕੋਈ। ਬਈ ਤੁਹਾਡਾ ਹੋਇਆ ਕੋਈ ਕੰਮ ਕਰ? ਉਹ ਵੀ ਇੱਕ ਸਿੱਖ ਪ੍ਰਚਾਰਕ ਨੇ, ਤੁਸੀਂ ਕਹਿੰਦੇ ਹੋ ਕਿ ਗੁਰਬਾਣੀ ਬਾਰੇ ਪੁੱਛ ਲਓ, ਕਿੰਨਾ ਕੁ ਤੁਸੀਂ ਉਹਨਾਂ ਦੇ ਨਾਲ ਕਿੰਨਾ ਕੁ ਸਹਿਮਤ ਹੋ? ਜਿੱਥੋਂ ਤੱਕ ਨਸ਼ਿਆਂ ਪੱਤਿਆਂ ਤੋਂ ਰੋਕ ਆ, ਠੀਕ ਆ। ਜਿਹੜੇ ਨਸ਼ੇ ਪੱਤਿਆਂ ਤੋਂ ਰੋਕਦੇ ਆ ਉਹ ਠੀਕ ਆਗਾ। ਡੋਡੇ ਦਾ ਦਵਾਈ 'ਚ ਪੈਂਦੇ, ਟੀਕੇ ਨਾ ਲਵਾਇਆ ਕਰੋ, ਬੋਤਲ ਪੀਆ ਕਰੋ, ਫੀਮ ਦੀ ਲੋੜ ਹੀ ਨਹੀਂ, ਬੋਤਲ ਪੀਆ ਕਰੋ। ਉਹ ਤਾਂ ਰੰਗ ਦਾ, ਜਦੋਂ ਰੰਗ ਦਾ ਦੌਰਾ ਪੈਂਦਾ ਉਦੋਂ ਕਾਹਨੂੰ ਰਿੰਗਦੇ ਹੁੰਦੇ ਹੋ? ਉਹਨੇ ਕਿਉਂ ਕਿਹਾ ਵੀ ਡੋਡਿਆਂ ਦੀ ਖੇਤੀ ਹੋਣੀ ਚਾਹੀਦੀ ਹੈ? ਖਾਣਾ ਸੀ, ਮੈਂ ਡਾਕਟਰ ਸੀ, ਮੈਂ ਖਾਪ ਖਾਂਦਾ ਸੀ, ਮੈਂ ਡਾਕਟਰ ਹਾਂ, ਮੈਨੂੰ ਪਤਾ, ਮੈਂ ਖਾ ਕੇ ਮੈਨੂੰ ਪਤਾ ਵੀ ਫੀਮ 'ਚ ਕੀ ਗੁਣਾ, ਸ਼ਰਾਬ 'ਚ ਕੀ ਗੁਣਾ ਹੈ। ਕੀ ਗੁਣਾ ਹੁਣ ਦੱਸ ਦਿਓ। ਚਲੋ ਅੱਜ ਅਸੀਂ ਇਹ ਵੀ ਪੁੱਛਾਂਗੇ ਕਿੰਨੀਆਂ ਦਵਾਈਆਂ ਦੇ ਵਿੱਚ ਫੀਮ ਪੈਂਦੀ ਆ। ਮਾਰੂ ਨਸ਼ੇ ਕਿੰਨੇ ਨੇ, ਕੀ ਨੁਕਸਾਨ ਨੇ ਉਹਨਾਂ ਦੇ। ਨਪੋਸ਼ਕ ਹੋ ਰਹੇ ਆ, ਸ਼ਰਾਬ ਨਪੋਸ਼ਕ ਕਰੀ ਜਾਂਦੀ ਆ, ਮਾਰੂ ਨਸ਼ੇ ਹੀਰੋਇਨ ਆ, ਹੋਰ ਪੰਜਾਬ ਤਾਂ ਨਪੋਸ਼ਕ ਹੋ ਰਿਹਾ। ਆਉਣ ਵਾਲੀਆਂ ਪੀੜ੍ਹੀਆਂ ਦੇ ਤਾਂ ਪਹਿਲਾਂ ਹੀ ਕਤਲ ਹੋਈ ਜਾਂਦੇ ਨੇ। ਸਰਕਾਰ ਕਹਿੰਦੀ ਸੀ ਅਸੀਂ ਨਸ਼ੇ ਬੰਦ ਕਰ ਦਾਂਗੇ ਪਹਿਲੇ ਹਫ਼ਤੇ ਦੇ ਵਿੱਚ, ਸਾਨੂੰ ਸਭ ਪਤਾ ਕਿੱਥੋਂ ਕੁਛ ਆਉਂਦਾਗਾ। ਸਰਕਾਰ ਨੇ ਇਹ ਗੱਲਾਂ ਕਹੀਆਂ ਸੀ। ਸਰਕਾਰਾਂ ਦਾ ਇਹਦਾ ਹੁਣ ਕਾਹਨੂੰ ਕਹਿਣਾ, ਵਿੱਚ ਹੀ ਤਾਂ ਵਿਗੜਿਆ ਹੀ ਖੜਾ, ਤਾਣਾ ਥੱਲੇ ਤੋਂ ਲੈ ਕੇ ਤਾਹਾਂ ਤੱਕ। ਕਿੱਥੋਂ ਤੋਂ ਲੈ ਕੇ?
ਵੀ ਮੈਂ ਤਾਂ ਕਹਿੰਦਾ ਇੰਦਰਾ ਗਾਂਧੀ ਤੋਂ ਲਾ ਕੇ ਦੇਖ ਲੈ ਜਦੋਂ ਦਾ ਪੁੱਠਾ ਪੰਗਾ ਲਿਆ ਸੀ ਉਹਨੇ 84 'ਚ। ਅਸੀਂ ਤਾਂ ਉਦੋਂ ਤੇ ਦੇਖੀ ਜਾਂਦੇ ਆ। ਇਹ ਗੰਦ ਤਾਂ ਮੁਸ਼ਕਲ ਨਿਕਲੂ, ਇਹ ਤਾਂ ਨਿਕਲਣਾ ਨਹੀਂ। ਤਾਂ ਇੱਥੇ ਨੌਜਵਾਨ ਵੀ ਖੜੇ ਨੇ ਬਾਈ, ਕੋਈ ਸਰਵਿਸ ਤਾਂ ਨਹੀਂ ਕਰਦੇ? ਪਹਿਲਾਂ ਤਾਂ ਅਸੀਂ ਐਂ ਪੁੱਛ ਲਈਏ, ਕਿਉਂਕਿ ਕਈ ਸਰਕਾਰੀ ਅਦਾਰਿਆਂ ਵਾਲੇ ਕਹਿੰਦੇ ਨੇ ਕਿ ਯਾਰ ਅਸੀਂ ਸਰਵਿਸ ਕਰਦੇ ਹਾਂ, ਸਾਡੇ ਮੂਹਰੇ ਮੈਕ ਨਾ ਕਰੋ। NRI ਹੋ ਕਿੰਨਾ ਕੁ ਬਾਹਰ ਦੇ ਵਿੱਚ ਕਾਫੀ ਨੌਜਵਾਨ ਜਾ ਰਹੇ ਨੇ, ਕਿਹੜੇ ਦੇਸ਼ 'ਚੋਂ ਹੈ ਪਹਿਲਾਂ ਤਾਂ ਦੱਸੋ? ਫਿਲੀਪੀਨ, ਹਾਂ ਮਨੀਲਾ। ਮਨੀਲਾ 'ਚੋਂ। ਮਨੀਲਾ ਦੇ ਵਿੱਚ ਕਤਲ ਹੋਇਆ ਇੱਕ ਨੌਜਵਾਨ ਦਾ, ਕਬੱਡੀ ਖਿਡਾਰੀ ਦਾ। ਪੰਜਾਬ ਛੱਡ ਕੇ ਬਾਹਰ ਭੱਜ ਰਹੇ ਨੇ, ਆਪਦੀ ਧਰਤੀ ਛੱਡ ਕੇ ਬਾਹਰ ਭੱਜ ਰਹੇ ਨੇ, ਇਹਦਾ ਕੀ ਕਾਰਨ? ਨਹੀਂ ਇੱਥੇ ਨੂੰ ਠੀਕ ਹੈ ਵੀਰੇ, ਇੱਥੇ ਵੀ ਹੁਣ ਆਪਣੇ ਮਤਲਬ ਕਿ ਆਪਾਂ ਨੂੰ ਆਏ ਹੁਣ ਅਸੀਂ ਉੱਥੇ ਰਹਿੰਦੇ ਹਾਂ, ਐਡਾ ਮਤਲਬ ਕਿ ਕੋਈ ਚੱਕਰ ਹੈ ਨਹੀਂ ਗੱਲ। ਜੇ ਆਪਾਂ ਹੁਣ ਮਤਲਬ ਕਿ ਪੰਗੇ ਲਾਵਾਂਗੇ ਉਹਦਾ ਤੁਹਾਨੂੰ ਪਤਾ ਹੀ ਰਿਜ਼ਲਟ ਕੀ ਆਉਣਾ ਹੀ ਹੈ। ਜੇ ਆਪਦਾ ਕੰਮ ਤੱਕ ਮਤਲਬ ਰੱਖਾਂਗੇ ਕੋਈ ਚੱਕਰ ਦੀ ਗੱਲ ਨਹੀਂ। ਹੁਣ ਮੈਨੂੰ 10 ਸਾਲ ਹੋ ਗਏ ਗਏ ਨੂੰ ਉੱਥੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਆਪਦਾ ਕੰਮ ਤੱਕ ਮਤਲਬ ਰੱਖਾਂਗੇ, ਮਤਲਬ ਕਿ ਕੰਮ ਤੋਂ ਘਰੇ, ਘਰ ਤੋਂ ਕੰਮ ਤੇ। ਜੇ ਹੁਣ ਆਪਾਂ ਐਵੇਂ ਪੰਗੇ ਲਈ ਜਾਵਾਂਗੇ ਤਾਂ ਤੁਹਾਨੂੰ ਪਤਾ ਵੀ ਇੱਥੇ ਵੀ ਇਹ ਦੂਰਾ ਹਾਲ ਆ ਮਤਲਬ ਕਿ। ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ? ਕਤਲ ਦੀ ਗੱਲ ਕਰੀਏ, ਕਤਲ ਠੀਕ ਆ, ਪਿੰਡ ਦਾ ਮੁੰਡਾ ਵਧੀਆ ਕੰਮ ਕਰੀ ਜਾਂਦਾ, ਠੀਕ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਨੌਜਵਾਨ ਸੀ। ਉਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਜਾਣਾ, ਮੰਡੀਲਾ ਦੇ ਵਿੱਚ ਵੀ ਕਤਲ ਹੋ ਗਿਆ ਇੱਕ ਨੌਜਵਾਨ ਦਾ। ਅਜਿਹੀਆਂ ਘਟਨਾਵਾਂ ਨੂੰ ਕਿਵੇਂ ਦੇਖਦੇ? ਇਹ ਆਪਾਂ ਹੁਣ ਕਿਵੇਂ ਇੱਥੇ ਕਹਿੰਦੇ ਆ ਵੀ ਐਂ ਮਾਰਤਾ ਉਹ ਕਰਤਾ, ਜੇ ਆਪਾਂ ਗਲਤ ਕੰਮ ਕਰਾਂਗੇ ਉੱਥੇ, ਉਹ ਤਾਂ ਹੁਣ ਇੱਥੇ ਵੀ ਪਤਾ ਤੁਹਾਨੂੰ ਮਤਲਬ ਕਿ ਵੀ ਕੋਈ ਗਲਤ ਕੰਮ ਉਹਦਾ ਗਲਤ ਨਤੀਜਾ ਹੀ ਹੈ। ਨਹੀਂ, ਸਿੱਧੂ ਮੂਸੇਵਾਲਾ ਤਾਂ ਇੱਕ ਚੰਗੇ ਗੀਤ ਗਾਉਂਦਾ ਸੀ, ਉਸ ਨੂੰ ਉਹਦਾ ਕਿਉਂ? ਆਪਾਂ ਨੂੰ ਪਤਾ ਨਹੀਂ ਬਈ ਸਿੱਧੂ ਮੂਸੇਵਾਲੇ ਦਾ, ਪਤਾ ਨਹੀਂ। ਹਾਂ ਨਾ ਆਪਾਂ ਸੁਣਿਆ ਨਾ ਵਾਸਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਬਾਈ, ਆ ਜਾਓ ਯਾਰ, ਇੱਧਰ ਭੱਜੋ ਨਾ ਯਾਰ, ਤੁਸੀਂ ਆ ਜਾਓ ਉਰੇ ਨੂੰ, ਆ ਜਾ ਮਾੜਾ ਜਿਹਾ ਗੱਲ ਤਾਂ ਕਰ ਲੈ। ਡੋਡਿਆਂ ਦੀ ਗੱਲ ਕਰੀ ਸੀ, ਆ ਜਾ ਉਰੇ ਨੂੰ। ਕੀ ਗੱਲਬਾਤ ਕਿਵੇਂ ਦੇਖਦੇ ਹੋ? ਤੁਹਾਡਾ ਹਾਣੀ ਆ, ਪ੍ਰਵਾਨੀ ਆ, ਲਾਭ ਸਿੰਘ ਉਗੋਕੇ, ਸਰਕਾਰ ਕਿੱਥੇ ਖੜੀ ਦੇਖਦੇ ਹੋ? ਬਹੁਤ ਵਧੀਆ ਜੀ, ਲਾਭ ਸਿੰਘ ਉਗੋਕੇ ਬਹੁਤ ਵਧੀਆ ਇਨਸਾਨ ਆ। ਹਾਂਜੀ, ਸਰਕਾਰ ਦਾ ਕੀ ਰੋਲ ਦੇਖਦੇ ਹੋ? ਨੌਜਵਾਨ ਕਾਫੀ ਸੁਣਦੇ ਨੇ ਮੂਸੇ ਵਾਲੇ ਨੂੰ, ਨੌਜਵਾਨ ਕਾਫੀ ਸੁਣਦੇ ਨੇ ਹੋਰ ਕਲਾਕਾਰਾਂ ਨੂੰ, ਕਾਫੀ ਕੁਝ ਦੇਖਦੇ ਨੇ ਨੌਜਵਾਨ। ਮੂਸੇ ਵਾਲੇ ਦਾ ਕਤਲ ਹੋ ਜਾਣਾ, ਉਹਦੇ ਮਾਂ-ਬਾਪ ਘਰ ਘਰ ਜਾ ਕੇ ਗੁਹਾਰ ਲਗਾ ਰਹੇ ਨੇ, ਹਰ ਇੱਕ ਥਾਂ ਤੇ ਜਾ ਕੇ ਪੁੱਛ ਰਹੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ। ਹਾਂਜੀ, ਉਹ ਤਾਂ ਬਹੁਤ ਮਾੜੀ ਗੱਲ ਹੋਈ ਹੈ ਜੀ। ਬਹੁਤ ਮਿਹਨਤ ਕਰਕੇ ਸਟਾਰ ਬਣਿਆ ਸਿੱਧੂ ਮੂਸੇਵਾਲਾ, ਬਹੁਤ ਮਾੜੀ ਗੱਲ ਹੋਈ ਹੈ ਜੀ। ਸਰਕਾਰ ਬਾਰੇ ਕੀ? ਸਰਕਾਰ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ। ਕਿਉਂ? ਨਰੋਲ ਹੀ ਆ ਮੈਂ ਤਾਂ ਜੀ, ਸਰਕਾਰ ਬਾਰੇ ਨਹੀਂ ਕੁਝ। ਨਰੋਲ ਆ? ਹਾਂਜੀ। ਤਾਂ ਅਸੀਂ ਹਾਂਜੀ ਬਾਈ, ਅਸੀਂ ਸੋ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਬਾਈ ਨਵੇਂ ਆਏ ਹੋ ਤੁਸੀਂ ਤੇ ਹੈ ਨਾ, ਹੁਣੀ ਬੈਠੇ ਹੋ ਆ ਕੇ, ਹੈ ਨਾ? ਤੇ ਆਵਾਜ਼ ਸਾਡੀ ਸੁਣ ਕੇ ਬਾਹਰ ਆ ਗਏ ਜਾਂ ਫਿਰ ਉਦਾਂ ਹੀ ਹੈ? ਟੀਵੀ ਕਿੰਨਾ ਟੀਵੀ ਦੇਖਦੇ ਹੋ? ਟੀਵੀ ਤਾਂ ਥੋੜਾ ਮੋਟਾ ਹੀ ਦੇਖਦੇ, ਮੋਬਾਈਲ ਵੱਧ ਦੇਖਦਾ ਨਾ। ਮੋਬਾਈਲ ਵੀ ਨਹੀਂ ਮੈਂ ਤਾਂ ਦੇਖਦਾ ਜੀ। ਖਬਰਾਂ ਕਿੰਨੀਆਂ ਕੁ ਸੁਣਦੇ ਹੋ? ਜਿਹੜੀਆਂ ਖਬਰਾਂ ਆਉਂਦੀਆਂ ਨੇ, ਚੱਲਦੀਆਂ ਨੇ ਖਬਰਾਂ, ਕਿੰਨੀਆਂ ਕੁ ਸੁਣਦੇ ਹੋ? ਖਬਰਾਂ ਤਾਂ ਮਾੜੀਆਂ ਮੋਟੇ ਸੁਣਦੇ ਜੀ, ਵਾਲੀਆਂ ਸੁਣਦੇ। ਹੋਰ ਕੀ ਦੇਖਦੇ ਹੋ ਫਿਰ ਟੀਵੀ ਦੇ ਮੂਹਰੇ? ਤੁਹਾਡੇ ਆੜੀ ਕਹਿ ਰਹੇ ਨੇ, ਕਹਿੰਦੇ ਟੀਵੀ ਦੇ ਮੂਹਰੇ ਬੈਠੇ ਰਹਿੰਦੇ ਨੇ ਜਾਂ ਮੋਬਾਈਲ ਬਣਾਈ ਜਾਂਦੇ ਆਪਦੇ ਕੋਲ ਹੀ ਬਣਾਈ ਜਾਂਦੇ ਆ ਜੀ। ਸਰਕਾਰ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਜਿਹੜੀ ਸਰਕਾਰ ਆ ਉਸ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਵਧਗਾ ਚੱਲੀ ਜਾਂਦੇ ਕੰਮ। ਦੇਖੋ ਜੀ ਹਜੇ ਟਾਈਮ ਤਾਂ ਲੱਗੂਗਾ ਜੀ। ਕਿੰਨਾ ਕੁ ਟਾਈਮ ਲੱਗੂਗਾ ਬਈ? ਕਿੰਨਾ ਕੁ ਟਾਈਮ ਲੱਗੂਗਾ? ਤੁਸੀਂ ਕਹਿੰਦੇ ਟਾਈਮ ਲੱਗੂਗਾ? ਤਮਾਨ ਵੀ ਕਹਿੰਦੇ ਵੀ ਟਾਈਮ ਲੱਗੂਗਾ ਜੀ। ਹੁਣ ਪਿੰਡ 'ਚ ਹੁਣ ਆਹੀ ਚੱਲਦੇ ਵਿਚਾਰ। ਨਹੀਂ, ਹੁਣ ਤੁਸੀਂ ਵੀ ਕਹਿ ਦਿੰਦੇ ਹੋ ਟਾਈਮ ਲੱਗੂਗਾ, ਉਹਨਾਂ ਦੇ ਮਗਰ ਲੱਗ। ਹਾਂਜੀ ਹਾਂ, 5 ਸਾਲ ਪਏ ਹਜੇ, ਉਸ ਤੋਂ ਬਾਅਦ ਪਤਾ ਲੱਗੂ ਅਸਲੀ ਤਾਂ ਜੀ, ਸਿਰੇ ਤੇ ਜਾ ਕੇ ਪਤਾ ਲੱਗੂ, ਫਿਰ ਠੀਕ ਹੋ ਜੀ। ਮਗਰੋਂ ਐਂਡ ਤੋਂ ਪਤਾ ਲੱਗੂਗਾ ਜੀ ਵੀ ਕਿਹੜਾ ਕੰਮ ਵੱਧ ਕਰਦਾ, ਕਿਹੜਾ ਘੱਟ ਕਰਦਾ। ਸਰਕਾਰ ਨੇ ਕੋਈ ਦੇਣਾ ਜ਼ਿਆਦਾ ਹੱਥੀ ਅਸੀਂ ਬਈ ਆ ਜਾਓ ਉਰੇ ਨੂੰ, ਆ ਜਾਓ ਤੁਸੀਂ। ਕਾਲੀ ਹੁਣੀਆਂ ਤੁਹਾਨੂੰ ਜਾਣਦੀ ਨਾ, ਕਿਸੇ ਪਾਸੇ ਜਾ ਰਹੇ? ਆ ਜਾਓ ਉਰੇ, ਆ ਜਾਓ, ਆ ਜਾਓ ਉਰੇ, ਆ ਜਾਓ। ਸੋ ਅਸੀਂ ਅੱਜ ਸਪੈਸ਼ਲੀ ਥੋੜੀ ਠੰਡ ਜ਼ਿਆਦਾ ਸੀ ਤਾਂ ਇਸੇ ਨਾਲੇ ਧੂਈ ਸੇਕ ਲਈ ਇੱਥੇ, ਤੇ ਨਾਲੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ। ਬਈ ਕਿਹੜੀ ਪਾਰਟੀ ਨਾਲ ਜੁੜੇ ਹੋ? ਸ਼੍ਰੋਮਣੀ ਅਕਾਲੀ ਦਲ ਨਾਲ ਜੀ। ਬਾਦਲ ਕੇ ਨਾਲ? ਮੁੱਢ ਤੋਂ ਜੀ। ਮੁੱਢ ਤੋਂ? ਕਦੋਂ ਕਦੇ? ਜਦੋਂ ਦੇ ਵੋਟ ਪਾਉਣ ਲੱਗਿਆ। ਪਿਓ ਦਾਦੇ ਵੀ ਉਧਰ ਹੀ ਸੀ? ਬਿਲਕੁਲ। ਬਾਦਲ ਕਿਉਂ ਉੱਪਰ ਕਾਫੀ ਇਲਜ਼ਾਮ ਲੱਗਦੇ ਨੇ, ਕਹਿੰਦੇ ਕਿ ਕਾਫੀ ਕੁਝ ਖਾ ਗਿਆ ਪੰਜਾਬ ਦਾ। ਲਿਆਉਂ ਤਾਂ ਮੈਂ ਤੇਰੇ ਤੇ ਲਾ ਦੇਣਾ। ਮੇਰੇ ਤੇ ਕੀ ਲਾਉਂਗੇ? ਮੈਂ ਵੀ ਲਾ ਦੇ ਕਹਿਣੇ ਆ ਜਦੋਂ। ਨਹੀਂ, ਮੈਂ ਕੀ ਖਾ ਗਿਆ? ਮੇਰੇ ਤੇ ਉਹ ਵੀ ਕੀ ਖਾ ਕੇ ਕਿਸੇ ਨੇ ਸਾਬਤ ਕਰਤਾ, ਕਿਸੇ ਨੇ ਕੋਰਟ 'ਚ ਕੈਪਟਨ ਨੇ ਅੰਦਰ ਸਿੱਟ ਕੇ ਵੀ ਦੇਖ ਲਿਆ ਸੀ 2002 'ਚ ਕੀ ਕਰਤਾ ਸੀ, ਫਿਰ ਕੋਰਟ ਨੇ ਕੱਢ ਕੇ ਬਰੀ ਕਰਤੇ ਸੀ। ਰਾਜੇ ਬਣੇ ਕਹਿੰਦੇ ਬੱਸਾਂ ਬੰਦ ਕਰਕੇ ਵੀ ਦੇਖ ਲਈਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ ਸੁੱਖ ਬਲਾਸ ਪਰ ਲੂੰ ਤੇ ਕਰ ਲੈ ਮੂੰਹ ਉਧਰ ਨੂੰ। ਇਲਜ਼ਾਮ ਲਾਉਣੇ ਬਹੁਤ ਸੌਖੇ ਆ ਨਾ, ਸਾਬਤ ਕਰਨਾ ਬਹੁਤ ਔਖਾ। ਬਹਿਮਲ ਕਲਾਂ ਵਾਲਾ ਮੁੱਦਾ ਕਾਫੀ ਉੱਠਦਾ ਰਿਹਾ। ਉੱਠਦਾ ਰਿਹਾ। ਬਹਿਮਲ ਕਲਾਂ ਠੀਕ ਆ, ਕਾਂਡ ਹੋਇਆ, ਉਹ ਗੋਲੀ ਚੱਲੀ ਆ, ਠੀਕ ਆ, ਉਹਦੀ ਜਾਂਚ ਹੋਣੀ ਚਾਹੀਦੀ ਹੈ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ, ਜੋ ਵੀ ਹੈਗਾ ਉਹਦਾ, ਠੀਕ ਹੈ ਨਾ। ਤੇ ਉਦੋਂ ਪਹਿਲਾਂ ਤਾਂ ਬਰਨਾਲੇ ਵੀ ਜਦੋਂ ਟਰੱਕ ਰਾਈਡਰ ਦਾ ਰੌਲਾ ਪਿਆ ਸੀ, ਬਰਨਾਲੇ ਵੀ ਗੋਲੀ ਚੱਲ ਗਈ ਸੀ, ਇੱਥੇ ਵੀ ਬੰਦਾ ਮਰ ਗਿਆ ਸੀ। ਉਦੋਂ ਬਾਅਦ ਹੁਣ ਪਟਿਆਲੇ ਵੀ ਗੋਲੀ ਚੱਲ ਗਈ। ਇਜ਼ਹਾਰ ਆਲਮ ਵਰਗੇ ਜਾਂ ਸਮੇਤ ਸੈਣੀ ਵਰਗੇ DGP ਲਾ ਦੇਣੇ ਪੰਜਾਬ ਦੇ, ਚੰਗੀ ਗੱਲ ਸੀ ਬਾਦਲਾਂ ਦੀ? ਇਹ ਦੇਖੋ ਜੀ, ਪ੍ਰਸ਼ਾਸਨ ਦਾ ਕੰਮ ਹੁੰਦਾ, ਇਹ ਸੀਨੀਅਰਟੀ ਸਾਹਿਬ ਨਾਲ ਲੱਗਦੇ ਹੁੰਦੇ, ਠੀਕ ਆ। ਇੱਥੇ ਤੱਕ ਨਹੀਂ ਆਪਾਂ ਜਾ ਸਕਦੇ, ਇਹ ਉਹਨਾਂ ਦੇ ਫੈਸਲੇ ਹੁੰਦੇ ਨੇ। ਹੁਣ ਵੀ ਬਥੇਰੇ ਲੱਗਦੇ, ਹੁਣ ਦਿੱਲੀ ਦੇ ਬੈਠੇ ਸਾਰੇ ਆਏ।
ਕੱਲੇ ਕੱਲੇ ਦਫ਼ਤਰ 'ਚ ਬੈਠੇ ਆ। ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਵੀ ਇਜ਼ਹਾਰ ਆਲਮ ਵਰਗੇ ਜਿਹੜਾ ਨੇ ਪੰਜਾਬ ਦੇ ਪੁੱਤਾਂ ਨੂੰ ਚੁੱਕ ਕੇ ਮਾਰਤਾ, ਉਹਨਾਂ ਨੂੰ ਡੀਜੀਪੀ ਲਾ ਦੇਣਾ ਚੰਗੀ ਗੱਲ ਆ? ਦੇਖੋ ਅਗਲਾ ਦੇ ਰੈਂਕ ਦੇ ਹਿਸਾਬ ਨਾਲ ਲੱਗਿਆ, ਜੇ ਉਹਨੇ ਕਿਸੇ ਦਾ ਪੁੱਤ ਚੱਕ ਕੇ ਮਾਰਿਆ, ਜਿਹਦੇ ਪਰਚਾ ਹੋਇਆ ਵਿੱਚ ਜੇਲ੍ਹਾਂ 'ਚ ਵੀ ਬਥੇਰੇ ਬੈਠੇ ਆ ਪੁੱਤ ਮਾਰਨ ਵਾਲੇ ਉਦੋਂ ਵਾਲੇ। ਭਾਈ ਸੰਤੋਖ ਸਿੰਘ ਬੱਬਰ ਬਾਰੇ ਪੜ੍ਹਿਆ? ਬਥੇਰੇ ਜੇਲ੍ਹਾਂ ਨਹੀਂ, ਮੈਂ ਨਹੀਂ ਪੜ੍ਹਿਆ। ਬਥੇਰੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਉਦੋਂ ਗਲਤ ਮੁਕਾਬਲੇ ਬਣਾਏ ਆ, ਪੰਜਾਬ ਦੀ ਜਵਾਨੀ ਦਾ ਘਾਣ ਕਰਿਆ। ਪੰਜਾਬ ਦੁਬਾਰੇ ਉਸ ਪਾਸੇ ਨੂੰ ਜਾ ਰਿਹਾ, ਅੱਜ ਤੱਕ ਕਹਿੰਦੇ ਵੀ ਨਾ ਜਾਵੇ, ਵਾਹਿਗੁਰੂ ਕਿਰਪਾ ਕਰੇ। ਜੇਲ੍ਹਾਂ 'ਚ ਹੀ ਬਥੇਰੇ ਬੈਠੇ ਆ ਉਦੋਂ। ਕਿਹੜੇ ਪੱਖ ਤੋਂ ਦੇਖ ਰਹੇ ਹੋ ਤੁਸੀਂ ਪੰਜਾਬ ਉਸ ਪਾਸੇ ਨੂੰ ਜਾ ਰਿਹਾ? ਆਪੋ ਧਾਪੀ ਹੋਈ ਪਈ ਜੀ ਸਾਰੇ ਪਾਸੇ, ਦਿਖੀ ਜਾਂਦਾ ਆਪਾਂ ਨੂੰ। ਸਰਕਾਰ ਪੱਖ ਤੋਂ ਦੇਖ ਰਹੇ ਹੋ ਜਾਂ ਕਿਸੇ ਹੋਰ ਪੱਖ ਤੋਂ ਦੇਖ ਰਹੇ ਹੋ? ਸਰਕਾਰ ਤਾਂ ਹੁਣ ਤੁਹਾਨੂੰ ਦਿਸੇ ਸੁੱਤੀ ਪਈ ਹੈ ਜੀ, ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ। ਨਿੱਤ RPG ਅਟੈਕ ਹੋਈ ਜਾਂਦੇ, 2 ਅਟੈਕ ਤਾਂ ਇਹਦੇ ਪਹਿਲਾਂ ਹੋ ਗਏ, ਕਠਾਣੇ ਤੇ ਹੋ ਗਿਆ, ਕਮਾਲੀ ਹੋ ਗਿਆ, ਨਿੱਤ ਡਰੋਨ ਹਥਿਆਰ ਸਿੱਟੀ ਜਾਂਦੇ ਆ, ਕੋਈ ਧਿਆਨ ਹੀ ਨਹੀਂ ਕਿਸੇ ਦਾ ਕੁਛ। ਨਿੱਤ ਕਤਲ ਹੋਈ ਜਾਂਦੇ, ਡਕੈਤਾਂ ਹੋਈ ਜਾਂਦੀਆਂ, ਲੁੱਟਾਂ ਖੋਹਾਂ ਹੋਈ ਜਾਂਦੀਆਂ। ਤੁਹਾਡੇ ਪਿੰਡ ਦਾ MLA ਇੱਥੋਂ 4 ਕਦਮਾਂ ਦੀ ਦੂਰੀ ਤੇ ਉਹਦਾ ਘਰ ਆ, ਜਾ ਕੇ ਆਏ ਹੋ ਉਹਦੇ ਘਰੇ ਵੀ ਜਰਾ ਆਹ ਕੰਮ ਹੋ ਰਹੇ ਨੇ ਤੁਹਾਡੀ ਸਰਕਾਰ ਦੇ ਹੁੰਦੇ ਹੋਏ? ਉਹ ਤਾਂ ਰਹਿੰਦਾ ਹੀ ਨਹੀਂ ਇੱਥੇ। ਹੋਰ ਕਿੱਥੇ ਰਹਿੰਦਾ? ਤਪੇ ਰਹਿੰਦਾ, ਤਪੇ ਰਹਿੰਦਾ। ਤਪਾ ਕਿਹੜਾ ਪ੍ਰਦੇਸ਼ ਆ? ਤਪਾ ਵੀ 5 ਕਿਲੋਮੀਟਰ ਦੀ ਦੂਰੀ ਤੇ। ਚੱਲ ਵਾਲੇ ਨੇ ਦੇਖ ਲਿਆ, ਤੈਨੂੰ ਮਿਲ ਪੂ ਹੈ ਨਾਲ ਚੱਲ ਵੜ ਦਿੰਦਾ। ਆ ਬਾਈ ਯਾਰ ਕਿਹੜਾ ਕਹਿੰਦੇ ਮਿਲਦਾ, ਕਹਿੰਦੇ ਬਹੁਤ ਚੰਗਾ ਮੁੰਡਾ ਨੂੰ ਲੈ ਜਾ ਨਾਲ, ਫਿਰ ਇਹਨਾਂ ਨਾਲ ਮਿਲਾ ਲਿਆ ਹੱਥ, ਇਹਨਾਂ ਨਾਲ ਮਿਲਾ ਲਿਆ ਹੱਥ। ਨਾ ਆਪਾਂ ਉਹਨਾਂ ਕੋਲ ਗਏ ਆ ਹਾਲ ਤੱਕ। ਦੇਖੋ ਬੰਦਾ ਵਧੀਆ ਹੈਗਾ, ਸਾਨੂੰ ਲੋੜ ਨਹੀਂ ਪਈ। ਮੈਂ ਕਿਹਾ ਚਲੋ ਹੱਸਣ ਵਾਲੀ ਗੱਲ ਆਖ, ਹੱਸੀ ਜਾਂਦੇ ਹੋ, ਠੀਕ ਆ ਨਾ? ਨਹੀਂ ਸੀਰੀਅਸ ਗੱਲਾਂ ਹੋ ਰਹੀਆਂ ਨੇ, ਹੱਸਣ ਵਾਲੀਆਂ ਗੱਲਾਂ ਨਹੀਂ, ਸੀਰੀਅਸ ਗੱਲਾਂ ਨੇ। ਅਸੀਂ ਤਾਂ ਕਰਕੇ ਤੁਹਾਡੇ ਨਾਲ ਦੇਖੋ MLA ਮੈਂ ਤੁਹਾਨੂੰ ਪਹਿਲਾਂ ਕੀ ਦੱਸ ਕੇ ਹਟਿਆ, ਸਾਡੇ ਪਿੰਡ ਦਾ MLA ਹੈ ਨਾ, ਹੈਗਾ, ਪਰ ਉਹਨਾਂ ਦੇ ਬੱਸ ਕੀ ਆ ਵਿਚਾਰਿਆਂ ਦੇ, ਦੱਸੋ ਸਾਨੂੰ। ਜਦੋਂ ਬੈਠੇ ਤਾਂ ਦਿੱਲੀ ਵਾਲੇ ਇਕੱਲੇ ਦਫ਼ਤਰ 'ਚ, ਅਸਲ ਤਾਂ ਕੁੰਡੀ ਉੱਥੇ ਪਈ ਆ ਨਾ। ਆ ਬਾਈ ਹੋਰੇ ਕਹਿੰਦੇ ਟਾਈਮ ਮਿਲਣ ਦੇ ਹੋ ਜੇ, ਕਹਿੰਦੇ 9 ਮਹੀਨੇ ਟਾਈਮ ਤਾਂ ਦੀ ਹੈ, ਪੈ ਗਈ ਆ 5 ਸਾਲ ਦਾ। ਹੁਣ ਟਾਈਮ ਕੌਣ ਖੋਲੂ? ਟਾਈਮ ਤਾਂ 5 ਸਾਲਾਂ ਦਾ ਹੈਗਾ ਹੀ ਆ ਹੁਣ। ਇਹ ਕਹਿੰਦੇ ਹੁੰਦੇ ਸੀ ਅਸੀਂ ਬਿਜਲੀ ਸਮਝੌਤੇ ਰੱਦ ਕਰ ਦਿਆਂਗੇ, ਨਾ ਪਿਛਲੇ ਨੇ ਕਰਿਆ ਨਾ ਇਹਨਾਂ ਨੇ ਕਰਿਆ। ਕਰ ਦੇਣਗੇ ਗਲਤ ਤਾਂ, ਲੋਕਾਂ ਨੂੰ ਉੱਲੂ ਬਣਾਇਆ ਗਿਆ ਨਾ। 1000 ਰੁਪਇਆ ਆ ਗਿਆ ਤੁਹਾਡੇ ਘਰਾਂ ਦੇ ਵਿੱਚ, ਬੁੜੀਆਂ ਨੇ ਉਹਨਾਂ ਦੇ ਖਾਤਿਆਂ 'ਚ 1000 ਰੁਪਇਆ ਆ ਗਿਆ ਜਿਹੜਾ ਕਹਿੰਦੇ ਸੀ? ਤੁਹਾਡੇ ਘਰੇ ਬੁੜੀਆਂ ਹੈਗੀਆਂ? ਹਾਂ ਹੈਗੀਆਂ। ਕਢਾਏ ਲੈ ਇਹਨਾਂ ਨੇ? ਕਢਾ ਲੈ? ਇਕੱਲਾ ਹੀ ਬੰਦਾ ਹੋਏਗਾ ਪੰਜਾਬ 'ਚ ਜਿਹਨੇ 1000 ਰੁਪਇਆ ਕਢਾ ਲਿਆ, ਉਹ ਤਾਂ ਕਿਸੇ ਨੇ ਕਢਾਈ ਨਹੀਂ। ਨਹੀਂ ਉਹੀ ਪੁੱਛ ਰਹੇ ਤੁਹਾਨੂੰ, ਤਾਂ ਕਰਕੇ ਪੁੱਛਿਆ ਇਹ ਗੱਲ। ਉਹ ਵਾਅਦੇ ਹੀ ਗਲਤ ਨੇ, ਉਹ ਵਾਅਦੇ ਹੀ ਗਲਤ ਨੇ, ਠੀਕ ਹੈ ਨਾ? ਵੀ 1000 ਰੁਪਇਆ ਲੇਡੀ ਜੀ ਨੂੰ ਦੇਣਾ, ਉਹ ਸੰਭਵ ਵੀ ਹੈ ਨਹੀਂ, ਠੀਕ ਹੈ ਨਾ? ਕੁਝ ਵੀ ਨਹੀਂ ਚਾਹੀਦਾ। ਅਸੀਂ ਸਹੀ ਮੰਨਿਆ ਪੁੱਛੋ, ਜਿਹੜੇ ਆ 0 ਬਿੱਲ ਆਏ ਆ, ਅਸੀਂ ਇਹਦੇ ਵੀ ਹੱਕ 'ਚ ਨਹੀਂ ਹੈਗੇ। ਕਿਉਂ ਨਹੀਂ ਹੱਕ 'ਚ? ਤੁਸੀਂ ਮੈਨੂੰ ਐ ਦੱਸੋ ਇੱਕ ਮਿੰਟ, ਵੀ 5 ਸਾਲ ਪਿਛਲੇ ਲੰਘੇ ਆ, ਹੁਣ ਵੀ ਸਾਲ ਲੰਘ ਗਿਆ, ਹੋਰ 4 ਵੀ ਐ ਲੰਘ ਜਾਣਗੇ। ਕੋਈ 1 ਯੂਨਿਟ ਬਿਜਲੀ ਪੈਦਾ ਕਰੀ ਆ ਕਿਤੇ? ਠੀਕ ਹੈ ਨਾ? ਹਰ ਸਾਲ ਬਾਜ਼ਾਰਾਂ ਦੇ ਵਿੱਚ ਕਿੰਨੇ ਸੰਦ ਵਿਕਦੇ ਆ ਬਿਜਲੀ ਵਾਲੇ, ਕਾਹਤੇ ਬਿਜਲੀ ਤੇ ਹੀ ਚੱਲਦੇ ਆ ਨਾ। ਕਿੰਨੀ ਖਪਤ ਵਧੀ ਜਾਂਦੀ ਹੈ, 14000 ਮੈਗਾਵਾਟ ਤੇ ਪਹੁੰਚ ਗਈ ਨਾ ਖਪਤ। ਹੁਣ ਐਰਕੀ 16000 ਤੇ ਪਹੁੰਚਣ ਦੀ ਸੰਭਾਵਨਾ। ਕੀ ਰਹੂ ਪਰ ਫਰੀ ਨੂੰ ਕੀ ਕਰਾਂਗੇ? ਕੱਟ ਹੀ ਲੱਗਣਗੇ ਨਾ, ਜਦੋਂ ਲਾਈਟ ਹੀ ਨਾ ਆਈ ਤੇ ਮੀਟਰ ਹੀ ਨਹੀਂ ਚੱਲਿਆ, ਫਰੀ ਹੋਈ ਆ। ਉਹ ਉਹਨਾਂ ਨਾਲ ਜਦੋਂ ਗੱਲ ਕਰਦੇ ਆਂ ਸੀ, ਉਹ ਕਹਿੰਦੇ ਨੇ ਕਿ ਯਾਰ ਬਾਦਲਾਂ ਨੇ ਵੀ ਮੋਟਰਾਂ ਜਿਹੜੀਆਂ ਫਰੀ ਕਰੀਆਂ ਸੀ, ਜੇ ਅਸੀਂ ਕਰਤੀਆਂ ਫਿਰ ਕਿੱਡੀ ਕੁ ਗੱਲ ਹੋ ਗਈ? ਮੋਟਰਾਂ ਕਰੀਆਂ ਸੀ ਇੱਕ ਕਿਸਾਨੀ ਨੂੰ ਕਰੀਆਂ ਸੀ, ਠੀਕ ਹੈ ਨਾ? ਜੇ ਇੱਕ ਮੋਟਰ ਖੇਤ ਦੇ ਵਿੱਚ ਕੋਈ ਫਸਲ ਪਾਲਦੀ ਆ ਤਾਂ ਉਹ ਤੋਂ ਗੌਰਮੈਂਟ ਨੂੰ ਵੀ ਇਨਕਮ ਆਉਂਦੀ ਹੈ, ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ। ਘਰੋਂ ਦੱਸੋ ਮੈਨੂੰ ਇੱਥੇ ਕਿਹਨੂੰ ਇਨਕਮ ਹੁੰਦੀ ਹੈ ਤੇ ਕਿਹਨੂੰ ਰੁਜ਼ਗਾਰ ਦਿੰਦੇ ਆ ਕਦੇ ਆਪਾਂ ਫਰੀ ਬਿਜਲੀ ਫਰੀ ਤੇ? ਠੀਕ ਹੈ ਜੀ, ਮਾੜੀ ਲੱਗਦੀ ਹੈ ਲੈ ਲੈਣ ਵਾਪਸ, ਉਹ ਵੀ ਹੁਣ ਤਾਂ ਇਹਨਾਂ ਦਾ ਰਾਜ ਆ। ਬਿਲਕੁਲ ਜਿਹੜੀਆਂ ਬੈਠ ਹੁਣ ਤੁਸੀਂ ਵੀ ਗਏ ਤਾਂ ਮਤਾਵਾਂ ਜਾਂਦੀਆਂ, ਮਤਾਵਾਂ ਮਾੜੀ ਮੋਟੀ ਗੱਲਬਾਤ ਕਰਨੀ ਆ। 1000 ਰੁਪਇਆ ਪੁੱਛ ਲਈਏ ਅਸੀਂ, ਇੱਧਰ ਕੈਮਰਾ ਘਮਾਈ ਮੜਾ ਜਾ, ਦੱਸਿਓ ਮੜਾ ਜਾ 1000 ਰੁਪਇਆ ਮਿਲ ਗਿਆ ਸਾਨੂੰ, ਮੜਾ ਦੱਸ ਜੋ ਇੱਕ ਵਾਰ, ਅਸੀਂ ਗੱਲਬਾਤ ਕਰਨੀ ਆ ਤੁਹਾਡੇ ਨਾਲ ਥੋੜੀ ਜੀ। ਤੁਹਾਡੇ ਪਿੰਡ ਦਾ MLA ਆ, ਆ ਜਾਓ ਉਰੇ ਨੂੰ, ਆ ਜਾਓ, ਇੱਥੇ ਹੀ ਕਰ ਲੈਂਦੇ ਆਪਾਂ, ਬਾਹਲੀ ਲੰਬੀ ਨਹੀਂ ਕਰਦੇ, ਬਸ ਇਹੀ ਪੁੱਛਣਾ ਵੀ 1000 ਰੁਪਇਆ ਮਿਲ ਗਿਆ। ਸੋ ਕੁਲਦੀਪ ਇੱਧਰ ਦੀ ਚੱਲ, ਆਪਾਂ ਗੇਟ ਥਣੀ ਇੱਥੋਂ ਕਾਫੀ ਵੱਡਾ ਜਿਹੜੀ ਕਿ ਜਾਲੀ ਲੱਗੀ ਹੋਈ ਆ। ਸੋ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ, ਕਿਉਂਕਿ ਪਿੰਡ ਦਾ MLA ਆ। 1000 ਰੁਪਇਆ ਆ ਗਿਆ ਜੀ ਖਾਤਿਆਂ 'ਚ, ਕਾਫੀ ਟਾਈਮ ਹੋ ਗਿਆ ਸਰਕਾਰ ਬਣੀ ਨੂੰ। ਕਿਸੇ ਨੇ ਕੋਈ ਸਾਨੂੰ 1000 ਨਹੀਂ ਦਿੱਤਾ, ਕਿਸੇ ਨੇ 2-2000 ਦਿੱਤਾ, ਤਾਂ ਬਹਾਨੇ ਲਾਰੇ ਲਾਈ ਜਾਂਦੇ ਆ। ਕੀ ਕਹਿੰਦੇ ਨੇ? ਕਦੇ ਗੱਲਬਾਤ ਹੋਈ ਹੋਣੀ ਇੱਥੇ ਆ? ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਭਰਾਵਾ, ਸਾਡੇ ਪਿੰਡ ਦਾ MLA, ਅਸੀਂ ਕਿਹਦੇ ਨਾਲ ਗੱਲਬਾਤ ਕਰੀਏ? ਸਾਨੂੰ ਕੋਈ ਐਡੀ ਪਰਵਾਹ ਹੀ ਨਹੀਂ 1000 ਰੁਪਏ ਦੀ, ਸਾਡੀ ਕਦੀ ਪਰਵਾਹ? ਅਸੀਂ ਕੰਮ ਕਰਦੇ ਆ, ਖਾਂਦੇ ਆ ਆਪਦਾ, ਸਾਨੂੰ ਕੋਈ ਪਰਵਾਹ ਨਹੀਂ 1000। ਤੁਹਾਡੇ ਖਾਤੇ ਜਾ ਗਿਆ ਮਾਤਾ 1000 ਕਹਿੰਦੇ ਸੀ? ਨਹੀਂ ਆਇਆ ਨਹੀਂ ਜੀ, ਆਇਆ ਨਹੀਂ ਜੀ। ਕਾਫੀ ਆਸਾਂ ਲਾਈਆਂ ਹੋਣੀਆਂ ਵੀ ਸੂਟ ਬਣਾਵਾਂਗੇ, 1 ਮਹੀਨੇ ਬਾਅਦ 1 ਸੂਟ ਤਾਂ ਪੱਕਾ ਹੀ ਆ। ਹਰ ਇੱਕ ਦੀ ਹੁੰਦੀਆਂ ਨੇ, ਜੇ 2-2000 ਹੋਵੇ ਉਹਦੇ 2-2 4-4 ਸੂਟ ਲੈ ਲਈਏ, ਸੰਗਾਂ ਦੀ 5-5 4-400 ਦੇ ਲੈ ਲਈਏ। ਆਸ ਤਾਂ ਹਰ ਇੱਕ ਦੀ ਹੁੰਦੀ ਆ, ਆਸ ਖਤਮ ਕਰੀ ਬੈਠੇ, ਜਦੋਂ ਆਉਂਦੇ ਨਹੀਂ 1000 ਕਰੀਏ ਕੀ? ਕੋਈ ਜ਼ਰੂਰੀ ਆ? ਘਰਦਿਆਂ ਨੇ ਵੀ ਕਿਹਾ ਹੋਣਾ ਵੀ 1000 ਤੁਹਾਡੇ ਖਾਤੇ ਜਾਊ, ਉਹਦਾ ਸੂਟ ਲੈ ਲਿਓ। ਭਰਾਵਾ 1000 ਕਿਹੜਾ ਉਹ, ਇਸ ਦਾ ਖਾਤੇ ਚੈੱਕ ਕਰਿਆ, ਸਾਨੂੰ ਕੋਈ 1000 ਨਹੀਂ ਆਇਆ। ਖਾਤੇ ਚੈੱਕ ਕਰਕੇ ਆ ਗਏ ਬੇਸ਼ਰਮ ਹੋ ਕੇ ਉੱਥੋਂ, ਕੋਈ ਜ਼ਰੂਰੀ ਆ? ਤਾਂ ਅਸੀਂ ਗੱਲਬਾਤ। ਬੇਬੇ ਕਿੰਨੀ ਉਮਰ ਹੋ ਗਈ ਤੇਰੀ? ਠੰਡ 'ਚ ਕਾਫੀ ਠੰਡ ਆ, ਤੁਰੀ ਫਿਰਦੀਆਂ, ਬਿਮਾਰ ਹੋ ਜਾਏਗੀ। ਸਾਡੇ ਮੁੰਡੇ ਹੈ ਨਹੀਂ, ਕੁੜੀਆਂ ਤਿੰਨੇ ਮੇਰੇ ਤਾਂ। ਤੇ ਕਿੱਥੋਂ ਦਾ? ਸਾਨੂੰ ਤਾਂ 1000 ਰੁਪਇਆ ਆਉਂਦਾ ਹੀ ਨਹੀਂ ਪਹਿਲੀ ਗੱਲ।
ਸਾਨੂੰ ਤਾਂ ਬਿੱਲ ਬਥੇਰਾ ਦੇਈ ਜਾਂਦੇ ਨੇ। ਕਿੰਨਾ ਦੇਤਾ ਬਿੱਲ? ਬਥੇਰਾ ਦਿੱਤਾ ਗਾ। ਕਿੱਥੋਂ ਭਰੀਏ, ਕੁੜੀਆਂ ਵਾਲੇ ਕਿੱਥੋਂ ਭਰ ਦੇਣ ਹੁਣ। ਨਾਲੇ ਕਹਿੰਦੇ ਜ਼ੀਰੋ ਬਿੱਲ ਆਉਣਾ। ਹਾਂ ਕੁਛ ਨਹੀਂ ਆਉਂਦਾ ਗਾ, ਕੁਛ ਨਹੀਂ ਆਉਂਦਾ। ਕੁਛ ਨਹੀਂ ਆਉਂਦਾ ਨਾ ਮੈਂ ਤਾਂ ਤੇਰੇ ਖਾਤੇ 'ਚ ਤਾਂ ਨਹੀਂ ਆਇਆ, ਭੱਜੋ ਨਾ ਹੋਣਾ। ਗੱਲ ਤਾਂ ਕਰ ਜੋ, ਤੁਹਾਡੇ ਪਿੰਡ ਦਾ ਐਮਐਲਏ ਆ। ਹੈਂ? ਮੇਰੀ ਤਾਂ ਪੈਨਸ਼ਨ ਵੀ ਕੱਟਤੀ। ਹਾਂ ਪੈਨਸ਼ਨ ਵੀ ਨਹੀਂ ਆਉਂਦੀ ਮੇਰੀ ਤਾਂ। ਉਹ ਤਾਂ ਹਜ਼ਾਰ ਕਿਹਨੇ ਕੱਟਦੀ ਪੈਨਸ਼ਨ? ਕਿਹਨੇ ਕੱਟੀ ਆ ਹੁਣ? ਮੇਰੇ ਤਾਂ ਕੁੜੀਆਂ ਤਿੰਨੇ। ਕਿੰਨੀ ਆਉਂਦੀ ਹੁੰਦੀ ਪੈਨਸ਼ਨ? 1500 ਆਉਂਦੀ ਹੁੰਦੀ ਸੀ। ਆਉਂਦੀ ਕਿੰਨੀ ਕਿਸੇ ਵਾਸਤੇ ਹੀ ਆਉਂਦੀ ਸੀ। ਇਹ ਜਦੋਂ ਸਰਕਾਰ ਬਣੀ ਆਉਂਦੀ ਕੱਟੀ ਗਈ ਕਿ ਤੂੰ ਪਹਿਲਾਂ ਕੱਟੀ ਗਈ? ਹੁਣੀ ਕੱਟੀ ਗਈ ਹੈਗੀ ਬਸ। ਆਜੋ ਬਈ, ਜਿਹੜੇ ਝਾੜੂ ਦੇ ਸਮਰਥਕ ਨੇ ਥੋੜਾ ਦੱਸ ਦਿਓ, ਇਹਨਾਂ ਦੀ ਪੈਨਸ਼ਨ ਕੱਟੀ ਗਈ ਆ। ਹਾਂ ਮੈਂ ਤਾਂ ਆਪਣਾ ਤਾਂ ਗੁੱਡੀਆਂ ਨੇ ਤਿੰਨੇ। ਆਪਣਾ ਸਾਡੇ ਤਾਂ ਮੁੰਡੇ ਵੀ ਨਹੀਂ ਹੈਗੇ ਸੁੱਖ ਨਾਲ। ਤਿੰਨੇ ਗੁੱਡੀਆਂ ਤਿੰਨੇ ਵਿਆਹਤੀਆਂ ਮੈਂ। ਅੱਛਾ ਹਾਂ। ਅੱਜ ਫਿਰ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ? ਘਰ ਦਾ ਚੱਲਦਾ। ਅੱਜ ਛੋਟਾ ਕੁੜੀ ਰੱਖੀ ਵੀ ਆ ਘਰ ਜਮਾਈ ਸਾਡੇ। ਬਸ ਉਹ ਰਹਿੰਦਾ ਮੇਰੇ ਕੋਲ। ਹੋਰ ਬਸ ਇਹੀ ਗੱਲਬਾਤ ਹੈ ਸਾਡੀ। ਤਾਂ ਅਸੀਂ ਗੱਲਬਾਤ ਕਰ। ਤੁਹਾਨੂੰ ਪਤਾ ਹੀ ਆ, ਸਾਡਾ ਤਾਂ ਪੁੱਛ ਲਾ ਖੜਾ ਵਿਚਾਰਾ। ਕਿਉਂ ਬਈ ਕੱਟਦੀ ਪੈਨਸ਼ਨ ਇਹਨਾਂ ਦੀ? ਨਹੀਂ ਨਹੀਂ, ਘਰ ਦਾ ਗੁਜ਼ਾਰਾ ਸਰਕਾਰ ਨੇ ਕੱਟੀ ਹੈ, ਚਲੋ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਇਹਨਾਂ ਨੇ ਕਿਹਾ ਕਿ ਘਰ ਦਾ ਗੁਜ਼ਾਰਾ ਤਾਂ ਇਹ ਹੈ। ਮੈਂ ਨਾ ਇਸ ਪਿੰਡ ਦਾ ਡੀਪੂ ਹੋਲਡਰ ਵੀ ਹਾਂ। ਡੀਪੂ ਹੋਲਡਰ ਜਿਹਨੂੰ ਪੰਜਾਬ ਦਾ ਮੁੱਖ ਬੁਲਾਰਾ ਵੀ ਹਾਂ। ਅਸੀਂ ਪਹਿਲੀ ਗੱਲ ਤਾਂ ਪੰਜਾਬ ਨੇ ਸਰਕਾਰ ਨੇ ਪਹਿਲਾਂ ਹੁਣ ਇੱਕ ਲਿਆਂਦੀ 2 ਅਕਤੂਬਰ ਨੂੰ ਘਰ ਘਰ ਆਟਾ ਵੰਡਣ ਵਾਲੀ ਸਕੀਮ। ਉਹਦੀ ਖਾਤਰ ਹਾਈ ਕੋਰਟ ਗਏ ਸੀ। ਹਾਈ ਕੋਰਟ ਤੋਂ ਸਾਨੂੰ ਇਨਸਾਫ ਮਿਲਿਆ ਸੀ, ਜਿੱਤੇ ਹਾਂ। ਹੁਣ ਅਸੀਂ ਕਣਕ ਵੰਡ ਰਹੇ ਹਾਂ। ਇਹ ਕਣਕ ਵਗੈਰਾ ਮੈਥੋਂ ਲੈ ਜਾਂਦੇ ਨੇ, ਉਹਦੇ ਵਿੱਚ 11-12% ਦਾ ਕੱਟ ਸਰਕਾਰ ਲਾ ਰਹੀ ਹੈ ਇਸ ਵੇਲੇ। ਉਹ ਪੰਜਾਬ ਸਰਕਾਰ ਦੀ ਨਲਾਇਕੀ ਹੈ। ਇਹ ਮੁੱਦਾ ਅੱਜ ਤੁਹਾਡੇ ਮਾਧਿਅਮ ਨਾਲ ਧਿਆਨ 'ਚ ਲਿਆਉਣਾ। ਪੰਜਾਬ ਸਰਕਾਰ ਸਹੀ ਸੇਲ ਨਹੀਂ ਪੰਜਾਬ ਦੇ ਵਿੱਚ ਪਵਾ ਰਹੀ। ਉਹਦੀ ਨਲਾਇਕੀ ਕਾਰਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਉਹ ਤੋਂ 11-12% ਦਾ ਕੱਟ ਆ ਜਾਂਦਾ। ਉਹ ਕੱਟ ਦਾ ਖਮਿਆਜਾ ਸਾਨੂੰ ਵੀ ਭੁਗਤਣਾ ਪੈਂਦਾ, ਇਹਨਾਂ ਖਪਤਕਾਰਾਂ ਨੂੰ ਵੀ ਭੁਗਤਣਾ ਪੈਂਦਾ। ਠੀਕ ਹੈ। ਅਸੀਂ ਫਿਰੋਜ਼ਪੁਰ ਦੇ ਵਿੱਚ ਪਰਸੋਂ ਧਰਨਾ ਲਾ ਕੇ 60,000 ਗੱਟਾ ਕਣਕ ਦਾ ਲੋਕਾਂ ਨੂੰ ਦਵਾ ਕੇ ਆਏ ਦੁਬਾਰਾ। ਇੱਕ ਬਈ ਡੀਪੂ ਹੋਲਡਰਾਂ ਦੇ ਵਿੱਚ ਮਸ਼ੀਨਾਂ ਦਿੱਤੀਆਂ ਨੇ, ਮਸ਼ੀਨਾਂ ਦੀ ਕਿੰਨੀ ਕੁ ਦਿੱਕਤ ਆ ਰਹੀ ਹੈ? ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਹੀ ਆ ਉਹ। ਇੱਕ ਪਿੰਡ ਦੇ ਇੱਕ ਨਹੀਂ ਜੀ, ਉਹ ਜੀ ਘੱਟੋ ਘੱਟ ਇੱਕ ਮਸ਼ੀਨ ਦੇ ਵਿੱਚ 10 ਡੀਪੂ ਨੇ। ਉਹਦੇ ਵਿੱਚ 5 ਸ਼ਹਿਰ ਦੇ 5 ਪਿੰਡਾਂ ਦੇ। ਹਾਂ ਉਹ ਮਸ਼ੀਨਾਂ 2G ਸਿਸਟਮ ਹੈ। ਹੁਣ ਕੋਲ ਦੁਨੀਆ 5G ਤੇ ਪਹੁੰਚ ਚੁੱਕੀ ਹੈ। ਹੁਣ 2G ਸਿਸਟਮ ਤੁਸੀਂ ਆਪ ਸਿਆਣੇ ਸੂਝਵਾਨ ਪੱਤਰਕਾਰ ਹੋ ਵੀ 2G ਸਿਸਟਮ ਕਿੰਨਾ ਕੁ ਚੱਲ ਸਕਦਾ। ਫਿਰ ਉਹਦੇ ਸਰਵਰ ਇੰਨੇ ਨੇ, ਜਦੋਂ ਕੋਈ ਬੈਂਕਾਂ ਖੁੱਲ੍ਹ ਜਾਂਦੀਆਂ, ਕਚਹਿਰੀਆਂ ਖੁੱਲ੍ਹ ਜਾਂਦੀਆਂ 10 ਵਜੇ, ਉਹ ਸਾਰੇ ਸਰਵਰ ਡਾਊਨ ਹੋ ਜਾਂਦੇ ਨੇ। ਉਹ ਚੱਲਦੀਆਂ ਨਹੀਂ ਹੈਗੇ। 5 ਵਜੇ ਤੋਂ ਬਾਅਦ ਜਦੋਂ ਬੈਂਕਾਂ ਬੰਦ ਹੋ ਗਈਆਂ, ਕਚਹਿਰੀਆਂ ਬੰਦ ਹੋ ਗਈਆਂ, ਤਾਂ 5 ਵਜੇ ਤੋਂ ਬਾਅਦ ਚੱਲਦੇ ਜਾਂ ਸਵੇਰੇ ਸਦੇਹਾਂ ਚੱਲਦੀਆਂ ਨੇਗੀਆਂ। ਜੇ ਤੁਸੀਂ ਪਰਚੀ ਤੋਂ ਬਿਨਾਂ ਬਣਦੇ ਹੋ ਤਾਂ ਤੁਹਾਡੇ ਉੱਪਰ ਕੋਈ ਕਾਰਵਾਈ ਹੁੰਦੀ ਹੈ ਜਾਂ ਕੁਝ? ਪਰਚੀ ਤੋਂ ਬਿਨਾਂ ਜੀ ਵੰਡ ਹੀ ਨਹੀਂ ਸਕਦੇ। ਸੇਲ ਹੀ ਆਨਲਾਈਨ ਪੈਂਦੀ ਹੈ ਜੀ। ਪਰਚੀ ਤੋਂ ਬਿਨਾਂ ਵੰਡਣਾ ਕਿ ਸਾਡੇ ਕੋਲੋਂ ਜਾਊ, ਸਰਕਾਰ ਕੋਲੋਂ ਨਹੀਂ ਜਾਂਦੀ। ਉਹ ਮਸ਼ੀਨ 'ਚ ਬਕਾਇਆ ਖੜੀ ਰਹੂਗੀ। ਪਰਚੀ ਬਿਨਾਂ ਤਾਂ ਵੰਡ ਹੀ ਨਹੀਂ ਸਕਦੇ। ਸਾਰਾ ਕੰਮ ਹੀ ਇੱਕ ਨੰਬਰ 'ਚ ਹੁਣ ਇਹ। ਬਾਕੀ ਇੱਕ ਮੈਂ ਹੋਰ ਤੁਹਾਡੇ ਤੁਹਾਡੇ ਮਾਧਿਅਮ ਰਾਹੀਂ ਕਹਿ ਦਿੰਦਾ, ਫਿੰਗਰਪ੍ਰਿੰਟ ਚੱਲ ਰਿਹਾ, ਬਾਇਓਮੈਟ੍ਰਿਕ ਸਿਸਟਮ ਹੈ। ਅਸੀਂ ਅੰਗੂਠਾ ਲਵਾ ਕੇ ਕਣਕ ਵੰਡਦੇ ਹਾਂ। ਕੋਈ ਚੋਰੀ ਦੀ ਗੁੰਜਾਇਸ਼ ਨਹੀਂ। ਜਿੰਨੀ ਪਰਚੀ ਨਿਕਲੀ ਉਨੀ ਅਗਲਾ ਕਣਕ ਲੈ ਕੇ ਜਾਂਦਾ। ਇੱਕ ਇਹਨਾਂ ਦਾ ਸੰਜੇ ਸਿੰਘ ਹੈ, ਉਹਨੇ ਸਾਨੂੰ ਰਾਜ ਸਭਾ ਦੇ ਵਿੱਚ ਚੋਰ ਕਿਹਾ ਹੈਗਾ। ਅਸੀਂ ਉਹਦੇ ਖਿਲਾਫ ਪੁਤਲੇ ਵੀ ਫੂਕੇ ਨੇ। ਅਸੀਂ ਉਹਨੂੰ ਹਾਈ ਕੋਰਟ ਵੀ ਘੜੀਸਾਂਗੇ। ਹੁਣ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਨਹਾਨੀ ਦਾ ਕੇਸ ਪਾਉਣ ਜਾ ਰਹੇ ਹਾਂ। ਇਹ ਤਾਂ ਚੋਰ ਜੋ ਇਹਨਾਂ ਨੇ ਕੀ ਸੀ, ਆਟਾ ਦਾਲ ਸਕੀਮ ਜਿਹੜੀ ਘਰ ਘਰ ਆਟਾ ਦੇਣਾ ਸੀਗਾ, ਉਹਦੇ ਵਿੱਚ ਨੇ 500-700 ਕਰੋੜ ਰੁਪਈਆ ਸਰਕਾਰੀ ਖਜ਼ਾਨੇ ਨੂੰ ਬੋਝ ਲਾ ਕੇ, ਸਰਕਾਰੀ ਖਾਨੇ ਤੇ ਚੋਰੀ ਕਰਕੇ ਇਹਨਾਂ ਨੇ ਦਿੱਲੀ ਦੀ ਇੱਕ D2D ਪ੍ਰਾਈਵੇਟ ਕੰਪਨੀ ਸੀਗੀ ਜਿਹਦੇ ਰਾਹੀਂ ਉਹ ਬਣਾਉਣਾ ਸੀਗਾ। ਇਹੀ ਕੋਆਪਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਵਾਲੀ ਸਰਕਾਰ ਕਹਿ ਲਈ ਜਿਹੜੀ ਵਿਰੋਧ ਕਰਕੇ ਬਣੀ ਸੀ। ਇਹ ਕੋਆਪਰੇਟ ਘਰਾਣਿਆਂ ਦਾ ਕਬਜ਼ਾ ਹੀ ਦੁਬਾਰਾ ਕਰਵਾ ਰਹੀ ਸੀ। ਅਸੀਂ ਉਹਦਾ ਵਿਰੋਧ ਕਰਿਆ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ, ਜਿੱਥੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਤੋਂ ਜਵਾਬ ਮੰਗਿਆ। ਇਹਨਾਂ ਤੋਂ ਜਵਾਬ ਵੀ ਨਹੀਂ ਦੇ ਸਕੀ। ਉੱਥੋਂ ਆਪਦੀ ਸਕੀਮ ਹੀ ਵਿਡਰਾਲ ਕਰਕੇ ਲੈ ਗਈ ਸਰਕਾਰ। ਜੀ ਬਿਲਕੁਲ। ਹਾਂਜੀ, ਅਸੀਂ ਇੱਥੇ ਗੱਲਬਾਤ ਕਰਦੇ ਹਾਂ। ਮਾਤਾ ਤੁਹਾਡੇ ਖਾਤੇ 'ਚ ਹਾਂਜੀ 2015 ਦੇ ਵਿੱਚ ਬੇਅਦਬੀ ਦੀਆਂ ਤੇ ਕਾਨੂੰਨੀਆਂ ਘਟਨਾਵਾਂ ਵਾਪਰੀਆਂ ਸੀ ਅਕਾਲੀ ਦਲ ਦੇ ਰਾਜ ਵੇਲੇ, ਜਿਹਦੇ ਰੱਜ ਕੇ ਸਿਆਸਤ ਵੀ ਹੋਈ। ਬਹੁਤ ਅਸੀਂ ਹਿਰਦੇ ਬਲੂੰਦਰੇ ਗਏ। ਹਰ ਸਿੱਖ ਦੇ, ਕਿਸੇ ਸਿੱਖ ਨੇ ਉਹਨੂੰ ਵਧੀਆ ਨਹੀਂ ਮੰਨਿਆ। ਇਲਜ਼ਾਮ ਬਦਲ ਕੇ ਅੰਤੀ ਲਾਤੇ ਨਾ। ਅਗਲਿਆਂ ਨੇ ਜਾਂਚ ਵੀ ਫੁੱਲ ਕਰ ਲਈ। ਉਹਦੇ ਤੇ ਲੱਗਦੇ ਨੇ ਜਿਹਦੀ ਸਰਕਾਰ ਹੋਵੇ। ਜੇ ਘਰ 'ਚ ਚੋਰੀ ਹੋਏ, ਜਿਹੜਾ ਬੰਦਾ ਮੋਰੀ ਹੋਊ ਉਹਨੂੰ ਹੀ ਕਹਿਣਗੇ। ਕਾਫੀ ਸਿੱਖ ਸੀ ਜਿਨ੍ਹਾਂ ਨੇ ਕਿਹਾ ਵੀ ਸਾਡੇ ਹਿਰਦੇ ਬਲੂੰਦਰੇ ਵੀ ਗਏ। ਇਸ ਗੱਲ 'ਚ ਕੋਈ ਸ਼ੱਕ ਨਹੀਂ। ਪਰ ਜਦੋਂ ਰਾਜਨੀਤਿਕ ਤੌਰ ਤੇ ਹਿਰਦੇ ਬਲੂੰਦਰੇ ਜਾਂਦੇ ਆ ਨਾ, ਉੱਥੇ ਫਿਰ ਧਰਮ ਪਿੱਛੇ ਹਟ ਜਾਂਦਾ। ਮੈਂ ਇੱਕ ਤੁਹਾਨੂੰ ਫੋਟੋ ਦਿਖਾ ਰਿਹਾ। ਕੁਲਦੀਪ ਦਿਖਾ ਦੇ ਜ਼ੂਮ ਕਰ। ਇਹ ਕਿਸੇ ਮੀਡੀਆ ਨੇ ਵੀ ਨਹੀਂ ਠਾਈ ਬਾਈ ਜੀ। ਇੱਥੇ ਕਿਸੇ ਦੇ ਹਿਰਦੇ ਨਹੀਂ ਬਲੂੰਦਰੇ ਗਏ। ਰਾਹੁਲ ਗਾਂਧੀ ਯਾਤਰਾ ਪਾਈ ਖੜਾ ਜੀ। ਪੰਜਾਬ ਦੇ ਕਾਂਗਰਸ ਦੇ ਲੀਡਰ ਵੀ ਖੜੇ ਪਿੱਛੇ। ਇੱਕ ਵਾਰ ਤਸਵੀਰ ਦਿਖਾ ਦਿਓ। ਇਹ ਮੁੱਦਾ ਨਹੀਂ ਸੀ ਕਿਸੇ ਦਾ। ਇਹਦਾ ਮਤਲਬ ਉੱਥੇ ਜਰਜ ਕੇ ਰਾਜਨੀਤੀ ਹੋਈ ਆ ਨਾ। ਇੱਥੇ ਕਿਸੇ ਦਾ ਹਿਰਦਾ ਨਹੀਂ ਬਲੂੰਦਰੇ ਗਿਆ। ਦੇਖੋ ਦੁੱਖ ਆ ਸਾਨੂੰ ਇਹਦਾ ਵੀ। ਇਹਨੇ ਵੀ ਤਾਂ ਬੇਅਦਬੀ ਕਰੀ ਹੈ ਨਾ ਬਣੀ। ਕਿਸੇ ਨੈਸ਼ਨਲ ਮੀਡੀਆ ਨੇ, ਕਿਸੇ ਲੋਕਲ ਮੀਡੀਆ ਨੇ, ਕਿਸੇ ਸੋਸ਼ਲ ਮੀਡੀਆ ਤੇ ਕਿਸੇ ਦਾ ਹਿਰਦਾ ਨਹੀਂ ਬਲੂੰਦਰਿਆ ਗਿਆ। ਕਿਸੇ ਨੇ ਮੁੱਦਾ ਨਹੀਂ ਚੁੱਕਿਆ। ਅਗਲੀ ਗੱਲ, ਭਗਵੰਤ ਮਾਨ ਜੀ ਦਾ ਵਿਆਹ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਜਾਂਦੇ ਅੰਦਰ, ਉਹ ਜਿਹਦੀ 4 ਸਪੇਰਿਓਂ ਤਲਾਸ਼ੀ ਲੈਤੀ ਜਾਂਦੀ ਹੈ ਨਾ। ਜਗਤ ਗੁਰੂ ਗਏ ਸੀ ਉੱਥੇ। ਕੇਜਰੀਵਾਲ ਜਾਂਦਾ, ਜੂਮਰ ਲਵਾਰ ਦਾ ਲੰਘ ਜਾਂਦਾ। ਇਹਦਾ ਮਤਲਬ ਕੇਜਰੀਵਾਲ ਵੱਡਾ ਹੋ ਗਿਆ ਗ੍ਰੰਥ ਸਾਹਿਬ ਦਾ। ਕਈ ਮੁੱਦੇ ਨਹੀਂ ਸੀ, ਚੁੱਕੇ ਨਹੀਂ ਨਾ ਗਏ। ਅਗਰ ਅਕਾਲੀ ਦਲ ਦੀ ਸਰਕਾਰ ਹੁੰਦੀ, ਮੁੱਦੇ ਹੋ ਡਿੱਗਣਾ ਸੀ ਇਹਨਾਂ ਮੁੱਦਿਆਂ ਤੇ ਲੋਕਾਂ ਨੇ।
ਇਹ ਗਿਲਾ ਸਾਡਾ ਮੀਡੀਆ ਨਾਲ ਵੀ ਗਿਲਾ ਇਸ ਚੀਜ਼ ਦਾ। ਕਿਉਂਕਿ ਅਕਾਲੀ ਦਲ ਦੇ ਉੱਪਰ ਤਾਂ ਸਵਾਲ ਖੜੇ ਕਰਦਾ ਮੀਡੀਆ ਹੋਵੇ ਜਾਂ ਕੋਈ ਆਮ ਲੋਕ ਹੋਣ ਕਿ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਕਹਾਉਂਦੇ ਸੀ। ਅਕਾਲੀ ਦਲ ਇੱਕ ਪੰਜਾਬ ਦੀ ਖੇਤਰੀ ਪਾਰਟੀ ਸੀ। ਅਕਾਲੀ ਦਲ ਨੂੰ ਪਤਾ ਕਿ ਪੰਜਾਬ ਦੇ ਵਿੱਚ ਲੋਕ ਕੀ ਚਾਹੁੰਦੇ ਨੇ ਤੇ ਪੰਜਾਬ ਦੇ ਲੋਕਾਂ ਦੀ ਮਨਸ਼ਾ ਕੀ ਆ ਧਨ ਪ੍ਰਤੀ। ਨਹੀਂ ਕੀ ਅੱਜ ਵਾਲੇ ਫਿਰ ਸਿੱਖ ਨਹੀਂ ਹੈਗੇ ਜਿਨ੍ਹਾਂ ਦਾ ਉਦੋਂ ਬਾਅਦ ਰਾਜ ਆਇਆ, ਕੈਪਟਨ ਅਮਰਿੰਦਰ ਸਿੰਘ ਆਇਆ, ਚਰਨਜੀਤ ਚੰਨੀ ਬਣਿਆ, ਇਸ ਟਾਈਮ ਭਗਵੰਤ ਸਿੰਘ ਮਾਨ ਆ, ਇਹ ਪੰਜਾਬੀ ਨਹੀਂ, ਇਹ ਸਿੱਖ ਨਹੀਂ, ਇਹ ਗੁਰੂ ਨੂੰ ਮੰਨਦੇ ਨਹੀਂ। ਇਹਦਾ ਮਤਲਬ ਵੀ ਜੇ ਅਕਾਲੀਆਂ ਦੇ ਰਾਜ 'ਚ ਹੋਊਗੀ ਤਾਂ ਆਪਾਂ ਮੁੱਦਾ ਚੁੱਕਾਂਗੇ, ਜੇ ਇਹਨਾਂ ਦੇ ਰਾਜ 'ਚ ਹੋਊਗੀ ਕੋਈ ਮੁੱਦਾ ਨਹੀਂ। ਸੋ ਅਸੀਂ ਪਹਿਲਾਂ ਅਸੀਂ ਤਾਂ ਇਹੀ ਪੁੱਛਣਾ ਵੀ 1000 ਰੁਪਇਆ ਆ ਗਿਆ ਤੁਹਾਡੇ ਖਾਤੇ 'ਚ? ਅਸੀਂ ਤੁਹਾਡੇ ਪਿੰਡ 'ਚ ਆਇਆ ਨਹੀਂ ਜੀ, ਆਇਆ ਨਹੀਂ। ਕੀ ਕਹੋਗੇ ਸਰਕਾਰ ਨੂੰ? ਐਮਐਲਏ ਆ ਹੁਣ ਤੁਹਾਡੇ ਘਰ ਦੇ ਵਿੱਚ ਵੋਟਾਂ ਮੰਗਣ ਵੇਲੇ ਆਏ ਹੋਣੇ ਆ ਸਾਰੇ ਜਣੇ? ਹਾਂਜੀ ਸਾਰੇ ਆਉਂਦੇ ਆ ਜੀ। ਫਿਰ ਉਹਨਾਂ ਨੂੰ ਪੁੱਛਦੇ ਹੋ ਤੁਸੀਂ ਵੀ ਸਾਡਾ ਖਾਤੇ 'ਚ 1000 ਰੁਪਇਆ ਕਿੱਧਰ ਗਿਆ ਜਿਹੜੇ ਉਦੋਂ ਵੋਟਾਂ? ਸਾਨੂੰ ਟੱਕਰੇ ਨਹੀਂ ਕਿਤੇ, ਅਸੀਂ ਪੁੱਛਿਆ ਨਹੀਂ। ਟੱਕਰੇ ਹੀ ਨਹੀਂ ਤੂੰ ਬਾਅਦ ਨਾ ਮੁੜ ਕੇ ਦਿਖਾਈ ਵੀ ਨਹੀਂ ਦਿੱਤੀ ਗਈ। ਆਏ ਨਹੀਂ ਪਿੰਡ ਦੇ ਵਿੱਚ ਨਾ। ਨਾਲੇ ਕਹਿੰਦੇ ਤੁਹਾਡੇ ਪਿੰਡ ਦਾ ਮੁੰਡਾ ਆ, ਕਹਿੰਦੇ ਪਿੰਡ ਦੇ ਵਿੱਚ ਆਇਆ ਤਾਂ ਮੁੰਡਾ ਸਾਡਾ ਦਿਖਾਈ ਨਹੀਂ ਦਿੱਤੀ ਫਿਰ ਉਹਨੇ ਤਾਂ ਕਿ 1000 ਰੁਪਇਆ ਵੀ ਨਹੀਂ ਆਇਆ ਨਾ। ਸੋ ਇਹੋ ਹੀ ਅਸੀਂ ਗੱਲਾਂ ਬਾਤਾਂ ਨੇ ਜਿਹੜੀਆਂ ਕਰ ਰਹੇ। ਤੁਸੀਂ ਬੋਲਣਾ ਕੁਛ? ਆ ਜਾਓ ਬੋਲ ਪੋ। ਪੈਨਸ਼ਨ ਆਈ ਹੋਣੀ ਆ ਤੁਹਾਡੀ? ਪੈਨਸ਼ਨ ਆਈ ਆ ਤੁਹਾਡੀ? ਪੈਨਸ਼ਨ ਆਉਂਦੀ ਹੈਗੀ ਹੈ? ਆਉਂਦੀ ਕਿੰਨੀ ਕੁ ਆ ਜਾਂਦੀ ਆ? 1500 ਬਸ। ਸੋ ਅਸੀਂ ਇੱਥੇ ਗੱਲਬਾਤ ਕੀਤੀ ਆ ਤਾਂ ਅਸੀਂ ਥੋੜੀ ਜਿਹੀ ਗੱਲਬਾਤ ਉੱਥੇ ਧੂਈ ਤੇ ਜਾ ਕੇ ਨਿਬੇੜਦੇ ਆ ਜਿਹੜੀ ਇਹ ਗੱਲਬਾਤ ਆ, ਕਿਉਂਕਿ ਇੱਧਰ ਬਾਹਰ ਅਸੀਂ ਬਈ ਕਾਫੀ ਮੁੱਦੇ ਇਧਰੋਂ ਬੁੜੀਆਂ ਦੇ ਆਏ ਨੇ। ਇੱਕ ਦੀ ਪੈਨਸ਼ਨ ਨਹੀਂ ਕੱਟਦੀ, ਕਿਹੜੇ ਕੋਈ ਬੋਲਣਾ ਚਾਹੂਗਾ ਉਹਦੇ ਬਾਰੇ? ਮੇਰੀ ਕਣਕ ਘੱਟ ਸੀ ਹੁਣ ਲੱਗੀ ਆ, ਮੇਰੀ ਕਣਕ ਘੱਟ ਸੀ ਹੁਣ ਲੱਗੀ ਆ, 2 ਵਾਰਾਂ ਲਈ ਆ ਸਿਰਫ ਹੁਣ। ਬਸ ਜਿਹੜੀ ਸਰਕਾਰ ਆਉਂਦੀ ਆ ਉਹ ਅੱਧਿਆਂ ਦੇ ਕੱਟ ਦਿੰਦੀ ਆ, ਨਵਿਆਂ ਦੇ ਲਾ ਦਿੰਦੀ ਆ, ਨਵਿਆਂ ਦੀ ਕੱਟ ਕੇ ਪੁਰਾਣੇ ਦੀ ਲਾ ਦਿੰਦੇ ਆ। ਬਸ ਆਹ ਕੰਮ ਚੱਲੀ ਜਾਂਦਾ ਜਿਉਂ ਸਰਕਾਰਾਂ ਦਾ। ਤਾਂ ਹਾਂ ਪੈਨਸ਼ਨਾਂ ਵੀ ਆਈ ਆ, ਨਵੀਂ ਸਰਕਾਰ ਆਉਂਦੀ ਉਹ ਅੱਧਿਆਂ ਦੀ ਕਟਾ ਦਿੰਦੀ, ਅੱਧਿਆਂ ਦੀ ਲਵਾ ਦਿੰਦੀ ਆ ਬਸ। ਸੋ ਅਸੀਂ ਇੱਥੇ ਗੱਲਬਾਤ ਕਰੀ ਆ, ਵਾਰਤਾਲਾਪ ਕਰੀ ਆ, ਤਾਂ ਇਸ ਵਾਰਤਾਲਾਪ ਦਾ ਇੱਕ ਖਾਸ ਮਤਲਬ ਇਹੋ ਹੀ ਸੀਗਾ ਕਿ ਅਸੀਂ ਉਹਨਾਂ ਹਲਕਿਆਂ 'ਚ ਜਾ ਰਹੇ ਹਾਂ ਜਿਹੜੇ ਹਲਕੇ ਕਾਫੀ ਚਰਚਾ ਦੇ ਵਿੱਚ ਰਹੇ, ਜਿਹੜੇ ਹਲਕਿਆਂ ਦੇ ਲੋਕ ਕਾਫੀ ਚਰਚਾ ਦੇ ਵਿੱਚ ਰਹੇ ਤੇ ਜਿਹੜੇ ਲੋਕਾਂ ਨੇ ਵੋਟਾਂ ਤੋਂ ਪਹਿਲਾਂ ਕਿਹਾ ਕਿ ਇਸ ਵਾਰ ਬਦਲਾਅ ਦੀ ਨੀਤੀ ਹੋਊਗੀ, ਇਸ ਵਾਰ ਬਦਲਾਅ ਆਊਗਾ, ਵੱਡੇ ਪੱਧਰ ਤੇ ਬਦਲਾਅ ਆਊਗਾ। ਪਰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹਾ ਜਿਹੜਾ ਕਿ ਪਿੰਡ ਆ ਉਹ ਰੱਖਿਆ ਹੈਗਾ ਜਿਸ ਪਿੰਡ ਦਾ ਖੁਦ ਐਮਐਲਏ ਆ। ਤਾਂ ਕਈ ਲੋਕਾਂ ਦਾ ਕਹਿਣਾ ਕਿ ਉਹ ਬੰਦਾ ਬਹੁਤ ਚੰਗਾ ਗਾ ਤੇ ਕਈ ਲੋਕ ਕਹਿੰਦੇ ਕਿ ਉਹ ਸਾਨੂੰ ਦਿਖਾਈ ਵੀ ਨਹੀਂ ਦਿੱਤਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅੱਜ ਮੇਰੇ ਲੋਕ ਮੇਰੇ ਨਾਲ ਤਹਿਤ ਪ੍ਰੋਗਰਾਮ ਦੇ ਅਸੀਂ ਪਿੰਡ ਉਗੋਕੇ ਦੇ ਵਿੱਚ ਪਹੁੰਚੇ ਹਾਂ। ਪਿੰਡ ਉਗੋਕੇ ਦੇ ਵਿੱਚ ਸਾਡਾ ਖੜਨਾ ਤਾਂ ਬਣਦਾ ਕਿਉਂਕਿ ਇੱਥੋਂ ਦਾ ਨੌਜਵਾਨ ਇੱਕ ਐਮਐਲਏ ਬਣਿਆ ਲਾਭ ਸਿੰਘ ਉਗੋਕੇ, ਭਦੌੜ ਹਲਕੇ ਦੇ ਵਿੱਚ ਪੈ ਜਾਂਦਾ। ਜਦੋਂ ਸਾਬਕਾ ਜਿਹੜੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਹਲਕੇ ਤੋਂ ਚੋਣ ਲੜਦੇ ਨੇ ਤਾਂ ਕਾਫੀ ਚਰਚਾ ਦੇ ਵਿੱਚ ਇਹ ਪਿੰਡ ਰਿਹਾ ਲਾਭ ਸਿੰਘ ਉਗੋਕੇ ਦੇ ਨਾਂ ਦੇ ਨਾਲ। ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਪਾਰਕ ਦੇ ਵਿੱਚ ਖੜੇ ਹਾਂ। ਸ਼ਹੀਦ ਸਿਪਾਹੀ ਸਰਦਾਰ ਨਛੱਤਰ ਸਿੰਘ ਢਾਲੀਵਾਲ ਦੀ ਯਾਦਗਾਰ ਦੇ ਵਿੱਚ ਇਹ ਪਾਰਕ ਬਣਿਆ ਹੋਇਆ। ਤਾਂ ਫੌਜ ਦੇ ਵਿੱਚ ਇਹ ਸਿਪਾਹੀ ਹੋਣੇ ਨੇ ਤਾਂ ਉਹਨਾਂ ਦੀ ਯਾਦ ਦੇ ਵਿੱਚ ਪਿੰਡ ਵਾਲਿਆਂ ਨੇ ਇੱਕ ਬਹੁਤ ਸੋਹਣਾ ਉਪਰਾਲਾ ਕਰਿਆ ਕਿ ਇੱਕ ਵੱਡਾ ਪਾਰਕ ਬਣਾਤਾ। ਤਾਂ ਬਕਾਇਦਾ ਉਹਨਾਂ ਦਾ ਇੱਕ ਬੁੱਤ ਵੀ ਲਗਾਇਆ ਗਿਆ। ਇੱਧਰ ਕੁਲਦੀਪ ਇੱਕ ਵਾਰ ਬੁੱਤ ਦਿਖਾ ਦਿਓ। ਇੱਥੋਂ ਦੇ ਹੀ ਐਮਐਲਏ ਆ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਨਾਲ। ਧੂਈ ਸੇਕ ਰਹੇ ਨੇ ਤਾਂ ਧੂਈ ਸੇਕ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਨੇ ਤੇ ਕਿੱਥੇ ਜੇ ਖੜੀ ਆ ਪੰਜਾਬ ਸਰਕਾਰ। ਸੋ ਪਹਿਲਾਂ ਅਸੀਂ ਵਾਰਤਾਲਾਪ ਕਰਦੇ ਹਾਂ ਸ਼ੁਰੂ। ਬਈ ਪੰਜਾਬ ਸਰਕਾਰ ਨੂੰ ਕਿੱਥੇ ਜੇ ਦੇਖਦੇ ਹੋ ਖੜੇ ਤੇ ਕਿੱਥੇ ਜੇ ਕਿੰਨਾ ਕੁ ਕੰਮ ਕਰਤਾ ਤੁਹਾਡੇ ਪਿੰਡ ਦੀ? ਅਸੀਂ ਉਦਾਹਰਨ ਲੈ ਲੈਂਦੇ ਹਾਂ। ਪਹਿਲਾਂ ਤੁਹਾਡੇ ਪਿੰਡ ਦੇ ਹੀ ਦੱਸ ਦਿਓ ਕਿ ਸਾਲ ਦੇ ਨਜ਼ਦੀਕ ਹੋਣ ਵਾਲਾ ਸਰਕਾਰ ਬਣਨ ਨੂੰ। ਬਾਈ ਜੀ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜਾਣਕਾਰੀ ਇਕੱਤਰ ਕਰਨੇ। ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਦੂਸਰੀ ਗੱਲ ਹੈ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਬਣੀ ਹੈ, ਇਹ ਲੋਕਾਂ ਨੇ ਅੱਕਿਆ ਹੋਏ ਨੇ ਸਰਕਾਰ ਬਣਾਈ ਸੀ ਕਿਉਂਕਿ ਲੋਕ ਅਕਾਲੀ, ਕਾਂਗਰਸੀ, ਭਾਜਪਾ ਇਹਨਾਂ ਸਭ ਤੋਂ ਦੁਖੀ ਸੀਗੇ। ਬੜੀਆਂ ਉਮੀਦਾਂ ਨਾਲ ਸਰਕਾਰ ਬਣਾਈ ਸੀਗੀ ਵੀ ਸਰਕਾਰ ਕੋਈ ਬਦਲਾਅ ਆਊਗਾ, ਬਦਲਾਅ ਦੇ ਵਿੱਚ ਇਹ ਕੰਮ ਕਰੂਗੀ। ਅਸੀਂ ਵੀ ਵੋਟਾਂ ਇਹਨਾਂ ਨੂੰ ਪਾਈਆਂ, ਫੰਡ ਵੀ ਦਿੱਤੇ ਨੇ ਤੇ ਮਦਦ ਵੀ ਕਰੀ ਹੈ। ਪਰ ਜਿੰਨੀਆਂ ਉਮੀਦਾਂ ਲੋਕਾਂ ਨੂੰ ਸੀਗੀਆਂ ਇਹ ਉਨੀਆਂ ਉਮੀਦਾਂ 'ਤੇ ਸਰਕਾਰ ਇਹ ਖਰੀ ਨਹੀਂ ਉਤਰੀ ਹੈਗੀ। ਕਿਉਂਕਿ ਜਿਹੜੀ ਸਰਕਾਰ ਹੈ, ਜੇ ਭਗਵੰਤ ਮਾਨ ਇਹ ਆਪ ਸਰਕਾਰ ਚਲਾਵੇ ਪੰਜਾਬੀਆਂ ਦੇ ਜੋ ਸਮੱਸਿਆ ਉਹਨੂੰ ਦੇਖ ਕੇ ਤਾਂ ਵਧੀਆ ਸਰਕਾਰ ਚਲਾ ਸਕਦਾ। ਪਰ ਇਹ ਸਰਕਾਰ ਜਿਹੜਾ ਰਿਮੋਟ ਕੰਟਰੋਲ ਹੈ ਉਹ ਦਿੱਲੀ ਵਾਲਿਆਂ ਕੋਲੇ ਆ। ਜਿੰਨਾ ਚਿਰ ਸਰਕਾਰ ਦਾ ਰਿਮੋਟ ਕੰਟਰੋਲ ਦਿੱਲੀ ਤੋਂ ਚੱਲਦਾ ਰਹੂਗਾ ਤਾਂ ਪੰਜਾਬ ਦੇ ਲੋਕਾਂ ਦੀ ਸਮੱਸਿਆ ਨੂੰ ਨਿਜਾਤ ਨਹੀਂ ਮਿਲ ਸਕਦੀ। ਦੂਸਰੀ ਗੱਲ ਹੋਰ ਵੀ ਪਾਰਟੀਆਂ ਨੇ ਜਿਵੇਂ ਬੀਜੇਪੀ ਹੈ ਜਾਂ ਕਾਂਗਰਸ ਹੈ ਜਾਂ ਜਿਵੇਂ ਆਮ ਆਦਮੀ ਪਾਰਟੀ ਹੈ ਜਾਂ ਹੋਰ ਹੈ, ਜਿੰਨੀਆਂ ਵੀ ਪਾਰਟੀਆਂ ਦਾ ਕੰਟਰੋਲ
ਦਿੱਲੀ ਤੋਂ ਚੱਲੂਗਾ, ਦਿੱਲੀ ਪੰਜਾਬ ਦੇ ਖੇਤਰਾਂ ਲਈ ਕੋਈ ਵਧੀਆ ਨਹੀਂ ਹੈਗੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕਿਉਂ ਕਾਮਯਾਬ ਸੀਗਾ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਸੀਗੀ, ਪਰ ਉਹਨਾਂ ਦਾ ਇੱਕ ਪਰਿਵਾਰਕ ਉਹਦੇ ਨਾਲ ਉਹਨਾਂ ਨੇ ਜੋ ਕਰਿਆ ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਘਾਰ ਆਇਆ, ਉਹ ਬਹੁਤ ਪੰਜਾਬ ਦੇ ਹਿੱਤਾਂ ਲਈ ਮਾੜਾ ਹੋਇਆ। ਕੀ ਲੱਗਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਘਾਰ ਆਉਣਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸੀਮਿਤ ਸੀਟਾਂ ਤੱਕ ਰਹਿ ਜਾਣਾ, ਜਿਵੇਂ 3 ਸੀਟਾਂ ਆਈਆਂ ਪੂਰੇ ਪੰਜਾਬ ਦੇ ਵਿੱਚੋਂ, ਤੇ ਉਹ ਵੀ ਬੜੀਆਂ ਮੁਸ਼ਕਲ ਦੇ ਨਾਲ ਹਾਸਲ ਕਰਨੀਆਂ, ਇਹਦਾ ਕੀ ਕਾਰਨ ਮੰਨਦੇ ਹੋ? ਇੱਕ ਟਾਈਮ ਦੇ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿਮੀਂਦਾਰਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਮਸੀਹਾ ਮੰਨਿਆ ਜਾਂਦਾ ਸੀ। ਇਹਦਾ ਕਾਰਨ ਮੇਨ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹ ਆਪਦੇ ਮੇਨ ਰਾਹ ਤੋਂ ਥਿੜਕਿਆ ਹੈਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਤਾਂ ਪੰਥਕ ਪਾਰਟੀ ਸੀਗੀ। ਪੰਥਕ ਮੁੱਦਿਆਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਦਾ ਇਨਸਾਫ ਇਹ ਲੋਕਾਂ ਨੂੰ ਦੇ ਸਕਦੇ ਸੀਗੇ, ਇਹਨਾਂ ਕੋਲ ਸਮਾਂ ਸੀਗਾ, ਪਰ ਨਹੀਂ, ਇਹਨਾਂ ਨੇ ਚੰਦ ਵੋਟਾਂ ਦੇ ਲਾਲਚ ਖਾਤਰ ਸੌਦਾ ਸਾਧ ਨਾਲ ਆਪਣੇ ਯਾਰੀਆਂ ਪਗਵਾਈਆਂ, ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਾਫੀਆਂ ਦਵਾਈਆਂ। ਇੱਕ ਦੂਸਰਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਸੀਗੀ, ਇਹਨਾਂ ਨੇ ਕਿਸਾਨਾਂ ਦੇ ਮੁੱਦੇ ਤੇ ਵੀ ਬੀਜੇਪੀ ਦਾ ਸਾਥ ਦਿੱਤਾ, ਤੇ ਉਹ ਤਾਂ ਐਂਡ ਤੇ ਜਾ ਕੇ ਨਾਤਾ ਤੋੜਿਆ ਜਦੋਂ ਕਿਸਾਨ ਗਲ ਪੈ ਗਏ ਜਾ ਕੇ। ਤੇ ਬਾਕੀ ਇਹਨਾਂ ਨੇ ਇੱਕ ਪੰਥਕ ਪਾਰਟੀ ਸੀਗੀ, ਇਹਨਾਂ ਨੇ ਪੰਥਕ ਵਾਲਾ ਰੋਲ ਕਮਾ ਕੇ ਇਹਦੇ ਵਿੱਚ ਜਿੰਨੇ ਪਾਸੇ ਤੋਂ ਲੁੱਟ ਖਸੁੱਟ ਵਾਲੇ ਗੁੰਡੇ ਅਨਸਰ ਜਾਂ ਹੋਰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਕਰਕੇ, ਤਾਂ ਆਮ ਲੋਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਨਾ ਨਿਘਾਰ ਹੈ। ਕਿਸੇ ਸਮੇਂ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੁੰਦਾ ਸੀ, ਮੈਂ ਆਪ ਸੰਮਤੀ ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤੀ ਸੀ, ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਵਾਪਸ ਆਵੇ ਦੁਬਾਰਾ। ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈਗੀ ਹੈ, ਪਰ ਜਿੰਨਾ ਚਿਰ ਬਾਦਲ ਪਰਿਵਾਰ ਤੇ ਮਜੀਠੀਆ ਪਰਿਵਾਰ ਦੇ ਤੇ ਕਬਜ਼ਾ ਗਾ, ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਕਾਮਯਾਬ ਨਹੀਂ ਹੋ ਸਕਦਾ। ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਅਜਿਹੇ ਲੀਡਰ ਨੇ ਜਿਹੜੇ ਕਿ ਦੂਜੀਆਂ ਪਾਰਟੀਆਂ 'ਚੋਂ ਗਏ ਨੇ, ਉਹਨਾਂ ਬਾਰੇ ਕੀ ਕਹਿਣਾ? ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ, ਉਹ ਕਹਿੰਦੇ ਸੀ ਅਸੀਂ ਇਹਨਾਂ ਸੱਥਾਂ 'ਚੋਂ ਚੱਲਾਂਗੇ, ਇਹਨਾਂ ਲੋਕਾਂ ਦੀ ਗੱਲ ਕਰਾਂਗੇ, ਇੱਥੇ ਖੁੰਡਾਂ 'ਤੇ ਬੈਠ ਕੇ ਅਸੀਂ ਚਰਚਾਵਾਂ ਕਰਿਆ ਕਰਾਂਗੇ। ਆਏ ਨੇ ਉਗੋਕੇ ਸਾਹਿਬ ਤੁਹਾਡੇ ਪਿੰਡ ਦੇ ਨੌਜਵਾਨ ਨੇ। ਮੈਂ ਤੁਹਾਨੂੰ ਇਹੀ ਗੱਲ ਕਹਿੰਦਾ, ਜਿਹੜਾ ਆਮ ਆਦਮੀ ਪਾਰਟੀ ਸਰਕਾਰ ਅਸੀਂ ਉਮੀਦਾਂ ਨਾਲ ਬਣਾਈ ਸੀਗੀ, ਕਿਉਂਕਿ ਇੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਜੰਮੇ ਪਲੇ ਦਾਦਿਆਂ ਪੜਦਾਦਿਆਂ ਤੋਂ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਣੀ, ਤਾਂ ਅਸੀਂ ਇੱਕ ਅੱਕੇ ਹੋਏ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ। ਆਮ ਆਦਮੀ ਪਾਰਟੀ ਦੇ ਨਿਘਾਰ ਦਾ ਵੀ ਕਾਰਨ ਇਹੀ ਹੈ ਵੀ ਇਹਨਾਂ ਨੇ, ਜਿਵੇਂ ਆਪਾਂ ਛੱਡੇ ਲੈ ਲਈਏ, ਆਪਾਂ ਉੱਥੋਂ ਸੰਜੇ ਸਿੰਘ ਵਰਗੇ ਜਾਂ ਹੋਰ ਬਾਹਰੋਂ ਬੰਦੇ ਜਾਂ ਹੋਰਾਂ ਪਾਰਟੀਆਂ 'ਚੋਂ ਬੰਦੇ ਲੈ ਕੇ ਆਪਦੇ ਸ਼ਾਮਲ ਕਰ ਲਏ, ਤਾਂ ਇਹੀ ਕਾਰਨ ਆ ਵੀ ਆਮ ਆਦਮੀ ਪਾਰਟੀ ਦਾ ਵੀ ਲੋਕਾਂ ਤੋਂ ਮੋਹ ਭੰਗ ਪੂਰੀ ਤਰ੍ਹਾਂ ਹੋ ਚੁੱਕਿਆ। ਜਿਹੜਾ ਕਿ ਆਪਾਂ ਹੁਣ ਲੋਕ ਸਭਾ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹਾਂ ਕਿ ਸੰਗਰੂਰ ਤੇ ਬਰਨਾਲੇ ਨੂੰ ਰਾਜਧਾਨੀ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ, ਪਰ ਇੱਥੋਂ ਉਹਨੂੰ ਮੂੰਹ ਦੀ ਖਾਣੀ ਪਈ ਆ 2 ਮਹੀਨਿਆਂ ਦੇ ਵਿੱਚ ਹੀ। ਇਹਦਾ ਕਾਰਨ ਇਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਰਿਮੋਟ ਕੰਟਰੋਲ ਆ ਉਹ ਕੇਜਰੀਵਾਲ ਦੇ ਕੋਲੇ ਹੈ, ਚੱਡਿਆਂ ਕੋਲੇ ਹੈ, ਸੰਜੇ ਸਿੰਘ ਵਰਗਿਆਂ ਕੋਲੇ ਹੈ। ਭਗਵੰਤ ਮਾਨ ਦੀ ਆਪਦੀ ਕੋਈ ਵਿਚਾਰੇ ਦੀ ਨਹੀਂ ਚੱਲਦੀ। ਜੇ ਭਗਵੰਤ ਮਾਨ ਆਪਦੀ ਉਸ ਨਾਲ ਸਰਕਾਰ ਚਲਾਵੇ, ਤਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਭਗਵੰਤ ਮਾਨ ਨੂੰ ਕਹਿੰਦੇ ਹਾਂ ਵੀ ਜੇ ਪੰਜਾਬ ਨੂੰ ਬਚਾਉਣਾ ਹੈ, ਤਾਂ ਪੰਜਾਬ ਦੀ ਜਨਤਾ ਦੇ ਵਿੱਚ ਤੂੰ ਆਪਦਾ ਕੋਈ ਆਧਾਰ ਕਾਇਮ ਰੱਖਣਾ ਹੈ, ਤਾਂ ਆਪਦੀ ਮਰਜ਼ੀ ਨਾਲ ਸਰਕਾਰ ਚਲਾ ਲੈ। ਦਿੱਲੀ ਦਾ ਕੰਟਰੋਲ ਇਹ ਤੋਂ ਜਿੰਨਾ ਚਿਰ ਹੈਗਾ, ਇਹ ਸਰਕਾਰ ਕੋਈ ਲੋਕਾਂ ਨੂੰ ਵਧੀਆ ਕਹਿਣਗੇ, ਲੋਕਾਂ ਨੂੰ ਵਧੀਆ ਕੋਈ ਸਰਕਾਰ ਆਪਦੀਆਂ ਸਿਹਤ ਸਹੂਲਤਾਂ ਕੋਈ ਵੀ ਦੇ ਨਹੀਂ ਸਕਦੀ ਜੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ, ਤਾਂ ਬਾਈ ਦੇ ਨਾਲ ਪਹਿਲਾਂ ਇਸੇ ਕਰਕੇ ਅਸੀਂ ਵਾਰਤਾਲਾਪ ਕਰੀ ਆ, ਕਿਉਂਕਿ ਬਾਈ ਕਹਿੰਦੇ ਸੀ ਕਿ ਅਸੀਂ ਇੱਕ ਅਲੱਗ ਬੈਠ ਦੇਵਾਂਗੇ, ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਨਹੀਂ ਦਿੰਦੇ ਗੱਲਬਾਤ, ਅਸੀਂ ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਨਹੀਂ ਕਰਦੇ। ਤਾਂ ਅਸੀਂ ਕਿਹਾ ਕਿ ਤੁਸੀਂ ਬੋਲੋ ਜੋ ਬੋਲਣਾ, ਤਾਂ ਅਸੀਂ ਤੁਹਾਡੀ ਜਿਹੜੀ ਗੱਲ ਆ ਉਹ ਪਹੁੰਚਾਵਾਂਗੇ ਜਿੱਥੋਂ ਤੱਕ ਪਹੁੰਚਦੀ ਹੋਈ। ਤਾਂ ਅਸੀਂ ਆਮ ਦੂਜੇ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ। ਮੇਰੇ ਨਾਲ ਬੈਠੇ ਨੇ ਬਾਈ, ਤੁਹਾਡਾ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਪਿੰਡ ਦਾ ਮੁੰਡਾ ਹੈਗਾ, ਆਮ ਆਦਮੀ ਪਾਰਟੀ ਦਾ MLA ਬਣਿਆ, ਤੁਹਾਡੇ ਨਾਲ ਕਿੰਨੀ ਕੁ ਗੱਲਬਾਤ ਹੋਈ ਆ? ਕਹਿੰਦੇ ਕਿ ਫੋਨ ਹੀ ਨਹੀਂ ਚੱਕਦਾ ਲਾਭ ਉਗੋਕੇ। ਨਹੀਂ ਜੀ, ਠੀਕ ਆ, ਵਧੀਆ ਜੀ, ਚੱਕਦਾ ਜੀ। ਕਿਤੇ ਡਰਦੇ ਤਾਂ ਨਹੀਂ ਕਹਿ ਰਹੇ ਵੀ ਕੱਲ ਨੂੰ ਘਰੇ ਆਜੂ ਬਾਹਰ ਮੂਰੇ ਗੱਡੀ ਲਾ ਦੂ? ਨਹੀਂ ਜੀ, ਨਹੀਂ ਚੱਕਦਾ ਜੀ। ਹਾਂ, ਫੋਨ ਕਰਦੇ ਆ, ਗੱਲ ਵੀ ਸੁਣਦਾ, ਮਿਲਦੇ ਜੁਲਦੇ ਵੀ। ਚੱਕਦਾ ਸੀ ਕਿ ਜੇ ਪਹਿਲਾਂ ਨਹੀਂ ਚੱਕਦਾ ਸੀ, ਤੇ ਜਦੋਂ ਦਾ MP ਵਾਲੀ ਇਲੈਕਸ਼ਨ ਉਹ ਹੋਈ ਹੈ, ਹਾਰਿਆ, ਉਦੋਂ ਐਵੇਂ ਕਿ ਚੱਕਦਾ ਪੂਰਾ ਵਧੀਆ। ਪਰ ਕਿਵੇਂ ਬਾਈ? ਤੇ ਪੈਰਾਂ 'ਚ ਮਿੱਟੀ ਕੱਢਤੀ, ਫੇਰ ਪਤਾ ਲੱਗਦਾ ਨਾ, ਫੇਰ ਚੱਕਣ ਲੱਗ ਗਿਆ ਫੋਨ। ਹਾਂ, ਸਮਝ ਗਿਆ। ਪਹਿਲਾਂ ਕਿੰਨੇ ਕੁ ਵਾਰੀ ਫੋਨ ਕਰਿਆ ਤੁਸੀਂ? ਕਿਹਾ ਕਿ ਪਹਿਲਾਂ ਚੱਕਿਆ ਨਹੀਂ ਸੀ, ਕਿੰਨੇ ਕੁ ਵਾਰੀ? ਸਾਡੂ, ਇਹਦਾ ਸਾਡੂ ਆ ਤੇਰਾ? ਨਹੀਂ ਦੱਸ ਦਿਓ ਫਿਰ ਹੁਣ ਆਪਾਂ। ਸੋ ਉਗੋਕੇ ਸਾਹਿਬ, ਅਸੀਂ ਗੱਲਬਾਤ ਤੁਹਾਡੇ ਸਾਡੂ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਕਰ ਰਹੇ ਹਾਂ ਜੀ। ਤਾਂ ਅਸੀਂ ਐਂ ਤਾਂ ਫਿਰ ਰਿਸ਼ਤੇਦਾਰੀ ਆ, ਕੋਈ ਫੋਨ ਫਾਨ ਤੇ ਗੱਲਬਾਤ ਕੋਈ ਸਾਂਝੀ ਵੀ ਕੋਈ ਇਹੋ ਜਿਹੀ ਯਾਦ ਹੋਵੇ ਜਿਹੜੀ ਇਕੱਠੇ ਗਏ ਹੋ ਉੱਥੇ ਸਹੁਰੇ ਪਰਿਵਾਰ ਦੇ ਵਿੱਚ ਬੈਠੇ ਹੋ ਇਕੱਠੇ ਜਾ ਕੇ? ਨਹੀਂ, ਐ ਨਹੀਂ ਗਏ ਕੋਈ ਗੱਲ ਨਹੀਂ ਕੋਈ ਗੱਲ ਵੀ, ਪਰ ਠੀਕ ਆ ਜੀ, ਐਵੇਂ ਕਹਦੇ ਠੀਕ ਆ ਜੇ, ਤਾਂ ਕੋਈ ਇਹੋ ਜਿਹੀ ਗੱਲ ਕੋਈ ਹੈ ਨਹੀਂ। ਤੁਸੀਂ ਕੀ ਕਹਿੰਦੇ ਹੋ ਬਾਈ? ਤੁਸੀਂ, ਕਿਉਂਕਿ ਆਪਾਂ ਇਲੈਕਸ਼ਨਾਂ ਵੇਲੇ ਵੀ ਮਿਲੇ ਸੀ, ਪੋਲਿੰਗ ਬੂਥ ਤੇ ਵੀ ਮਿਲੇ ਸੀ, ਤੁਸੀਂ
ਕਾਫੀ ਚਰਚਾ ਕਰ ਰਹੇ ਸੀ ਕਿ ਇਸ ਵਕਤ ਅਸੀਂ ਇੱਧਰਲੇ ਪਾਸੇ ਆ ਗਏ ਹਾਂ, ਅਸੀਂ ਅਕਾਲੀ ਦਲ ਛੱਡਤਾ ਗਾ, ਅਸੀਂ ਹੋਰ ਪਾਰਟੀ ਨੂੰ ਨਹੀਂ ਚਾਹਾਂਗੇ, ਇੱਧਰਲੇ ਪਾਸੇ ਆ ਗਏ ਹਾਂ। ਕੀ ਲੱਗਦਾ ਕਿੱਥੇ ਜੀ ਖੜੀ ਆ ਸਰਕਾਰ? ਕਿੰਨਾ ਕੁ ਕੰਮ ਆ ਤੁਹਾਡਾ ਹੋ ਗਿਆ ਤੇ ਕਿੰਨਾ ਕੁ ਰਹਿ ਗਿਆ? ਵੀਰੇ ਜਿਹੜਾ ਸਾਡੇ ਪਿੰਡ ਦਾ ਕੰਮ ਆ, ਅਸੀਂ ਲਾਭ ਸਿੰਘ ਨੂੰ ਕਈ ਕੰਮ ਕਹੇ ਆ ਤਾਂ ਲਾਭ ਸਿੰਘ ਨੇ ਉਹ ਕੰਮ ਕਰੇ ਵੀ ਆ। ਜਿਹੜੀ ਫੋਨ ਚੱਕਣ ਵਾਲੀ ਗੱਲ ਆ ਉਹ ਇਹ ਆ ਕਿ ਕਈ ਵਾਰ ਜਿਹੜੇ ਬੰਦੇ ਉੱਥੇ ਮਿਲ ਰਹੇ ਆ ਪਹਿਲਾਂ ਬੈਠੇ ਬੰਦਾ ਉਹਨਾਂ ਨੂੰ ਅਟੈਂਡ ਕਰੇ ਕਿ ਪਹਿਲਾਂ ਫੋਨ ਚੱਕੇ ਜਿਹੜਾ ਰਜਾਈ 'ਚ ਬੈਠਾ ਲਾ ਰਿਹਾ। ਕਈ ਬੰਦੇ ਰਾਤ ਨੂੰ 10 ਵਜੇ ਫੋਨ ਲਾਉਂਦੇ ਆ ਕਿ ਐਮਐਲਏ ਸਾਹਿਬ ਲਾਈਟ ਨਹੀਂ ਹੈਗੀ, ਜਾਂ ਰਾਤ ਨੂੰ 12:30 ਵਜੇ ਕਹਿੰਦੇ ਕਿ ਫੋਨ ਚੱਕੋ ਯਾਰ ਲਾਈਟ ਨਹੀਂ ਆਈ, ਲਾਈਟ ਭੱਜ ਗਈ। ਲਾਈਟ ਕਈ ਵਾਰ ਭੱਜ ਗਈ ਤਾਂ ਯਾਰ ਉਹ ਕੋਈ ਹੋਰ ਵੀ ਦਿੱਕਤ ਹੋ ਸਕਦੀ ਹੈ, ਹੈ ਨਾ। ਵੀ ਜਿਹੜਾ ਸਾਡੇ ਪਿੰਡ ਆਗਾ 75 ਸਾਲਾਂ ਦੇ ਵਿੱਚ ਪਹਿਲੀ ਵਾਰ ਗੱਲ ਤਾਂ ਇਹ ਆ ਕਿ ਮੌਕਾ ਸਾਨੂੰ ਪਹਿਲੀ ਵਾਰ ਮਿਲਿਆ ਸਾਡੇ ਪਿੰਡ ਨੂੰ। ਮੌਕਾ ਮਿਲਣ ਦੇ ਬਾਵਜੂਦ ਸਾਨੂੰ ਬੰਦਾ ਵਧੀਆ ਮਿਲ ਗਿਆ। ਸਾਡੀ ਸੁਰਤ ਦੇ ਵਿੱਚ ਤਾਂ ਇਹੀ ਆ ਕਿ ਕੰਮ ਜੇ ਅੱਗੇ ਆ ਕੇ 4 ਸਾਲਾਂ ਨੂੰ ਹਜੇ ਕੰਮ ਹੋਣੇ ਆ, ਪਰ ਜਿਹੜੇ ਹਿਸਾਬ ਨਾਲ ਸਾਨੂੰ ਐਮਐਲਏ ਮਿਲਿਆ ਇਦੋਂ ਪਹਿਲਾਂ ਕਦੇ ਕੋਈ ਐਮਐਲਏ ਇਹੋ ਜਿਹਾ ਸਾਨੂੰ ਮਿਲਿਆ ਨਹੀਂ। ਤੁਸੀਂ ਮੰਨਦੇ ਹੋ ਵੀ ਸਰਕਾਰ ਦੇ ਧਿਆਨ 'ਚ ਨਹੀਂ ਹੈਗੀਆਂ ਗੱਲਾਂ, ਜਿਹੜੀਆਂ ਗੱਲਾਂ ਨੂੰ ਲੈ ਕੇ ਸਰਕਾਰ ਆਈ ਸੀ 24 ਘੰਟਿਆਂ ਦੇ ਵਿੱਚ ਬਹਿਮਲ ਕਲਾਂ ਗੋਲੀ ਕਾਂਡ ਦੀ ਗੱਲ ਕਰਨ ਵਾਲੀ ਸਰਕਾਰ, ਤੇ ਅੱਜ ਉਹ ਸੁਖਰਾਜ ਸਿੰਘ ਪਿਛਲੇ 300 ਦਿਨ ਹੋ ਗਿਆ ਜਿਹੜੇ ਕਿ ਉੱਥੇ ਧਰਨੇ ਤੇ ਬੈਠਾ, ਕਹਿਰ ਦੀ ਠੰਡ, ਕੜਾਕੇ ਦੀ ਠੰਡ, ਤੁਸੀਂ ਵੀ ਤੂੰ ਪਾਈ ਬੈਠੇ, ਪਰ ਸੁਖਰਾਜ ਸਿੰਘ ਦੇ ਕੋਲ ਇੱਕ ਟਾਈਮ ਦੇ ਲਈ ਰਜਾਈਆਂ ਵੀ ਨਹੀਂ ਹੁੰਦੀਆਂ। ਸਰਕਾਰ ਵੀਰੇ ਇਸ ਗੱਲ 'ਚ ਫੇਲ ਹੈ ਕੁਛ ਹੱਦ ਤੱਕ, ਕਿਉਂਕਿ ਉਸ ਹੱਦ ਤੱਕ ਪੂਰੀ ਤਰ੍ਹਾਂ, ਕਿਉਂਕਿ 3-4 ਵਾਰ ਉਹਨਾਂ ਨੇ ਉਹ ਲੈ ਲਿਆ। ਉਹ ਜਿਹੜੀ ਫੈਕਟਰੀ ਹੈ ਉਹ 2016 ਦੀ ਬਣੀ ਹੋਈ ਹੈ ਜੀ, ਹੁਣ ਭਗਵੰਤ ਮਾਨ ਦੇ ਉਸ 'ਚ ਆ ਗਈ ਉਹ ਸਰਕਾਰ। ਭਗਵੰਤ ਮਾਨ ਦੀ ਆ। ਜੀਰੇ ਦੇ ਵਿੱਚ ਲੋਕ ਕੁੱਟੇ ਗਏ, ਪੰਜਾਬ ਪੁਲਿਸ ਭਗਵੰਤ ਮਾਨ ਦੇ ਅੰਡਰ ਆਉਂਦੀ ਆ। ਜੀਰੇ ਦੇ ਵਿੱਚ ਲੋਕ ਕੁੱਟੇ ਗਏ, ਉਹਨਾਂ ਲਈ ਜ਼ਿੰਮੇਵਾਰ ਕੌਣ ਆ? ਨਹੀਂ ਮੌਜੂਦਾ ਸਰਕਾਰ ਹੈ ਨਾ, ਮੰਨਦੇ ਮੌਜੂਦਾ ਸਰਕਾਰ ਦੀ ਗੱਲ ਕਰਦੇ ਆ। ਤੁਹਾਡੇ ਪੱਖੋ ਕੈਂਚੀਆਂ ਦੇ ਵਿੱਚ ਧਰਨਾ ਲੱਗਿਆ ਹੋਇਆ ਹੈਗਾ, ਉੱਥੇ ਜਾ ਕੇ ਲਾਭ ਸਿੰਘ ਉਗੋਕੇ ਦਾ ਪਿੰਡ ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਆ ਪੱਖੋ ਕੈਂਚੀਆਂ, ਉੱਥੇ ਕਿੰਨੇ ਕੁ ਵਾਰ ਜਾ ਕੇ ਖੜੇ ਹੋ? ਤੁਸੀਂ ਗਏ ਹੋ ਕੈਂਚੀਆਂ ਦੇ ਧਰਨੇ ਤੇ? ਨਹੀਂ ਗਏ, ਬਿਲਕੁਲ ਨਹੀਂ ਗਏ। ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਸਰਕਾਰ ਚੰਗੀ ਆ, ਸਾਡਾ ਬੰਦਾ ਚੰਗਾ ਹੈਗਾ, ਸਾਡਾ ਬੰਦਾ ਉੱਥੇ ਜਾ ਕੇ ਇਨਸਾਫ ਕਰ ਰਿਹਾ? ਨਹੀਂ, ਐਮਐਲਏ ਨੂੰ ਮਾੜਾ ਨਹੀਂ ਕਹਿ ਸਕਦੇ। ਕਿਉਂ ਨਹੀਂ ਕਹਿ ਸਕਦੇ? ਹਲਕੇ ਦੇ ਵਿੱਚ ਪੈਂਦੀਆਂ ਪੱਖੋ ਕੈਂਚੀਆਂ, ਬਰਨਾਲਾ ਉੱਥੋਂ 7 ਕਿਲੋਮੀਟਰ ਤੇ ਦੂਰੀ ਤੇ ਆ, ਉੱਥੋਂ ਮਹਿਲ ਕਲਾਂ ਦਾ ਜਿਹੜਾ ਹਲਕਾ ਪੈਂਦਾ ਗਾ 10 ਕਿਲੋਮੀਟਰ ਦੀ ਦੂਰੀ ਤੇ ਆ। ਕਿਉਂ ਨਹੀਂ ਤੁਸੀਂ ਐਮਐਲਏ ਨੂੰ ਮਾੜਾ ਕਹਿ ਸਕਦੇ? ਕਿ ਡਰ ਲੱਗਦਾ ਕਿਸੇ ਤੋਂ? ਨਹੀਂ, ਡਰ ਕਾਹਦਾ ਲੱਗਦਾ? ਕੋਈ ਡਰ ਨਹੀਂ ਲੱਗਦਾ ਹੈ, ਕੋਈ ਡਰ ਨਹੀਂ ਲੱਗਦਾ। ਸਾਡਾ ਬੇਟਾ ਹੈਗਾ, ਸਾਨੂੰ ਡਰ ਕਾਹਦਾ ਲੱਗਦਾ? ਸਾਨੂੰ ਨਹੀਂ, ਇਸੇ ਕਰਕੇ ਤੁਹਾਡੇ ਕੋਲ ਬੈਠੇ ਆ, ਉਗੋਕੇ ਪਿੰਡ ਦੇ ਵਿੱਚ ਬੈਠੇ ਆ। ਅੱਜ ਅਸੀਂ ਥੋੜੀ ਜੀ ਗੱਲਬਾਤ ਆ ਜਿਹੜੀ ਉਹ ਇਸ ਤਰੀਕੇ ਦੇ ਨਾਲ ਤਾਂ ਕਰ ਰਹੇ ਹਾਂ ਕਿਉਂਕਿ ਕੱਲ ਜਦੋਂ ਅਸੀਂ ਮੀਤ ਹੇਅਰ ਨੂੰ ਸਵਾਲ ਕੀਤਾ ਕਿ ਜੀਰੇ ਦੇ ਵਿੱਚ ਕਿੰਨੇ ਕੁ ਗੇੜੇ ਵੱਜ ਚੁੱਕੇ ਨੇ ਤੁਹਾਡੇ, ਤਾਂ ਮੀਤ ਹੇਅਰ ਕੈਬਨਿਟ ਮੰਤਰੀ ਹੁੰਦੇ ਹੋਏ ਚੁੱਪ ਕਰਕੇ ਸਾਡੇ ਕੋਲੋਂ ਨਿਕਲਦੇ ਨਜ਼ਰ ਆਏ। ਤਾਂ ਅਸੀਂ ਇਸੇ ਕਰਕੇ ਇੱਥੇ ਅੱਜ ਪਹੁੰਚੇ ਹਾਂ ਕਿ ਥੋੜ੍ਹੇ ਬਹੁਤੇ ਹਲਕੇ ਕਵਰ ਕਰੇ ਜਾਣ ਕਿ ਲੋਕਾਂ ਦੀ ਆਵਾਜ਼ ਕੀ ਕਹਿੰਦੀ ਆ, ਲੋਕ ਕੀ ਚਾਹੁੰਦੇ ਨੇ। ਬਈ ਕੀ ਚਾਹੁੰਦੇ ਹੋ? ਕਿੰਨੇ ਕੁ ਜਵਾਕਾਂ ਨੂੰ ਨੌਕਰੀ ਮਿਲ ਗਈ ਤੁਹਾਡਿਆਂ ਨੂੰ? ਤੁਸੀਂ ਕਹਿ ਰਹੇ ਹੋ ਕਿ ਸਰਕਾਰ ਚੰਗੀ ਆ। ਮੇਲਾ 8-9 ਮਹੀਨੇ ਹੋਏ ਸਰਕਾਰ ਬਣੀ ਨੂੰ। ਬਹੁਤ ਹੁੰਦੇ 8-9 ਮਹੀਨੇ ਇੱਕ ਘਰ ਨੂੰ ਚਲਾਉਣ ਦੇ ਲਈ। ਜਦੋਂ ਨਵੀਂ ਬਹੂ ਆਉਂਦੀ ਹੈ ਘਰ ਦੇ ਵਿੱਚ, ਉਹ 2 ਦਿਨਾਂ ਦੇ ਵਿੱਚ ਦੇਖ ਲੈਂਦੀ ਹੈ ਕਿ ਸਾਡੇ ਘਰ ਦੇ ਵਿੱਚ ਕੀ ਹੈਗਾ, ਕੀ ਨਹੀਂ ਹੈਗਾ। ਨਹੀਂ ਘਰ ਉਹ ਇੱਕ ਘਰ ਚਲਾਉਣਾ ਨਾ, ਇਹ ਪੂਰਾ ਪੰਜਾਬ ਚਲਾਉਣਾ, ਫਰਕ ਨਹੀਂ ਹੈਗਾ। ਹਾਂ, ਇਸੇ ਕਰਕੇ ਏਡੇ ਦਿਮਾਗਾਂ ਵਾਲੇ ਚੁਣ ਕੇ ਭੇਜਦੇ ਆ ਲੋਕ ਵੀ ਏਡੇ ਦਿਮਾਗ ਨੇ ਉਹਨਾਂ ਦੇ, ਪੂਰਾ ਪੰਜਾਬ ਚਲਾਉਣਗੇ ਉਹ। ਚੱਲੂਗਾ। ਕਦੋਂ ਚੱਲੂਗਾ? ਚੱਲਣ ਤੇ ਹੀ ਆ, ਚੱਲਣ ਤੇ ਜੀ। ਤੁਸੀਂ ਦੱਸ ਦਿਓ ਜੀ, ਤੁਸੀਂ ਦੱਸ ਦਿਓ, ਤੁਸੀਂ ਤੁਹਾਡਾ ਤਜਰਬਾ, ਤੁਸੀਂ ਬੋਲ ਰਹੇ ਹੋ ਹਰੇਕ ਗੱਲ 'ਚ ਬੋਲ ਰਹੇ ਹੋ ਤੁਸੀਂ ਦੱਸ ਦਿਓ ਕਿ 9 ਮਹੀਨੇ ਹੋਏ ਨੇ, 9 ਮਹੀਨਿਆਂ ਦੇ ਵਿੱਚ ਸੁਣੋ 9 ਮਹੀਨੇ 'ਚ ਤਾਂ ਰੂਟ ਦੀ ਟ੍ਰੇਨਿੰਗ ਪੂਰੀ ਹੁੰਦੀ ਨਹੀਂ ਮਸਾਂ, ਤੇ ਇਹਦਾ ਸਿਪਾਹੀ ਕਿੱਥੋਂ ਬਣ ਜੂ? ਇਹ ਹੌਲੀ ਇਹ ਟ੍ਰੇਨਡ ਹੋਣਗੇ, ਹੌਲੀ ਹੌਲੀ ਇਹ ਆਪਦਾ ਤਰੱਕੀ ਕਰਨਗੇ। ਇਹਦੇ 4-5 ਸਾਲ ਅਜੇ ਰਹਿੰਦੇ ਆ, 4 ਸਾਲ, ਇਹ ਤਾਂ ਸਾਲ ਵੀ ਨਹੀਂ ਹੋਇਆ ਇਹਨਾਂ ਨੂੰ ਬਣਿਆ ਨੂੰ। ਤੇ ਜਦੋਂ ਇਹ ਹੌਲੀ ਹੌਲੀ ਕੰਮ ਹੁੰਦੇ ਆ, ਇੱਕਦਮ ਕੰਮ ਤਾਂ ਕੋਈ ਵੀ ਨਹੀਂ ਹੁੰਦਾ ਵੀ ਅੱਜ ਹੀ ਪਾਰਕ ਦੇ ਵਿੱਚ ਘਾਹ ਵੀ ਲਾ ਦਿਓ, ਉਹ ਵੀ ਕਰ ਦਿਓ ਤੇ ਉਹ ਵੀ ਕਰ ਦਿਓ, ਇਹ ਐ ਨਹੀਂ ਹੁੰਦਾ। ਨਹੀਂ ਐ ਨਹੀਂ ਹੁੰਦਾ ਕੰਮ। ਇਹ ਹੌਲੀ ਹੌਲੀ ਤੁਸੀਂ ਦੱਸ ਦਿਓ ਹੌਲੀ ਹੌਲੀ। ਚਲੋ ਤੁਸੀਂ ਦੱਸ ਦਿਓ। ਜਿਵੇਂ ਸਰਕਾਰ ਨੇ ਕਿਹਾ ਕਿ ਸਾਨੂੰ ਹਜੇ 1 ਮਹੀਨਾ ਹੋਇਆ, ਅਸੀਂ ਬਹਿਮਲ ਕਲਾਂ ਤੇ ਜਾਂਚ ਕਰ ਰਹੇ ਹਾਂ। ਸਰਕਾਰ ਨੇ ਕਿਹਾ ਕਿ ਸਾਨੂੰ 1 ਮਹੀਨਾ ਹੋਇਆ, ਅਸੀਂ ਪੰਜਾਬ ਦੇ ਮੁੱਦੇ ਬਾਚ ਰਹੇ ਹਾਂ। ਸਰਕਾਰ ਨੇ ਕਿਹਾ ਕਿ ਸਾਨੂੰ 1 ਮਹੀਨਾ ਹੋਇਆ, ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਗੱਲ ਕਰਾਂਗੇ, ਧੂਈਆਂ ਤੇ ਬੈਠਾਂਗੇ। ਤੁਹਾਡੇ ਕੋਲ ਆ ਕੇ ਕੋਈ ਐਮਐਲਏ ਬੈਠਾ? ਐਮਐਲਏ ਤਾਂ ਸਾਡੀਆਂ ਧੂਈਆਂ ਦਾ ਕੀ ਲੈਣਾ? ਉਹ ਵਿਚਾਰਾ, ਉਹਨੂੰ ਹੋਰ ਕੰਮ ਹੀ ਨਹੀਂ ਮੁੱਕਦੇ। ਉਹਨੂੰ ਕਿਤੇ ਚੰਡੀਗੜ੍ਹ, ਕਿਤੇ ਦਿੱਲੀ, ਕਿਤੇ ਉਹਨੂੰ ਤਾਂ ਜਾਣਾ ਪੈਂਦਾ ਹਰ ਇੱਕ ਜਗ੍ਹਾ। ਕਿਉਂਕਿ ਐਮਐਲਏ ਸਾਹਿਬ ਆਪ ਕਹਿੰਦੇ ਰਹੇ ਨੇ, ਤੁਹਾਡੇ ਸੱਥਾਂ ਦੇ ਵਿੱਚ ਆ ਕੇ ਕਹਿੰਦੇ ਰਹੇ ਨੇ ਕਿ ਇੱਥੋਂ ਸਰਕਾਰ ਚੱਲੂਗੀ, ਹਰ ਇੱਕ ਮੁੱਖ ਮੰਤਰੀ ਹੋਊਗਾ, ਹਰ ਇੱਕ ਭਗਵੰਤ ਮਾਨ ਬਣੂਗਾ, ਹਰ ਇੱਕ ਪੰਜਾਬ ਨੂੰ ਚਲਾਉਣ ਵਾਲਾ ਹੋਊਗਾ। ਤੁਸੀਂ ਦੱਸੋ ਕਿ ਕਿੰਨਾ ਕੁ ਤੁਹਾਡੇ ਨਾਲ ਲੋਕ ਗੱਲਬਾਤ ਕਰਦੇ ਨੇ? ਸਾਡੇ ਨਾਲ ਤਾਂ ਕੋਈ ਆ ਕੇ ਅਜੇ ਤੱਕ ਤਾਂ ਗੱਲ ਨਹੀਂ ਕੀਤੀ ਕਿਸੇ ਨੇ। ਆ ਪਾਰਕ ਬਾਰੇ ਕਹਿ ਗਿਆ, ਉੱਧਰ ਸਾਡੇ ਗੁਰਦੁਆਰਾ ਸਾਹਿਬ ਨੂੰ ਰਸਤਾ, ਉਹ ਦਰਖਤ ਪੱਟਣੇ ਸੀਗੇ, ਕਹਿੰਦੇ ਪੱਟਣ ਨਹੀਂ ਦਿੰਦੇ, ਕਹਿੰਦੇ ਪੱਟੋ ਦਰਖਤ, ਰਸਤਾ ਬਣਾਓ ਤੁਸੀਂ। ਉਹ ਰਸਤਾ ਬਣ ਗਿਆ, ਬਸ। ਹੋਰ ਕੀ ਕਰੂਗਾ ਹੁਣ? ਲੋਕ ਦਰਖਤ ਲਾ ਰਹੇ, ਤੁਸੀਂ ਪੱਟ ਰਹੇ ਹੋ।
ਨਵੇਂ ਲਾਉਣੇ ਆ ਉੱਥੇ, ਨਵੇਂ ਲੱਗਣਗੇ ਨਾ ਉੱਥੇ, ਹੋਰ ਲੱਗਣਗੇ ਉੱਥੇ ਦਰਖਤ। ਲੱਗ ਗਿਆ ਕਦੋਂ ਕੁ ਲੱਗ ਗਿਆ? ਕਿੰਨੇ ਕੁ ਟਾਈਮ ਚ? ਕੱਲ੍ਹ ਹੀ ਗੁਰਦੁਆਰਾ ਸਾਹਿਬ ਦਾ ਆਪਣਾ ਨਗਰ ਕੀਰਤਨ ਸੀ, ਉਹ ਸੜਕ ਬਣ ਗਈ, ਤਿਆਰ ਹੋ ਗਈ, ਉਦੋਂ ਬਾਅਦ ਹੁਣ ਦਰਖਤ ਲੱਗਣਗੇ, ਦਰਖਤ ਲਾ ਦੇਣਗੇ। ਤੁਹਾਨੂੰ ਪਤਾ ਇੱਕ ਦਰਖਤ ਕਿੰਨੇ ਟਾਈਮ ਚ ਪੂਰਾ ਹੁੰਦਾ, ਕਿੰਨੇ ਟਾਈਮ ਚ ਉਹ ਆਪਦੇ ਕਹਿੰਦੇ ਹੁੰਦੇ ਨੇ ਕਿ ਜੇ ਇੱਕ ਦਰਖਤ ਪੱਟਿਆ ਜਾਵੇ ਤਾਂ ਇੱਕ ਪਿੰਡ ਉੱਜੜ ਜਾਂਦਾ ਜਾਨਵਰਾਂ ਦਾ। ਤਿੰਨ ਆ ਡੇਕ ਜੀ ਜਿਹੜੀ ਹੈ ਨਾ, ਇਹ ਕਿਹੜੇ ਦਰਖਤਾਂ 'ਚ ਦਰਖਤ ਹੈ ਇਹ? ਇਹਦਾ 3 ਸਾਲਾਂ 'ਚ ਐਡੀ ਹੋ ਜਾਂਦੀ ਹੈ, ਆਪਣਾ ਭੇਡਾਂ ਬੱਕਰੀਆਂ ਵਾਲੇ ਵੜ ਕੇ ਲੈ ਜਾਂਦੇ ਇਹਨੂੰ, ਤੇ ਉਹਦੇ ਤੋਂ ਕੰਟਰੋਲ ਕੌਣ ਕਰੂਗਾ ਫਿਰ? ਤੁਸੀਂ ਇੱਥੇ ਧੂਈ ਸੇਕਦੇ ਹੋ, ਤੁਸੀਂ ਕਹਿ ਨਹੀਂ ਸਕਦੇ ਕਿਸੇ ਨੂੰ, ਕਹਿੰਦੇ ਨਹੀਂ ਹੈਗੇ ਵੀ ਆਹ ਭਾਈ ਕਿਉਂ ਵੜਦੇ ਹੋ ਦਰਖਤ? ਉਹ ਨਾਲੇ ਜਾ ਕੇ ਦੇਖ ਲਓ, ਤੁਸੀਂ ਸੜਕਾਂ ਜਾ ਕੇ ਦੇਖ ਲਓ, ਮਾਰ ਢਾਂਗੇ ਸਾਰੇ ਉੱਪਰ ਤੱਕ ਟੀਸੀਆਂ ਵੀ ਲਾਤੀਆਂ ਉਹਨਾਂ ਦੀਆਂ। ਤੁਸੀਂ ਦਰਖਤਾਂ ਦੀ ਗੱਲ ਕਰੀ ਆ, ਜੀਰੇ ਦੇ ਵਿੱਚ ਪਾਣੀ ਆ ਜਿਹੜਾ ਉਹ ਪਲੀਤ ਹੋ ਰਿਹਾ, ਜੀਰੇ ਦੇ ਲੋਕਾਂ ਨੂੰ ਮਿਲਿਓ ਜਾ ਕੇ, ਜੀਰੇ ਦੇ ਜਿਹੜੇ ਧਰਨਾ ਲੋਕ ਜੀਰੇ ਵਾਲੇ ਸਮਝਣਾ ਸੀ ਤਾਂ ਆਪਦਾ ਸਮਝਣਾ ਇੱਥੇ। ਕਹਿੰਦੇ ਹੁੰਦੇ ਨੇ ਖੜੇ ਹੋਏ ਜੀਰੇ ਵਾਲੇ, ਕਹਿੰਦੇ ਹੁੰਦੇ ਨੇ ਕਿ ਜਿਹੜੇ ਜੇਕਰ ਆਪਦੇ ਘਰ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਉਸ ਨੂੰ ਦੇਖਣਾ ਚਾਹੀਦਾ, ਦੂਜੇ ਗਵਾਂਢੀਆਂ ਦੇ ਲੱਗੀ ਹੋਵੇ ਤਾਂ ਉਸ ਦਾ ਤਮਾਸ਼ਾ ਨਹੀਂ ਦੇਖਣਾ ਚਾਹੀਦਾ। ਉਹ ਤਾਂ ਨਹੀਂ ਦੇਖਣਾ ਚਾਹੀਦਾ। ਫਿਰ ਤੁਸੀਂ ਕਹਿ ਰਹੇ ਹੋ ਕਿ ਜੀਰੇ ਵਾਲੇ ਦੇਖਣ, ਉਹ ਵੀ ਤਾਂ ਦੇਖਣਗੇ। ਹੁਣ ਉੱਥੇ ਜਿਹੜੇ ਕਿਸਾਨ ਯੂਨੀਅਨ ਵਾਲੇ ਹੋਰ ਸਾਰੀਆਂ ਯੂਨੀਅਨ ਦੇਖ ਰਹੀਆਂ ਉੱਥੇ ਬੈਠੀਆਂ ਸੜਕਾਂ ਤੇ। ਤੁਸੀਂ ਕੀ ਹੋ? ਤੁਸੀਂ ਕਿਸਾਨ ਹੋ? ਮੈਂ ਨਾ ਕਿਸਾਨ ਆ ਨਾ, ਮੈਂ ਤਾਂ ਕੋਈ ਵੀ ਨਹੀਂ, ਮੈਂ ਤਾਂ ਬਸ ਨਾਰਮਲ ਆਦਮੀ ਹਾਂ, ਆਦਾ ਗੁਜ਼ਾਰਾ ਮਸਾਂ ਚਲਾਉਣਾ ਬਸ। ਪੈਨਸ਼ਨ ਆਉਂਦੀ ਹੈ ਮੇਰੀ। ਮਿਲ ਗਈ ਪੈਨਸ਼ਨ? ਕਿੰਨੀ ਮਿਲੀ ਹੈ? ਕਿੰਨਾ ਟਾਈਮ ਬੈਂਕ ਦੇ ਬਾਹਰ ਬੈਠੇ ਹੋ? ਬੈਂਕ ਤੇ ਤਾਂ ਮੈਂ 10 ਮਿੰਟ ਲੱਗ ਜਾਣਾ, ਅੱਧਾ ਘੰਟਾ ਲੱਗ ਜਾਓ, ਤਾਂ ਲਾਈਨਾਂ 'ਚ ਲੱਗਣਾ ਹੀ ਪੈਂਦਾ ਉੱਥੇ। ਤੇ ਉੱਥੋਂ ਬਸ ਜਦੋਂ ਮਿਲ ਗਿਆ, ਮੇਰਾ ਨੰਬਰ ਆ ਗਿਆ, ਮੈਂ ਲੈ ਕੇ ਆਪਦਾ ਘਰ ਨੂੰ ਆ ਜਾਂਦਾ। ਘਰੇ ਆ ਕੇ ਉਹਦਾ ਸੌਦਾ ਪੱਤਾ ਵਾਲਿਆਂ ਨੇ ਦੇ ਕਿਸੇ ਦੁੱਧ ਵਾਲੇ ਨੂੰ ਦੇ ਕਿਤੇ ਸਬਜ਼ੀ ਵਾਲੇ ਨੂੰ ਦੇ ਬਸ ਉਹ ਨਿਬੜ ਜਾਂਦੀ ਹੈ 15 ਦਿਨਾਂ 'ਚ ਹੀ। ਬਸ ਹੋਰ ਖੇਤੀ ਨਹੀਂ, ਬਾੜੀ ਨਹੀਂ, ਕੁਛ ਨਹੀਂ, ਧੰਦਾ ਨਹੀਂ ਕੋਈ। ਬਈ ਤੁਹਾਡਾ ਹੋਇਆ ਕੋਈ ਕੰਮਕਾਰ ਜਦੋਂ ਦੀ ਸਰਕਾਰ ਆਈ ਹੈ? ਅਸੀਂ ਤਾਂ ਸਾਥੋਂ ਤਾਂ ਗੁਰਬਾਣੀ ਬਾਰੇ ਪੁੱਛ ਲਓ, ਇੱਧਰ ਸਾਨੂੰ ਕੋਈ ਪਤਾ ਨਹੀਂ, ਇਹ ਤਾਂ ਇੱਕੋ ਹੀ ਆ ਸਾਲੇ ਪੰਡੋਈਏ। ਗੁਰਬਾਣੀ ਬਾਰੇ ਦੱਸ ਦਿਓ। ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲੀਆਂ, ਗੱਲ ਤਾਂ ਉੱਥੇ ਵੀ ਸਿਆਸਤ ਚੱਲਦੀ ਆ, ਅਸੀਂ ਤਾਂ 2 ਵਾਰਾਂ ਜਾ ਕੇ ਦੇਖ ਕੇ ਆਏ, ਉੱਥੇ ਵੀ ਸਿਆਸਤ ਹੀ ਚੱਲਦੀ ਆ। ਹੈਂ, ਆਹੀ ਗੱਲ ਆ ਭਾਈ ਸਾਹਿਬ। ਭਾਈ ਅਮਰਤਪਾਲ ਸਿੰਘ ਜਿਹੜੇ ਨੌਜਵਾਨਾਂ ਨੂੰ ਸਿੱਖੀ ਵੱਲ ਕਰ ਰਹੇ ਨੇ, ਜੋੜ ਰਹੇ ਨੇ, ਪਤਤਪੁਣੇ ਤੋਂ ਮੋੜ ਰਹੇ ਨੇ, ਨਸ਼ਿਆਂ ਤੋਂ ਮੋੜ ਰਹੇ ਨੇ, ਉਹਨਾਂ ਦੇ ਉੱਪਰ ਵੀ ਕਾਫੀ ਕਿੰਤੂ ਪਰੰਤੂ ਖੜੀ ਹੋ ਰਹੀ ਆ। ਉਹ ਵੀ ਇੱਕ ਸਿੱਖ ਪ੍ਰਚਾਰਕ ਨੇ, ਤੁਸੀਂ ਕਹਿੰਦੇ ਹੋ ਕਿ ਗੁਰਬਾਣੀ ਬਾਰੇ ਪੁੱਛ ਲਓ। ਕਿੰਨਾ ਕੁ ਤੁਸੀਂ ਉਹਨਾਂ ਦੇ ਨਾਲ ਕਿੰਨਾ ਕੁ ਸਹਿਮਤ ਹੋ? ਜਿੱਥੋਂ ਤੱਕ ਨਸ਼ਿਆਂ ਪੱਤਿਆਂ ਤੋਂ ਰੋਕ ਆ, ਠੀਕ ਆ। ਜਿਹੜੇ ਨਸ਼ੇ ਪੱਤਿਆਂ ਤੋਂ ਰੋਕਦੇ ਆ ਉਹ ਠੀਕ ਆਗਾ। ਡੋਡੇ ਦਾ ਦਵਾਈ 'ਚ ਪੈਂਦੇ ਆ, ਟੀਕੇ ਨਾ ਲਵਾਇਆ ਕਰੋ, ਬੋਤਲ ਪੀਆ ਕਰੋ, ਫੀਮ ਦੀ ਲੋੜ ਹੀ ਨਹੀਂ, ਬੋਤਲ ਪੀਆ ਕਰੋ। ਉਹ ਤਾਂ ਰੰਗ ਦਾ, ਜਦੋਂ ਰੰਗ ਦਾ ਦੌਰਾ ਪੈਂਦਾ ਉਦੋਂ ਕਾਹਨੂੰ ਰਿੰਗਦੇ ਹੁੰਦੇ ਹੋ? ਉਹਨੇ ਕਿਉਂ ਕਿਹਾ ਵੀ ਡੋਡਿਆਂ ਦੀ ਖੇਤੀ ਹੋਣੀ ਚਾਹੀਦੀ ਹੈ? ਖਾਣਾ ਸੀ, ਮੈਂ ਡਾਕਟਰ ਸੀ, ਮੈਂ ਖਾਪ ਖਾਂਦਾ ਸੀ, ਮੈਂ ਡਾਕਟਰ ਹਾਂ, ਮੈਨੂੰ ਪਤਾ, ਮੈਂ ਖਾ ਕੇ ਮੈਨੂੰ ਪਤਾ ਵੀ ਫੀਮ 'ਚ ਕੀ ਗੁਣਾ, ਸ਼ਰਾਬ 'ਚ ਕੀ ਗੁਣਾ ਹੈ। ਕੀ ਗੁਣਾ ਹੁਣ ਦੱਸ ਦਿਓ। ਚਲੋ ਅੱਜ ਅਸੀਂ ਇਹ ਵੀ ਪੁੱਛਾਂਗੇ ਕਿੰਨੀਆਂ ਦਵਾਈਆਂ ਦੇ ਵਿੱਚ ਫੀਮ ਪੈਂਦੀ ਆ। ਮਾਰੂ ਨਸ਼ੇ ਕਿੰਨੇ ਨੇ, ਕੀ ਨੁਕਸਾਨ ਨੇ ਉਹਨਾਂ ਦੇ। ਨਪੋਸ਼ਕ ਹੋ ਰਹੇ ਆ, ਸ਼ਰਾਬ ਨਪੋਸ਼ਕ ਕਰੀ ਜਾਂਦੀ ਆ, ਮਾਰੂ ਨਸ਼ੇ ਹੀਰੋਇਨ ਆ, ਹੋਰ ਪੰਜਾਬ ਤਾਂ ਨਪੋਸ਼ਕ ਹੋ ਰਿਹਾ। ਆਉਣ ਵਾਲੀਆਂ ਪੀੜ੍ਹੀਆਂ ਦੇ ਤਾਂ ਪਹਿਲਾਂ ਹੀ ਕਤਲ ਹੋਈ ਜਾਂਦੇ ਨੇ। ਸਰਕਾਰ ਕਹਿੰਦੀ ਸੀ ਅਸੀਂ ਨਸ਼ੇ ਬੰਦ ਕਰ ਦਾਂਗੇ, ਪਹਿਲੇ ਹਫ਼ਤੇ ਦੇ ਵਿੱਚ ਸਾਨੂੰ ਸਭ ਪਤਾ ਕਿੱਥੋਂ ਕੁਛ ਆਉਂਦਾਗਾ। ਸਰਕਾਰ ਨੇ ਇਹ ਗੱਲਾਂ ਕਹੀਆਂ ਸੀ। ਸਰਕਾਰਾਂ ਦਾ ਇਹਦਾ ਹੁਣ ਕਾਹਨੂੰ ਕਹਿਣਾ, ਵਿੱਚ ਹੀ ਤਾਂ ਵਿਗੜੇ ਹੀ ਖੜਾ, ਤਾਣਾ ਥੱਲੇ ਤੋਂ ਲੈ ਕੇ ਤਾਹਾਂ ਤੱਕ। ਕਿੱਥੋਂ ਤੋਂ ਲੈ ਕੇ? ਮੈਂ ਤਾਂ ਕਹਿੰਦਾ ਇੰਦਰਾ ਗਾਂਧੀ ਤੋਂ ਲਾ ਕੇ ਦੇਖ ਲੈ, ਜਦੋਂ ਦਾ ਪੁੱਠਾ ਪੰਗਾ ਲਿਆ ਸੀ ਉਹਨੇ 84 'ਚ। ਅਸੀਂ ਤਾਂ ਉਦੋਂ ਤੇ ਦੇਖੀ ਜਾਂਦੇ ਆ। ਇਹ ਗੰਦ ਤਾਂ ਮੁਸ਼ਕਲ ਨਿਕਲੂ, ਇਹ ਤਾਂ ਨਿਕਲਣਾ ਨਹੀਂ। ਤਾਂ ਇੱਥੇ ਨੌਜਵਾਨ ਵੀ ਖੜੇ ਨੇ ਬਾਈ, ਕੋਈ ਸਰਵਿਸ ਤਾਂ ਨਹੀਂ ਕਰਦੇ? ਪਹਿਲਾਂ ਤਾਂ ਅਸੀਂ ਐਂ ਪੁੱਛ ਲਈਏ, ਕਿਉਂਕਿ ਕਈ ਸਰਕਾਰੀ ਅਦਾਰਿਆਂ ਵਾਲੇ ਕਹਿੰਦੇ ਨੇ ਕਿ ਯਾਰ ਅਸੀਂ ਸਰਵਿਸ ਕਰਦੇ ਹਾਂ, ਸਾਡੇ ਮੂਹਰੇ ਮੈਕ ਨਾ ਕਰੋ। NRI ਹੋ? ਕਿੰਨਾ ਕੁ ਬਾਹਰ ਦੇ ਵਿੱਚ ਕਾਫੀ ਨੌਜਵਾਨ ਜਾ ਰਹੇ ਨੇ, ਕਿਹੜੇ ਦੇਸ਼ 'ਚੋਂ ਹੈ ਪਹਿਲਾਂ ਤਾਂ ਦੱਸੋ? ਫਿਲੀਪੀਨ। ਹਾਂ, ਮਨੀਲਾ। ਮਨੀਲਾ ਦੇ ਵਿੱਚ ਕਤਲ ਹੋਇਆ ਇੱਕ ਨੌਜਵਾਨ ਦਾ, ਕਬੱਡੀ ਖਿਡਾਰੀ ਦਾ। ਪੰਜਾਬ ਛੱਡ ਕੇ ਬਾਹਰ ਭੱਜ ਰਹੇ ਨੇ, ਆਪਦੀ ਧਰਤੀ ਛੱਡ ਕੇ ਬਾਹਰ ਭੱਜ ਰਹੇ ਨੇ, ਇਹਦਾ ਕੀ ਕਾਰਨ? ਨਹੀਂ, ਇੱਥੇ ਨੂੰ ਠੀਕ ਹੈ ਵੀਰੇ। ਇੱਥੇ ਵੀ ਹੁਣ ਆਪਣੇ ਮਤਲਬ ਕਿ ਆਪਾਂ ਨੂੰ ਆਏ ਆ, ਹੁਣ ਅਸੀਂ ਉੱਥੇ ਰਹਿੰਦੇ ਆ, ਐਡਾ ਮਤਲਬ ਕਿ ਕੋਈ ਚੱਕਰ ਹੈ ਨਹੀਂ ਗੱਲ। ਜੇ ਆਪਾਂ ਹੁਣ ਮਤਲਬ ਕਿ ਪੰਗੇ ਲਾਵਾਂਗੇ ਉਹਦਾ ਤੁਹਾਨੂੰ ਪਤਾ ਹੀ ਰਿਜ਼ਲਟ ਕੀ ਆਉਣਾ ਹੀ ਹੈ। ਜੇ ਆਪਦਾ ਕੰਮ ਤੱਕ ਮਤਲਬ ਰੱਖਾਂਗੇ, ਕੋਈ ਚੱਕਰ ਦੀ ਗੱਲ ਨਹੀਂ। ਹੁਣ ਮੈਨੂੰ 10 ਸਾਲ ਹੋ ਗਏ ਗਏ ਨੂੰ ਉੱਥੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਆਪਦਾ ਕੰਮ ਤੱਕ ਮਤਲਬ ਰੱਖਾਂਗੇ, ਮਤਲਬ ਕਿ ਕੰਮ ਤੋਂ ਘਰੇ, ਘਰ ਤੋਂ ਕੰਮ 'ਤੇ। ਜੇ ਹੁਣ ਭਾਵੇਂ ਪੰਗੇ ਲੈ ਜਾਵਾਂਗੇ, ਤੁਹਾਨੂੰ ਪਤਾ ਵੀ ਇੱਥੇ ਵੀ ਇਹ ਤੋਂ ਬੁਰਾ ਹਾਲ ਆ। ਮਤਲਬ ਕਿ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ? ਕਤਲ ਦੀ ਗੱਲ ਕਰੀਏ, ਕਤਲ ਠੀਕ ਆ, ਪਿੰਡ ਦਾ ਮੁੰਡਾ ਵਧੀਆ ਕੰਮ ਕਰੀ ਜਾਂਦਾ, ਠੀਕ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਨੌਜਵਾਨ ਸੀ। ਉਸ ਤੋਂ ਪਹਿਲਾਂ ਸੰਦੀਪ ਨੰਗਲੰਬੀਆਂ ਦਾ ਕਤਲ ਹੋ ਜਾਣਾ, ਮੰਡੀਲਾ ਦੇ ਵਿੱਚ ਵੀ ਕਤਲ ਹੋ ਗਿਆ ਇੱਕ ਨੌਜਵਾਨ ਦਾ। ਅਜਿਹੀਆਂ ਘਟਨਾਵਾਂ ਨੂੰ ਕਿਵੇਂ ਦੇਖਦੇ? ਇਹ ਆਪਾਂ ਹੁਣ ਕਿਵੇਂ ਇੱਥੇ ਕਹਿੰਦੇ ਆ ਵੀ ਐਂ ਮਾਰਤਾ, ਉਹ ਕਰਤਾ, ਜੇ ਆਪਾਂ ਗਲਤ ਕੰਮ ਕਰਾਂਗੇ ਉੱਥੇ, ਉਹ ਤਾਂ ਹੁਣ ਇੱਥੇ ਵੀ ਪਤਾ ਤੁਹਾਨੂੰ ਮਤਲਬ ਕਿ ਵੀ ਕੋਈ ਗਲਤ ਕੰਮ ਉਹਦਾ ਗਲਤ ਨਤੀਜਾ ਹੀ ਹੈ। ਨਹੀਂ, ਸਿੱਧੂ ਮੂਸੇਵਾਲਾ ਤਾਂ ਇੱਕ ਚੰਗੇ ਗੀਤ ਗਾਉਂਦਾ ਸੀ, ਉਸ ਨੂੰ ਕਿਉਂ? ਆਪਾਂ ਨੂੰ ਪਤਾ ਨਹੀਂ ਬਈ ਸਿੱਧੂ ਮੂਸੇਵਾਲੇ ਦਾ। ਪਤਾ ਨਹੀਂ। ਹਾਂ, ਨਾ ਆਪਾਂ ਸੁਣਿਆ ਨਾ ਵਾਸਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਬਾਈ, ਆ ਜਾਓ ਯਾਰ, ਇੱਧਰ ਭੱਜੋ ਨਾ ਯਾਰ, ਤੁਸੀਂ ਆ ਜਾਓ, ਉਰੇ ਨੂੰ ਆ ਜਾ, ਮੜਾ ਜਾ ਗੱਲ ਤਾਂ ਕਰ ਲਾ। ਡੋਡਿਆਂ ਦੀ ਗੱਲ ਕਰੀ ਸੀ, ਆ ਜਾ ਉਰੇ ਨੂੰ।
ਕੀ ਗੱਲਬਾਤ ਕਿਵੇਂ ਦੇਖਦੇ ਹੋ? ਤੁਹਾਡਾ ਹਾਣੀ ਆ ਪ੍ਰਵਾਨੀ ਆ ਲਾਭ ਸਿੰਘ ਉਗੋਕੇ, ਸਰਕਾਰ ਕਿੱਥੇ ਖੜੀ ਦੇਖਦੇ ਹੋ? ਬਹੁਤ ਵਧੀਆ ਜੀ ਲਾਭ ਸਿੰਘ ਉਗੋਕੇ, ਬਹੁਤ ਵਧੀਆ ਇਨਸਾਨ ਆ। ਹਾਂਜੀ, ਸਰਕਾਰ ਦਾ ਕੀ ਰੋਲ ਦੇਖਦੇ ਹੋ? ਨੌਜਵਾਨ ਕਾਫੀ ਸੁਣਦੇ ਨੇ ਮੂਸੇ ਵਾਲੇ ਨੂੰ, ਨੌਜਵਾਨ ਕਾਫੀ ਸੁਣਦੇ ਨੇ ਹੋਰ ਕਲਾਕਾਰਾਂ ਨੂੰ, ਕਾਫੀ ਕੁਝ ਦੇਖਦੇ ਨੇ ਨੌਜਵਾਨ। ਮੂਸੇ ਵਾਲੇ ਦਾ ਕਤਲ ਹੋ ਜਾਣਾ, ਉਹਦੇ ਹੀ ਮਾਂ-ਬਾਪ ਘਰ ਘਰ ਜਾ ਕੇ ਗੁਹਾਰ ਲਗਾ ਰਹੇ ਨੇ, ਹਰ ਇੱਕ ਥਾਂ ਤੇ ਜਾ ਕੇ ਪੁੱਛ ਰਹੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ। ਹਾਂਜੀ, ਉਹ ਤਾਂ ਬਹੁਤ ਮਾੜੀ ਗੱਲ ਹੋਈ ਹੈ ਜੀ। ਬਹੁਤ ਮਿਹਨਤ ਕਰਕੇ ਸਟਾਰ ਬਣਿਆ ਸਿੱਧੂ ਮੂਸੇ ਵਾਲਾ, ਬਹੁਤ ਮਾੜੀ ਗੱਲ ਹੋਈ ਹੈ ਜੀ। ਸਰਕਾਰ ਬਾਰੇ ਕੀ? ਸਰਕਾਰ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ। ਕਿਉਂ? ਨਰੋਲ ਹੀ ਆ ਮੈਂ ਤਾਂ ਜੀ, ਸਰਕਾਰ ਬਾਰੇ ਨਹੀਂ ਕੁਝ। ਨਰੋਲ ਆ? ਹਾਂਜੀ। ਤਾਂ ਅਸੀਂ ਹਾਂਜੀ ਬਾਈ, ਅਸੀਂ ਸੋ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਬਾਈ ਨਵੇਂ ਆਏ ਹੋ ਤੁਸੀਂ ਤੇ ਹਨਾ, ਹੁਣੀ ਬੈਠੇ ਹੋ ਆ ਕੇ ਹਨਾ, ਤੇ ਆਵਾਜ਼ ਸਾਡੀ ਸੁਣ ਕੇ ਬਾਹਰ ਆ ਗਏ ਜਾਂ ਫਿਰ ਉਦਾਂ ਹੀ ਹੈ? ਟੀਵੀ ਕਿੰਨਾ ਟੀਵੀ ਦੇਖਦੇ ਹੋ? ਟੀਵੀ ਤਾਂ ਥੋੜਾ ਮੋਟਾ ਹੀ ਦੇਖਦੇ ਮੋਬਾਈਲ ਵੱਧ ਦੇਖਦਾ ਨਾ, ਮੋਬਾਈਲ ਵੀ ਨਹੀਂ ਮੈਂ ਤਾਂ ਦੇਖਦਾ ਜੀ। ਖਬਰਾਂ ਕਿੰਨੀਆਂ ਕੁ ਸੁਣਦੇ ਹੋ? ਜਿਹੜੀਆਂ ਖਬਰਾਂ ਆਉਂਦੀਆਂ ਨੇ ਚੱਲਦੀਆਂ ਨੇ ਖਬਰਾਂ ਕਿੰਨੀਆਂ ਕੁ ਸੁਣਦੇ ਹੋ? ਖਬਰਾਂ ਤਾਂ ਮਾੜੀਆਂ ਮੋਟੇ ਸੁਣਦੇ ਜੀ, ਵਾਲੀਆਂ ਸੁਣਦੇ। ਹੋਰ ਕੀ ਦੇਖਦੇ ਹੋ ਫਿਰ ਟੀਵੀ ਦੇ ਮੂਹਰੇ? ਤੁਹਾਡੇ ਆੜੀ ਕਹਿ ਰਹੇ ਨੇ, ਕਹਿੰਦੇ ਟੀਵੀ ਦੇ ਮੂਹਰੇ ਬੈਠੇ ਰਹਿੰਦੇ ਨੇ ਜਾਂ ਮੋਬਾਈਲ ਬਣਾਈ ਜਾਂਦੇ ਆਪਦੇ ਕੋਲ ਹੀ ਬਣਾਈ ਜਾਂਦੇ ਜੀ। ਸਰਕਾਰ ਨੂੰ ਕਿੱਥੇ ਖੜਾ ਦੇਖਦੇ ਹੋ? ਜਿਹੜੀ ਸਰਕਾਰ ਆ ਉਸ ਨੂੰ ਕਿੱਥੇ ਖੜਾ ਦੇਖਦੇ ਹੋ? ਵਧਗਾ ਚੱਲੀ ਜਾਂਦੇ ਕੰਮ। ਦੇਖੋ ਜੀ ਹਜੇ ਟਾਈਮ ਤਾਂ ਲੱਗੂਗਾ ਜੀ। ਕਿੰਨਾ ਕੁ ਟਾਈਮ ਲੱਗੂਗਾ ਬਈ? ਕਿੰਨਾ ਕੁ ਟਾਈਮ ਲੱਗੂਗਾ? ਤੁਸੀਂ ਕਹਿੰਦੇ ਟਾਈਮ ਲੱਗੂਗਾ, ਤਮਾਨ ਵੀ ਕਹਿੰਦੇ ਵੀ ਟਾਈਮ ਲੱਗੂਗਾ ਜੀ। ਪਿੰਡ 'ਚ ਹੁਣ ਆਹੀ ਚੱਲਦੇ ਵਿਚਾਰ। ਨਹੀਂ ਹੁਣ ਤੁਸੀਂ ਵੀ ਕਹਿ ਦਿੰਦੇ ਹੋ ਟਾਈਮ ਲੱਗੂਗਾ, ਉਹਨਾਂ ਦੇ ਮਗਰ ਲੱਗ ਜੂ ਕੀ ਕਰਿਆ ਕੀ ਨਹੀਂ। ਹਾਂਜੀ ਹਾਂ, 5 ਸਾਲ ਪਏ ਹਜੇ, ਉਸ ਤੋਂ ਬਾਅਦ ਪਤਾ ਲੱਗੂ ਅਸਲੀ ਤਾਂ ਜੀ, ਸਿਰੇ ਤੇ ਜਾ ਕੇ ਪਤਾ ਲੱਗੂ, ਫਿਰ ਠੀਕ ਹੋ ਜੀ। ਮਗਰੋਂ ਐਂਡ ਤੋਂ ਪਤਾ ਲੱਗੂਗਾ ਜੀ ਵੀ ਕਿਹੜਾ ਕੰਮ ਵੱਧ ਕਰਦਾ ਕਿਹੜਾ ਘੱਟ ਕਰਦਾ। ਸਰਕਾਰ ਨੇ ਕੋਈ ਦੇਣਾ ਜ਼ਿਆਦਾ ਹੱਥੀ ਕਮਾਵਾਂਗੇ। ਬਈ ਆ ਜਾਓ ਉਰੇ ਨੂੰ, ਆ ਜਾਓ ਤੁਸੀਂ। ਕਾਲੀ ਹੁਣੀਆਂ ਤੁਹਾਨੂੰ ਜਾਣਦੇ ਨਾ, ਕਿਸੇ ਪਾਸੇ ਜਾ ਰਹੇ ਆ ਜਾਓ ਉਰੇ, ਆ ਜਾਓ ਉਰੇ, ਆ ਜਾਓ। ਸੋ ਅਸੀਂ ਅੱਜ ਸਪੈਸ਼ਲੀ ਥੋੜੀ ਠੰਡ ਜ਼ਿਆਦਾ ਸੀ ਤਾਂ ਇਸੇ ਨਾਲੇ ਧੂਈ ਸੇਕ ਲਈ ਇੱਥੇ, ਤੇ ਨਾਲੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ। ਬਈ ਕਿਹੜੀ ਪਾਰਟੀ ਨਾਲ ਜੁੜੇ ਹੋ? ਸ਼੍ਰੋਮਣੀ ਅਕਾਲੀ ਦਲ ਨਾਲ ਜੀ। ਬਾਦਲ ਕੇ ਨਾਲ? ਮੁੱਢ ਤੋਂ ਜੀ। ਮੁੱਢ ਤੋਂ? ਕਦੋਂ ਕਦੇ? ਜਦੋਂ ਦੇ ਵੋਟ ਪਾਉਣ ਲੱਗਿਆ। ਪਿਓ ਦਾਦੇ ਵੀ ਉਧਰ ਹੀ ਸੀ? ਬਿਲਕੁਲ। ਬਾਦਲ ਕਿਉਂ ਉੱਪਰ ਕਾਫੀ ਇਲਜ਼ਾਮ ਲੱਗਦੇ ਨੇ, ਕਹਿੰਦੇ ਕਿ ਕਾਫੀ ਕੁਝ ਖਾ ਗਿਆ ਪੰਜਾਬ ਦਾ। ਇਲਜ਼ਾਮ ਤਾਂ ਮੈਂ ਤੇਰੇ ਤੇ ਲਾ ਦੇਣਾ। ਮੇਰੇ ਤੇ ਕੀ ਲਾਉਂਗੇ? ਮੈਂ ਵੀ ਲਾ ਦੇ ਕਹਿਣੇ ਆ ਜਦੋਂ। ਨਹੀਂ ਮੈਂ ਕੀ ਖਾ ਗਿਆ? ਮੇਰੇ ਤੇ ਉਹ ਵੀ ਕੀ ਖਾ ਕੇ ਕਿਸੇ ਨੇ ਸਾਬਤ ਕਰਤਾ, ਕਿਸੇ ਨੇ ਕੋਰਟ 'ਚ ਕੈਪਟਨ ਨੇ ਅੰਦਰ ਸਿੱਟ ਕੇ ਵੀ ਦੇਖ ਲਿਆ ਸੀ 2002 'ਚ ਕੀ ਕਰਤਾ ਸੀ, ਫਿਰ ਕੋਰਟ ਨੇ ਕੱਢ ਕੇ ਬਰੀ ਕਰਤੇ ਸੀ। ਰਾਜੇ ਬਣੇ ਨੇ ਬੱਸਾਂ ਬੰਦ ਕਰਕੇ ਵੀ ਦੇਖ ਲਈਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ ਸੁੱਖ ਬਲਾਸ ਬਾਰ ਨੂੰ ਕਰ ਲੈ ਮੂੰਹ ਉਧਰ ਨੂੰ। ਇਲਜ਼ਾਮ ਲਾਉਣੇ ਬਹੁਤ ਸੌਖੇ ਆ ਨਾ, ਸਾਬਤ ਕਰਨਾ ਬਹੁਤ ਔਖਾ। ਬਹਿਮਲ ਕਲਾਂ ਵਾਲਾ ਮੁੱਦਾ ਕਾਫੀ ਉੱਠਦਾ ਰਿਹਾ। ਬਹਿਮਲ ਕਲਾਂ ਠੀਕ ਆ, ਕਾਂਡ ਹੋਇਆ ਉਹ, ਗੋਲੀ ਚੱਲੀ ਆ, ਠੀਕ ਆ, ਉਹਦੀ ਜਾਂਚ ਹੋਣੀ ਚਾਹੀਦੀ ਹੈ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਜੋ ਵੀ ਹੈਗਾ ਉਹਦਾ, ਠੀਕ ਹੈ ਨਾ। ਤੇ ਉਦੋਂ ਪਹਿਲਾਂ ਤਾਂ ਬਰਨਾਲੇ ਵੀ ਜਦੋਂ ਟਰੱਕ ਰਾਈਡਰ ਦਾ ਰੌਲਾ ਪਿਆ ਸੀ, ਬਰਨਾਲੇ ਵੀ ਗੋਲੀ ਚੱਲ ਗਈ ਸੀ, ਇੱਥੇ ਵੀ ਬੰਦਾ ਮਰ ਗਿਆ ਸੀ। ਉਦੋਂ ਬਾਅਦ ਹੁਣ ਪਟਿਆਲੇ ਵੀ ਗੋਲੀ ਚੱਲ ਗਈ। ਇਜ਼ਹਾਰ ਆਲਮ ਵਰਗੇ ਜਾਂ ਸਮੀਰ ਸੈਣੀ ਵਰਗੇ DGP ਲਾ ਦੇਣੇ ਪੰਜਾਬ ਦੇ, ਚੰਗੀ ਗੱਲ ਸੀ ਬਾਦਲਾਂ ਦੀ? ਇਹ ਦੇਖੋ ਜੀ ਪ੍ਰਸ਼ਾਸਨ ਦਾ ਕੰਮ ਹੁੰਦਾ, ਇਹ ਸੀਨੀਅਰਟੀ ਸਾਹਿਬ ਨਾਲ ਲੱਗਦੇ ਹੁੰਦੇ, ਠੀਕ ਹੈ ਨਾ। ਇੱਥੋਂ ਤੱਕ ਨਹੀਂ ਆਪਾਂ ਜਾ ਸਕਦੇ, ਇਹ ਉਹਨਾਂ ਦੇ ਫੈਸਲੇ ਹੁੰਦੇ ਨੇ। ਹੁਣ ਵੀ ਬਥੇਰੇ ਲੱਗਦੇ ਆ, ਹੁਣ ਦਿੱਲੀ ਦੇ ਬੈਠੇ ਸਾਰੇ ਆਏ, ਕੱਲੇ ਦਫ਼ਤਰ 'ਚ ਬੈਠੇ ਆ। ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਵੀ ਇਜ਼ਹਾਰ ਆਲਮ ਵਰਗੇ ਜਿਹੜਾ ਨੇ ਪੰਜਾਬ ਦੇ ਪੁੱਤਾਂ ਨੂੰ ਚੁੱਕ ਕੇ ਮਾਰਤਾ, ਉਹਨਾਂ ਨੂੰ DGP ਲਾ ਦੇਣਾ ਚੰਗੀ ਗੱਲ? ਦੇਖੋ ਅਗਲਾ ਦੇ ਰੈਂਕ ਦੇ ਹਿਸਾਬ ਨਾਲ ਲੱਗਿਆ, ਜੇ ਉਹਨੇ ਕਿਸੇ ਦਾ ਪੁੱਤ ਚੱਕ ਕੇ ਮਾਰਿਆ, ਜਿਹਦੇ ਪਰਚਾ ਹੋਇਆ, ਵਿੱਚ ਜੇਲ੍ਹਾਂ 'ਚ ਵੀ ਬਥੇਰੇ ਬੈਠੇ ਆ ਪੁੱਤ ਮਾਰਨ ਵਾਲੇ ਉਦੋਂ। ਭਾਈ ਸੰਤੋਖ ਸਿੰਘ ਬੱਬਰ ਬਾਰੇ ਪੜ੍ਹਿਆ? ਬਥੇਰੇ ਜੇਲ੍ਹਾਂ ਨਹੀਂ, ਮੈਂ ਨਹੀਂ ਪੜ੍ਹਿਆ। ਬਥੇਰੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਉਦੋਂ ਗਲਤ ਮੁਕਾਬਲੇ ਬਣਾਏ ਆ, ਪੰਜਾਬ ਦੀ ਜਵਾਨੀ ਦਾ ਘਾਣ ਕਰਿਆ। ਪੰਜਾਬ ਦੁਬਾਰੇ ਉਸ ਪਾਸੇ ਨੂੰ ਜਾ ਰਿਹਾ, ਅੱਜ ਤੱਕ ਕਹਿੰਦੇ ਵੀ ਨਾ ਜਾਵੇ, ਵਾਹਿਗੁਰੂ ਕਿਰਪਾ ਕਰੇ। ਜੇਲ੍ਹਾਂ 'ਚ ਹੀ ਬਥੇਰੇ ਬੈਠੇ ਆ ਉਦੋਂ। ਕਿਹੜੇ ਪੱਖ ਤੋਂ ਦੇਖ ਰਹੇ ਹੋ ਤੁਸੀਂ ਪੰਜਾਬ ਉਸ ਪਾਸੇ ਨੂੰ ਜਾ ਰਿਹਾ? ਆਪੋ ਧਾਪੀ ਹੋਈ ਪਈ ਜੀ ਸਾਰੇ ਪਾਸੇ, ਦਿਖੀ ਜਾਂਦਾ ਆਪਾਂ ਨੂੰ। ਸਰਕਾਰ ਪੱਖ ਤੋਂ ਦੇਖ ਰਹੇ ਹੋ ਜਾਂ ਕਿਸੇ ਹੋਰ ਪੱਖ ਤੋਂ ਦੇਖ ਰਹੇ ਹੋ? ਸਰਕਾਰ ਤਾਂ ਹੁਣ ਤੁਹਾਨੂੰ ਦਿਸੇ ਸੁੱਤੀ ਪਈ ਹੈ ਜੀ, ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ। ਨਿੱਤ RPG ਅਟੈਕ ਹੋਈ ਜਾਂਦੇ, 2 ਅਟੈਕ ਤਾਂ ਪਹਿਲਾਂ ਹੋ ਗਏ, ਕਠਾਣੇ ਤੇ ਹੋ ਗਿਆ, ਕਮਹਾਲੀ ਹੋ ਗਿਆ। ਨਿੱਤ ਡਰੋਨ ਹਥਿਆਰ ਸਿੱਟੀ ਜਾਂਦੇ ਆ, ਕੋਈ ਧਿਆਨ ਹੀ ਨਹੀਂ ਕਿਸੇ ਦਾ ਕੁਛ। ਨਿੱਤ ਕਤਲ ਹੋਈ ਜਾਂਦੇ, ਡਕੈਤਾਂ ਹੋਈ ਜਾਂਦੀਆਂ, ਲੁੱਟਾਂ ਖੋਹਾਂ ਹੋਈ ਜਾਂਦੀਆਂ। ਤੁਹਾਡੇ ਪਿੰਡ ਦਾ MLA ਇੱਥੋਂ 4 ਕਦਮਾਂ ਦੀ ਦੂਰੀ ਤੇ ਉਹਦਾ ਘਰ ਆ, ਜਾ ਕੇ ਆਏ ਹੋ ਉਹਦੇ ਘਰੇ ਵੀ ਜਰਾ ਆਹ ਕੰਮ ਹੋ ਰਹੇ ਨੇ ਤੁਹਾਡੀ ਸਰਕਾਰ ਦੇ ਹੁੰਦੇ ਹੋਏ? ਉਹ ਤਾਂ ਰਹਿੰਦਾ ਹੀ ਨਹੀਂ ਜਿੱਥੇ। ਹੋਰ ਕਿੱਥੇ ਰਹਿੰਦਾ? ਤਪੇ ਰਹਿੰਦਾ। ਤਪੇ ਰਹਿੰਦਾ। ਤਪਾ ਕਿਹੜਾ ਪ੍ਰਦੇਸ਼ ਆ? ਤਪਾ ਵੀ 5 ਕਿਲੋਮੀਟਰ ਦੀ ਦੂਰੀ ਤੇ। ਚੱਲ ਵਾਲੇ ਨੇ ਦੇਖ ਲਿਆ, ਤੈਨੂੰ ਮਿਲ ਪੂ ਹੈ ਨਾਲ ਚੱਲ ਵੜ ਦਿੰਦਾ। ਹਾਂ ਬਾਈ ਯਾਰ ਕਿਹੜਾ ਕਹਿੰਦੇ ਮਿਲਦਾ, ਕਹਿੰਦੇ ਬਹੁਤ ਚੰਗਾ ਮੁੰਡਾ ਲੈ ਜਾ ਨਾਲ, ਫਿਰ ਇਹਨਾਂ ਨਾਲ ਮਿਲਾ ਲਿਆ ਹੱਥ, ਇਹਨਾਂ ਨਾਲ ਮਿਲਾ ਲਿਆ ਹੱਥ ਨਾ। ਆਪਾਂ ਉਹਨਾਂ ਕੋਲ ਗਏ ਆ ਹਾਲ ਤੱਕ, ਦੇਖੋ ਬੰਦਾ ਵਧੀਆ ਹੈਗਾ, ਸਾਨੂੰ ਲੋੜ ਨਹੀਂ ਪਈ। ਮੈਂ ਕਿਹਾ ਚਲੋ ਹੱਸਣ ਵਾਲੀ ਗੱਲ ਲੱਖ ਹੱਸੀ ਜਾਂਦੇ ਹੋ, ਠੀਕ ਹੈ ਨਾ। ਨਹੀਂ ਸੀਰੀਅਸ ਗੱਲਾਂ ਹੋ ਰਹੀਆਂ ਨੇ, ਹੱਸਣ ਵਾਲੀਆਂ ਗੱਲਾਂ ਨਹੀਂ, ਸੀਰੀਅਸ ਗੱਲਾਂ ਨੇ। ਅਸੀਂ ਤਾਂ ਕਰਕੇ ਤੁਹਾਡੇ ਨਾਲ ਦੇਖੋ MLA ਮੈਂ ਤੁਹਾਨੂੰ ਪਹਿਲਾਂ ਕੀ ਦੱਸ ਕੇ ਹਟਿਆ, ਸਾਡੇ ਪਿੰਡ ਦਾ MLA ਹੈ ਨਾ, ਹੈਗਾ, ਪਰ ਉਹਨਾਂ ਦੇ ਬੱਸ ਕੀ ਆ ਵਿਚਾਰਿਆਂ ਦੇ, ਦੱਸੋ ਸਾਨੂੰ। ਜਦੋਂ ਬੈਠੇ ਤਾਂ ਦਿੱਲੀ ਵਾਲੇ ਇਕੱਲੇ ਦਫ਼ਤਰ 'ਚ, ਅਸਲ ਤਾਂ ਕੁੰਡੀ ਉੱਥੇ ਪਈ ਆ ਨਾ। ਆ ਬਾਈ ਹੋਰੇ ਕਹਿੰਦੇ ਟਾਈਮ ਮਿਲਣ ਦੇ ਹੋ ਜੇ, ਕਹਿੰਦੇ 9 ਮਹੀਨੇ ਟਾਈਮ ਤਾਂ ਦੇ ਹੈ ਪੈ ਗਈ ਆ 5 ਸਾਲ ਦਾ, ਹੁਣ ਟਾਈਮ ਕੌਣ ਖੋਲੂ?
ਟਾਈਮ ਤਾਂ 5 ਸਾਲਾਂ ਦਾ ਹੈਗਾ ਹੀ ਆ ਹੁਣ। ਇਹ ਕਹਿੰਦੇ ਹੁੰਦੇ ਸੀ ਅਸੀਂ ਬਿਜਲੀ ਸਮਝੌਤੇ ਰੱਦ ਕਰ ਦਿਆਂਗੇ, ਨਾ ਪਿਛਲੇ ਨੇ ਕਰਿਆ ਨਾ ਇਹਨਾਂ ਨੇ ਕਰਿਆ। ਕਰ ਦੇਣਗੇ ਗਲਤ ਤਾਂ ਲੋਕਾਂ ਨੂੰ ਉੱਲੂ ਬਣਾਇਆ ਗਿਆ ਨਾ। 1000 ਰੁਪਿਆ ਆ ਗਿਆ ਤੁਹਾਡੇ ਘਰਾਂ ਦੇ ਵਿੱਚ, ਬੁੜੀਆਂ ਨੇ ਉਹਨਾਂ ਦੇ ਖਾਤਿਆਂ 'ਚ 1000 ਰੁਪਿਆ ਆ ਗਿਆ ਜਿਹੜਾ ਕਹਿੰਦੇ ਸੀ। ਤੁਹਾਡੇ ਘਰੇ ਬੁੜੀਆਂ ਹੈਗੀਆਂ? ਹਾਂ ਹੈਗੀਆਂ। ਕਢਾਏ ਲੈ ਇਹਨਾਂ ਨੇ? ਕਢਾ ਲਏ? ਇਕੱਲਾ ਹੀ ਬੰਦਾ ਹੋਏਗਾ ਪੰਜਾਬ ਤੂੰ ਜਿਹਨੇ 1000 ਰੁਪਇਆ ਕਢਾ ਲਿਆ, ਉਹ ਤਾਂ ਕਿਸੇ ਨੇ ਕਢਾਈ ਨਹੀਂ ਹੋਇਆ। ਨਹੀਂ ਉਹੀ ਪੁੱਛ ਰਹੇ ਆ ਤੁਹਾਨੂੰ, ਤਾਂ ਕਰਕੇ ਪੁੱਛਿਆ ਇਹ ਗੱਲ। ਦੇਖੋ ਜੀ, ਉਹ ਵਾਅਦੇ ਹੀ ਗਲਤ ਨੇ, ਉਹ ਵਾਅਦੇ ਹੀ ਗਲਤ ਨੇ, ਠੀਕ ਹੈ ਨਾ। ਵੀ 1000 ਰੁਪਇਆ ਲੇਡੀਜ਼ ਨੂੰ ਦੇਣਾ, ਉਹ ਸੰਭਵ ਵੀ ਇਹ ਨਹੀਂ, ਠੀਕ ਹੈ ਨਾ। ਇਹ ਕੁਝ ਵੀ ਨਹੀਂ ਚਾਹੀਦਾ। ਅਸੀਂ ਸਹੀ ਮੰਨਿਆ ਪੁੱਛੋ ਜਿਹੜੀ ਆ 0 ਬਿੱਲ ਆਏ ਆ, ਅਸੀਂ ਇਹਦੇ ਵੀ ਹੱਕ 'ਚ ਨਹੀਂ ਹੈਗੇ। ਕਿਉਂ ਨਹੀਂ ਹੱਕ 'ਚ? ਤੁਸੀਂ ਮੈਨੂੰ ਐਂ ਦੱਸੋ ਇੱਕ ਮਿੰਟ, ਵੀ 5 ਸਾਲ ਪਿਛਲੇ ਲੰਘੇ ਆ, ਹੁਣ ਵੀ ਸਾਲ ਲੰਘ ਗਿਆ, ਹੋਰ 4 ਵੀ ਐਂ ਲੰਘ ਜਾਣਗੇ, ਕੋਈ ਇੱਕ ਯੂਨਿਟ ਬਿਜਲੀ ਪੈਦਾ ਕਰੀ ਆ ਕਿਤੇ? ਠੀਕ ਹੈ ਨਾ। ਹਰ ਸਾਲ ਬਾਜ਼ਾਰਾਂ ਦੇ ਵਿੱਚ ਕਿੰਨੇ ਸੰਦ ਵਿਕਦੇ ਆ ਬਿਜਲੀ ਵਾਲੇ, ਕਾਹਤੇ ਬਿਜਲੀ ਤੇ ਹੀ ਚੱਲਦੇ ਆ ਨਾ। ਕਿੰਨੀ ਖਪਤ ਵਧੀ ਜਾਂਦੀ ਹੈ, 14000 ਮੈਗਾਵਾਟ ਤੇ ਪਹੁੰਚ ਗਈ ਨਾ ਖਪਤ, ਹੁਣ ਐਰਕੀ 16000 ਤੇ ਪਹੁੰਚਣ ਦੀ ਸੰਭਾਵਨਾ। ਕੀ ਰਹੂ ਫਿਰ? ਫਰੀ ਨੂੰ ਕੀ ਕਰਾਂਗੇ? ਕੱਟ ਹੀ ਲੱਗਣਗੇ ਨਾ, ਜਦੋਂ ਲਾਈਟ ਹੀ ਨਾ ਆਈ ਤੇ ਮੀਟਰ ਹੀ ਨਹੀਂ ਚੱਲਿਆ, ਫਰੀ ਹੋਈ ਆ। ਉਹ ਉਹਨਾਂ ਨਾਲ ਜਦੋਂ ਗੱਲ ਕਰਦੇ ਆਂ ਸੀ, ਉਹ ਕਹਿੰਦੇ ਨੇ ਕਿ ਯਾਰ ਬਾਦਲਾਂ ਨੇ ਵੀ ਮੋਟਰਾਂ ਜਿਹੜੀਆਂ ਫਰੀ ਕਰੀਆਂ ਸੀ, ਜੇ ਅਸੀਂ ਕਰਤੀਆਂ ਫਿਰ ਕਿੱਡੀ ਕੁ ਗੱਲ ਹੋ ਗਈ। ਮੋਟਰਾਂ ਕਰੀਆਂ ਸੀ, ਇੱਕ ਕਿਸਾਨੀ ਨੂੰ ਕਰੀਆਂ ਸੀ, ਠੀਕ ਹੈ ਨਾ। ਜੇ ਇੱਕ ਮੋਟਰ ਖੇਤ ਦੇ ਵਿੱਚ ਕੋਈ ਫਸਲ ਪਾਲਦੀ ਆ ਤਾਂ ਉਹ ਤੋਂ ਗੌਰਮੈਂਟ ਨੂੰ ਵੀ ਇਨਕਮ ਆਉਂਦੀ ਹੈ, ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ। ਘਰੋਂ ਦੱਸੋ ਮੈਨੂੰ ਇੱਥੇ ਕਿਹਨੂੰ ਇਨਕਮ ਹੁੰਦੀ ਹੈ ਤੇ ਕਿਹਨੂੰ ਰੁਜ਼ਗਾਰ ਦਿੰਦੇ ਕਰੀ ਆਪਾਂ ਫਰੀ ਬਿਜਲੀ ਫਰੀ ਤੇ, ਠੀਕ ਹੈ ਜੀ। ਮਾੜੀ ਲੱਗਦੀ ਹੈ ਲੈ ਲੈਣ ਵਾਪਸ, ਉਹ ਵੀ ਹੁਣ ਤਾਂ ਇਹਨਾਂ ਦਾ ਰਾਜ ਆ। ਬਿਲਕੁਲ ਜਿਹੜੀਆਂ ਬੈਠ ਹੁਣ ਤੁਸੀਂ ਵੀ ਗਏ ਤਾਂ ਮਤਾਵਾਂ ਜਾਂਦੀਆਂ, ਮਤਾਵਾਂ ਮਾੜੀ ਮੋਟੀ ਗੱਲਬਾਤ ਕਰਨੀ ਆ। 1000 ਰੁਪਇਆ ਪੁੱਛ ਲਈਏ ਅਸੀਂ, ਇੱਧਰ ਕੈਮਰਾ ਘਮਾਈ ਮੜਾ ਜਾ, ਦੱਸਿਓ ਮੜਾ ਜਾ 1000 ਰੁਪਇਆ ਮਿਲ ਗਿਆ ਸਾਨੂੰ, ਮੜਾ ਦੱਸ ਜੋ ਇੱਕ ਵਾਰ, ਅਸੀਂ ਗੱਲਬਾਤ ਕਰਨੀ ਆ ਤੁਹਾਡੇ ਨਾਲ ਥੋੜੀ ਜੀ। ਤੁਹਾਡੇ ਪਿੰਡ ਦਾ MLA ਆ ਜਾਓ ਉਰੇ ਨੂੰ, ਆ ਜਾਓ, ਇੱਥੋਂ ਹੀ ਕਰ ਲੈਂਦੇ ਆਪਾਂ, ਬਾਹਲੀ ਲੰਬੀ ਨਹੀਂ ਕਰਦੇ, ਬਸ ਇਹੀ ਪੁੱਛਣਾ ਵੀ 1000 ਰੁਪਇਆ ਮਿਲ ਗਿਆ। ਸੋ ਕੁਲਦੀਪ ਇੱਧਰ ਦੀ ਚੱਲ, ਆਪਾਂ ਗੇਟ ਥਣੀ ਇੱਥੋਂ ਕਾਫੀ ਵੱਡਾ ਜਿਹੜੀ ਕਿ ਜਾਲੀ ਲੱਗੀ ਹੋਈ ਆ। ਸੋ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ, ਕਿਉਂਕਿ ਪਿੰਡ ਦਾ MLA ਆ। 1000 ਰੁਪਇਆ ਆ ਗਿਆ ਜੀ ਖਾਤਿਆਂ 'ਚ, ਕਾਫੀ ਟਾਈਮ ਹੋ ਗਿਆ ਸਰਕਾਰ ਬਣੀ ਨੂੰ। ਕਿਸੇ ਨੇ ਕੋਈ ਸਾਨੂੰ 1000 ਨਹੀਂ ਦਿੱਤਾ, ਕਿਸੇ ਨੇ 2-2000 ਦਿੱਤਾ, ਤਾਂ ਬਹਾਨੇ ਲਾਰੇ ਲਾਈ ਜਾਂਦੇ ਆ। ਕੀ ਕਹਿੰਦੇ ਨੇ? ਕਦੇ ਗੱਲਬਾਤ ਹੋਈ ਹੋਣੀ ਇੱਥੇ ਆ? ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਭਰਾਵਾ, ਸਾਡੇ ਪਿੰਡ ਦਾ MLA, ਅਸੀਂ ਕਿਹਦੇ ਨਾਲ ਗੱਲਬਾਤ ਕਰੀਏ? ਸਾਨੂੰ ਕੋਈ ਐਡੀ ਪਰਵਾਹ ਹੀ ਨਹੀਂ 1000 ਰੁਪਏ ਦੀ, ਸਾਡੀ ਕਦੀ ਪਰਵਾਹ, ਅਸੀਂ ਕੰਮ ਕਰਦੇ ਆ, ਖਾਂਦੇ ਆ ਆਪਦਾ, ਸਾਨੂੰ ਕੋਈ ਪਰਵਾਹ ਨਹੀਂ 1000। ਤੁਹਾਡੇ ਖਾਤੇ ਜਾ ਗਿਆ ਮਾਤਾ 1000 ਕਹਿੰਦੇ ਸੀ? ਨਹੀਂ ਆਇਆ ਨਹੀਂ, ਆਇਆ ਨਹੀਂ ਜੀ। ਕਾਫੀ ਆਸਾਂ ਲਾਈਆਂ ਹੋਣੀਆਂ ਵੀ ਸੂਟ ਬਣਾਵਾਂਗੇ, 1 ਮਹੀਨੇ ਬਾਅਦ ਇੱਕ ਸੂਟ ਤਾਂ ਪੱਕਾ ਹੀ ਆ। ਹਰ ਇੱਕ ਦੇ ਹੁੰਦੀਆਂ ਨੇ, ਜੇ 2-2000 ਹੋਵੇ ਉਹ ਤੇ 2-2 4-4 ਸੂਟ ਲੈ ਲਈਏ, ਸਗੋਂ 5-5 4-400 ਦੇ ਲੈ ਲਈਏ। ਆਸ ਤਾਂ ਹਰ ਇੱਕ ਦੀ ਹੁੰਦੀ ਆ, ਆਸ ਖਤਮ ਕਰੀ ਬੈਠੇ, ਜਦੋਂ ਆਉਂਦੇ ਨਹੀਂ 1000 ਕਰੀਏ ਕੀ? ਕੋਈ ਜ਼ਰੂਰੀ ਆ? ਘਰਦਿਆਂ ਨੇ ਵੀ ਕਿਹਾ ਹੋਣਾ ਵੀ 1000 ਤੁਹਾਡੇ ਖਾਤੇ ਜਾਊ, ਉਹਦਾ ਸੂਟ ਲੈ ਲਿਓ। ਭਰਾਵਾ 1000 ਕਿਹੜਾ ਉਹ, ਤਾਂ ਖਾਤੇ ਚੈੱਕ ਕਰਿਆ, ਸਾਨੂੰ ਕੋਈ 1000 ਨਹੀਂ ਆਇਆ। ਖਾਤੇ ਚੈੱਕ ਕਰਕੇ ਆ ਗਏ ਬਸ਼ਰਮ ਹੋ ਕੇ ਉੱਥੋਂ, ਕੋਈ ਜ਼ਰੂਰੀ ਆ? ਤਾਂ ਅਸੀਂ ਗੱਲਬਾਤ, ਬੇਬੇ ਕਿੰਨੀ ਉਮਰ ਹੋ ਗਈ ਤੇਰੀ? ਠੰਡ 'ਚ ਕਾਫੀ ਠੰਡ ਆ, ਤੁਰੀ ਫਿਰਦੀਆਂ, ਬਿਮਾਰ ਹੋ ਜਾਏਗੀ। ਸਾਡੇ ਮੁੰਡੇ ਹੈ ਨਹੀਂ, ਕੁੜੀਆਂ ਤਿੰਨੇ ਮੇਰੇ ਤਾਂ। ਤੇ ਕਿੱਥੋਂ ਦਾ? ਸਾਨੂੰ ਤਾਂ 1000 ਰੁਪਇਆ ਆਉਂਦਾ ਹੀ ਨਹੀਂ ਪਹਿਲੀ ਗੱਲ। ਸਾਨੂੰ ਤਾਂ ਬਿੱਲ ਬਥੇਰਾ ਦੇਈ ਜਾਂਦੇ ਨੇ। ਕਿੰਨਾ ਦੇਤਾ ਬਿੱਲ? ਬਥੇਰਾ ਦਿੱਤਾ, ਕਿੱਥੋਂ ਭਰੀਏ? ਕੁੜੀਆਂ ਵਾਲੇ ਕਿੱਥੋਂ ਭਰ ਦੇਣ ਹੁਣ? ਨਾਲੇ ਕਹਿੰਦੇ 0 ਬਿੱਲ ਆਉਣਾ। ਹਾਂ, ਕੁਛ ਨਹੀਂ ਆਉਂਦਾਗਾ, ਕੁਛ ਨਹੀਂ ਆਉਂਦਾ, ਕੁਛ ਨਹੀਂ ਆਉਂਦਾ ਨਾ। ਮੈਂ ਤਾਂ ਤੇਰੇ ਖਾਤੇ 'ਚ ਤਾਂ ਨਹੀਂ ਆਇਆ, ਭੱਜੋ ਨਾ ਆਉਣਾ। ਗੱਲ ਤਾਂ ਕਰ ਜੋ, ਤੁਹਾਡੇ ਪਿੰਡ ਦਾ MLA ਆ। ਪੈਨਸ਼ਨ ਵੀ ਕੱਟਤੀ, ਹਾਂ ਪੈਨਸ਼ਨ ਵੀ ਨਹੀਂ ਆਉਂਦੀ ਮੇਰੀ ਤਾਂ। ਉਹ ਤਾਂ 1000 ਕਿਹਨੇ ਕੱਟਦੀ ਪੈਨਸ਼ਨ? ਕਿਹਨੇ ਕੱਟੀ ਆ ਹੁਣ? ਮੇਰੇ ਤਾਂ ਕੁੜੀਆਂ ਤਿੰਨੇ। ਕਿੰਨੀ ਆਉਂਦੀ ਹੁੰਦੀ ਪੈਨਸ਼ਨ? 1500 ਆਉਂਦੀ ਹੁੰਦੀ ਸੀ, ਆਉਂਦੀ ਕਿੰਨੀ ਕਿਸੇ ਵਾਸਤੇ ਹੀ ਆਉਂਦੀ ਸੀ। ਇਹ ਜਦੋਂ ਸਰਕਾਰ ਬਣੀ ਉਦੋਂ ਕੱਟੀ ਗਈ ਕਿ ਤੂੰ ਪਹਿਲਾਂ ਕੱਟੀ ਗਈ? ਹੁਣੀ ਕੱਟੀ ਗਈ ਹੈਗੀ ਬਸ। ਆ ਜਾਓ ਬਈ, ਜਿਹੜੇ ਝਾੜੂ ਦੇ ਸਮਰਥਕ ਨੇ, ਥੋੜਾ ਦੱਸ ਦਿਓ, ਇਹਨਾਂ ਦੀ ਪੈਨਸ਼ਨ ਕੱਟੀ ਗਈ ਆ। ਹਾਂ, ਮੈਂ ਤਾਂ ਆਪਣ ਤਾਂ ਗੁੱਡੀਆਂ ਨੇ ਤਿੰਨੇ, ਆਪਣਾ ਸਾਡੇ ਤਾਂ ਮੁੰਡੇ ਵੀ ਨਹੀਂ ਹੈਗੇ ਸੁੱਖ ਨਾਲ। ਤਿੰਨੇ ਗੁੱਡੀਆਂ, ਤਿੰਨੇ ਵਿਆਹਤੀਆਂ ਮੈਂ। ਅੱਛਾ, ਹਾਂ। ਅੱਜ ਫਿਰ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ? ਘਰ ਦਾ ਚੱਲਦਾ, ਛੋਟਾ ਕੁੜੀ ਰੱਖੀ ਵੀ ਆ ਘਰ ਜਮਾਈ ਸਾਡੇ, ਬਸ ਉਹ ਰਹਿੰਦਾ ਮੇਰੇ ਕੋਲ। ਹੋਰ ਬਸ ਇਹੀ ਗੱਲਬਾਤ ਹੈ ਸਾਡੀ। ਤਾਂ ਅਸੀਂ ਗੱਲਬਾਤ ਕਰ, ਤੁਹਾਨੂੰ ਪਤਾ ਹੀ ਆ, ਸਾਡਾ ਤਾਂ ਪੁੱਛਦਾ ਖੜਾ ਵਿਚਾਰਾ। ਕਿਉਂ ਬਈ ਕੱਟਦੀ ਪੈਨਸ਼ਨ ਇਹਨਾਂ ਦੀ? ਨਹੀਂ ਘਰ ਦਾ ਗੁਜ਼ਾਰਾ ਸਰਕਾਰ ਨੇ ਕੱਟੀ ਹੈ, ਚਲੋ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਇਹਨਾਂ ਨੇ ਕਿਹਾ ਕਿ ਘਰ ਦਾ ਗੁਜ਼ਾਰਾ ਤਾਂ ਇਹ ਆ, ਮੈਂ ਨਾ ਇਸ ਪਿੰਡ ਦਾ ਡੀਪੂ ਹੋਲਡਰ ਵੀ ਆ।
ਡੀਪੂ ਹੋਲਡਰ ਯੂਨੀਅਨ ਪੰਜਾਬ ਦਾ ਮੁੱਖ ਬੁਲਾਰਾ ਵੀ ਹਾਂ। ਅਸੀਂ ਪਹਿਲੀ ਗੱਲ ਤਾਂ ਪੰਜਾਬ ਨੇ ਸਰਕਾਰ ਨੇ ਪਹਿਲਾਂ ਹੁਣ ਸਾਰ ਇੱਕ ਲਿਆਂਦੀ 2 ਅਕਤੂਬਰ ਨੂੰ ਘਰ ਘਰ ਆਟਾ ਵੰਡਣ ਵਾਲੀ ਸਕੀਮ, ਉਹਦੀ ਖਾਤਰ ਹਾਈ ਕੋਰਟ ਗਏ ਸੀ, ਹਾਈ ਕੋਰਟ ਤੋਂ ਸਾਨੂੰ ਇਨਸਾਫ ਮਿਲਿਆ ਸੀ, ਜਿੱਤੇ ਹਾਂ। ਹੁਣ ਅਸੀਂ ਕਣਕ ਵੰਡ ਰਹੇ ਹਾਂ। ਇਹ ਕਣਕ ਵਗੈਰਾ ਮੈਥੋਂ ਲੈ ਜਾਂਦੇ ਨੇ, ਉਹਦੇ ਵਿੱਚ 11-12% ਦਾ ਕੱਟ ਸਰਕਾਰ ਲਾ ਰਹੀ ਹੈ ਇਸ ਵੇਲੇ। ਉਹ ਪੰਜਾਬ ਸਰਕਾਰ ਦੀ ਨਲਾਇਕੀ ਹੈ। ਇਹ ਮੁੱਦਾ ਅੱਜ ਤੁਹਾਡੇ ਮਾਧਿਅਮ ਨਾਲ ਧਿਆਨ 'ਚ ਲਿਆਉਣਾ। ਪੰਜਾਬ ਸਰਕਾਰ ਸਹੀ ਸੇਲ ਨਹੀਂ ਪੰਜਾਬ ਦੇ ਵਿੱਚ ਪਵਾ ਰਹੀ, ਉਹਦੀ ਨਲਾਇਕੀ ਕਾਰਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਉਹ ਤੋਂ 11-12% ਦਾ ਕੱਟ ਆ ਜਾਂਦਾ। ਉਹ ਕੱਟ ਦਾ ਖਮਿਆਜਾ ਸਾਨੂੰ ਵੀ ਭੁਗਤਣਾ ਪੈਂਦਾ, ਇਹਨਾਂ ਖਪਤਕਾਰਾਂ ਨੂੰ ਵੀ ਭੁਗਤਣਾ ਪੈਂਦਾ। ਠੀਕ ਹੈ, ਅਸੀਂ ਫਿਰੋਜ਼ਪੁਰ ਦੇ ਵਿੱਚ ਪਰਸੋਂ ਧਰਨਾ ਲਾ ਕੇ 60,000 ਗੱਟਾ ਕਣਕ ਦਾ ਲੋਕਾਂ ਨੂੰ ਦਵਾ ਕੇ ਆਏ ਹਾਂ ਦੁਬਾਰਾ। ਇੱਕ ਬਈ ਡੀਪੂ ਹੋਲਡਰਾਂ ਦੇ ਵਿੱਚ ਮਸ਼ੀਨਾਂ ਦਿੱਤੀਆਂ ਨੇ, ਮਸ਼ੀਨਾਂ ਦੀ ਕਿੰਨੀ ਕੁ ਦਿੱਕਤ ਆ ਰਹੀ ਹੈ? ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਹੀ ਆ ਉਹ। ਇੱਕ ਪਿੰਡ ਦੇ ਇੱਕ ਨਹੀਂ ਜੀ, ਉਹ ਜੀ ਘੱਟੋ ਘੱਟ ਇੱਕ ਮਸ਼ੀਨ ਦੇ ਵਿੱਚ 10 ਡੀਪੂ ਨੇ, ਉਹਦੇ ਵਿੱਚ 5 ਸ਼ਹਿਰ ਦੇ 5 ਪਿੰਡਾਂ ਦੇ। ਹਾਂ, ਉਹ ਮਸ਼ੀਨਾਂ 2G ਸਿਸਟਮ ਹੈ। ਹੁਣ ਕੋਲ ਦੁਨੀਆ 5G ਤੇ ਪਹੁੰਚ ਚੁੱਕੀ ਹੈ। ਹੁਣ 2G ਸਿਸਟਮ ਤੁਸੀਂ ਆਪ ਸਿਆਣੇ ਸੂਝਵਾਨ ਪੱਤਰਕਾਰ ਹੋ ਵੀ 2G ਸਿਸਟਮ ਕਿੰਨਾ ਕੁ ਚੱਲ ਸਕਦਾ। ਫਿਰ ਉਹਦੇ ਸਰਵਰ ਇੰਨੇ ਨੇ, ਜਦੋਂ ਕੋਈ ਬੈਂਕਾਂ ਖੁੱਲ੍ਹ ਜਾਂਦੀਆਂ, ਕਚਹਿਰੀਆਂ ਖੁੱਲ੍ਹ ਜਾਂਦੀਆਂ 10 ਵਜੇ, ਉਹ ਸਾਰੇ ਸਰਵਰ ਡਾਊਨ ਹੋ ਜਾਂਦੇ ਨੇ, ਉਹ ਚੱਲਦੇ ਨਹੀਂ ਹੈਗੇ। 5 ਵਜੇ ਤੋਂ ਬਾਅਦ ਜਦੋਂ ਬੈਂਕਾਂ ਬੰਦ ਹੋ ਗਈਆਂ, ਕਚਹਿਰੀਆਂ ਬੰਦ ਹੋ ਗਈਆਂ, ਤਾਂ 5 ਵਜੇ ਤੋਂ ਬਾਅਦ ਚੱਲਦੇ ਆ, ਜਾਂ ਸਵੇਰੇ ਸਦੇਹਾਂ ਚੱਲਦੀਆਂ ਨੇਗੀਆਂ। ਜੇ ਤੁਸੀਂ ਪਰਚੀ ਤੋਂ ਬਿਨਾਂ ਬਣਦੇ ਹੋ ਤਾਂ ਤੁਹਾਡੇ ਉੱਪਰ ਕੋਈ ਕਾਰਵਾਈ ਹੁੰਦੀ ਹੈ ਜਾਂ ਕੁਝ? ਪਰਚੀ ਤੋਂ ਬਿਨਾਂ ਜੀ ਵੰਡ ਹੀ ਨਹੀਂ ਸਕਦੇ, ਸੇਲ ਹੀ ਆਨਲਾਈਨ ਪੈਂਦੀ ਹੈ ਜੀ। ਪਰਚੀ ਤੋਂ ਬਿਨਾਂ ਵੰਡਾਂਗੇ ਤਾਂ ਸਾਡੇ ਕੋਲੋਂ ਜਾਊ, ਸਰਕਾਰ ਕੋਲੋਂ ਨਹੀਂ ਜਾਂਦੀ, ਉਹ ਮਸ਼ੀਨ 'ਚ ਬਕਾਇਆ ਖੜੀ ਰਹੂਗੀ। ਪਰਚੀ ਬਿਨਾਂ ਤਾਂ ਵੰਡ ਹੀ ਨਹੀਂ ਸਕਦੇ, ਸਾਰਾ ਕੰਮ ਹੀ ਇੱਕ ਨੰਬਰ 'ਚ ਹੁਣ ਇਹ। ਬਾਕੀ ਇੱਕ ਮੈਂ ਸੋਰ ਤੁਹਾਡੇ ਤੁਹਾਡੇ ਮਾਧਿਅਮ ਰਾਹੀਂ ਕਹਿ ਦਿੰਦਾ, ਫਿੰਗਰਪ੍ਰਿੰਟ ਚੱਲ ਰਿਹਾ, ਬਾਇਓਮੈਟ੍ਰਿਕ ਸਿਸਟਮ ਹੈ। ਅਸੀਂ ਅੰਗੂਠਾ ਲਵਾ ਕੇ ਕਣਕ ਵੰਡਦੇ ਹਾਂ, ਕੋਈ ਚੋਰੀ ਦੀ ਗੁੰਜਾਇਸ਼ ਨਹੀਂ। ਜਿੰਨੀ ਪਰਚੀ ਨਿਕਲੀ ਉਨੀ ਅਗਲਾ ਕਣਕ ਲੈ ਕੇ ਜਾਂਦਾ। ਇੱਕ ਇਹਨਾਂ ਦਾ ਸੰਜੇ ਸਿੰਘ ਹੈ, ਉਹਨੇ ਸਾਨੂੰ ਰਾਜ ਸਭਾ ਦੇ ਵਿੱਚ ਚੋਰ ਕਿਹਾ ਹੈਗਾ। ਅਸੀਂ ਉਹਦੇ ਖਿਲਾਫ ਪੁਤਲੇ ਵੀ ਫੂਕੇ ਨੇ, ਅਸੀਂ ਉਹਨੂੰ ਹਾਈ ਕੋਰਟ ਵੀ ਘੜੀਸਾਂਗੇ। ਹੁਣ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਨਹਾਨੀ ਦਾ ਕੇਸ ਪਾਉਣ ਜਾ ਰਹੇ ਹਾਂ। ਇਹਦਾ ਚੋਰ ਜੋ ਇਹਨਾਂ ਨੇ ਕੀ ਸੀ, ਆਟਾ ਦਾਲ ਸਕੀਮ ਜਿਹੜੀ ਘਰ ਘਰ ਆਟਾ ਦੇਣਾ ਸੀਗਾ, ਉਹਦੇ ਵਿੱਚ ਨੇ 500-700 ਕਰੋੜ ਰੁਪਈਆ ਸਰਕਾਰੀ ਖਜ਼ਾਨੇ ਨੂੰ ਬੋਝ ਲਾ ਕੇ, ਸਰਕਾਰੀ ਖਾਨੇ ਤੇ ਚੋਰੀ ਕਰਕੇ ਇਹਨਾਂ ਨੇ ਦਿੱਲੀ ਦੀ ਇੱਕ D2D ਪ੍ਰਾਈਵੇਟ ਕੰਪਨੀ ਸੀਗੀ, ਜਿਹਦੇ ਰਾਹੀਂ ਉਹ ਬਣਾਉਣਾ ਸੀਗਾ। ਇਹੀ ਕੋਆਪਰੇਟ ਘਰਾਣੇ ਦਾ ਕਬਜ਼ਾ ਕਰਾਉਣ ਵਾਲੀ ਸਰਕਾਰ ਕਹਿ ਲਈ, ਜਿਹੜੀ ਵਿਰੋਧ ਕਰਕੇ ਬਣੀ ਸੀ, ਇਹ ਕੋਆਪਰੇਟ ਘਰਾਣੇ ਦਾ ਕਬਜ਼ਾ ਹੀ ਦੁਬਾਰਾ ਕਰਵਾ ਰਹੀ ਸੀ। ਅਸੀਂ ਉਹਦਾ ਵਿਰੋਧ ਕਰਿਆ, ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ, ਜਿੱਥੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਤੋਂ ਜਵਾਬ ਮੰਗਿਆ, ਇਹਨਾਂ ਤੋਂ ਜਵਾਬ ਵੀ ਨਹੀਂ ਦੇ ਸਕੀ। ਉੱਥੋਂ ਉਹਦੀ ਸਕੀਮ ਹੀ ਵਿਡਰਾਲ ਕਰਕੇ ਲੈ ਗਈ ਸਰਕਾਰ। ਜੀ ਬਿਲਕੁਲ। ਹਾਂਜੀ, ਅਸੀਂ ਇੱਥੇ ਗੱਲਬਾਤ ਕਰਦੇ ਹਾਂ। ਮਾਤਾ ਤੁਹਾਡੇ ਖਾਤੇ 'ਚ ਹਾਂਜੀ 2015 ਦੇ ਵਿੱਚ ਬੇਅਦਬੀ ਦੀਆਂ ਤੇ ਘਿਨਾਉਣੀਆਂ ਘਟਨਾਵਾਂ ਵਾਪਰੀਆਂ ਸੀ ਅਕਾਲੀ ਦਲ ਦੇ ਰਾਜ ਵੇਲੇ, ਜਿਹਦੇ ਰੱਜ ਕੇ ਸਿਆਸਤ ਵੀ ਹੋਈ ਬਹੁਤ। ਅਸੀਂ ਹਿਰਦੇ ਬਲੂੰਦਰੇ ਗਏ, ਹਰ ਸਿੱਖ ਦੇ, ਕਿਸੇ ਸਿੱਖ ਨੇ ਉਹਨੂੰ ਵਧੀਆ ਨਹੀਂ ਮੰਨਿਆ। ਇਲਜ਼ਾਮ ਬਦਲ ਕੇ ਅੰਤੀ ਲਾਤੇ ਨਾ, ਅਗਲਿਆਂ ਨੇ ਜਾਂਚ ਵੀ ਫੁੱਲ ਕਰ ਲਈ। ਉਹਦੇ ਤੇ ਲੱਗਦੇ ਨੇ ਜਿਹਦੀ ਸਰਕਾਰ ਹੋਵੇ, ਜੇ ਘਰ 'ਚ ਚੋਰੀ ਹੋਏ, ਜਿਹੜਾ ਬੰਦਾ ਮੋਰੀ ਹੋਊ ਉਹਨੂੰ ਹੀ ਕਹਿਣਗੇ। ਕਾਫੀ ਸਿੱਖ ਸੀ ਜਿਨ੍ਹਾਂ ਨੇ ਕਿਹਾ ਵੀ ਸਾਡੇ ਹਿਰਦੇ ਬਲੂੰਦਰੇ ਵੀ ਗਏ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਪਰ ਜਦੋਂ ਰਾਜਨੀਤਿਕ ਤੌਰ ਤੇ ਹਿਰਦੇ ਬਲੂੰਦਰੇ ਜਾਂਦੇ ਆ ਨਾ, ਉੱਥੇ ਫਿਰ ਧਰਮ ਪਿੱਛੇ ਹਟ ਜਾਂਦਾ। ਮੈਂ ਤੁਹਾਨੂੰ ਫੋਟੋ ਦਿਖਾ ਰਿਹਾ, ਕੁਲਦੀਪ ਦਿਖਾ ਦੇ ਜ਼ੂਮ ਕਰ। ਇਹ ਕਿਸੇ ਮੀਡੀਆ ਨੇ ਵੀ ਨਹੀਂ ਠਾਈ ਬਾਈ ਜੀ, ਇੱਥੇ ਕਿਸੇ ਦੇ ਹਿਰਦੇ ਨਹੀਂ ਬਲੂੰਦਰੇ ਗਏ। ਰਾਹੁਲ ਗਾਂਧੀ ਯਾਤਰਾ ਪਾਈ ਖੜਾ ਜੀ, ਪੰਜਾਬ ਦੇ ਕਾਂਗਰਸ ਦੇ ਲੀਡਰ ਵੀ ਖੜੇ ਪਿੱਛੇ। ਇੱਕ ਵਾਰ ਤਸਵੀਰ ਦਿਖਾ ਦਿਓ। ਇਹ ਮੁੱਦਾ ਨਹੀਂ ਸੀ ਕਿਸੇ ਦਾ, ਇਹਦਾ ਮਤਲਬ ਉੱਥੇ ਜਰਜ ਕੇ ਰਾਜਨੀਤੀ ਹੋਈ ਆ ਨਾ, ਇੱਥੇ ਕਿਸੇ ਦਾ ਹਿਰਦਾ ਨਹੀਂ ਬਲੂੰਦਰੇ ਗਿਆ। ਦੇਖੋ ਦੁੱਖ ਆ ਸਾਨੂੰ ਇਹਦਾ ਵੀ, ਇਹਨੇ ਵੀ ਤਾਂ ਬੇਅਦਬੀ ਕਰੀ ਹੈ ਨਾ ਬਣੀ। ਕਿਸੇ ਨੈਸ਼ਨਲ ਮੀਡੀਆ ਨੇ, ਕਿਸੇ ਲੋਕਲ ਮੀਡੀਆ ਨੇ, ਕਿਸੇ ਸੋਸ਼ਲ ਮੀਡੀਆ ਤੇ ਕਿਸੇ ਦਾ ਹਿਰਦਾ ਨਹੀਂ ਬਲੂੰਦਰਿਆ ਗਿਆ, ਕਿਸੇ ਨੇ ਮੁੱਦਾ ਨਹੀਂ ਚੁੱਕਿਆ। ਅਗਲੀ ਗੱਲ, ਭਗਵੰਤ ਮਾਨ ਜੀ ਦਾ ਵਿਆਹ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਜਾਂਦੇ ਅੰਦਰ, ਉਹ ਜਿਹਦੀ 4 ਸਪੇਰਿਓਂ ਤਲਾਸ਼ੀ ਲੈਤੀ ਜਾਂਦੀ ਹੈ ਨਾ। ਜਗਤ ਗੁਰੂ ਗਏ ਸੀ ਉੱਥੇ, ਕੇਜਰੀਵਾਲ ਜਾਂਦਾ, ਜੂਮਰ ਲਮਾਰਦਾ ਲੰਘ ਜਾਂਦਾ। ਇਹਦਾ ਮਤਲਬ ਕੇਜਰੀਵਾਲ ਵੱਡਾ ਹੋ ਗਿਆ ਗ੍ਰੰਥ ਸਾਹਿਬ ਦਾ। ਕਈ ਮੁੱਦੇ ਨਹੀਂ ਸੀ, ਚੁੱਕੇ ਨਹੀਂ ਨਾ ਗਏ। ਅਗਰ ਅਕਾਲੀ ਦਲ ਦੀ ਸਰਕਾਰ ਹੁੰਦੀ, ਮੁੱਦੇ ਹੋ ਡਿੱਗਣਾ ਸੀ ਇਹਨਾਂ ਮੁੱਦਿਆਂ ਤੇ ਲੋਕਾਂ ਨੇ। ਇਹ ਗਿਲਾ ਸਾਡਾ ਮੀਡੀਆ ਨਾਲ ਵੀ ਗਿਲਾ ਇਸ ਚੀਜ਼ ਦਾ, ਕਿਉਂਕਿ ਅਕਾਲੀ ਦਲ ਦੇ ਉੱਪਰ ਤਾਂ ਸਵਾਲ ਖੜੇ ਕਰਦਾ ਮੀਡੀਆ ਹੋਵੇ ਜਾਂ ਕੋਈ ਆਮ ਲੋਕ ਹੋਣ ਕਿ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਕਹਾਉਂਦੇ ਸੀ। ਅਕਾਲੀ ਦਲ ਇੱਕ ਪੰਜਾਬ ਦੀ ਖੇਤਰੀ ਪਾਰਟੀ ਸੀ। ਅਕਾਲੀ ਦਲ ਨੂੰ ਪਤਾ ਕਿ ਪੰਜਾਬ ਦੇ ਵਿੱਚ ਲੋਕ ਕੀ ਚਾਹੁੰਦੇ ਨੇ ਤੇ ਪੰਜਾਬ ਦੇ ਲੋਕਾਂ ਦੀ ਮਨਸ਼ਾ ਕੀ ਆ ਧਨ ਪ੍ਰਤੀ। ਕੀ ਅੱਜ ਵਾਲੇ ਫਿਰ ਸਿੱਖ ਨਹੀਂ ਹੈਗੇ, ਜਿਨ੍ਹਾਂ ਦਾ ਉਦੋਂ ਬਾਅਦ ਰਾਜ ਆਇਆ, ਕੈਪਟਨ ਅਮਰਿੰਦਰ ਸਿੰਘ ਆਇਆ, ਚਰਨਜੀਤ ਚੰਨੀ ਬਣਿਆ, ਇਸ ਟਾਈਮ ਭਗਵੰਤ ਸਿੰਘ ਮਾਨ, ਇਹ ਪੰਜਾਬੀ ਨਹੀਂ, ਇਹ ਸਿੱਖ ਨਹੀਂ, ਇਹ ਗੁਰੂ ਨੂੰ ਮੰਨਦੇ ਨਹੀਂ। ਇਹਦਾ ਮਤਲਬ ਵੀ ਜੇ ਅਕਾਲੀਆਂ ਦੇ ਰਾਜ 'ਚ ਹੋਊਗੀ ਤਾਂ ਆਪਾਂ ਮੁੱਦਾ ਚੁੱਕਾਂਗੇ, ਜੇ ਇਹਨਾਂ ਦੇ ਰਾਜ 'ਚ ਹੋਊਗੀ ਕੋਈ ਮੁੱਦਾ ਨਹੀਂ। ਸੋ ਅਸੀਂ ਪਹਿਲਾਂ ਅਸੀਂ ਤਾਂ ਇਹੀ ਪੁੱਛਣਾ ਵੀ 1000 ਰੁਪਇਆ ਆ ਗਿਆ ਤੁਹਾਡੇ ਖਾਤੇ 'ਚ? ਅਸੀਂ ਤੁਹਾਡੇ ਪਿੰਡ 'ਚ ਆਇਆ ਨਹੀਂ ਜੀ, ਆਇਆ ਨਹੀਂ। ਕੀ ਕਹੋਗੇ ਸਰਕਾਰ ਨੂੰ? MLA ਆ ਹੁਣ ਤੁਹਾਡੇ ਘਰ ਦੇ ਵਿੱਚ, ਵੋਟਾਂ ਮੰਗਣ ਵੇਲੇ ਆਏ ਹੋਣੇ ਆ ਸਾਰੇ ਜਣੇ? ਹਾਂਜੀ, ਸਾਰੇ ਆਉਂਦੇ ਆ ਜੀ। ਫਿਰ ਉਹਨਾਂ ਨੂੰ ਪੁੱਛਦੇ ਹੋ ਤੁਸੀਂ ਵੀ ਸਾਡਾ ਖਾਤੇ 'ਚ 1000 ਰੁਪਇਆ ਕਿੱਧਰ ਗਿਆ, ਜਿਹੜੇ ਉਦੋਂ ਵੋਟਾਂ? ਸਾਨੂੰ ਟੱਕਰੇ ਨਹੀਂ ਕਿਤੇ, ਅਸੀਂ ਪੁੱਛਿਆ ਨਹੀਂ। ਟੱਕਰੇ ਨਹੀਂ ਤੂੰ ਬਾਅਦ ਨਾ, ਮੁੜ ਕੇ ਦਿਖਾਈ ਵੀ ਨਹੀਂ ਦਿੱਤੀ ਗਈ। ਆਏ ਨਹੀਂ ਪਿੰਡ ਦੇ ਵਿੱਚ ਨਾ। ਨਾਲੇ ਕਹਿੰਦੇ ਤੁਹਾਡੇ ਪਿੰਡ ਦਾ ਮੁੰਡਾ ਹੈਗਾ, ਕਹਿੰਦੇ ਪਿੰਡ ਦੇ ਵਿੱਚ ਆਇਆ। ਪਿੰਡ ਦਾ ਮੁੰਡਾ ਸਾਡਾ ਦਿਖਾਈ ਨਹੀਂ ਦਿੱਤੀ, ਫਿਰ ਉਹਨੇ ਤਾਂ ਕਿ 1000 ਰੁਪਇਆ ਵੀ ਨਹੀਂ ਆਇਆ ਨਾ। ਸੋ ਇਹੋ ਹੀ ਅਸੀਂ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ। ਤੁਸੀਂ ਬੋਲਣਾ ਕੁਛ? ਆ ਜਾਓ ਬੋਲ ਪੋ। ਪੈਨਸ਼ਨ ਆਈ ਹੋਣੀ ਆ ਤੁਹਾਡੀ? ਪੈਨਸ਼ਨ ਆਈ ਆ ਤੁਹਾਡੀ? ਪੈਨਸ਼ਨ ਆਉਂਦੀ ਹੈਗੀ?
ਹੈ ਆਉਂਦੀ ਕਿੰਨੀ ਕੁ ਆ ਜਾਂਦੀ ਆ? 1500 ਬਸ। ਸੋ ਅਸੀਂ ਇੱਥੇ ਗੱਲਬਾਤ ਕਰੀ ਆ ਤਾਂ ਅਸੀਂ ਥੋੜੀ ਜਿਹੀ ਗੱਲਬਾਤ ਉੱਥੇ ਧੂਈ ਤੇ ਜਾ ਕੇ ਨਿਬੇੜਦੇ ਆ ਜਿਹੜੀ ਇਹ ਗੱਲਬਾਤ ਆ, ਕਿਉਂਕਿ ਇੱਧਰ ਬਾਹਰ ਅਸੀਂ ਬਈ ਕਾਫੀ ਮੁੱਦੇ ਇੱਧਰੋਂ ਬੁੜੀਆਂ ਦੇ ਆਏ ਨੇ। ਇੱਕ ਦੀ ਪੈਨਸ਼ਨ ਨਹੀਂ ਕੱਟਦੀ, ਕਿਹੜੇ ਕੋਈ ਬੋਲਣਾ ਚਾਹੂਗਾ ਉਹਦੇ ਬਾਰੇ? ਮੇਰੀ ਕਣਕ ਘੱਟ ਸੀ ਹੁਣ ਲੱਗੀ ਆ, ਮੇਰੀ ਕਣਕ ਘੱਟ ਸੀ ਹੁਣ ਲੱਗੀ ਆ, 2 ਵਾਰਾਂ ਲਈ ਆ ਸਿਰਫ ਹੁਣ। ਬਸ ਜਿਹੜੀ ਸਰਕਾਰ ਆਉਂਦੀ ਆ ਉਹ ਅੱਧਿਆਂ ਦੇ ਕੱਟ ਦਿੰਦੀ ਆ, ਨਵਿਆਂ ਦੇ ਲਾ ਦਿੰਦੀ ਆ, ਨਵਿਆਂ ਦੀ ਕੱਟ ਕੇ ਪੁਰਾਣੇ ਦੀ ਲਾ ਦਿੰਦੇ ਆ। ਬਸ ਆਹ ਕੰਮ ਚੱਲੀ ਜਾਂਦਾ ਜਿਉਂ ਸਰਕਾਰਾਂ ਦਾ। ਤਾਂ ਹਾਂ ਪੈਨਸ਼ਨਾਂ ਵੀ ਆਈ ਆ, ਨਵੀਂ ਸਰਕਾਰ ਆਉਂਦੀ ਉਹ ਅੱਧਿਆਂ ਦੀ ਕਟਾ ਦਿੰਦੀ, ਅੱਧਿਆਂ ਦੀ ਲਵਾ ਦਿੰਦੀ ਆ ਬਸ। ਸੋ ਅਸੀਂ ਇੱਥੇ ਗੱਲਬਾਤ ਕਰੀ ਆ, ਵਾਰਤਾਲਾਪ ਕਰੀ ਆ, ਤਾਂ ਇਸ ਵਾਰਤਾਲਾਪ ਦਾ ਇੱਕ ਖਾਸ ਮਤਲਬ ਇਹੋ ਹੀ ਸੀਗਾ ਕਿ ਅਸੀਂ ਉਹਨਾਂ ਹਲਕਿਆਂ 'ਚ ਜਾ ਰਹੇ ਹਾਂ ਜਿਹੜੇ ਹਲਕੇ ਕਾਫੀ ਚਰਚਾ ਦੇ ਵਿੱਚ ਰਹੇ, ਜਿਹੜੇ ਹਲਕਿਆਂ ਦੇ ਲੋਕ ਕਾਫੀ ਚਰਚਾ ਦੇ ਵਿੱਚ ਰਹੇ, ਤੇ ਜਿਹੜੇ ਲੋਕਾਂ ਨੇ ਵੋਟਾਂ ਤੋਂ ਪਹਿਲਾਂ ਕਿਹਾ ਕਿ ਇਸ ਵਾਰ ਬਦਲਾਅ ਦੀ ਨੀਤੀ ਹੋਊਗੀ, ਇਸ ਵਾਰ ਬਦਲਾਅ ਆਊਗਾ, ਵੱਡੇ ਪੱਧਰ 'ਤੇ ਬਦਲਾਅ ਆਊਗਾ। ਪਰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹਾ ਜਿਹੜਾ ਕਿ ਪਿੰਡ ਆ ਉਹ ਰੱਖਿਆ ਹੈਗਾ, ਜਿਸ ਪਿੰਡ ਦਾ ਖੁਦ MLA ਆ। ਤਾਂ ਕਈ ਲੋਕਾਂ ਦਾ ਕਹਿਣਾ ਕਿ ਉਹ ਬੰਦਾ ਬਹੁਤ ਚੰਗਾ ਗਾ, ਤੇ ਕਈ ਲੋਕ ਕਹਿੰਦੇ ਕਿ ਉਹ ਸਾਨੂੰ ਦਿਖਾਈ ਵੀ ਨਹੀਂ ਦਿੱਤਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅੱਜ ਮੇਰੇ ਲੋਕ ਮੇਰੇ ਨਾਲ ਤਹਿਤ ਪ੍ਰੋਗਰਾਮ ਦੇ ਅਸੀਂ ਪਿੰਡ ਉਗੋਕੇ ਦੇ ਵਿੱਚ ਪਹੁੰਚੇ ਹਾਂ। ਪਿੰਡ ਉਗੋਕੇ ਦੇ ਵਿੱਚ ਸਾਡਾ ਖੜਨਾ ਤਾਂ ਬਣਦਾ ਕਿਉਂਕਿ ਇੱਥੋਂ ਦਾ ਨੌਜਵਾਨ ਇੱਕ MLA ਬਣਿਆ, ਲਾਭ ਸਿੰਘ ਉਗੋਕੇ, ਭਦੌੜ ਹਲਕੇ ਦੇ ਵਿੱਚ ਪੈ ਜਾਂਦਾ। ਜਦੋਂ ਸਾਬਕਾ ਜਿਹੜੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਹਲਕੇ ਤੋਂ ਚੋਣ ਲੜਦੇ ਨੇ, ਤਾਂ ਕਾਫੀ ਚਰਚਾ ਦੇ ਵਿੱਚ ਇਹ ਪਿੰਡ ਰਿਹਾ ਲਾਭ ਸਿੰਘ ਉਗੋਕੇ ਦੇ ਨਾਂ ਦੇ ਨਾਲ। ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਪਾਰਕ ਦੇ ਵਿੱਚ ਖੜੇ ਹਾਂ। ਸ਼ਹੀਦ ਸਿਪਾਹੀ ਸਰਦਾਰ ਨਛੱਤਰ ਸਿੰਘ ਢਾਲੀਵਾਲ ਦੀ ਯਾਦਗਾਰ ਦੇ ਵਿੱਚ ਇਹ ਪਾਰਕ ਬਣਿਆ ਹੋਇਆ। ਤਾਂ ਫੌਜ ਦੇ ਵਿੱਚ ਇਹ ਸਿਪਾਹੀ ਹੋਣੇ ਨੇ, ਤਾਂ ਉਹਨਾਂ ਦੀ ਯਾਦ ਦੇ ਵਿੱਚ ਪਿੰਡ ਵਾਲਿਆਂ ਨੇ ਇੱਕ ਬਹੁਤ ਸੋਹਣਾ ਉਪਰਾਲਾ ਕਰਿਆ ਕਿ ਇੱਕ ਵੱਡਾ ਪਾਰਕ ਬਣਾਤਾ। ਤਾਂ ਬਕਾਇਦਾ ਉਹਨਾਂ ਦਾ ਇੱਕ ਬੁੱਤ ਵੀ ਲਗਾਇਆ ਗਿਆ। ਇੱਧਰ ਕੁਲਦੀਪ ਇੱਕ ਵਾਰ ਬੁੱਤ ਦਿਖਾ ਦਿਓ। ਇੱਥੋਂ ਦੇ MLA ਆ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਨਾਲ। ਧੂਈ ਸੇਕ ਰਹੇ ਨੇ ਤਾਂ ਧੂਈ ਸੇਕਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਨੇ ਤੇ ਕਿੱਥੇ ਜੇ ਖੜੀ ਆ ਪੰਜਾਬ ਸਰਕਾਰ। ਸੋ ਪਹਿਲਾਂ ਅਸੀਂ ਵਾਰਤਾਲਾਪ ਕਰਦੇ ਹਾਂ ਸ਼ੁਰੂ। ਬਈ ਪੰਜਾਬ ਸਰਕਾਰ ਨੂੰ ਕਿੱਥੇ ਜੇ ਦੇਖਦੇ ਹੋ ਖੜੇ, ਤੇ ਕਿੱਥੇ ਜੇ ਕਿੰਨਾ ਕੁ ਕੰਮ ਕਰਤਾ ਤੁਹਾਡੇ ਪਿੰਡ ਦੀ? ਅਸੀਂ ਉਦਾਹਰਨ ਲੈ ਲੈਂਦੇ ਹਾਂ। ਪਹਿਲਾਂ ਤੁਹਾਡੇ ਪਿੰਡ ਦੇ ਦੱਸ ਦਿਓ ਕਿ ਸਾਲ ਦੇ ਨਜ਼ਦੀਕ ਹੋਣ ਵਾਲਾ ਸਰਕਾਰ ਬਣਨ ਨੂੰ। ਬਾਈ ਜੀ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਜਾਣਕਾਰੀ ਇਕੱਤਰ ਕਰਨ। ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਦੂਸਰੀ ਗੱਲ ਹੈ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਬਣੀ ਹੈ, ਇਹ ਲੋਕਾਂ ਨੇ ਅੱਕਿਆ ਹੋਏ ਨੇ ਸਰਕਾਰ ਬਣਾਈ ਸੀ, ਕਿਉਂਕਿ ਲੋਕ ਅਕਾਲੀ, ਕਾਂਗਰਸੀ, ਭਾਜਪਾ ਇਹਨਾਂ ਸਭ ਤੋਂ ਦੁਖੀ ਸੀਗੇ। ਬੜੀਆਂ ਉਮੀਦਾਂ ਨਾਲ ਸਰਕਾਰ ਬਣਾਈ ਸੀਗੀ ਵੀ ਸਰਕਾਰ ਕੋਈ ਬਦਲਾਅ ਆਊਗਾ, ਬਦਲਾਅ ਦੇ ਵਿੱਚ ਇਹ ਕੰਮ ਕਰੂਗੀ। ਅਸੀਂ ਵੀ ਵੋਟਾਂ ਇਹਨਾਂ ਨੂੰ ਪਾਈਆਂ, ਫੰਡ ਵੀ ਦਿੱਤੇ ਨੇ ਤੇ ਮਦਦ ਵੀ ਕਰੀ ਹੈ। ਪਰ ਜਿੰਨੀਆਂ ਉਮੀਦਾਂ ਲੋਕਾਂ ਨੂੰ ਸੀਗੀਆਂ ਇਹ ਉਨੀਆਂ ਉਮੀਦਾਂ 'ਤੇ ਸਰਕਾਰ ਇਹ ਖਰੀ ਨਹੀਂ ਉਤਰੀ ਹੈਗੀ। ਕਿਉਂਕਿ ਜਿਹੜੀ ਸਰਕਾਰ ਹੈ, ਜੇ ਭਗਵੰਤ ਮਾਨ ਇਹ ਆਪ ਸਰਕਾਰ ਚਲਾਵੇ, ਪੰਜਾਬੀਆਂ ਦੇ ਜੋ ਸਮੱਸਿਆ ਉਹਨੂੰ ਦੇਖ ਕੇ, ਤਾਂ ਵਧੀਆ ਸਰਕਾਰ ਚਲਾ ਸਕਦਾ ਹੈ। ਪਰ ਇਹ ਸਰਕਾਰ ਜਿਹੜਾ ਰਿਮੋਟ ਕੰਟਰੋਲ ਹੈ ਉਹ ਦਿੱਲੀ ਵਾਲਿਆਂ ਕੋਲੇ ਆ। ਜਿੰਨਾ ਚਿਰ ਸਰਕਾਰ ਦਾ ਰਿਮੋਟ ਕੰਟਰੋਲ ਦਿੱਲੀ ਤੋਂ ਚੱਲਦਾ ਰਹੂਗਾ ਤਾਂ ਪੰਜਾਬ ਦੇ ਲੋਕਾਂ ਦੀ ਸਮੱਸਿਆ ਨੂੰ ਨਿਜਾਤ ਨਹੀਂ ਮਿਲ ਸਕਦੀ। ਦੂਸਰੀ ਗੱਲ, ਹੋਰ ਵੀ ਪਾਰਟੀਆਂ ਨੇ ਜਿਵੇਂ BJP ਹੈ ਜਾਂ ਕਾਂਗਰਸ ਹੈ ਜਾਂ ਜਿਵੇਂ ਆਮ ਆਦਮੀ ਪਾਰਟੀ ਹੈ ਜਾਂ ਹੋਰ ਹੈ, ਜਿੰਨੀਆਂ ਵੀ ਪਾਰਟੀਆਂ ਦਾ ਕੰਟਰੋਲ ਦਿੱਲੀ ਤੋਂ ਚੱਲੂਗਾ, ਦਿੱਲੀ ਪੰਜਾਬ ਦੇ ਖੇਤਰਾਂ ਲਈ ਕੋਈ ਵਧੀਆ ਨਹੀਂ ਹੈਗੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕਿਉਂ ਕਾਮਯਾਬ ਸੀਗਾ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਸੀਗੀ, ਪਰ ਉਹਨਾਂ ਦਾ ਇੱਕ ਪਰਿਵਾਰਕ ਉਹਦੇ ਨਾਲ ਉਹਨਾਂ ਨੇ ਜੋ ਕਰਿਆ ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਘਾਰ ਆਇਆ, ਉਹ ਬਹੁਤ ਪੰਜਾਬ ਦੇ ਹਿੱਤਾਂ ਲਈ ਮਾੜਾ ਹੋਇਆ। ਕੀ ਲੱਗਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਘਾਰ ਆਉਣਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸੀਮਿਤ ਸੀਟਾਂ ਤੱਕ ਰਹਿ ਜਾਣਾ, ਜਿਵੇਂ 3 ਸੀਟਾਂ ਆਈਆਂ ਪੂਰੇ ਪੰਜਾਬ ਦੇ ਵਿੱਚੋਂ, ਤੇ ਉਹ ਵੀ ਬੜੀਆਂ ਮੁਸ਼ਕਲ ਦੇ ਨਾਲ ਹਾਸਲ ਕਰਨੀਆਂ, ਇਹਦਾ ਕੀ ਕਾਰਨ ਮੰਨਦੇ ਹੋ? ਇੱਕ ਟਾਈਮ ਦੇ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿਮੀਂਦਾਰਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਮਸੀਹਾ ਮੰਨਿਆ ਜਾਂਦਾ ਸੀ। ਇਹਦਾ ਕਾਰਨ ਮੇਨ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹ ਆਪਦੇ ਮੇਨ ਰਾਹ ਤੋਂ ਥਿੜਕਿਆ ਹੈਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਤਾਂ ਪੰਥਕ ਪਾਰਟੀ ਸੀਗੀ, ਪੰਥਕ ਮੁੱਦਿਆਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਦਾ ਇਨਸਾਫ ਇਹ ਲੋਕਾਂ ਨੂੰ ਦੇ ਸਕਦੇ ਸੀਗੇ, ਇਹਨਾਂ ਕੋਲ ਸਮਾਂ ਸੀਗਾ। ਪਰ ਨਹੀਂ, ਇਹਨਾਂ ਨੇ ਚੰਦ ਵੋਟਾਂ ਦੇ ਲਾਲਚ ਖਾਤਰ ਸੌਦਾ ਸਾਧ ਨਾਲ ਆਪਣੇ ਯਾਰੀਆਂ ਪਗਵਾਈਆਂ, ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਾਫੀਆਂ ਦਵਾਈਆਂ। ਇੱਕ ਦੂਸਰਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਸੀਗੀ, ਇਹਨਾਂ ਨੇ ਕਿਸਾਨਾਂ ਦੇ ਮੁੱਦੇ ਤੇ ਵੀ BJP ਦਾ ਸਾਥ ਦਿੱਤਾ, ਤੇ ਉਹ ਤਾਂ ਐਂਡ ਤੇ ਜਾ ਕੇ ਨਾਤਾ ਤੋੜਿਆ ਜਦੋਂ ਕਿਸਾਨ ਗਲ ਪੈ ਗਏ ਜਾ ਕੇ। ਤੇ ਬਾਕੀ ਇਹਨਾਂ ਨੇ ਇੱਕ ਪੰਥਕ ਪਾਰਟੀ ਸੀਗੀ, ਇਹਨਾਂ ਨੇ ਪੰਥਕ ਵਾਲਾ ਰੋਲ
ਗਮਾ ਕੇ ਇਹਦੇ ਵਿੱਚ ਜਿੰਨੇ ਪਾਸੇ ਤੋਂ ਲੁੱਟ ਖਸੁੱਟ ਵਾਲੇ ਗੁੰਡੇ ਅਨਸਰ ਜਾਂ ਹੋਰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਕਰਕੇ ਤਾਂ ਆਮ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਨਾ ਨਿਘਾਰਾ ਹੈ। ਕਿਸੇ ਸਮੇਂ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੁੰਦਾ ਸੀ। ਮੈਂ ਆਪ ਸੰਮਤੀ ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤੀ ਸੀ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਵਾਪਸ ਆਵੇ ਦੁਬਾਰਾ। ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈਗੀ ਹੈ। ਪਰ ਜਿੰਨਾ ਚਿਰ ਬਾਦਲ ਪਰਿਵਾਰ ਤੇ ਮਜੀਠੀਆ ਪਰਿਵਾਰ ਦੇ ਤੇ ਕਬਜ਼ਾ ਗਾ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਕਾਮਯਾਬ ਨਹੀਂ ਹੋ ਸਕਦਾ। ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਅਜਿਹੇ ਲੀਡਰ ਨੇ ਜਿਹੜੇ ਕਿ ਦੂਜੀਆਂ ਪਾਰਟੀਆਂ 'ਚੋਂ ਗਏ ਨੇ, ਉਹਨਾਂ ਬਾਰੇ ਕੀ ਕਹਿਣਾ? ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ, ਉਹ ਕਹਿੰਦੇ ਸੀ ਅਸੀਂ ਇਹਨਾਂ ਸੱਥਾਂ 'ਚੋਂ ਚੱਲਾਂਗੇ, ਇਹਨਾਂ ਲੋਕਾਂ ਦੀ ਗੱਲ ਕਰਾਂਗੇ, ਇੱਥੇ ਖੁੰਡਾਂ 'ਤੇ ਬੈਠ ਕੇ ਅਸੀਂ ਚਰਚਾਵਾਂ ਕਰਿਆ ਕਰਾਂਗੇ। ਆਏ ਨੇ ਉਗੋਕੇ ਸਾਹਿਬ ਤੁਹਾਡੇ ਪਿੰਡ ਦੇ ਨੌਜਵਾਨ ਨੇ। ਮੈਂ ਤੁਹਾਨੂੰ ਇਹੀ ਗੱਲ ਕਹਿੰਦਾ, ਜਿਹੜਾ ਆਮ ਆਦਮੀ ਪਾਰਟੀ ਸਰਕਾਰ ਅਸੀਂ ਉਮੀਦਾਂ ਨਾਲ ਬਣਾਈ ਸੀਗੀ, ਕਿਉਂਕਿ ਇੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਜੰਮੇ ਪਲੇ ਦਾਦਿਆਂ ਪੜਦਾਦਿਆਂ ਤੋਂ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਣੀ, ਤਾਂ ਅਸੀਂ ਇੱਕ ਅੱਕੇ ਹੋਏ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ। ਆਮ ਆਦਮੀ ਪਾਰਟੀ ਦੇ ਨਿਘਾਰ ਦਾ ਵੀ ਕਾਰਨ ਇਹੀ ਹੈ ਵੀ ਇਹਨਾਂ ਨੇ, ਜਿਵੇਂ ਆਪਾਂ ਛੱਡੇ ਲੈ ਲਈਏ, ਆਪਾਂ ਉੱਥੋਂ ਸੰਜੇ ਸਿੰਘ ਵਰਗੇ ਜਾਂ ਹੋਰ ਬਾਹਰੋਂ ਬੰਦੇ ਜਾਂ ਹੋਰਾਂ ਪਾਰਟੀਆਂ ਦੇ ਬੰਦੇ ਲੈ ਕੇ ਆਪਦੇ ਸ਼ਾਮਲ ਕਰ ਲਏ, ਤਾਂ ਇਹੀ ਕਾਰਨ ਆ ਵੀ ਆਮ ਆਦਮੀ ਪਾਰਟੀ ਦਾ ਵੀ ਲੋਕਾਂ ਤੋਂ ਮੋਹ ਭੰਗ ਪੂਰੀ ਤਰ੍ਹਾਂ ਹੋ ਚੁੱਕਿਆ। ਜਿਹੜਾ ਕਿ ਆਪਾਂ ਹੁਣ ਲੋਕ ਸਭਾ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹਾਂ ਕਿ ਸੰਗਰੂਰ ਤੇ ਬਰਨਾਲੇ ਨੂੰ ਰਾਜਧਾਨੀ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ, ਪਰ ਇੱਥੋਂ ਉਹਨੂੰ ਮੂੰਹ ਦੀ ਖਾਣੀ ਪਈ ਆ 2 ਮਹੀਨਿਆਂ ਦੇ ਵਿੱਚ ਹੀ। ਇਹਦਾ ਕਾਰਨ ਇਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਰਿਮੋਟ ਕੰਟਰੋਲ ਆ ਉਹ ਕੇਜਰੀਵਾਲ ਦੇ ਕੋਲੇ ਹੈ, ਚੱਡਿਆਂ ਕੋਲੇ ਹੈ, ਸੰਜੇ ਸਿੰਘ ਵਰਗਿਆਂ ਕੋਲੇ ਹੈ। ਭਗਵੰਤ ਮਾਨ ਦੀ ਆਪਦੀ ਕੋਈ ਵਿਚਾਰੇ ਦੀ ਨਹੀਂ ਚੱਲਦੀ। ਜੇ ਭਗਵੰਤ ਮਾਨ ਆਪਦੀ ਉਸ ਨਾਲ ਸਰਕਾਰ ਚਲਾਵੇ ਤਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਭਗਵੰਤ ਮਾਨ ਨੂੰ ਕਹਿੰਦੇ ਹਾਂ ਵੀ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਜਨਤਾ ਦੇ ਵਿੱਚ ਤੂੰ ਆਪਦਾ ਕੋਈ ਆਧਾਰ ਕਾਇਮ ਰੱਖਣਾ ਹੈ ਤਾਂ ਆਪਦੀ ਮਰਜ਼ੀ ਨਾਲ ਸਰਕਾਰ ਚਲਾ ਲੈ। ਦਿੱਲੀ ਦਾ ਕੰਟਰੋਲ ਇਹ ਤੋਂ ਜਿੰਨਾ ਚਿਰ ਹੈਗਾ ਇਹ ਸਰਕਾਰ ਕੋਈ ਲੋਕਾਂ ਨੂੰ ਵਧੀਆ ਕਹਿਣਗੇ, ਲੋਕਾਂ ਨੂੰ ਵਧੀਆ ਕੋਈ ਸਰਕਾਰ ਆਪਦੀਆਂ ਸਿਹਤ ਸਹੂਲਤਾਂ ਕੋਈ ਵੀ ਦੇ ਨਹੀਂ ਸਕਦੀ ਜੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ, ਤਾਂ ਬਾਈ ਦੇ ਨਾਲ ਪਹਿਲਾਂ ਇਸੇ ਕਰਕੇ ਅਸੀਂ ਵਾਰਤਾਲਾਪ ਕਰੀ ਆ, ਕਿਉਂਕਿ ਬਾਈ ਕਹਿੰਦੇ ਸੀ ਕਿ ਅਸੀਂ ਇੱਕ ਅਲੱਗ ਬੈਠ ਦੇਵਾਂਗੇ, ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਨਹੀਂ ਦਿੰਦੇ ਗੱਲਬਾਤ, ਅਸੀਂ ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਨਹੀਂ ਕਰਦੇ। ਤਾਂ ਅਸੀਂ ਕਿਹਾ ਕਿ ਤੁਸੀਂ ਬੋਲੋ ਜੋ ਬੋਲਣਾ, ਤਾਂ ਅਸੀਂ ਤੁਹਾਡੀ ਜਿਹੜੀ ਗੱਲ ਆ ਉਹ ਪਹੁੰਚਾਵਾਂਗੇ ਜਿੱਥੋਂ ਤੱਕ ਪਹੁੰਚਦੀ ਹੋਈ। ਤਾਂ ਅਸੀਂ ਆਮ ਦੂਜੇ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ। ਮੇਰੇ ਨਾਲ ਬੈਠੇ ਨੇ ਬਾਈ, ਤੁਹਾਡਾ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਪਿੰਡ ਦਾ ਮੁੰਡਾ ਹੈਗਾ ਆਮ ਆਦਮੀ ਪਾਰਟੀ ਦਾ MLA ਬਣਿਆ, ਤੁਹਾਡੇ ਨਾਲ ਕਿੰਨੀ ਕੁ ਗੱਲਬਾਤ ਹੋਈ ਆ? ਕਹਿੰਦੇ ਕਿ ਫੋਨ ਹੀ ਨਹੀਂ ਚੱਕਦਾ ਲਾਭ ਉਗੋਕੇ। ਨਹੀਂ ਜੀ ਠੀਕ ਆ, ਵਧੀਆ ਜੀ, ਚੱਕਦਾ ਜੀ। ਕਿਤੇ ਡਰਦੇ ਤਾਂ ਨਹੀਂ ਕਹਿ ਰਹੇ ਵੀ ਕੱਲ ਨੂੰ ਘਰੇ ਆਜੂ ਬਾਹਰ ਮੂਰੇ ਗੱਡੀ ਲਾ ਦੂ? ਨਹੀਂ ਚੱਕਦਾ ਜੀ, ਹਾਂ ਫੋਨ ਕਰਦੇ ਆ, ਗੱਲ ਵੀ ਸੁਣਦਾ, ਮਿਲਦੇ ਜੁਲਦੇ ਵੀ। ਚੱਕਦਾ ਸੀ ਐਵੇਂ ਕਿ ਜੇ ਪਹਿਲਾਂ ਨਹੀਂ ਚੱਕਦਾ ਸੀ, ਤੇ ਜਦੋਂ ਦਾ MP ਵਾਲੀ ਇਲੈਕਸ਼ਨ ਉਹ ਹੋਈ ਹੈ ਹਾਰਿਆ, ਉਦੋਂ ਐਵੇਂ ਕਿ ਚੱਕਦਾ ਪੂਰਾ ਵਧੀਆ। ਪਰ ਕਿਵੇਂ ਬਾਈ ਵੀ ਪੈਰਾਂ 'ਚ ਮਿੱਟੀ ਕੱਢਤੀ ਫੇਰ ਪਤਾ ਲੱਗਦਾ ਨਾ, ਫੇਰ ਚੱਕਣ ਲੱਗ ਗਿਆ ਫੋਨ। ਹਾਂ ਸਮਝ ਗਿਆ। ਪਹਿਲਾਂ ਕਿੰਨੇ ਕੁ ਵਾਰੀ ਫੋਨ ਕਰਿਆ? ਤੁਸੀਂ ਕਿਹਾ ਕਿ ਪਹਿਲਾਂ ਚੱਕਿਆ ਨਹੀਂ ਸੀ, ਕਿੰਨੇ ਕੁ ਵਾਰੀ? ਸਾਡੂ, ਇਹਦਾ ਸਾਡੂ ਆ ਤੇਰਾ? ਨਹੀਂ ਦੱਸ ਦਿਓ ਫਿਰ ਹੁਣ ਆਪਾਂ। ਸੋ ਉਗੋਕੇ ਸਾਹਿਬ, ਅਸੀਂ ਗੱਲਬਾਤ ਤੁਹਾਡੇ ਸਾਡੂ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਕਰ ਰਹੇ ਹਾਂ ਜੀ। ਤਾਂ ਅਸੀਂ ਐਂ ਤਾਂ ਫਿਰ ਰਿਸ਼ਤੇਦਾਰੀ ਆ, ਕੋਈ ਫੋਨ ਫਾਨ ਤੇ ਗੱਲਬਾਤ ਕੋਈ ਸਾਂਝੀ ਵੀ ਕੋਈ ਇਹੋ ਜਿਹੀ ਯਾਦ ਹੋਵੇ ਜਿਹੜੀ ਇਕੱਠੇ ਗਏ ਹੋਂ ਉੱਥੇ ਸਹੁਰੇ ਪਰਿਵਾਰ ਦੇ ਵਿੱਚ ਬੈਠੇ ਹੋ ਇਕੱਠੇ ਜਾ ਕੇ? ਨਹੀਂ ਐ ਨਹੀਂ ਗਏ ਕੋਈ ਗੱਲ ਨਹੀਂ ਕੋਈ ਗੱਲ ਵੀ, ਪਰ ਨਹੀਂ ਠੀਕ ਆ ਜੀ, ਐਵੇਂ ਕਹਦੇ ਠੀਕ ਆ ਜੇ ਤਾਂ ਕੋਈ ਇਹੋ ਜਿਹੀ ਗੱਲ ਕੋਈ ਹੈ ਨਹੀਂ। ਤੁਸੀਂ ਕੀ ਕਹਿੰਦੇ ਹੋ ਬਾਈ? ਤੁਸੀਂ, ਕਿਉਂਕਿ ਆਪਾਂ ਇਲੈਕਸ਼ਨਾਂ ਵੇਲੇ ਵੀ ਮਿਲੇ ਸੀ, ਪੋਲਿੰਗ ਬੂਥ ਤੇ ਵੀ ਮਿਲੇ ਸੀ, ਤੁਸੀਂ ਕਾਫੀ ਚਰਚਾ ਕਰ ਰਹੇ ਸੀ ਕਿ ਇਸ ਵਕਤ ਅਸੀਂ ਇੱਧਰਲੇ ਪਾਸੇ ਆ ਗਏ ਹਾਂ, ਅਸੀਂ ਅਕਾਲੀ ਦਲ ਛੱਡਤਾ ਗਾ, ਅਸੀਂ ਹੋਰ ਪਾਰਟੀ ਨੂੰ ਨਹੀਂ ਚਾਹਾਂਗੇ, ਇੱਧਰਲੇ ਪਾਸੇ ਆ ਗਏ ਹਾਂ। ਕੀ ਲੱਗਦਾ ਕਿੱਥੇ ਜੀ ਖੜੀ ਆ ਸਰਕਾਰ? ਕਿੰਨਾ ਕੁ ਕੰਮ ਆ ਤੁਹਾਡਾ ਹੋ ਗਿਆ ਤੇ ਕਿੰਨਾ ਕੁ ਰਹਿ ਗਿਆ? ਵੀਰੇ ਜਿਹੜਾ ਸਾਡੇ ਪਿੰਡ ਦਾ ਕੰਮ ਆ, ਅਸੀਂ ਲਾਭ ਸਿੰਘ ਨੂੰ ਕਈ ਕੰਮ ਕਹੇ ਆ ਤਾਂ ਲਾਭ ਸਿੰਘ ਨੇ ਉਹ ਕੰਮ ਕਰੇ ਵੀ ਆ। ਜਿਹੜੀ ਫੋਨ ਚੱਕਣ ਵਾਲੀ ਗੱਲ ਆ ਉਹ ਇਹ ਆ ਕਿ ਕਈ ਵਾਰ ਜਿਹੜੇ ਬੰਦੇ ਉੱਥੇ ਮਿਲ ਰਹੇ ਆ ਪਹਿਲਾਂ ਬੈਠੇ ਬੰਦਾ ਉਹਨਾਂ ਨੂੰ ਅਟੈਂਡ ਕਰੇ ਕਿ ਪਹਿਲਾਂ ਫੋਨ ਚੱਕੇ, ਜਿਹੜਾ ਰਜਾਈ 'ਚ ਬੈਠਾ ਲਾ ਰਿਹਾ। ਕਈ ਬੰਦੇ ਰਾਤ ਨੂੰ 10 ਵਜੇ ਫੋਨ ਲਾਉਂਦੇ ਆ ਕਿ MLA ਸਾਹਿਬ ਲਾਈਟ ਨਹੀਂ ਹੈਗੀ, ਜਾਂ ਰਾਤ ਨੂੰ 12:30 ਵਜੇ ਕਹਿੰਦੇ ਕਿ ਫੋਨ ਚੱਕੋ ਯਾਰ ਲਾਈਟ ਨਹੀਂ ਆਈ, ਲਾਈਟ ਭੱਜ ਗਈ। ਲਾਈਟ ਕਈ ਵਾਰ ਭੱਜ ਗਈ ਤਾਂ ਯਾਰ ਉਹ ਕੋਈ ਹੋਰ ਵੀ ਦਿੱਕਤ ਹੋ ਸਕਦੀ ਹੈ, ਹੈ ਨਾ। ਵੀ ਜਿਹੜਾ ਸਾਡੇ ਪਿੰਡ ਹੈਗਾ 75 ਸਾਲਾਂ ਦੇ ਵਿੱਚ ਪਹਿਲੀ ਵਾਰ ਗੱਲ ਤਾਂ ਇਹ ਆ ਕਿ ਮੌਕਾ ਸਾਨੂੰ ਪਹਿਲੀ ਵਾਰ ਮਿਲਿਆ ਸਾਡੇ ਪਿੰਡ ਨੂੰ। ਮੌਕਾ ਮਿਲਣ ਦੇ ਬਾਵਜੂਦ ਸਾਨੂੰ ਬੰਦਾ ਵਧੀਆ ਮਿਲ ਗਿਆ। ਸਾਡੀ ਸੁਰਤ ਦੇ ਵਿੱਚ ਤਾਂ ਇਹੀ ਆ ਕਿ ਕੰਮ ਜੇ ਅੱਗੇ ਆ ਕੇ 4 ਸਾਲਾਂ ਨੂੰ ਹਜੇ ਕੰਮ ਹੋਣੇ ਆ, ਪਰ ਜਿਹੜੇ ਹਿਸਾਬ ਨਾਲ ਸਾਨੂੰ MLA ਮਿਲਿਆ ਇਦੋਂ ਪਹਿਲਾਂ ਕਦੇ ਕੋਈ MLA ਇਹੋ ਜਿਹਾ ਸਾਨੂੰ ਮਿਲਿਆ ਨਹੀਂ। ਤੁਸੀਂ ਮੰਨਦੇ ਹੋ ਵੀ ਸਰਕਾਰ ਦੇ ਧਿਆਨ 'ਚ ਨਹੀਂ ਹੈਗੀਆਂ ਗੱਲਾਂ, ਜਿਹੜੀਆਂ ਗੱਲਾਂ ਨੂੰ ਲੈ ਕੇ ਸਰਕਾਰ ਆਈ ਸੀ 24 ਘੰਟਿਆਂ ਦੇ ਵਿੱਚ ਬਹਿਮਲ ਕਲਾਂ ਗੋਲੀ ਕਾਂਡ ਦੀ ਗੱਲ ਕਰਨ ਵਾਲੀ ਸਰਕਾਰ, ਤੇ ਅੱਜ ਉਹ ਸੁਖਰਾਜ ਸਿੰਘ ਪਿਛਲੇ 300 ਦਿਨ ਹੋ ਗਿਆ ਜਿਹੜੇ ਕਿ ਉੱਥੇ ਧਰਨੇ ਤੇ ਬੈਠਾ, ਕਹਿਰ ਦੀ ਠੰਡ, ਕੜਾਕੇ ਦੀ ਠੰਡ, ਤੁਸੀਂ ਵੀ ਤੂੰ ਪਾਈ ਬੈਠੇ, ਪਰ ਸੁਖਰਾਜ ਸਿੰਘ ਦੇ ਕੋਲ ਇੱਕ ਟਾਈਮ ਦੇ ਲਈ ਰਜਾਈਆਂ ਵੀ ਨਹੀਂ ਹੁੰਦੀਆਂ। ਸਰਕਾਰ ਵੀਰੇ ਇਸ ਗੱਲ 'ਚ ਫੇਲ ਹੈ ਕੁਛ ਹੱਦ ਤੱਕ,
ਕਿਉਂਕਿ ਉਸ ਹੱਦ ਤੱਕ ਕਿ ਪੂਰੀ ਤਰ੍ਹਾਂ, ਕਿਉਂਕਿ ਤਿੰਨ ਚਾਰ ਵਾਰ ਉਹਨਾਂ ਨੇ ਉਹ ਲੈ ਲਿਆ। ਉਹ ਜਿਹੜੀ ਫੈਕਟਰੀ ਹੈ ਉਹ 2016 ਦੀ ਬਣੀ ਹੋਈ ਹੈ ਜੀ। ਹੁਣ ਭਗਵੰਤ ਮਾਨ ਦੇ ਉਸ ਚ ਆ ਗਈ ਉਹ ਸਰਕਾਰ ਭਗਵੰਤ ਮਾਨ ਦੀ ਆ। ਜੀਰੇ ਦੇ ਵਿੱਚ ਲੋਕ ਕੁੱਟੇ ਗਏ, ਪੰਜਾਬ ਪੁਲਿਸ ਭਗਵੰਤ ਮਾਨ ਦੇ ਅੰਡਰ ਆਉਂਦੀ ਆ। ਜੀਰੇ ਦੇ ਵਿੱਚ ਲੋਕ ਕੁੱਟੇ ਗਏ, ਉਹਨਾਂ ਲਈ ਜ਼ਿੰਮੇਵਾਰ ਕੌਣ ਆ? ਨਹੀਂ ਮੌਜੂਦਾ ਸਰਕਾਰ ਹੈ ਨਾ, ਮੰਨਦੇ ਮੌਜੂਦਾ ਸਰਕਾਰ ਦੀ ਗੱਲ ਕਰਦੇ ਆ। ਤੁਹਾਡੇ ਪੱਖੋ ਕੈਂਚੀਆਂ ਦੇ ਵਿੱਚ ਧਰਨਾ ਲੱਗਿਆ ਹੋਇਆ ਹੈਗਾ, ਉੱਥੇ ਜਾ ਕੇ ਲਾਭ ਸਿੰਘ ਉਗੋਕੇ ਦਾ ਪਿੰਡ ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਆ ਪੱਖੋ ਕੈਂਚੀਆਂ, ਉੱਥੇ ਕਿੰਨੇ ਕੁ ਵਾਰ ਜਾ ਕੇ ਖੜੇ ਹੋ? ਤੁਸੀਂ ਗਏ ਹੋ ਕੈਂਚੀਆਂ ਦੇ ਧਰਨੇ ਤੇ? ਨਹੀਂ ਗਏ, ਬਿਲਕੁਲ ਨਹੀਂ ਗਏ। ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਸਰਕਾਰ ਚੰਗੀ ਆ, ਸਾਡਾ ਬੰਦਾ ਚੰਗਾ ਹੈਗਾ, ਸਾਡਾ ਬੰਦਾ ਉੱਥੇ ਜਾ ਕੇ ਇਨਸਾਫ ਕਰ ਰਿਹਾ? ਨਹੀਂ, ਐਮਐਲਏ ਨੂੰ ਮਾੜਾ ਨਹੀਂ ਕਹਿ ਸਕਦੇ। ਕਿਉਂ ਨਹੀਂ ਕਹਿ ਸਕਦੇ? ਹਲਕੇ ਦੇ ਵਿੱਚ ਪੈਂਦੀਆਂ ਪੱਖੋ ਕੈਂਚੀਆਂ, ਬਰਨਾਲਾ ਉੱਥੋਂ 7 ਕਿਲੋਮੀਟਰ ਤੇ ਦੂਰੀ ਤੇ ਆ, ਉੱਥੋਂ ਮਹਿਲ ਕਲਾਂ ਦਾ ਜਿਹੜਾ ਹਲਕਾ ਪੈਂਦਾ ਗਾ 10 ਕਿਲੋਮੀਟਰ ਦੀ ਦੂਰੀ ਤੇ ਆ। ਕਿਉਂ ਨਹੀਂ ਤੁਸੀਂ ਐਮਐਲਏ ਨੂੰ ਮਾੜਾ ਕਹਿ ਸਕਦੇ? ਕਿ ਡਰ ਲੱਗਦਾ ਕਿਸੇ ਤੋਂ? ਨਹੀਂ, ਡਰ ਕਾਹਦਾ ਲੱਗਦਾ? ਕੋਈ ਡਰ ਨਹੀਂ ਲੱਗਦਾ ਹੈ, ਕੋਈ ਡਰ ਨਹੀਂ ਲੱਗਦਾ। ਸਾਡਾ ਬੇਟਾ ਹੈਗਾ, ਸਾਨੂੰ ਡਰ ਕਾਹਦਾ ਲੱਗਦਾ? ਸਾਨੂੰ ਨਹੀਂ, ਇਸੇ ਕਰਕੇ ਤੁਹਾਡੇ ਕੋਲ ਬੈਠੇ ਆ, ਉਗੋਕੇ ਪਿੰਡ ਦੇ ਵਿੱਚ ਬੈਠੇ ਆ। ਅੱਜ ਅਸੀਂ ਥੋੜੀ ਜੀ ਗੱਲਬਾਤ ਆ ਜਿਹੜੀ ਉਹ ਇਸ ਤਰੀਕੇ ਦੇ ਨਾਲ ਤਾਂ ਕਰ ਰਹੇ ਹਾਂ ਕਿਉਂਕਿ ਕੱਲ ਜਦੋਂ ਅਸੀਂ ਮੀਤ ਹੇਅਰ ਨੂੰ ਸਵਾਲ ਕੀਤਾ ਕਿ ਜੀਰੇ ਦੇ ਵਿੱਚ ਕਿੰਨੇ ਕੁ ਗੇੜੇ ਵੱਜ ਚੁੱਕੇ ਨੇ ਤੁਹਾਡੇ, ਤਾਂ ਮੀਤ ਹੇਅਰ ਕੈਬਨਿਟ ਮੰਤਰੀ ਹੁੰਦੇ ਹੋਏ ਚੁੱਪ ਕਰਕੇ ਸਾਡੇ ਕੋਲੋਂ ਨਿਕਲਦੇ ਨਜ਼ਰ ਆਏ। ਤਾਂ ਅਸੀਂ ਇਸੇ ਕਰਕੇ ਇੱਥੇ ਅੱਜ ਪਹੁੰਚੇ ਹਾਂ ਕਿ ਥੋੜ੍ਹੇ ਬਹੁਤੇ ਹਲਕੇ ਕਵਰ ਕਰੇ ਜਾਣ ਕਿ ਲੋਕਾਂ ਦੀ ਆਵਾਜ਼ ਕੀ ਕਹਿੰਦੀ ਆ, ਲੋਕ ਕੀ ਚਾਹੁੰਦੇ ਨੇ। ਬਈ ਕੀ ਚਾਹੁੰਦੇ ਹੋ? ਕਿੰਨੇ ਕੁ ਜਵਾਕਾਂ ਨੂੰ ਨੌਕਰੀ ਮਿਲ ਗਈ ਤੁਹਾਡਿਆਂ ਨੂੰ? ਤੁਸੀਂ ਕਹਿ ਰਹੇ ਹੋ ਕਿ ਸਰਕਾਰ ਚੰਗੀ ਆ। ਮੇਲਾ 8-9 ਮਹੀਨੇ ਹੋਏ ਸਰਕਾਰ ਬਣੀ ਨੂੰ। ਬਹੁਤ ਹੁੰਦੇ 8-9 ਮਹੀਨੇ ਇੱਕ ਘਰ ਨੂੰ ਚਲਾਉਣ ਦੇ ਲਈ। ਜਦੋਂ ਨਵੀਂ ਬਹੂ ਆਉਂਦੀ ਹੈ ਘਰ ਦੇ ਵਿੱਚ, ਉਹ 2 ਦਿਨਾਂ ਦੇ ਵਿੱਚ ਦੇਖ ਲੈਂਦੀ ਹੈ ਕਿ ਸਾਡੇ ਘਰ ਦੇ ਵਿੱਚ ਕੀ ਹੈਗਾ, ਕੀ ਨਹੀਂ ਹੈਗਾ। ਨਹੀਂ ਘਰ ਉਹ ਇੱਕ ਘਰ ਚਲਾਉਣਾ ਨਾ, ਇਹ ਪੂਰਾ ਪੰਜਾਬ ਚਲਾਉਣਾ, ਫਰਕ ਨਹੀਂ ਹੈਗਾ। ਹਾਂ, ਇਸੇ ਕਰਕੇ ਏਡੇ ਦਿਮਾਗਾਂ ਵਾਲੇ ਚੁਣ ਕੇ ਭੇਜਦੇ ਆ ਲੋਕ ਵੀ ਏਡੇ ਦਿਮਾਗ ਨੇ ਉਹਨਾਂ ਦੇ, ਪੂਰਾ ਪੰਜਾਬ ਚਲਾਉਣਗੇ ਉਹ। ਚੱਲੂਗਾ। ਕਦੋਂ ਚੱਲੂਗਾ? ਚੱਲਣ ਤੇ ਹੀ ਆ, ਚੱਲਣ ਤੇ ਜੀ। ਤੁਸੀਂ ਦੱਸ ਦਿਓ ਜੀ, ਤੁਸੀਂ ਦੱਸ ਦਿਓ। ਤੁਸੀਂ ਤੁਹਾਡਾ ਤਜਰਬਾ, ਤੁਸੀਂ ਬੋਲ ਰਹੇ ਹੋ, ਹਰੇਕ ਗੱਲ 'ਚ ਬੋਲ ਰਹੇ ਹੋ ਤੁਸੀਂ ਦੱਸ ਦਿਓ ਕਿ 9 ਮਹੀਨੇ ਹੋਏ ਨੇ, 9 ਮਹੀਨਿਆਂ ਦੇ ਵਿੱਚ ਸੁਣੋ 9 ਮਹੀਨੇ 'ਚ ਤਾਂ ਰੂਟ ਦੀ ਟ੍ਰੇਨਿੰਗ ਪੂਰੀ ਹੁੰਦੀ ਨਹੀਂ ਮਸਾਂ, ਤੇ ਇਹਦਾ ਸਿਪਾਹੀ ਕਿੱਥੋਂ ਬਣ ਜੂ? ਇਹ ਹੌਲੀ ਇਹ ਟ੍ਰੇਨਡ ਹੋਣਗੇ, ਹੌਲੀ ਹੌਲੀ ਇਹ ਆਪਦਾ ਤਰੱਕੀ ਕਰਨਗੇ। ਇਹਦੇ 4-5 ਸਾਲ ਅਜੇ ਰਹਿੰਦੇ ਆ, 4 ਸਾਲ, ਇਹਦਾ ਸਾਲ ਵੀ ਨਹੀਂ ਹੋਇਆ ਇਹਨਾਂ ਨੂੰ ਬਣਿਆ ਨੂੰ। ਤੇ ਜਦੋਂ ਇਹ ਹੌਲੀ ਹੌਲੀ ਕੰਮ ਹੁੰਦੇ ਆ, ਇੱਕਦਮ ਕੰਮ ਤਾਂ ਕੋਈ ਵੀ ਨਹੀਂ ਹੁੰਦਾ ਵੀ ਅੱਜ ਹੀ ਪਾਰਕ ਦੇ ਵਿੱਚ ਘਾਹ ਵੀ ਲਾ ਦਿਓ, ਉਹ ਵੀ ਕਰ ਦਿਓ ਤੇ ਉਹ ਵੀ ਕਰ ਦਿਓ, ਇਹ ਐ ਨਹੀਂ ਹੁੰਦਾ। ਨਹੀਂ ਐ ਨਹੀਂ ਹੁੰਦਾ ਕੰਮ। ਇਹ ਹੌਲੀ ਹੌਲੀ ਤੁਸੀਂ ਦੱਸ ਦਿਓ ਹੌਲੀ ਹੌਲੀ। ਚਲੋ ਤੁਸੀਂ ਦੱਸ ਦਿਓ। ਜਿਵੇਂ ਸਰਕਾਰ ਨੇ ਕਿਹਾ ਕਿ ਸਾਨੂੰ ਹਜੇ 1 ਮਹੀਨਾ ਹੋਇਆ, ਅਸੀਂ ਬਹਿਮਲ ਕਲਾਂ ਤੇ ਜਾਂਚ ਕਰ ਰਹੇ ਹਾਂ। ਸਰਕਾਰ ਨੇ ਕਿਹਾ ਕਿ ਸਾਨੂੰ 1 ਮਹੀਨਾ ਹੋਇਆ, ਅਸੀਂ ਪੰਜਾਬ ਦੇ ਮੁੱਦੇ ਬਾਚ ਰਹੇ ਹਾਂ। ਸਰਕਾਰ ਨੇ ਕਿਹਾ ਕਿ ਸਾਨੂੰ 1 ਮਹੀਨਾ ਹੋਇਆ, ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਗੱਲ ਕਰਾਂਗੇ, ਧੂਈਆਂ ਤੇ ਬੈਠਾਂਗੇ। ਤੁਹਾਡੇ ਕੋਲ ਆ ਕੇ ਕੋਈ ਐਮਐਲਏ ਬੈਠਾ? ਐਮਐਲਏ ਤਾਂ ਸਾਡੀਆਂ ਧੂਈਆਂ ਦਾ ਕੀ ਲੈਣਾ? ਉਹ ਵਿਚਾਰਾ, ਉਹਨੂੰ ਹੋਰ ਕੰਮ ਹੀ ਨਹੀਂ ਮੁੱਕਦੇ। ਉਹਨੂੰ ਕਿਤੇ ਚੰਡੀਗੜ੍ਹ, ਕਿਤੇ ਦਿੱਲੀ, ਕਿਤੇ ਉਹਨੂੰ ਤਾਂ ਜਾਣਾ ਪੈਂਦਾ ਹਰ ਇੱਕ ਜਗ੍ਹਾ। ਕਿਉਂਕਿ ਐਮਐਲਏ ਸਾਹਿਬ ਆਪ ਕਹਿੰਦੇ ਰਹੇ ਨੇ, ਤੁਹਾਡੇ ਸੱਥਾਂ ਦੇ ਵਿੱਚ ਆ ਕੇ ਕਹਿੰਦੇ ਰਹੇ ਨੇ ਕਿ ਇੱਥੋਂ ਸਰਕਾਰ ਚੱਲੂਗੀ, ਹਰ ਇੱਕ ਮੁੱਖ ਮੰਤਰੀ ਹੋਊਗਾ, ਹਰ ਇੱਕ ਭਗਵੰਤ ਮਾਨ ਬਣੂਗਾ, ਹਰ ਇੱਕ ਪੰਜਾਬ ਨੂੰ ਚਲਾਉਣ ਵਾਲਾ ਹੋਊਗਾ। ਤੁਸੀਂ ਦੱਸੋ ਕਿ ਕਿੰਨਾ ਕੁ ਤੁਹਾਡੇ ਨਾਲ ਲੋਕ ਗੱਲਬਾਤ ਕਰਦੇ ਨੇ? ਸਾਡੇ ਨਾਲ ਤਾਂ ਕੋਈ ਆ ਕੇ ਅਜੇ ਤੱਕ ਤਾਂ ਗੱਲ ਨਹੀਂ ਕੀਤੀ ਕਿਸੇ ਨੇ। ਆ ਪਾਰਕ ਬਾਰੇ ਕਹਿ ਗਿਆ, ਉੱਧਰ ਸਾਡੇ ਗੁਰਦੁਆਰਾ ਸਾਹਿਬ ਨੂੰ ਰਸਤਾ, ਉਹ ਦਰਖਤ ਪੱਟਣੇ ਸੀਗੇ, ਕਹਿੰਦੇ ਪੱਟਣ ਨਹੀਂ ਦਿੰਦੇ, ਕਹਿੰਦੇ ਪੱਟੋ ਦਰਖਤ, ਰਸਤਾ ਬਣਾਓ ਤੁਸੀਂ। ਉਹ ਰਸਤਾ ਬਣ ਗਿਆ, ਬਸ ਹੋਰ ਕੀ ਕਰੂਗਾ ਹੁਣ? ਲੋਕ ਦਰਖਤ ਲਾ ਰਹੇ, ਤੁਸੀਂ ਪੱਟ ਰਹੇ ਹੋ। ਨਵੇਂ ਲਾਉਣੇ ਉੱਥੇ, ਨਵੇਂ ਲੱਗਣਗੇ ਨਾ ਉੱਥੇ, ਹੋਰ ਲੱਗਣਗੇ ਉੱਥੇ ਦਰਖਤ। ਲੱਗ ਗਿਆ? ਕਦੋਂ ਕੁ ਲੱਗ ਗਿਆ? ਕਿੰਨੇ ਕੁ ਟਾਈਮ 'ਚ? ਕੱਲ੍ਹ ਹੀ ਗੁਰਦੁਆਰਾ ਸਾਹਿਬ ਦਾ ਆਪਣਾ ਨਗਰ ਕੀਰਤਨ ਸੀ, ਉਹ ਸੜਕ ਬਣ ਗਈ, ਤਿਆਰ ਹੋ ਗਈ, ਉਦੋਂ ਬਾਅਦ ਹੁਣ ਦਰਖਤ ਲੱਗਣਗੇ, ਦਰਖਤ ਲਾ ਦੇਣਗੇ। ਤੁਹਾਨੂੰ ਪਤਾ ਇੱਕ ਦਰਖਤ ਕਿੰਨੇ ਟਾਈਮ 'ਚ ਪੂਰਾ ਹੁੰਦਾ, ਕਿੰਨੇ ਟਾਈਮ 'ਚ ਉਹ ਆਪਦੇ ਕਹਿੰਦੇ ਹੁੰਦੇ ਨੇ ਕਿ ਜੇ ਇੱਕ ਦਰਖਤ ਪੱਟਿਆ ਜਾਵੇ ਤਾਂ ਇੱਕ ਪਿੰਡ ਉੱਜੜ ਜਾਂਦਾ ਜਾਨਵਰਾਂ ਦਾ। ਤਿੰਨ ਆ ਡੇਕ ਜੀ ਜਿਹੜੀ ਹੈ ਨਾ, ਇਹ ਕਿਹੜੇ ਦਰਖਤਾਂ 'ਚ ਦਰਖਤ ਹੈ ਇਹਦਾ 3 ਸਾਲਾਂ 'ਚ ਐਡੀ ਹੋ ਜਾਂਦੀ ਹੈ। ਆਪਣਾ ਭੇਡਾਂ ਬੱਕਰੀਆਂ ਵਾਲੇ ਵੜ ਕੇ ਲੈ ਜਾਂਦੇ ਇਹਨੂੰ, ਤੇ ਉਹਦੇ ਤੋਂ ਕੰਟਰੋਲ ਕੌਣ ਕਰੂਗਾ ਫਿਰ? ਤੁਸੀਂ ਇੱਥੇ ਧੂਈ ਸੇਕਦੇ ਹੋ, ਤੁਸੀਂ ਕਹਿ ਨਹੀਂ ਸਕਦੇ ਕਿਸੇ ਨੂੰ? ਕਹਿੰਦੇ ਨਹੀਂ ਹੈਗੇ ਵੀ ਆਹ ਭਾਈ ਕਿਉਂ ਵੜਦੇ ਦਰਖਤ? ਉਹ ਨਾਲੇ ਜਾ ਕੇ ਦੇਖ ਲਓ, ਤੁਸੀਂ ਸੜਕਾਂ ਜਾ ਕੇ ਦੇਖ ਲਓ, ਮਾਰ ਢਾਂਗੇ ਸਾਰੇ ਉੱਪਰ ਤੱਕ ਟੀਸੀਆਂ ਵੀ ਲਾਤੀਆਂ ਉਹਨਾਂ ਦੀਆਂ। ਤੁਸੀਂ ਦਰਖਤਾਂ ਦੀ ਗੱਲ ਕਰੀ ਆ, ਜੀਰੇ ਦੇ ਵਿੱਚ ਪਾਣੀ ਆ ਜਿਹੜਾ ਉਹ ਪਲੀਤ ਹੋ ਰਿਹਾ, ਜੀਰੇ ਦੇ ਲੋਕਾਂ ਨੂੰ ਮਿਲਿਓ ਜਾ ਕੇ, ਜੀਰੇ ਦੇ ਜਿਹੜੇ ਧਰਨਾ ਲੋਕ ਜੀਰੇ ਵਾਲੇ ਸਮਝਣਾ ਸੀ ਤਾਂ ਆਪਦਾ ਸਮਝਣਾ ਇੱਥੇ। ਕਹਿੰਦੇ ਹੁੰਦੇ ਨੇ ਖੜੇ ਹੋਏ ਜੀਰੇ ਵਾਲੇ, ਕਹਿੰਦੇ ਹੁੰਦੇ ਨੇ ਕਿ ਜਿਹੜੇ ਜੇਕਰ ਆਪਦੇ ਘਰ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਉਸ ਨੂੰ ਦੇਖਣਾ ਚਾਹੀਦਾ, ਦੂਜੇ ਗਵਾਂਢੀਆਂ ਦੇ ਲੱਗੀ ਹੋਵੇ ਤਾਂ ਉਸ ਦਾ ਤਮਾਸ਼ਾ ਨਹੀਂ ਦੇਖਣਾ ਚਾਹੀਦਾ। ਉਹ ਤਾਂ ਨਹੀਂ ਦੇਖਣਾ ਚਾਹੀਦਾ। ਫਿਰ ਤੁਸੀਂ ਕਹਿ ਰਹੇ ਹੋ ਕਿ ਜੀਰੇ ਵਾਲੇ ਦੇਖਣ, ਉਹ ਵੀ ਤਾਂ ਦੇਖਣਗੇ। ਹੁਣ ਉੱਥੇ ਜਿਹੜੇ ਕਿਸਾਨ ਯੂਨੀਅਨ ਵਾਲੇ, ਹੋਰ ਸਾਰੀਆਂ ਯੂਨੀਅਨ ਦੇਖ ਰਹੀਆਂ ਉੱਥੇ ਬੈਠੀਆਂ ਸੜਕਾਂ ਤੇ। ਤੁਸੀਂ ਕੀ ਹੋ? ਤੁਸੀਂ ਕਿਸਾਨ ਹੋ? ਨਾ ਕਿਸਾਨ ਆ, ਨਾ ਮੈਂ ਤਾਂ ਕੋਈ ਵੀ ਨਹੀਂ, ਮੈਂ ਤਾਂ ਬਸ ਨਾਰਮਲ ਆਦਮੀ ਹਾਂ। ਆਦਾ ਗੁਜ਼ਾਰਾ ਮਸਾਂ ਚਲਾਉਣਾ ਬਸ। ਪੈਨਸ਼ਨ
ਆਉਂਦੀ ਹੈ ਮੇਰੀ। ਮਿਲ ਗਈ ਪੈਨਸ਼ਨ? ਕਿੰਨੀ ਮਿਲੀ ਆ? ਕਿੰਨਾ ਟਾਈਮ ਬੈਂਕ ਦੇ ਬਾਹਰ ਬੈਠੇ ਹੋ? ਬੈਂਕ ਤੇ ਤਾਂ ਮੈਂ 10 ਮਿੰਟ ਲੱਗ ਜਾਣਾ, ਅੱਧਾ ਘੰਟਾ ਲੱਗ ਜਾਓ, ਤਾਂ ਲਾਈਨਾਂ 'ਚ ਲੱਗਣਾ ਹੀ ਪੈਂਦਾ ਉੱਥੇ। ਤੇ ਉੱਥੋਂ ਬਸ ਜਦੋਂ ਮਿਲ ਗਿਆ, ਮੇਰਾ ਨੰਬਰ ਆ ਗਿਆ, ਮੈਂ ਲੈ ਕੇ ਆਪਦਾ ਘਰ ਨੂੰ ਆ ਜਾਂਦਾ। ਘਰੇ ਆ ਕੇ ਉਹਦਾ ਸੌਦਾ ਪੱਤਾ ਵਾਲਿਆਂ ਨੇ ਦੇ ਕਿਸੇ ਦੁੱਧ ਵਾਲੇ ਨੂੰ ਦੇ ਕਿਸੇ ਸਬਜ਼ੀ ਵਾਲੇ ਨੂੰ ਦੇ ਬਸ ਉਹ ਨਿਬੜ ਜਾਂਦੀ ਹੈ 15 ਦਿਨਾਂ 'ਚ ਹੀ। ਬਸ ਹੋਰ ਖੇਤੀ ਨਹੀਂ, ਬਾੜੀ ਨਹੀਂ, ਕੁਛ ਨਹੀਂ, ਧੰਦਾ ਨਹੀਂ ਕੋਈ। ਬਈ ਤੁਹਾਡਾ ਹੋਇਆ ਕੋਈ ਕੰਮਕਾਰ ਜਦੋਂ ਦੀ ਸਰਕਾਰ ਆਈ ਹੈ? ਅਸੀਂ ਤਾਂ ਸਾਥੋਂ ਤਾਂ ਗੁਰਬਾਣੀ ਬਾਰੇ ਪੁੱਛ ਲਓ, ਇੱਧਰ ਸਾਨੂੰ ਕੋਈ ਪਤਾ ਨਹੀਂ। ਇਹ ਤਾਂ ਇੱਕੋ ਹੀ ਆ ਸਾਲੇ ਪੰਡੋਈਏ। ਗੁਰਬਾਣੀ ਬਾਰੇ ਦੱਸ ਦਿਓ। ਬਹਿਮਣ ਕਲਾਂ ਦੇ ਵਿੱਚ ਗੋਲੀਆਂ ਚੱਲੀਆਂ। ਗੱਲ ਤਾਂ ਉੱਥੇ ਵੀ ਸਿਆਸਤ ਚੱਲਦੀ ਆ। ਅਸੀਂ ਤਾਂ 2 ਵਾਰਾਂ ਜਾ ਕੇ ਦੇਖ ਕੇ ਆਏ, ਉੱਥੇ ਵੀ ਸਿਆਸਤ ਹੀ ਚੱਲਦੀ ਆ। ਹੈਂ, ਆਹੀ ਗੱਲ ਆ। ਭਾਈ ਸਾਹਿਬ, ਭਾਈ ਅਮਰਤਪਾਲ ਸਿੰਘ ਜਿਹੜੇ ਨੌਜਵਾਨਾਂ ਨੂੰ ਸਿੱਖੀ ਵੱਲ ਕਰ ਰਹੇ ਨੇ, ਜੋੜ ਰਹੇ ਨੇ, ਪਤਤ ਪੁਣੇ ਤੋਂ ਮੋੜ ਰਹੇ ਨੇ, ਨਸ਼ਿਆਂ ਤੋਂ ਮੋੜ ਰਹੇ ਨੇ, ਉਹਨਾਂ ਦੇ ਉੱਪਰ ਵੀ ਕਾਫੀ ਕਿੰਤੂ ਪਰੰਤੂ ਖੜੀ ਹੋ ਰਹੀ ਆ। ਉਹ ਵੀ ਇੱਕ ਸਿੱਖ ਪ੍ਰਚਾਰਕ ਨੇ। ਤੁਸੀਂ ਕਹਿੰਦੇ ਹੋ ਕਿ ਗੁਰਬਾਣੀ ਬਾਰੇ ਪੁੱਛ ਲਓ, ਕਿੰਨਾ ਕੁ ਤੁਸੀਂ ਉਹਨਾਂ ਦੇ ਨਾਲ ਕਿੰਨਾ ਕੁ ਸਹਿਮਤ ਹੋ? ਜਿੱਥੋਂ ਤੱਕ ਨਸ਼ਿਆਂ ਪੱਤਿਆਂ ਤੋਂ ਰੋਕ ਆ, ਠੀਕ ਆ। ਜਿਹੜੇ ਨਸ਼ੇ ਪੱਤਿਆਂ ਤੋਂ ਰੋਕਦੇ ਆ ਉਹ ਠੀਕ ਆਗਾ। ਡੋਡੇ ਦਾ ਦਵਾਈ 'ਚ ਪੈਂਦੇ ਆ, ਟੀਕੇ ਨਾ ਲਵਾਇਆ ਕਰੋ, ਬੋਤਲ ਪੀਆ ਕਰੋ, ਫੀਮ ਦੀ ਲੋੜ ਹੀ ਨਹੀਂ। ਬੋਤਲ ਪੀਆ ਕਰੋ। ਉਹ ਤਾਂ ਰੰਗ ਦਾ, ਜਦੋਂ ਰੰਗ ਦਾ ਦੌਰਾ ਪੈਂਦਾ ਉਦੋਂ ਕਾਹਨੂੰ ਰਿੰਗਦੇ ਹੁੰਦੇ ਹੋ? ਉਹਨੇ ਕਿਉਂ ਕਿਹਾ ਵੀ ਡੋਡਿਆਂ ਦੀ ਖੇਤੀ ਹੋਣੀ ਚਾਹੀਦੀ ਹੈ? ਖਾਣਾ ਸੀ, ਮੈਂ ਡਾਕਟਰ ਸੀ, ਮੈਂ ਆਪ ਖਾਂਦਾ ਸੀ, ਮੈਂ ਡਾਕਟਰ ਹਾਂ। ਮੈਨੂੰ ਪਤਾ, ਮੈਂ ਖਾ ਕੇ ਮੈਨੂੰ ਪਤਾ ਵੀ ਫੀਮ 'ਚ ਕੀ ਗੁਣਾ, ਸ਼ਰਾਬ 'ਚ ਕੀ ਗੁਣਾ ਹੈ। ਕੀ ਗੁਣਾ ਹੁਣ ਦੱਸ ਦਿਓ। ਚਲੋ ਅੱਜ ਅਸੀਂ ਇਹ ਵੀ ਪੁੱਛਾਂਗੇ। ਕਿੰਨੀਆਂ ਦਵਾਈਆਂ ਦੇ ਵਿੱਚ ਫੀਮ ਪੈਂਦੀ ਆ। ਮਾਰੂ ਨਸ਼ੇ ਕਿੰਨੇ ਨੇ, ਕੀ ਨੁਕਸਾਨ ਨੇ ਉਹਨਾਂ ਦੇ। ਨਪੋਸ਼ਕ ਹੋ ਰਹੇ ਆ, ਸ਼ਰਾਬ ਨਪੋਸ਼ਕ ਕਰੀ ਜਾਂਦੀ ਆ। ਮਾਰੂ ਨਸ਼ੇ, ਹੀਰੋਇਨ ਆ, ਹੋਰ ਪੰਜਾਬ ਤਾਂ ਨਪੋਸ਼ਕ ਹੋ ਰਿਹਾ। ਆਉਣ ਵਾਲੀਆਂ ਪੀੜ੍ਹੀਆਂ ਦੇ ਤਾਂ ਪਹਿਲਾਂ ਹੀ ਕਤਲ ਹੋਈ ਜਾਂਦੇ ਨੇ। ਸਰਕਾਰ ਕਹਿੰਦੀ ਸੀ ਅਸੀਂ ਨਸ਼ੇ ਬੰਦ ਕਰ ਦੇਂਗੇ ਪਹਿਲੇ ਹਫ਼ਤੇ ਦੇ ਵਿੱਚ। ਸਾਨੂੰ ਸਭ ਪਤਾ ਕਿੱਥੋਂ ਕੁਛ ਆਉਂਦਾਗਾ। ਸਰਕਾਰ ਨੇ ਇਹ ਗੱਲਾਂ ਕਹੀਆਂ ਸੀ। ਸਰਕਾਰਾਂ ਦਾ ਇਹਦਾ ਹੁਣ ਕਾਹਨੂੰ ਕਹਿਣਾ, ਵਿੱਚ ਹੀ ਤਾਂ ਵਿਗੜੇ ਹੀ ਖੜਾ। ਤਾਣਾ ਥੱਲੇ ਤੋਂ ਲੈ ਕੇ ਤਾਹਾਂ ਤੱਕ। ਕਿੱਥੋਂ ਤੋਂ ਲੈ ਕੇ? ਮੈਂ ਤਾਂ ਕਹਿੰਦਾ ਇੰਦਰਾ ਗਾਂਧੀ ਤੋਂ ਲਾ ਕੇ ਦੇਖ ਲੈ, ਜਦੋਂ ਦਾ ਪੁੱਠਾ ਪੰਗਾ ਲਿਆ ਸੀ ਉਹਨੇ 84 'ਚ। ਅਸੀਂ ਤਾਂ ਉਦੋਂ ਤੇ ਦੇਖੀ ਜਾਂਦੇ ਆ। ਇਹ ਗੰਦ ਤਾਂ ਮੁਸ਼ਕਲ ਨਿਕਲੂ, ਇਹ ਤਾਂ ਨਿਕਲਣਾ ਨਹੀਂ। ਤਾਂ ਇੱਥੇ ਨੌਜਵਾਨ ਵੀ ਖੜੇ ਨੇ ਬਾਈ, ਕੋਈ ਸਰਵਿਸ ਤਾਂ ਨਹੀਂ ਕਰਦੇ? ਪਹਿਲਾਂ ਤਾਂ ਅਸੀਂ ਐਂ ਪੁੱਛ ਲਈਏ, ਕਿਉਂਕਿ ਕਈ ਸਰਕਾਰੀ ਅਦਾਰਿਆਂ ਵਾਲੇ ਕਹਿੰਦੇ ਨੇ ਕਿ ਯਾਰ ਅਸੀਂ ਸਰਵਿਸ ਕਰਦੇ ਹਾਂ, ਸਾਡੇ ਮੂਹਰੇ ਮੈਕ ਨਾ ਕਰੋ। NRI ਹੋ? ਕਿੰਨਾ ਕੁ ਬਾਹਰ ਦੇ ਵਿੱਚ ਕਾਫੀ ਨੌਜਵਾਨ ਜਾ ਰਹੇ ਨੇ? ਕਿਹੜੇ ਦੇਸ਼ 'ਚੋਂ ਹੈ ਪਹਿਲਾਂ ਤਾਂ ਦੱਸੋ। ਫਿਲੀਪੀਨ। ਹਾਂ, ਮਨੀਲਾ। ਮਨੀਲਾ ਦੇ ਵਿੱਚ ਕਤਲ ਹੋਇਆ ਇੱਕ ਨੌਜਵਾਨ ਦਾ, ਕਬੱਡੀ ਖਿਡਾਰੀ ਦਾ। ਪੰਜਾਬ ਛੱਡ ਕੇ ਬਾਹਰ ਭੱਜ ਰਹੇ ਨੇ, ਆਪਦੀ ਧਰਤੀ ਛੱਡ ਕੇ ਬਾਹਰ ਭੱਜ ਰਹੇ ਨੇ। ਇਹਦਾ ਕੀ ਕਾਰਨ? ਨਹੀਂ, ਇੱਥੇ ਨੂੰ ਠੀਕ ਹੈ ਵੀਰੇ। ਇੱਥੇ ਵੀ ਹੁਣ ਆਪਣੇ ਮਤਲਬ ਕਿ ਆਪਾਂ ਨੂੰ ਆਏ ਆ, ਹੁਣ ਅਸੀਂ ਉੱਥੇ ਰਹਿੰਦੇ ਆ, ਐਡਾ ਮਤਲਬ ਕਿ ਕੋਈ ਚੱਕਰ ਹੈ ਨਹੀਂ ਗੱਲ। ਜੇ ਆਪਾਂ ਹੁਣ ਮਤਲਬ ਕਿ ਪੰਗੇ ਲਾਵਾਂਗੇ, ਉਹਦਾ ਤੁਹਾਨੂੰ ਪਤਾ ਹੀ ਰਿਜ਼ਲਟ ਕੀ ਆਉਣਾ ਹੀ ਹੈ। ਜੇ ਆਪਦਾ ਕੰਮ ਤੱਕ ਮਤਲਬ ਰੱਖਾਂਗੇ, ਕੋਈ ਚੱਕਰ ਦੀ ਗੱਲ ਨਹੀਂ। ਹੁਣ ਮੈਨੂੰ 10 ਸਾਲ ਹੋ ਗਏ ਗਏ ਨੂੰ ਉੱਥੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਆਪਦਾ ਕੰਮ ਤੱਕ ਮਤਲਬ ਰੱਖਾਂਗੇ, ਮਤਲਬ ਕਿ ਕੰਮ ਤੋਂ ਘਰੇ, ਘਰ ਤੋਂ ਕੰਮ 'ਤੇ। ਜਿਵੇਂ ਹੁਣ ਭਾਵੇਂ ਪੰਗੇ ਲਈ ਜਾਵਾਂਗੇ, ਤੁਹਾਨੂੰ ਪਤਾ ਵੀ ਇੱਥੇ ਵੀ ਇਹ ਤੋਂ ਬੁਰਾ ਹਾਲ ਆ। ਮਤਲਬ ਕਿ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ? ਕਤਲ ਦੀ ਗੱਲ ਕਰੀਏ, ਕਤਲ ਠੀਕ ਆ। ਪਿੰਡ ਦਾ ਮੁੰਡਾ ਵਧੀਆ ਕੰਮ ਕਰੀ ਜਾਂਦਾ, ਠੀਕ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਨੌਜਵਾਨ ਸੀ। ਉਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਜਾਣਾ। ਮੰਡੀਲਾ ਦੇ ਵਿੱਚ ਵੀ ਕਤਲ ਹੋ ਗਿਆ ਇੱਕ ਨੌਜਵਾਨ ਦਾ। ਅਜਿਹੀਆਂ ਘਟਨਾਵਾਂ ਨੂੰ ਕਿਵੇਂ ਦੇਖਦੇ? ਇਹ ਆਪਾਂ ਹੁਣ ਕਿਵੇਂ ਇੱਥੇ ਕਹਿੰਦੇ ਆ ਵੀ ਐਂ ਮਾਰਤਾ, ਉਹ ਕਰਤਾ। ਜੇ ਆਪਾਂ ਗਲਤ ਕੰਮ ਕਰਾਂਗੇ ਉੱਥੇ, ਉਹ ਤਾਂ ਹੁਣ ਇੱਥੇ ਵੀ ਪਤਾ ਤੁਹਾਨੂੰ ਮਤਲਬ ਕਿ ਵੀ ਕੋਈ ਗਲਤ ਕੰਮ ਉਹਦਾ ਗਲਤ ਨਤੀਜਾ ਹੀ ਹੈ। ਨਹੀਂ, ਸਿੱਧੂ ਮੂਸੇਵਾਲਾ ਤਾਂ ਇੱਕ ਚੰਗੇ ਗੀਤ ਗਾਉਂਦਾ ਸੀ, ਉਸ ਨੂੰ ਕਿਉਂ? ਆਪਾਂ ਨੂੰ ਪਤਾ ਨਹੀਂ ਬਈ ਸਿੱਧੂ ਮੂਸੇਵਾਲੇ ਪਤਾ ਦਾ। ਹਾਂ, ਨਾ ਆਪਾਂ ਸੁਣਿਆ ਨਾ ਵਾਸਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਬਾਈ, ਆ ਜਾਓ ਯਾਰ, ਇੱਧਰ ਭੱਜੋ ਨਾ ਯਾਰ, ਤੁਸੀਂ ਆ ਜਾਓ ਉਰੇ ਨੂੰ, ਆ ਜਾ ਮਾੜਾ ਜਿਹਾ ਗੱਲ ਤਾਂ ਕਰ ਲਾ। ਡੋਡਿਆਂ ਦੀ ਗੱਲ ਕਰੀ ਸੀ, ਆ ਜਾ ਉਰੇ ਨੂੰ। ਕੀ ਗੱਲਬਾਤ ਕਿਵੇਂ ਦੇਖਦੇ ਹੋ? ਤੁਹਾਡਾ ਹਾਣੀ ਆ, ਪ੍ਰਵਾਨੀ ਆ, ਲਾਭ ਸਿੰਘ ਉਗੋਕੇ, ਸਰਕਾਰ ਕਿੱਥੇ ਖੜੀ ਦੇਖਦੇ ਹੋ? ਬਹੁਤ ਵਧੀਆ ਜੀ, ਲਾਭ ਸਿੰਘ ਉਗੋਕੇ ਬਹੁਤ ਵਧੀਆ ਇਨਸਾਨ ਆ। ਹਾਂਜੀ, ਸਰਕਾਰ ਦਾ ਕੀ ਰੋਲ ਦੇਖਦੇ ਹੋ? ਨੌਜਵਾਨ ਕਾਫੀ ਸੁਣਦੇ ਨੇ ਮੂਸੇ ਵਾਲੇ ਨੂੰ, ਨੌਜਵਾਨ ਕਾਫੀ ਸੁਣਦੇ ਨੇ ਹੋਰ ਕਲਾਕਾਰਾਂ ਨੂੰ, ਕਾਫੀ ਕੁਝ ਦੇਖਦੇ ਨੇ ਨੌਜਵਾਨ। ਮੂਸੇ ਵਾਲੇ ਦਾ ਕਤਲ ਹੋ ਜਾਣਾ, ਉਹਦੇ ਹੀ ਮਾਂ-ਬਾਪ ਘਰ ਘਰ ਜਾ ਕੇ ਗੁਹਾਰ ਲਗਾ ਰਹੇ ਨੇ, ਹਰ ਇੱਕ ਥਾਂ 'ਤੇ ਜਾ ਕੇ ਪੁੱਛ ਰਹੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ। ਹਾਂਜੀ, ਉਹ ਤਾਂ ਬਹੁਤ ਮਾੜੀ ਗੱਲ ਹੋਈ ਹੈ ਜੀ। ਬਹੁਤ ਮਿਹਨਤ ਕਰਕੇ ਸਟਾਰ ਬਣਿਆ ਸਿੱਧੂ ਮੂਸੇਵਾਲਾ, ਬਹੁਤ ਮਾੜੀ ਗੱਲ ਹੋਈ ਹੈ ਜੀ। ਸਰਕਾਰ ਬਾਰੇ ਕੀ? ਸਰਕਾਰ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ। ਕਿਉਂ? ਨਰੋਲ ਹੀ ਆ ਮੈਂ ਤਾਂ ਜੀ, ਸਰਕਾਰ ਬਾਰੇ ਨਹੀਂ ਕੁਝ। ਨਰੋਲ ਆ? ਹਾਂਜੀ। ਤਾਂ ਅਸੀਂ, ਹਾਂਜੀ ਬਾਈ, ਅਸੀਂ ਸੋ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਬਾਈ ਨਵੇਂ ਆਏ ਹੋ ਤੁਸੀਂ ਤੇ ਹੈ ਨਾ, ਹੁਣੀ ਬੈਠੇ ਹੋ ਆ ਕੇ, ਹੈ ਨਾ? ਤੇ ਆਵਾਜ਼ ਸਾਡੀ ਸੁਣ ਕੇ ਬਾਹਰ ਆ ਗਏ ਜਾਂ ਫਿਰ ਉਦਾਂ ਹੀ ਹੈ? ਟੀਵੀ ਕਿੰਨਾ ਕੁ ਟੀਵੀ ਦੇਖਦੇ ਹੋ? ਟੀਵੀ ਤਾਂ ਥੋੜਾ ਮੋਟਾ ਹੀ ਦੇਖਦੇ। ਮੋਬਾਈਲ ਵੱਧ ਦੇਖਦਾ ਨਾ, ਮੋਬਾਈਲ ਵੀ ਨਹੀਂ ਮੈਂ ਤਾਂ ਦੇਖਦਾ ਜੀ। ਖਬਰਾਂ ਕਿੰਨੀਆਂ ਕੁ ਸੁਣਦੇ ਹੋ? ਜਿਹੜੀਆਂ ਖਬਰਾਂ ਆਉਂਦੀਆਂ ਨੇ, ਚੱਲਦੀਆਂ ਨੇ ਖਬਰਾਂ, ਕਿੰਨੀਆਂ ਕੁ ਸੁਣਦੇ ਹੋ? ਖਬਰਾਂ ਤਾਂ ਮਾੜੀਆਂ ਮੋਟੇ ਸੁਣਦੇ ਆ ਜੀ, ਵਾਲੀਆਂ ਸੁਣਦੇ। ਹੋਰ ਕੀ ਦੇਖਦੇ ਹੋ ਫਿਰ ਟੀਵੀ ਦੇ ਮੂਹਰੇ? ਤੁਹਾਡੇ ਆੜੀ ਕਹਿ ਰਹੇ ਨੇ, ਕਹਿੰਦੇ ਟੀਵੀ ਦੇ ਮੂਹਰੇ ਬੈਠੇ ਰਹਿੰਦੇ ਨੇ ਜਾਂ ਮੋਬਾਈਲ ਬਣਾਈ ਜਾਂਦੇ ਆਪਦੇ ਕੋਲ ਹੀ ਬਣਾਈ ਜਾਂਦੇ ਆ ਜੀ।
ਸਰਕਾਰ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਜਿਹੜੀ ਸਰਕਾਰ ਆ ਉਸ ਨੂੰ ਕਿੱਥੇ ਜੇ ਖੜਾ ਦੇਖਦੇ ਹੋ? ਵਧੀਆ ਚੱਲੀ ਜਾਂਦੇ ਕੰਮ। ਦੇਖੋ ਜੀ ਹਜੇ ਟਾਈਮ ਤਾਂ ਲੱਗੂਗਾ ਜੀ। ਕਿੰਨਾ ਕੁ ਟਾਈਮ ਲੱਗੂਗਾ ਬਈ? ਕਿੰਨਾ ਕੁ ਟਾਈਮ ਲੱਗੂਗਾ? ਤੁਸੀਂ ਕਹਿੰਦੇ ਟਾਈਮ ਲੱਗੂਗਾ। ਤਮਾਨ ਵੀ ਕਹਿੰਦੇ ਵੀ ਟਾਈਮ ਲੱਗੂਗਾ ਜੀ। ਪਿੰਡ 'ਚ ਹੁਣ ਆਹੀ ਚੱਲਦੇ ਵਿਚਾਰ। ਨਹੀਂ ਹੁਣ ਤੁਸੀਂ ਵੀ ਕਹਿ ਦਿੰਦੇ ਹੋ ਟਾਈਮ ਲੱਗੂਗਾ, ਉਹਨਾਂ ਦੇ ਮਗਰ ਲੱਗ ਹਾਂਜੀ ਹਾਂ 5 ਸਾਲ ਪਏ ਹਜੇ, ਉਸ ਤੋਂ ਬਾਅਦ ਪਤਾ ਲੱਗੂ ਅਸਲੀ ਤਾਂ ਜੀ। ਸਿਰੇ ਤੇ ਜਾ ਕੇ ਪਤਾ ਲੱਗੂ, ਫਿਰ ਠੀਕ ਹੋ ਜੀ। ਮਗਰੋਂ ਐਂਡ ਤੋਂ ਪਤਾ ਲੱਗੂਗਾ ਜੀ ਵੀ ਕਿਹੜਾ ਕੰਮ ਵੱਧ ਕਰਦਾ ਕਿਹੜਾ ਘੱਟ ਕਰਦਾ। ਸਰਕਾਰ ਨੇ ਕੋਈ ਦੇਣਾ ਜ਼ਿਆਦਾ ਹੱਥੀ ਕਮਾਵਾਂਗੇ। ਬਈ ਆ ਜਾਓ ਉਰੇ ਨੂੰ, ਆ ਜਾਓ ਤੁਸੀਂ। ਕਾਲੀ ਹੁਣੀਆਂ ਤੁਹਾਨੂੰ ਜਾਣਦੀ ਨਾ, ਕਿਸੇ ਪਾਸੇ ਜਾ ਰਹੇ? ਆ ਜਾਓ ਉਰੇ, ਆ ਜਾਓ ਆ ਜਾਓ ਉਰੇ, ਆ ਜਾਓ। ਸੋ ਅਸੀਂ ਅੱਜ ਸਪੈਸ਼ਲੀ ਥੋੜੀ ਠੰਡ ਜ਼ਿਆਦਾ ਸੀ ਤਾਂ ਇਸੇ ਨਾਲੇ ਧੂਈ ਸੇਕ ਲਈ ਇੱਥੇ, ਤੇ ਨਾਲੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ। ਬਈ ਕਿਹੜੀ ਪਾਰਟੀ ਨਾਲ ਜੁੜੇ ਹੋ? ਸ਼੍ਰੋਮਣੀ ਅਕਾਲੀ ਦਲ ਨਾਲ ਜੀ। ਬਾਦਲ ਕੇ ਨਾਲ? ਮੁੱਢ ਤੋਂ ਜੀ। ਮੁੱਢ ਤੋਂ? ਕਦੋਂ ਕਦੇ? ਜਦੋਂ ਦੇ ਵੋਟ ਪਾਉਣ ਲੱਗਿਆ। ਪਿਓ ਦਾਦੇ ਵੀ ਉਧਰ ਹੀ ਸੀ? ਬਿਲਕੁਲ। ਬਾਦਲ ਕਿਉਂ ਉੱਪਰ ਕਾਫੀ ਇਲਜ਼ਾਮ ਲੱਗਦੇ ਨੇ, ਕਹਿੰਦੇ ਕਿ ਕਾਫੀ ਕੁਝ ਖਾ ਗਿਆ ਪੰਜਾਬ ਦਾ। ਲਿਆਉਂ ਤਾਂ ਮੈਂ ਤੇਰੇ ਤੇ ਲਾ ਦੇਣਾ। ਮੇਰੇ ਤੇ ਕੀ ਲਾਉਂਗੇ? ਕੁਝ ਵੀ ਲਾ ਦੇ, ਕਹਿਣੇ ਆ ਜਦੋਂ। ਨਹੀਂ ਮੈਂ ਕੀ ਖਾ ਗਿਆ? ਮੇਰੇ ਤੇ ਉਹ ਵੀ ਕੀ ਖਾ ਕੇ ਕਿਸੇ ਨੇ ਸਾਬਤ ਕਰਤਾ, ਕਿਸੇ ਨੇ ਕੋਰਟ 'ਚ ਕੈਪਟਨ ਨੇ ਅੰਦਰ ਸਿੱਟ ਕੇ ਵੀ ਦੇਖ ਲਿਆ ਸੀ 2002 'ਚ ਕੀ ਕਰਤਾ ਸੀ, ਫਿਰ ਕੋਰਟ ਨੇ ਕੱਢ ਕੇ ਬਰੀ ਕਰਤੇ ਸੀ। ਰਾਜੇ ਬਣੇ ਨੇ ਬੱਸਾਂ ਬੰਦ ਕਰਕੇ ਵੀ ਦੇਖ ਲਈਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ ਸੁੱਖ ਬਲਾਸ ਬਾਰ ਨੂੰ ਕਰ ਲੈ ਮੂੰਹ ਉਧਰ ਨੂੰ। ਇਲਜ਼ਾਮ ਲਾਉਣੇ ਬਹੁਤ ਸੌਖੇ ਆ ਨਾ, ਸਾਬਤ ਕਰਨਾ ਬਹੁਤ ਔਖਾ। ਬਹਿਮਲ ਕਲਾਂ ਵਾਲਾ ਮੁੱਦਾ ਕਾਫੀ ਉੱਠਦਾ ਰਿਹਾ। ਉੱਠਦਾ ਰਿਹਾ। ਬਹਿਮਲ ਕਲਾਂ ਠੀਕ ਆ, ਕਾਂਡ ਹੋਇਆ ਉਹ, ਗੋਲੀ ਚੱਲੀ ਆ, ਠੀਕ ਆ, ਉਹਦੀ ਜਾਂਚ ਹੋਣੀ ਚਾਹੀਦੀ ਹੈ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ, ਜੋ ਵੀ ਹੈਗਾ ਉਹਦਾ, ਠੀਕ ਹੈ ਨਾ। ਤੇ ਉਦੋਂ ਪਹਿਲਾਂ ਤਾਂ ਬਰਨਾਲੇ ਵੀ ਜਦੋਂ ਟਰੱਕ ਰਾਈਡਰ ਦਾ ਰੌਲਾ ਪਿਆ ਸੀ, ਬਰਨਾਲੇ ਵੀ ਗੋਲੀ ਚੱਲ ਗਈ ਸੀ, ਇੱਥੇ ਵੀ ਬੰਦਾ ਮਰ ਗਿਆ ਸੀ। ਉਦੋਂ ਬਾਅਦ ਹੁਣ ਪਟਿਆਲੇ ਵੀ ਗੋਲੀ ਚੱਲ ਗਈ। ਇਜ਼ਹਾਰ ਆਲਮ ਵਰਗੇ ਜਾਂ ਸਮੀਰ ਸੈਣੀ ਵਰਗੇ DGP ਲਾ ਦੇਣੇ ਪੰਜਾਬ ਦੇ, ਚੰਗੀ ਗੱਲ ਸੀ ਬਾਦਲਾਂ ਦੀ? ਇਹ ਦੇਖੋ ਜੀ ਪ੍ਰਸ਼ਾਸਨ ਦਾ ਕੰਮ ਹੁੰਦਾ, ਇਹ ਸੀਨੀਅਰਟੀ ਸਾਹਿਬ ਨਾਲ ਲੱਗਦੇ ਹੁੰਦੇ, ਠੀਕ ਹੈ। ਇੱਥੋਂ ਤੱਕ ਨਹੀਂ ਆਪਾਂ ਜਾ ਸਕਦੇ, ਇਹ ਉਹਨਾਂ ਦੇ ਫੈਸਲੇ ਹੁੰਦੇ ਨੇ। ਹੁਣ ਵੀ ਬਥੇਰੇ ਲੱਗਦੇ ਆ, ਹੁਣ ਦਿੱਲੀ ਦੇ ਬੈਠੇ ਸਾਰੇ ਆਏ, ਕੱਲੇ ਕੱਲੇ ਦਫ਼ਤਰ 'ਚ ਬੈਠੇ ਆ। ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਵੀ ਇਜ਼ਹਾਰ ਆਲਮ ਵਰਗੇ ਜਿਹੜਾ ਨੇ ਪੰਜਾਬ ਦੇ ਪੁੱਤਾਂ ਨੂੰ ਚੁੱਕ ਕੇ ਮਾਰਤਾ, ਉਹਨਾਂ ਨੂੰ DGP ਲਾ ਦੇਣਾ ਚੰਗੀ ਗੱਲ? ਦੇਖੋ ਅਗਲਾ ਦੇ ਰੈਂਕ ਦੇ ਹਿਸਾਬ ਨਾਲ ਲੱਗਿਆ, ਜੇ ਉਹਨੇ ਕਿਸੇ ਦਾ ਪੁੱਤ ਚੱਕ ਕੇ ਮਾਰਿਆ, ਜਿਹਦੇ ਪਰਚਾ ਹੋਇਆ, ਵਿੱਚ ਜੇਲ੍ਹਾਂ 'ਚ ਵੀ ਬਥੇਰੇ ਬੈਠੇ ਆ ਪੁੱਤ ਮਾਰਨ ਵਾਲੇ। ਉਦੋਂ ਭਾਈ ਸੰਤੋਖ ਸਿੰਘ ਬੱਬਰ ਬਾਰੇ ਪੜ੍ਹਿਆ? ਬਥੇਰੇ ਜੇਲ੍ਹਾਂ ਨਹੀਂ, ਮੈਂ ਨਹੀਂ ਪੜ੍ਹਿਆ। ਬਥੇਰੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਉਦੋਂ ਗਲਤ ਮੁਕਾਬਲੇ ਬਣਾਏ ਆ, ਪੰਜਾਬ ਦੀ ਜਵਾਨੀ ਦਾ ਘਾਣ ਕਰਿਆ। ਪੰਜਾਬ ਦੁਬਾਰੇ ਉਸ ਪਾਸੇ ਨੂੰ ਜਾ ਰਿਹਾ, ਇਸ ਤੱਕ ਕਹਿੰਦੇ ਵੀ ਨਾ ਜਾਵੇ, ਵਾਹਿਗੁਰੂ ਕਿਰਪਾ ਕਰੇ। ਜੇਲ੍ਹਾਂ 'ਚ ਹੀ ਬਥੇਰੇ ਬੈਠੇ ਆ ਉਦੋਂ। ਕਿਹੜੇ ਪੱਖ ਤੋਂ ਦੇਖ ਰਹੇ ਹੋ ਤੁਸੀਂ ਪੰਜਾਬ ਉਸ ਪਾਸੇ ਨੂੰ ਜਾ ਰਿਹਾ? ਆਪੋ ਧਾਪੀ ਹੋਈ ਪਈ ਹੈ ਜੀ ਸਾਰੇ ਪਾਸੇ, ਦਿਖੀ ਜਾਂਦਾ ਆਪਾਂ ਨੂੰ। ਸਰਕਾਰ ਪੱਖ ਤੋਂ ਦੇਖ ਰਹੇ ਹੋ ਜਾਂ ਕਿਸੇ ਹੋਰ ਪੱਖ ਤੋਂ ਦੇਖ ਰਹੇ ਹੋ? ਸਰਕਾਰ ਤਾਂ ਹੁਣ ਤੁਹਾਨੂੰ ਦਿਸੇ ਸੁੱਤੀ ਪਈ ਹੈ ਜੀ, ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ। ਨਿੱਤ RPG ਅਟੈਕ ਹੋਈ ਜਾਂਦੇ, 2 ਅਟੈਕ ਤਾਂ ਇਹਦੋਂ ਪਹਿਲਾਂ ਹੋ ਗਏ, ਕਠਾਣੇ ਤੇ ਹੋ ਗਿਆ, ਕਮਹਾਲੀ ਹੋ ਗਿਆ। ਨਿੱਤ ਡਰੋਨ ਹਥਿਆਰ ਸਿੱਟੀ ਜਾਂਦੇ ਆ, ਕੋਈ ਧਿਆਨ ਹੀ ਨਹੀਂ ਕਿਸੇ ਦਾ ਕੁਛ। ਨਿੱਤ ਕਤਲ ਹੋਈ ਜਾਂਦੇ, ਡਕੈਤਾਂ ਹੋਈ ਜਾਂਦੀਆਂ, ਲੁੱਟਾਂ ਖੋਹਾਂ ਹੋਈ ਜਾਂਦੀਆਂ। ਤੁਹਾਡੇ ਪਿੰਡ ਦਾ MLA ਇੱਥੋਂ 4 ਕਦਮਾਂ ਦੀ ਦੂਰੀ ਤੇ ਉਹਦਾ ਘਰ ਆ, ਜਾ ਕੇ ਆਏ ਹੋ ਉਹਦੇ ਘਰੇ ਵੀ ਜਰਾ ਆਹ ਕੰਮ ਹੋ ਰਹੇ ਨੇ ਤੁਹਾਡੀ ਸਰਕਾਰ ਦੇ ਹੁੰਦੇ ਹੋਏ? ਉਹ ਤਾਂ ਰਹਿੰਦਾ ਹੀ ਨਹੀਂ ਜਿੱਥੇ। ਹੋਰ ਕਿੱਥੇ ਰਹਿੰਦਾ? ਤਪੇ ਰਹਿੰਦਾ। ਤਪੇ ਰਹਿੰਦਾ। ਤਪਾ ਕਿਹੜਾ ਪ੍ਰਦੇਸ਼ ਆ? ਤਪਾ ਵੀ 5 ਕਿਲੋਮੀਟਰ ਦੀ ਦੂਰੀ ਤੇ। ਚੱਲ ਵਾਲੇ ਨੇ ਦੇਖ ਲਿਆ, ਤੈਨੂੰ ਮਿਲ ਪੂ ਹੈ ਨਾਲ ਚੱਲ ਵੜ ਦਿੰਦਾ। ਹਾਂ ਬਾਈ ਯਾਰ ਕਿਹੜਾ ਕਹਿੰਦੇ ਮਿਲਦਾ, ਕਹਿੰਦੇ ਬਹੁਤ ਚੰਗਾ ਮੁੰਡਾ। ਲੈ ਜਾ ਨਾਲ, ਫਿਰ ਇਹਨਾਂ ਨਾਲ ਮਿਲਾ ਲਿਆ ਹੱਥ, ਇਹਨਾਂ ਨਾਲ ਮਿਲਾ ਲਿਆ ਹੱਥ ਨਾ। ਆਪਾਂ ਉਹਨਾਂ ਕੋਲ ਗਏ ਆ ਹਾਲ ਤੱਕ, ਦੇਖੋ ਬੰਦਾ ਵਧੀਆ ਹੈਗਾ, ਸਾਨੂੰ ਲੋੜ ਨਹੀਂ ਪਈ। ਮੈਂ ਕਿਹਾ ਚਲੋ ਹੱਸਣ ਵਾਲੀ ਗੱਲ ਲੱਖ ਹੱਸੀ ਜਾਂਦੇ ਹੋ, ਠੀਕ ਹੈ ਨਾ। ਨਹੀਂ ਸੀਰੀਅਸ ਗੱਲਾਂ ਹੋ ਰਹੀਆਂ ਨੇ, ਹੱਸਣ ਵਾਲੀਆਂ ਗੱਲਾਂ ਨਹੀਂ, ਸੀਰੀਅਸ ਗੱਲਾਂ ਨੇ। ਅਸੀਂ ਤਾਂ ਕਰਕੇ ਤੁਹਾਡੇ ਨਾਲ ਦੇਖੋ MLA ਮੈਂ ਤੁਹਾਨੂੰ ਪਹਿਲਾਂ ਕੀ ਦੱਸ ਕੇ ਹਟਿਆ, ਸਾਡੇ ਪਿੰਡ ਦਾ MLA ਹੈ ਨਾ, ਹੈਗਾ, ਪਰ ਉਹਨਾਂ ਦੇ ਬੱਸ ਕੀ ਆ ਵਿਚਾਰਿਆਂ ਦੇ, ਦੱਸੋ ਸਾਨੂੰ। ਜਦੋਂ ਬੈਠੇ ਤਾਂ ਦਿੱਲੀ ਵਾਲੇ ਇਕੱਲੇ ਇਕੱਲੇ ਦਫ਼ਤਰ 'ਚ, ਅਸਲ ਤਾਂ ਕੁੰਡੀ ਉੱਥੇ ਪਈ ਆ ਨਾ। ਆ ਬਾਈ ਹੋਰੇ ਕਹਿੰਦੇ ਟਾਈਮ ਮਿਲਣ ਦੇ ਹੋ ਜੇ, ਕਹਿੰਦੇ 9 ਮਹੀਨੇ ਟਾਈਮ ਤਾਂ ਦੀ ਹੈ, ਪੈ ਗਈ ਆ 5 ਸਾਲ ਦਾ। ਹੁਣ ਟਾਈਮ ਕੌਣ ਖੋਲੂ? ਟਾਈਮ ਤਾਂ 5 ਸਾਲਾਂ ਦਾ ਹੈਗਾ ਹੀ ਆ ਹੁਣ। ਇਹ ਕਹਿੰਦੇ ਹੁੰਦੇ ਸੀ ਅਸੀਂ ਬਿਜਲੀ ਸਮਝੌਤੇ ਰੱਦ ਕਰ ਦਿਆਂਗੇ, ਨਾ ਪਿਛਲੇ ਨੇ ਕਰਿਆ ਨਾ ਇਹਨਾਂ ਨੇ ਕਰਿਆ। ਕਰ ਦੇਣਗੇ ਗਲਤ ਤਾਂ। ਲੋਕਾਂ ਨੂੰ ਉੱਲੂ ਬਣਾਇਆ ਗਿਆ ਨਾ। 1000 ਰੁਪਇਆ ਆ ਗਿਆ ਤੁਹਾਡੇ ਘਰਾਂ ਦੇ ਵਿੱਚ, ਬੁੜੀਆਂ ਨੇ ਉਹਨਾਂ ਦੇ ਖਾਤਿਆਂ 'ਚ 1000 ਰੁਪਇਆ ਆ ਗਿਆ ਜਿਹੜਾ ਕਹਿੰਦੇ ਸੀ? ਤੁਹਾਡੇ ਘਰੇ ਬੁੜੀਆਂ ਹੈਗੀਆਂ? ਹਾਂ ਹੈਗੀਆਂ। ਕਢਾਏ ਲੈ ਇਹਨਾਂ ਨੇ? ਕਢਾ ਲੇ? ਇਕੱਲਾ ਹੀ ਬੰਦਾ ਹੋਏਗਾ ਪੰਜਾਬ ਤੂੰ ਜਿਹਨੇ 1000 ਰੁਪਇਆ ਕਢਾ ਲਿਆ, ਉਹ ਤਾਂ ਕਿਸੇ ਨੇ ਕਢਾਈ ਨਹੀਂ। ਨਹੀਂ ਉਹੀ ਪੁੱਛ ਰਹੇ ਤੁਹਾਨੂੰ, ਤਾਂ ਕਰਕੇ ਪੁੱਛਿਆ ਇਹ ਗੱਲ। ਉਹ ਵਾਅਦੇ ਹੀ ਗਲਤ ਨੇ, ਉਹ ਵਾਅਦੇ ਹੀ ਗਲਤ ਨੇ, ਠੀਕ ਹੈ ਨਾ। ਵੀ 1000 ਰੁਪਇਆ ਲੇਡੀਜ਼ ਨੂੰ ਦੇਣਾ, ਉਹ ਸੰਭ ਵੀ ਇਹ ਨਹੀਂ, ਠੀਕ ਹੈ ਨਾ। ਕੁਝ ਵੀ ਨਹੀਂ ਚਾਹੀਦਾ। ਅਸੀਂ ਸਹੀ ਮੰਨਿਆ ਪੁੱਛੋ, ਜਿਹੜੀ ਆ 0 ਬਿੱਲ ਆਏ ਆ, ਅਸੀਂ ਇਹਦੇ ਵੀ ਹੱਕ 'ਚ ਨਹੀਂ ਹੈਗੇ। ਕਿਉਂ ਨਹੀਂ ਹੱਕ 'ਚ? ਤੁਸੀਂ ਮੈਨੂੰ ਐਂ ਦੱਸੋ ਇੱਕ ਮਿੰਟ, ਵੀ 5 ਸਾਲ ਪਿਛਲੇ ਲੰਘੇ ਆ, ਹੁਣ ਵੀ ਸਾਲ ਲੰਘ ਗਿਆ, ਹੋਰ 4 ਵੀ ਐਂ ਲੰਘ ਜਾਣਗੇ। ਕੋਈ ਇੱਕ ਯੂਨਿਟ ਬਿਜਲੀ ਪੈਦਾ ਕਰੀ ਆ ਕਿਤੇ? ਠੀਕ ਹੈ ਨਾ। ਹਰ ਸਾਲ ਬਾਜ਼ਾਰਾਂ ਦੇ ਵਿੱਚ ਕਿੰਨੇ ਸੰਦ ਵਿਕਦੇ ਆ ਬਿਜਲੀ ਵਾਲੇ, ਕਾਹਤੇ ਬਿਜਲੀ ਤੇ ਹੀ ਚੱਲਦੇ ਆ ਨਾ। ਕਿੰਨੀ ਖਪਤ ਵਧੀ ਜਾਂਦੀ ਹੈ, 14000 ਮੈਗਾਵਾਟ ਤੇ ਪਹੁੰਚ ਗਈ ਨਾ ਖਪਤ। ਹੁਣ ਐਰਕੀ 16000 ਤੇ ਪਹੁੰਚਣ ਦੀ ਸੰਭਾਵਨਾ। ਕੀ ਰਹੂ ਪਰ ਫਰੀ ਨੂੰ ਕੀ ਕਰਾਂਗੇ? ਕੱਟ ਹੀ ਲੱਗਣਗੇ ਨਾ, ਜਦੋਂ ਲਾਈਟ ਹੀ ਨਾ ਆਈ ਤੇ ਮੀਟਰ ਹੀ ਨਹੀਂ ਚੱਲਿਆ, ਫਰੀ ਹੋਈ ਆ। ਉਹ ਉਹਨਾਂ ਨਾਲ ਜਦੋਂ ਗੱਲ ਕਰਦੇ ਆਂ ਸੀ, ਉਹ ਕਹਿੰਦੇ ਨੇ ਕਿ ਯਾਰ ਬਾਦਲਾਂ ਨੇ ਵੀ ਮੋਟਰਾਂ ਜਿਹੜੀਆਂ ਫਰੀ ਕਰੀਆਂ ਸੀ, ਜੇ ਅਸੀਂ ਕਰਤੀਆਂ ਫਿਰ ਕਿੱਡੀ ਕੁ ਗੱਲ ਹੋ ਗਈ। ਮੋਟਰਾਂ ਕਰੀਆਂ ਸੀ, ਇੱਕ ਕਿਸਾਨੀ ਨੂੰ ਕਰੀਆਂ ਸੀ, ਠੀਕ ਹੈ ਨਾ। ਜੇ ਇੱਕ ਮੋਟਰ ਖੇਤ ਦੇ ਵਿੱਚ ਕੋਈ ਫਸਲ ਪਾਲਦੀ ਆ ਤਾਂ ਉਹ ਤੋਂ ਗੌਰਮੈਂਟ ਨੂੰ ਵੀ ਇਨਕਮ ਆਉਂਦੀ ਹੈ, ਲੋਕਾਂ ਨੂੰ ਰੁਜ਼ਗਾਰ ਮਿਲਦਾ। ਘਰੋਂ ਦੱਸੋ ਮੈਨੂੰ ਇੱਥੇ ਕਿਹਨੂੰ ਇਨਕਮ ਹੁੰਦੀ ਹੈ ਤੇ ਕਿਹਨੂੰ ਰੁਜ਼ਗਾਰ ਦਿੰਦੇ ਘਰੇ ਆਪਾਂ? ਫਰੀ ਬਿਜਲੀ ਫਰੀ ਤੇ,
ਠੀਕ ਹੈ ਜੀ, ਮਾੜੀ ਲੱਗਦੀ ਹੈ ਲੈ ਲੈਣ ਵਾਪਸ, ਉਹ ਵੀ ਹੁਣ ਤਾਂ ਇਹਨਾਂ ਦਾ ਰਾਜ ਆ। ਬਿਲਕੁਲ ਜਿਹੜੀਆਂ ਬੈਠ ਹੁਣ ਤੁਸੀਂ ਵੀ ਗਏ ਤਾਂ ਮਤਾਵਾਂ ਜਾਂਦੀਆਂ, ਮਤਾਵਾਂ ਮਾੜੀ ਮੋਟੀ ਗੱਲਬਾਤ ਕਰਨੀ ਆ। 1000 ਰੁਪਇਆ ਪੁੱਛ ਲਈਏ ਅਸੀਂ। ਇੱਧਰ ਕੈਮਰਾ ਘਮਾਈ ਮੜਾ ਜਾ, ਦੱਸਿਓ ਮੜਾ ਜਾ 1000 ਰੁਪਇਆ ਮਿਲ ਗਿਆ ਸਾਨੂੰ, ਮੜਾ ਦੱਸ ਜੋ ਇੱਕ ਵਾਰ, ਅਸੀਂ ਗੱਲਬਾਤ ਕਰਨੀ ਆ ਤੁਹਾਡੇ ਨਾਲ ਥੋੜੀ ਜੀ। ਤੁਹਾਡੇ ਪਿੰਡ ਦਾ MLA ਆ ਜਾਓ ਉਰੇ ਨੂੰ, ਆ ਜਾਓ, ਇੱਥੋਂ ਹੀ ਕਰ ਲੈਂਦੇ ਆਪਾਂ, ਬਾਹਲੀ ਲੰਬੀ ਨਹੀਂ ਕਰਦੇ, ਬਸ ਇਹੀ ਪੁੱਛਣਾ ਵੀ 1000 ਰੁਪਇਆ ਮਿਲ ਗਿਆ। ਸੋ ਕੁਲਦੀਪ ਇੱਧਰ ਦੀ ਚੱਲ, ਆਪਾਂ ਗੇਟ ਥਣੀ ਇੱਥੋਂ ਕਾਫੀ ਵੱਡਾ ਜਿਹੜੀ ਕਿ ਜਾਲੀ ਲੱਗੀ ਹੋਈ ਆ। ਸੋ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ, ਕਿਉਂਕਿ ਪਿੰਡ ਦਾ MLA ਆ। 1000 ਰੁਪਇਆ ਆ ਗਿਆ ਜੀ ਖਾਤਿਆਂ 'ਚ, ਕਾਫੀ ਟਾਈਮ ਹੋ ਗਿਆ ਸਰਕਾਰ ਬਣੀ ਨੂੰ। ਕਿਸੇ ਨੇ ਕੋਈ ਸਾਨੂੰ 1000 ਨਹੀਂ ਦਿੱਤਾ, ਕਿਸੇ ਨੇ 2-2000 ਦਿੱਤਾ। ਇਹ ਤਾਂ ਬਹਾਨੇ ਲਾਰੇ ਲਾਈ ਜਾਂਦੇ ਆ। ਕੀ ਕਹਿੰਦੇ ਨੇ, ਕਦੇ ਗੱਲਬਾਤ ਹੋਈ ਹੋਣੀ ਇੱਥੇ ਆ? ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਭਰਾਵਾ, ਸਾਡੇ ਪਿੰਡ ਦਾ MLA, ਅਸੀਂ ਕਿਹਦੇ ਨਾਲ ਗੱਲਬਾਤ ਕਰੀਏ? ਸਾਨੂੰ ਕੋਈ ਐਡੀ ਪਰਵਾਹ ਹੀ ਨਹੀਂ 1000 ਰੁਪਏ ਦੀ, ਸਾਡੀ ਕਦੀ ਪਰਵਾਹ, ਅਸੀਂ ਕੰਮ ਕਰਦੇ ਆ, ਖਾਂਦੇ ਆ ਆਪਦਾ, ਸਾਨੂੰ ਕੋਈ ਪਰਵਾਹ ਨਹੀਂ 1000। ਤੁਹਾਡੇ ਖਾਤੇ ਜਾ ਗਿਆ ਮਾਤਾ 1000 ਕਹਿੰਦੇ ਸੀ? ਨਹੀਂ ਆਇਆ ਨਹੀਂ ਆਇਆ ਨਹੀਂ ਜੀ। ਕਾਫੀ ਆਸਾਂ ਲਾਈਆਂ ਹੋਣੀਆਂ ਵੀ ਸੂਟ ਬਣਾਵਾਂਗੇ, 1 ਮਹੀਨੇ ਬਾਅਦ 1 ਸੂਟ ਤਾਂ ਪੱਕਾ ਹੀ ਆ। ਹਰ ਇੱਕ ਦੇ ਹੁੰਦੀਆਂ ਨੇ, ਜੇ 2-2000 ਹੋਵੇ ਉਹ ਤੇ 2-2 4-4 ਸੂਟ ਲੈ ਲਈਏ, ਸ਼ਾਨੀ 5-5 4-400 ਦੇ ਲੈ ਲਈਏ। ਆਸ ਤਾਂ ਹਰ ਇੱਕ ਦੀ ਹੁੰਦੀ ਆ, ਆਸ ਖਤਮ ਕਰੀ ਬੈਠੇ, ਜਦੋਂ ਆਉਂਦੇ ਨਹੀਂ 1000 ਕਰੀਏ ਕੀ? ਕੋਈ ਜ਼ਰੂਰੀ ਆ? ਘਰਦਿਆਂ ਨੇ ਵੀ ਕਿਹਾ ਹੋਣਾ ਵੀ 1000 ਤੁਹਾਡੇ ਖਾਤੇ ਜਾਊ, ਉਹਦਾ ਸੂਟ ਲੈ ਲਿਓ। ਭਰਾਵਾ 1000 ਕਿਹੜਾ ਉਹ, ਤਾਂ ਖਾਤੇ ਚੈੱਕ ਕਰਿਆ, ਸਾਨੂੰ ਕੋਈ 1000 ਨਹੀਂ ਆਇਆ। ਖਾਤੇ ਚੈੱਕ ਕਰਕੇ ਆ ਗਏ ਬਸ਼ਰਮ ਹੋ ਕੇ ਉੱਥੋਂ, ਕੋਈ ਜ਼ਰੂਰੀ ਆ? ਤਾਂ ਅਸੀਂ ਗੱਲਬਾਤ, ਬੇਬੇ ਕਿੰਨੀ ਉਮਰ ਹੋ ਗਈ ਤੇਰੀ? ਠੰਡ 'ਚ ਕਾਫੀ ਠੰਡ ਆ, ਤੁਰੀ ਫਿਰਦੀਆਂ, ਬਿਮਾਰ ਹੋ ਜਾਏਗੀ। ਸਾਡੇ ਮੁੰਡੇ ਹੈ ਨਹੀਂ, ਕੁੜੀਆਂ ਹੀ ਤਿੰਨੇ ਮੇਰੇ ਤਾਂ। ਤੇ ਕਿੱਥੋਂ ਦਾ, ਸਾਨੂੰ ਤਾਂ 1000 ਰੁਪਇਆ ਆਉਂਦਾ ਹੀ ਨਹੀਂ ਪਹਿਲੀ ਗੱਲ। ਸਾਨੂੰ ਤਾਂ ਬਿੱਲ ਬਥੇਰਾ ਦੇਈ ਜਾਂਦੇ ਨੇ। ਕਿੰਨਾ ਦੇਤਾ ਬਿੱਲ? ਬਥੇਰਾ ਦਿੱਤਾ, ਕਿੱਥੋਂ ਭਰੀਏ? ਕੁੜੀਆਂ ਵਾਲੇ ਕਿੱਥੋਂ ਭਰ ਦੇਣ ਹੁਣ? ਨਾਲੇ ਕਹਿੰਦੇ 0 ਬਿੱਲ ਆਉਣਾ। ਹਾਂ, ਕੁਛ ਨਹੀਂ ਆਉਂਦਾਗਾ, ਕੁਛ ਨਹੀਂ ਆਉਂਦਾ, ਕੁਛ ਨਹੀਂ ਆਉਂਦਾ ਨਾ। ਮੈਂ ਤਾਂ ਤੇਰੇ ਖਾਤੇ 'ਚ ਤਾਂ ਨਹੀਂ ਆਇਆ, ਭੱਜੋ ਨਾ ਆਉਣਾ। ਗੱਲ ਤਾਂ ਕਰ ਜੋ, ਤੁਹਾਡੇ ਪਿੰਡ ਦਾ MLA ਆ। ਪੈਨਸ਼ਨ ਵੀ ਕੱਟਤੀ। ਹਾਂ, ਪੈਨਸ਼ਨ ਵੀ ਨਹੀਂ ਆਉਂਦੀ ਮੇਰੀ ਤਾਂ। ਉਹ ਤਾਂ 1000 ਕਿਹਨੇ ਕੱਟਦੀ ਪੈਨਸ਼ਨ? ਕਿਹਨੇ ਕੱਟੀ ਆ ਹੁਣ? ਮੇਰੇ ਤਾਂ ਕੁੜੀਆਂ ਤਿੰਨੇ। ਕਿੰਨੀ ਆਉਂਦੀ ਹੁੰਦੀ ਪੈਨਸ਼ਨ? 1500 ਆਉਂਦੀ ਹੁੰਦੀ ਸੀ। ਆਉਂਦੀ ਕਿੰਨੀ ਕਿਸੇ ਵਾਸਤੇ ਹੀ ਆਉਂਦੀ ਸੀ। ਇਹ ਜਦੋਂ ਸਰਕਾਰ ਬਣੀ ਆਉਂਦੀ ਕੱਟੀ ਗਈ ਕਿ ਤੂੰ ਪਹਿਲਾਂ ਕੱਟੀ ਗਈ? ਹੁਣੀ ਕੱਟੀ ਗਈ ਹੈਗੀ ਬਸ। ਆ ਜਾਓ ਬਈ, ਜਿਹੜੇ ਝਾੜੂ ਦੇ ਸਮਰਥਕ ਨੇ, ਥੋੜਾ ਦੱਸ ਦਿਓ, ਇਹਨਾਂ ਦੀ ਪੈਨਸ਼ਨ ਕੱਟੀ ਗਈ ਆ? ਹਾਂ, ਮੈਂ ਤਾਂ ਆਪਣ ਤਾਂ ਗੁੱਡੀਆਂ ਨੇ ਤਿੰਨੇ, ਆਪਣਾ ਸਾਡੇ ਤਾਂ ਮੁੰਡੇ ਵੀ ਨਹੀਂ ਹੈਗੇ ਸੁੱਖ ਨਾਲ। ਤਿੰਨੇ ਗੁੱਡੀਆਂ, ਤਿੰਨੇ ਵਿਆਹਤੀਆਂ ਮੈਂ। ਅੱਛਾ। ਹਾਂ, ਅੱਜ ਫਿਰ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ? ਘਰ ਦਾ ਚੱਲਦਾ, ਛੋਟਾ ਕੁੜੀ ਰੱਖੀ ਵੀ ਆ ਘਰ ਜਮਾਈ ਸਾਡੇ, ਬਸ ਉਹ ਰਹਿੰਦਾ ਮੇਰੇ ਕੋਲ। ਹੋਰ ਬਸ ਇਹੀ ਗੱਲਬਾਤ ਹੈ ਸਾਡੀ। ਤਾਂ ਅਸੀਂ ਗੱਲਬਾਤ ਕਰ, ਤੁਹਾਨੂੰ ਪਤਾ ਹੀ ਆ, ਸਾਡਾ ਤਾਂ ਪੁੱਛ ਲਾ ਖੜਾ ਵਿਚਾਰਾ। ਕਿਉਂ ਬਈ ਕੱਟਦੀ ਪੈਨਸ਼ਨ ਇਹਨਾਂ ਦੀ? ਨਹੀਂ, ਘਰ ਦਾ ਗੁਜ਼ਾਰਾ ਸਰਕਾਰ ਨੇ ਕੱਟੀ ਹੈ, ਚਲੋ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਇਹਨਾਂ ਨੇ ਕਿਹਾ ਕਿ ਘਰ ਦਾ ਗੁਜ਼ਾਰਾ ਤਾਂ ਇਹ ਹੈ। ਮੈਂ ਨਾ ਇਸ ਪਿੰਡ ਦਾ ਡੀਪੂ ਹੋਲਡਰ ਵੀ ਹਾਂ। ਡੀਪੂ ਹੋਲਡਰ ਜਿਹਨੂੰ ਪੰਜਾਬ ਦਾ ਮੁੱਖ ਬੁਲਾਰਾ ਵੀ ਹਾਂ। ਅਸੀਂ ਪਹਿਲੀ ਗੱਲ ਤਾਂ ਪੰਜਾਬ ਨੇ, ਸਰਕਾਰ ਨੇ ਪਹਿਲਾਂ ਆਉਣਸਾਰ ਇੱਕ ਲਿਆਂਦੀ 2 ਅਕਤੂਬਰ ਨੂੰ, ਘਰ ਘਰ ਆਟਾ ਵੰਡਣ ਵਾਲੀ ਸਕੀਮ। ਉਹਦੀ ਖਾਤਰ ਹਾਈ ਕੋਰਟ ਗਏ ਸੀ, ਹਾਈ ਕੋਰਟ ਤੋਂ ਸਾਨੂੰ ਇਨਸਾਫ ਮਿਲਿਆ, ਅਸੀਂ ਜਿੱਤੇ ਹਾਂ। ਹੁਣ ਅਸੀਂ ਕਣਕ ਵੰਡ ਰਹੇ ਹਾਂ। ਇਹ ਕਣਕ ਵਗੈਰਾ ਮੈਥੋਂ ਲੈ ਜਾਂਦੇ ਨੇ, ਉਹਦੇ ਵਿੱਚ 11-12% ਦਾ ਕੱਟ ਸਰਕਾਰ ਲਾ ਰਹੀ ਹੈ ਇਸ ਵੇਲੇ। ਉਹ ਪੰਜਾਬ ਸਰਕਾਰ ਦੀ ਨਲਾਇਕੀ ਹੈ। ਇਹ ਮੁੱਦਾ ਤੁਹਾਡੇ ਮਾਧਿਅਮ ਨਾਲ ਧਿਆਨ 'ਚ ਲਿਆਉਣਾ। ਪੰਜਾਬ ਸਰਕਾਰ ਸਹੀ ਸੇਲ ਨਹੀਂ ਪੰਜਾਬ ਦੇ ਵਿੱਚ ਪਵਾ ਰਹੀ। ਉਹਦੀ ਨਲਾਇਕੀ ਕਾਰਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਉਹ ਤੋਂ 11-12% ਦਾ ਕੱਟ ਆ ਜਾਂਦਾ। ਉਹ ਕੱਟ ਦਾ ਖਮਿਆਜਾ ਸਾਨੂੰ ਵੀ ਭੁਗਤਣਾ ਪੈਂਦਾ, ਇਹਨਾਂ ਖਪਤਕਾਰਾਂ ਨੂੰ ਵੀ ਭੁਗਤਣਾ ਪੈਂਦਾ। ਠੀਕ ਹੈ। ਅਸੀਂ ਫਿਰੋਜ਼ਪੁਰ ਦੇ ਵਿੱਚ ਪਰਸੋਂ ਧਰਨਾ ਲਾ ਕੇ 60,000 ਗੱਟਾ ਕਣਕ ਦਾ ਲੋਕਾਂ ਨੂੰ ਦਵਾ ਕੇ ਆਏ ਹਾਂ ਦੁਬਾਰਾ। ਇੱਕ ਬਈ ਡੀਪੂ ਹੋਲਡਰਾਂ ਦੇ ਵਿੱਚ ਮਸ਼ੀਨਾਂ ਦਿੱਤੀਆਂ ਨੇ, ਮਸ਼ੀਨਾਂ ਦੀ ਕਿੰਨੀ ਕੁ ਦਿੱਕਤ ਆ ਰਹੀ ਹੈ? ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਹੀ ਆ ਉਹ। ਇੱਕ ਪਿੰਡ ਦੇ ਇੱਕ ਨਹੀਂ ਜੀ, ਉਹ ਜੀ ਘੱਟੋ ਘੱਟ ਇੱਕ ਮਸ਼ੀਨ ਦੇ ਵਿੱਚ 10 ਡੀਪੂ ਨੇ। ਉਹਦੇ ਵਿੱਚ 5 ਸ਼ਹਿਰ ਦੇ 5 ਪਿੰਡਾਂ ਦੇ। ਹਾਂ, ਉਹ ਮਸ਼ੀਨਾਂ 2G ਸਿਸਟਮ ਹੈ। ਹੁਣ ਕੋਲ ਦੁਨੀਆ 5G ਤੇ ਪਹੁੰਚ ਚੁੱਕੀ ਹੈ। ਹੁਣ 2G ਸਿਸਟਮ, ਤੁਸੀਂ ਆਪ ਸਿਆਣੇ ਸੂਝਵਾਨ ਪੱਤਰਕਾਰ ਹੋ ਵੀ 2G ਸਿਸਟਮ ਕਿੰਨਾ ਕੁ ਚੱਲ ਸਕਦਾ। ਫਿਰ ਉਹਦੇ ਸਰਵਰ ਇੰਨੇ ਨੇ, ਜਦੋਂ ਕੋਈ ਬੈਂਕਾਂ ਖੁੱਲ੍ਹ ਜਾਂਦੀਆਂ, ਕਚਹਿਰੀਆਂ ਖੁੱਲ੍ਹ ਜਾਂਦੀਆਂ 10 ਵਜੇ, ਉਹ ਸਾਰੇ ਸਰਵਰ ਡਾਊਨ ਹੋ ਜਾਂਦੇ ਨੇ। ਉਹ ਚੱਲਦੀਆਂ ਨਹੀਂ ਹੈਗੇ। 5 ਵਜੇ ਤੋਂ ਬਾਅਦ ਜਦੋਂ ਬੈਂਕਾਂ ਬੰਦ ਹੋ ਗਈਆਂ, ਕਚਹਿਰੀਆਂ ਬੰਦ ਹੋ ਗਈਆਂ, ਤਾਂ 5 ਵਜੇ ਤੋਂ ਬਾਅਦ ਚੱਲਦੇ ਆ, ਸਵੇਰੇ ਸਦੇਹਾਂ ਚੱਲਦੀਆਂ ਨੇਗੀਆਂ। ਜੇ ਤੁਸੀਂ ਪਰਚੀ ਤੋਂ ਬਿਨਾਂ ਬਣਦੇ ਹੋ ਤਾਂ ਤੁਹਾਡੇ ਉੱਪਰ ਕੋਈ ਕਾਰਵਾਈ ਹੁੰਦੀ ਹੈ ਜਾਂ ਕੁਝ? ਪਰਚੀ ਤੋਂ ਬਿਨਾਂ ਜੀ ਵੰਡ ਹੀ ਨਹੀਂ ਸਕਦੇ, ਸੇਲ ਹੀ ਆਨਲਾਈਨ ਪੈਂਦੀ ਹੈ ਜੀ। ਪਰਚੀ ਤੋਂ ਬਿਨਾਂ ਵੰਡਾਂਗੇ ਤਾਂ ਸਾਡੇ ਕੋਲੋਂ ਜਾਊ, ਸਰਕਾਰ ਕੋਲੋਂ ਨਹੀਂ ਜਾਂਦੀ। ਉਹ ਮਸ਼ੀਨ 'ਚ ਬਕਾਇਆ ਖੜੀ ਰਹੂਗੀ। ਪਰਚੀ ਬਿਨਾਂ ਤਾਂ ਵੰਡ ਹੀ ਨਹੀਂ ਸਕਦੇ। ਸਾਰਾ ਕੰਮ ਹੀ ਇੱਕ ਨੰਬਰ 'ਚ ਹੁਣ ਇਹ। ਬਾਕੀ ਇੱਕ ਮੈਂ ਸੋਰ ਤੁਹਾਡੇ ਤੁਹਾਡੇ ਦਿਮਾਗ ਨੂੰ ਅਸੀਂ ਕਹਿ ਦਿੰਦਾ, ਫਿੰਗਰਪ੍ਰਿੰਟ ਚੱਲ ਰਿਹਾ, ਬਾਇਓਮੈਟ੍ਰਿਕ ਸਿਸਟਮ ਹੈ। ਅਸੀਂ ਅੰਗੂਠਾ ਲਵਾ ਕੇ ਕਣਕ ਵੰਡਦੇ ਹਾਂ। ਕੋਈ ਚੋਰੀ ਦੀ ਗੁੰਜਾਇਸ਼ ਨਹੀਂ। ਜਿੰਨੀ ਪਰਚੀ ਨਿਕਲੀ ਉਨੀ ਅਗਲਾ ਕਣਕ ਲੈ ਕੇ ਜਾਂਦਾ। ਇੱਕ ਇਹਨਾਂ ਦਾ ਸੰਜੇ ਸਿੰਘ ਹੈ, ਉਹਨੇ ਸਾਨੂੰ ਰਾਜ ਸਭਾ ਦੇ ਵਿੱਚ ਚੋਰ ਕਿਹਾ ਹੈਗਾ। ਅਸੀਂ ਉਹਦੇ ਖਿਲਾਫ ਪੁਤਲੇ ਵੀ ਫੂਕੇ ਨੇ। ਅਸੀਂ ਉਹਨੂੰ ਹਾਈ ਕੋਰਟ ਵੀ ਘੜੀਸਾਂਗੇ। ਹੁਣ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਨਹਾਨੀ ਦਾ ਕੇਸ ਪਾਉਣ ਜਾ ਰਹੇ ਹਾਂ। ਇਹ ਤਾਂ ਚੋਰ, ਜੋ ਇਹਨਾਂ ਨੇ ਕੀ ਸੀ, ਆਟਾ ਦਾਲ ਸਕੀਮ, ਜਿਹੜੀ ਘਰ ਘਰ ਆਟਾ ਦੇਣਾ ਸੀਗਾ, ਉਹਦੇ ਵਿੱਚ ਨੇ 500-700 ਕਰੋੜ ਰੁਪਈਆ ਸਰਕਾਰੀ ਖਜ਼ਾਨੇ ਨੂੰ ਬੋਝ ਲਾ ਕੇ, ਸਰਕਾਰੀ ਖਾਨੇ ਤੇ ਚੋਰੀ ਕਰਕੇ, ਇਹਨਾਂ ਨੇ ਦਿੱਲੀ ਦੀ ਇੱਕ D2D ਪ੍ਰਾਈਵੇਟ ਕੰਪਨੀ ਸੀਗੀ ਜਿਹਦੇ ਰਾਹੀਂ ਉਹ ਬਣਾਉਣਾ ਸੀਗਾ। ਇਹੀ ਕੋਆਪਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਵਾਲੀ ਸਰਕਾਰ
ਕਹਿ ਲਈ ਜਿਹੜੀ ਵਿਰੋਧ ਕਰਕੇ ਬਣੀ ਸੀ, ਇਹ ਕਾਰਪੋਰੇਟ ਘਰਾਣਾ ਦਾ ਕਬਜ਼ਾ ਹੀ ਦੁਬਾਰਾ ਕਰਵਾ ਰਹੀ ਸੀ। ਅਸੀਂ ਉਹਦਾ ਵਿਰੋਧ ਕਰਿਆ, ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ, ਜਿੱਥੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਤੋਂ ਜਵਾਬ ਮੰਗਿਆ, ਇਹਨਾਂ ਤੋਂ ਜਵਾਬ ਵੀ ਨਹੀਂ ਦੇ ਸਕੀ, ਉੱਥੋਂ ਆਪਦੀ ਸਕੀਮ ਹੀ ਵਿਡਰਾਲ ਕਰਕੇ ਲੈ ਗਈ ਸਰਕਾਰ। ਜੀ ਬਿਲਕੁਲ। ਹਾਂਜੀ, ਅਸੀਂ ਇੱਥੇ ਗੱਲਬਾਤ ਕਰਦੇ ਹਾਂ ਮਾਤਾ, ਤੁਹਾਡੇ ਖਾਤੇ 'ਚ ਹਾਂਜੀ 2015 ਦੇ ਵਿੱਚ ਬੇਅਦਬੀ ਦੀਆਂ ਤੇ ਕਾਨੂੰਨੀਆਂ ਘਟਨਾਵਾਂ ਵਾਪਰੀਆਂ ਸੀ ਅਕਾਲੀ ਦਲ ਦੇ ਰਾਜ ਵੇਲੇ, ਜਿਹਦੇ ਰੱਜ ਕੇ ਸਿਆਸਤ ਵੀ ਹੋਈ ਬਹੁਤ। ਅਸੀਂ ਹਿਰਦੇ ਬਲੂੰਦਰੇ ਗਏ ਹਰ ਸਿੱਖ ਦੇ, ਕਿਸੇ ਸਿੱਖ ਨੇ ਉਹਨੂੰ ਵਧੀਆ ਨਹੀਂ ਮੰਨਿਆ। ਇਲਜ਼ਾਮ ਬਦਲ ਕੇ ਅੰਤੀ ਲਾਤੇ ਨਾ, ਅਗਲਿਆਂ ਨੇ ਜਾਂਚ ਵੀ ਫੁੱਲ ਕਰ ਲਈ। ਉਹਦੇ ਤੇ ਲੱਗਦੇ ਨੇ ਜਿਹਦੀ ਸਰਕਾਰ ਹੋਵੇ, ਜੇ ਘਰ 'ਚ ਚੋਰੀ ਹੋਏ ਜਿਹੜਾ ਬੰਦਾ ਮੋਰੀ ਹੋਊ ਉਹਨੂੰ ਹੀ ਕਹਿਣਗੇ। ਕਾਫੀ ਸਿੱਖ ਸੀ ਜਿਨ੍ਹਾਂ ਨੇ ਕਿਹਾ ਵੀ ਸਾਡੇ ਹਿਰਦੇ ਬਲੂੰਦਰੇ ਵੀ ਗਏ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਪਰ ਜਦੋਂ ਰਾਜਨੀਤਿਕ ਤੌਰ ਤੇ ਹਿਰਦੇ ਬਲੂੰਦਰੇ ਜਾਂਦੇ ਆ ਨਾ, ਉੱਥੇ ਫਿਰ ਧਰਮ ਪਿੱਛੇ ਹਟ ਜਾਂਦਾ। ਮੈਂ ਤੁਹਾਨੂੰ ਫੋਟੋ ਦਿਖਾ ਰਿਹਾ, ਕੁਲਦੀਪ ਆਪ ਦਿਖਾ ਦੇ ਜ਼ੂਮ ਕਰ। ਇਹ ਕਿਸੇ ਮੀਡੀਆ ਨੇ ਵੀ ਨਹੀਂ ਠਾਈ ਬਾਈ ਜੀ, ਇੱਥੇ ਕਿਸੇ ਦੇ ਹਿਰਦੇ ਨਹੀਂ ਬਲੂੰਦਰੇ ਗਏ। ਰਾਹੁਲ ਗਾਂਧੀ ਯਾਤਰਾ ਪਾਈ ਖੜਾ ਜੀ, ਪੰਜਾਬ ਦੇ ਕਾਂਗਰਸ ਦੇ ਲੀਡਰ ਵੀ ਖੜੇ ਪਿੱਛੇ। ਇੱਕ ਵਾਰ ਤਸਵੀਰ ਦਿਖਾ ਦਿਓ। ਇਹ ਮੁੱਦਾ ਨਹੀਂ ਸੀ ਕਿਸੇ ਦਾ, ਇਹਦਾ ਮਤਲਬ ਉੱਥੇ ਜਰਜ ਕੇ ਰਾਜਨੀਤੀ ਹੋਈ ਆ ਨਾ, ਇੱਥੇ ਕਿਸੇ ਦਾ ਹਿਰਦਾ ਨਹੀਂ ਬਲੂੰਦਰੇ ਗਿਆ। ਦੇਖੋ ਦੁੱਖ ਆ ਸਾਨੂੰ ਇਹਦਾ ਵੀ, ਇਹਨੇ ਵੀ ਤਾਂ ਬੇਅਦਬੀ ਕਰੀ ਹੈ ਨਾ ਬਣੀ। ਕਿਸੇ ਨੈਸ਼ਨਲ ਮੀਡੀਆ ਨੇ, ਕਿਸੇ ਲੋਕਲ ਮੀਡੀਆ ਨੇ, ਕਿਸੇ ਸੋਸ਼ਲ ਮੀਡੀਆ ਤੇ ਕਿਸੇ ਦਾ ਹਿਰਦਾ ਨਹੀਂ ਬਲੂੰਦਰਿਆ ਗਿਆ, ਕਿਸੇ ਨੇ ਮੁੱਦਾ ਨਹੀਂ ਚੁੱਕਿਆ। ਅਗਲੀ ਗੱਲ, ਭਗਵੰਤ ਮਾਨ ਜੀ ਦਾ ਵਿਆਹ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲੈ ਕੇ ਜਾਂਦੇ ਅੰਦਰ, ਉਹ ਜਿਹਦੀ 4 ਸਪੇਰਿਓਂ ਤਲਾਸ਼ੀ ਲੈਤੀ ਜਾਂਦੀ ਹੈ ਨਾ। ਜਗਤ ਗੁਰੂ ਗਏ ਸੀ ਉੱਥੇ, ਕੇਜਰੀਵਾਲ ਜਾਂਦਾ ਜੂਮਰ ਲਮਾਰਦਾ ਲੰਘ ਜਾਂਦਾ। ਇਹਦਾ ਮਤਲਬ ਕੇਜਰੀਵਾਲ ਵੱਡਾ ਹੋ ਗਿਆ ਗ੍ਰੰਥ ਸਾਹਿਬ ਦਾ। ਕਿ ਮੁੱਦੇ ਨਹੀਂ ਸੀ, ਚੁੱਕੇ ਨਹੀਂ ਨਾ ਗਏ। ਅਗਰ ਅਕਾਲੀ ਦਲ ਦੀ ਸਰਕਾਰ ਹੁੰਦੀ, ਮੁੱਦੇ ਹੋ ਡਿੱਗਣਾ ਸੀ ਇਹਨਾਂ ਮੁੱਦਿਆਂ ਤੇ ਲੋਕਾਂ ਨੇ। ਇਹ ਗਿਲਾ ਸਾਡਾ ਮੀਡੀਆ ਨਾਲ ਵੀ ਗਿਲਾ ਇਸ ਚੀਜ਼ ਦਾ, ਕਿਉਂਕਿ ਅਕਾਲੀ ਦਲ ਦੇ ਉੱਪਰ ਤਾਂ ਸਵਾਲ ਖੜੇ ਕਰਦਾ ਮੀਡੀਆ ਹੋਵੇ ਜਾਂ ਕੋਈ ਆਮ ਲੋਕ ਹੋਣ ਕਿ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਕਹਾਉਂਦੇ ਸੀ। ਅਕਾਲੀ ਦਲ ਇੱਕ ਪੰਜਾਬ ਦੀ ਖੇਤਰੀ ਪਾਰਟੀ ਸੀ। ਅਕਾਲੀ ਦਲ ਨੂੰ ਪਤਾ ਕਿ ਪੰਜਾਬ ਦੇ ਵਿੱਚ ਲੋਕ ਕੀ ਚਾਹੁੰਦੇ ਨੇ ਤੇ ਪੰਜਾਬ ਦੇ ਲੋਕਾਂ ਦੀ ਮਨਸ਼ਾ ਕੀ ਆ ਧਨ ਪ੍ਰਤੀ। ਨਹੀਂ ਕੀ ਅੱਜ ਵਾਲੇ ਫਿਰ ਸਿੱਖ ਨਹੀਂ ਹੈਗੇ, ਜਿਨ੍ਹਾਂ ਦਾ ਉਦੋਂ ਬਾਅਦ ਰਾਜ ਆਇਆ, ਕੈਪਟਨ ਅਮਰਿੰਦਰ ਸਿੰਘ ਆਇਆ, ਚਰਨਜੀਤ ਚੰਨੀ ਬਣਿਆ, ਇਸ ਟਾਈਮ ਭਗਵੰਤ ਸਿੰਘ ਮਾਨ ਆ, ਇਹ ਪੰਜਾਬੀ ਨਹੀਂ, ਇਹ ਸਿੱਖ ਨਹੀਂ, ਇਹ ਗੁਰੂ ਨੂੰ ਮੰਨਦੇ ਨਹੀਂ। ਇਹਦਾ ਮਤਲਬ ਵੀ ਜੇ ਅਕਾਲੀਆਂ ਦੇ ਰਾਜ 'ਚ ਹੋਊਗੀ ਤਾਂ ਆਪਾਂ ਮੁੱਦਾ ਚੁੱਕਾਂਗੇ, ਜੇ ਇਹਨਾਂ ਦੇ ਰਾਜ 'ਚ ਹੋਊਗੀ ਕੋਈ ਮੁੱਦਾ ਨਹੀਂ। ਸੋ ਅਸੀਂ ਪਹਿਲਾਂ ਅਸੀਂ ਤਾਂ ਇਹੀ ਪੁੱਛਣਾ ਵੀ 1000 ਰੁਪਇਆ ਆ ਗਿਆ ਤੁਹਾਡੇ ਖਾਤੇ 'ਚ? ਅਸੀਂ ਤੁਹਾਡੇ ਪਿੰਡ 'ਚ ਆਇਆ ਨਹੀਂ ਜੀ, ਆਇਆ ਨਹੀਂ। ਕੀ ਕਹੋਗੇ ਸਰਕਾਰ ਨੂੰ? ਐਮਐਲਏ ਆ ਹੋਣਾ ਤੁਹਾਡੇ ਘਰ ਦੇ ਵਿੱਚ, ਵੋਟਾਂ ਮੰਗਣ ਵੇਲੇ ਆਏ ਹੋਣੇ ਆ ਸਾਰੇ ਜਾਣੇ। ਹਾਂਜੀ ਸਾਰੇ ਆਉਂਦੇ ਆ ਜੀ। ਫਿਰ ਉਹਨਾਂ ਨੂੰ ਪੁੱਛਦੇ ਹੋ ਤੁਸੀਂ ਵੀ ਸਾਡਾ ਖਾਤੇ 'ਚ 1000 ਰੁਪਇਆ ਕਿੱਧਰ ਗਿਆ, ਜਿਹੜੇ ਉਦੋਂ ਵੋਟਾਂ? ਸਾਨੂੰ ਟੱਕਰੇ ਨਹੀਂ ਕਿਤੇ, ਅਸੀਂ ਪੁੱਛਿਆ ਨਹੀਂ। ਟੱਕਰੇ ਨਹੀਂ ਤੂੰ ਬਾਅਦ ਨਾ ਮੁੜ ਕੇ ਦਿਖਾਈ ਵੀ ਨਹੀਂ ਦਿੱਤੀ ਗਈ। ਆਏ ਨਹੀਂ ਪਿੰਡ ਦੇ ਵਿੱਚ ਨਾ। ਨਾਲੇ ਕਹਿੰਦੇ ਤੁਹਾਡੇ ਪਿੰਡ ਦਾ ਮੁੰਡਾ ਆ, ਕਹਿੰਦੇ ਪਿੰਡ ਦੇ ਵਿੱਚ ਆਇਆ। ਕਦਾ ਮੁੰਡਾ ਸਾਡਾ ਦਿਖਾਈ ਨਹੀਂ ਦਿੱਤੀ, ਫਿਰ ਉਹਨੇ ਤਾਂ ਕਿ 1000 ਰੁਪਇਆ ਵੀ ਨਹੀਂ ਆਇਆ ਨਾ। ਸੋ ਇਹੋ ਹੀ ਅਸੀਂ ਗੱਲਾਂ ਬਾਤਾਂ ਨੇ ਜਿਹੜੀਆਂ ਕਰ ਰਹੇ। ਤੁਸੀਂ ਬੋਲਣਾ ਕੁਛ? ਆ ਜਾਓ ਬੋਲ ਪੋ। ਪੈਨਸ਼ਨ ਆਈ ਹੋਣੀ ਆ ਤੁਹਾਡੀ? ਪੈਨਸ਼ਨ ਆਈ ਆ ਤੁਹਾਡੀ? ਪੈਨਸ਼ਨ ਆਉਂਦੀ ਹੈਗੀ ਹੈ? ਆਉਂਦੀ ਕਿੰਨੀ ਕਾ ਜਾਂਦੀ ਆ? 1500 ਬਸ। ਸੋ ਅਸੀਂ ਇੱਥੇ ਗੱਲਬਾਤ ਕਰੀ ਆ, ਤਾਂ ਅਸੀਂ ਥੋੜੀ ਜਿਹੀ ਗੱਲਬਾਤ ਉੱਥੇ ਧੂਈ ਤੇ ਜਾ ਕੇ ਨਿਬੇੜਦੇ ਆ ਜਿਹੜੀ ਇਹ ਗੱਲਬਾਤ ਆ, ਕਿਉਂਕਿ ਇੱਧਰ ਬਾਹਰ ਅਸੀਂ ਬਈ ਕਾਫੀ ਮੁੱਦੇ ਇੱਧਰੋਂ ਬੁੜੀਆਂ ਦੇ ਆਏ ਨੇ। ਇੱਕ ਦੀ ਪੈਨਸ਼ਨ ਨਹੀਂ ਕੱਟਦੀ, ਕਿਹੜੇ ਕੋਈ ਬੋਲਣਾ ਚਾਹੂਗਾ ਉਹਦੇ ਬਾਰੇ? ਮੇਰੀ ਕਣਕ ਕੱਟ ਸੀ ਹੁਣ ਲੱਗੀ ਆ, ਮੇਰੀ ਕਣਕ ਕੱਟ ਸੀ ਹੁਣ ਲੱਗੀ ਆ, 2 ਵਾਰਾਂ ਲਈ ਆ ਸਿਰਫ ਹੁਣ। ਬਸ ਜਿਹੜੀ ਸਰਕਾਰ ਆਉਂਦੀ ਆ ਉਹ ਅੱਧਿਆਂ ਦੇ ਕੱਟ ਦਿੰਦੀ ਆ, ਨਵਿਆਂ ਦੇ ਲਾ ਦਿੰਦੀ ਆ, ਨਵਿਆਂ ਦੀ ਕੱਟ ਕੇ ਪੁਰਾਣੇ ਦੀ ਲਾ ਦਿੰਦੇ ਆ। ਬਸ ਆਹ ਕੰਮ ਚੱਲੀ ਜਾਂਦਾ ਜਿਉਂ ਸਰਕਾਰਾਂ ਦਾ। ਤਾਂ ਹਾਂ ਪੈਨਸ਼ਨਾਂ ਵੀ ਆਈ ਆ, ਨਵੀਂ ਸਰਕਾਰ ਆਉਂਦੀ ਉਹ ਅੱਧਿਆਂ ਦੀ ਕਟਾ ਦਿੰਦੀ, ਅੱਧਿਆਂ ਦੀ ਲਵਾ ਦਿੰਦੀ ਆ ਬਸ। ਸੋ ਅਸੀਂ ਇੱਥੇ ਗੱਲਬਾਤ ਕਰੀ ਆ, ਵਾਰਤਾਲਾਪ ਕਰੀ ਆ, ਤਾਂ ਇਸ ਵਾਰਤਾਲਾਪ ਦਾ ਇੱਕ ਖਾਸ ਮਤਲਬ ਇਹੋ ਹੀ ਸੀਗਾ ਕਿ ਅਸੀਂ ਉਹਨਾਂ ਹਲਕਿਆਂ 'ਚ ਜਾ ਰਹੇ ਹਾਂ ਜਿਹੜੇ ਹਲਕੇ ਕਾਫੀ ਚਰਚਾ ਦੇ ਵਿੱਚ ਰਹੇ, ਜਿਹੜੇ ਹਲਕਿਆਂ ਦੇ ਲੋਕ ਕਾਫੀ ਚਰਚਾ ਦੇ ਵਿੱਚ ਰਹੇ, ਤੇ ਜਿਹੜੇ ਲੋਕਾਂ ਨੇ ਵੋਟਾਂ ਤੋਂ ਪਹਿਲਾਂ ਕਿਹਾ ਕਿ ਇਸ ਵਾਰ ਬਦਲਾਅ ਦੀ ਨੀਤੀ ਹੋਊਗੀ, ਇਸ ਵਾਰ ਬਦਲਾਅ ਆਊਗਾ, ਵੱਡੇ ਪੱਧਰ 'ਤੇ ਬਦਲਾਅ ਆਊਗਾ। ਪਰ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜਿਹਾ ਜਿਹੜਾ ਕਿ ਪਿੰਡ ਆ ਉਹ ਰੱਖਿਆ ਗਿਆ, ਜਿਸ ਪਿੰਡ ਦਾ ਖੁਦ ਐਮਐਲਏ ਆ। ਤਾਂ ਕਈ ਲੋਕਾਂ ਦਾ ਕਹਿਣਾ ਕਿ ਉਹ ਬੰਦਾ ਬਹੁਤ ਚੰਗਾ ਗਾ, ਤੇ ਕਈ ਲੋਕ ਕਹਿੰਦੇ ਕਿ ਉਹ ਸਾਨੂੰ ਦਿਖਾਈ ਵੀ ਨਹੀਂ ਦਿੱਤਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਜਾਣੀ ਕਿ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸੋ ਅੱਜ ਮੇਰੇ ਲੋਕ ਮੇਰੇ ਨਾਲ ਤਹਿਤ ਪ੍ਰੋਗਰਾਮ ਦੇ ਅਸੀਂ ਪਿੰਡ ਉਗੋਕੇ ਦੇ ਵਿੱਚ ਪਹੁੰਚੇ ਹਾਂ। ਪਿੰਡ ਉਗੋਕੇ ਦੇ ਵਿੱਚ ਸਾਡਾ ਖੜਨਾ ਤਾਂ ਬਣਦਾ ਕਿਉਂਕਿ ਇੱਥੋਂ ਦਾ ਨੌਜਵਾਨ ਇੱਕ ਐਮਐਲਏ ਬਣਿਆ, ਲਾਭ ਸਿੰਘ ਉਗੋਕੇ, ਭਦੌੜ ਹਲਕੇ ਦੇ ਵਿੱਚ ਪੈ ਜਾਂਦਾ। ਜਦੋਂ ਸਾਬਕਾ ਜਿਹੜੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਹਲਕੇ ਤੋਂ ਚੋਣ ਲੜਦੇ ਨੇ, ਤਾਂ ਕਾਫੀ ਚਰਚਾ ਦੇ ਵਿੱਚ ਇਹ ਪਿੰਡ ਰਿਹਾ ਲਾਭ ਸਿੰਘ ਉਗੋਕੇ ਦੇ ਨਾਂ ਦੇ ਨਾਲ। ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਇਸ ਪਾਰਕ ਦੇ ਵਿੱਚ ਖੜੇ ਹਾਂ,
ਸ਼ਹੀਦ ਸਿਪਾਹੀ ਸਰਦਾਰ ਨਛੱਤਰ ਸਿੰਘ ਢਾਲੀਵਾਲ ਦੀ ਯਾਦਗਾਰ ਦੇ ਵਿੱਚ ਇਹ ਪਾਰਕ ਬਣਿਆ ਹੋਇਆ। ਤਾਂ ਫੌਜ ਦੇ ਵਿੱਚ ਇਹ ਸਿਪਾਹੀ ਹੋਣੇ ਨੇ ਤਾਂ ਉਹਨਾਂ ਦੀ ਯਾਦ ਦੇ ਵਿੱਚ ਪਿੰਡ ਵਾਲਿਆਂ ਨੇ ਇੱਕ ਬਹੁਤ ਸੋਹਣਾ ਉਪਰਾਲਾ ਕਰਿਆ ਕਿ ਇੱਕ ਵੱਡਾ ਪਾਰਕ ਬਣਾਤਾ। ਤਾਂ ਬਕਾਇਦਾ ਉਹਨਾਂ ਦਾ ਇੱਕ ਬੁੱਤ ਵੀ ਲਗਾਇਆ ਗਿਆ। ਇੱਧਰ ਕੁਲਦੀਪ ਇੱਕ ਵਾਰ ਬੁੱਤ ਦਿਖਾ ਦਿਓ। ਇੱਥੋਂ ਦੇ ਹੀ MLA ਆ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਨਾਲ। ਧੂੰਈ ਸੇਕ ਰਹੇ ਨੇ ਤਾਂ ਧੂੰਈ ਸੇਕਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਨੇ ਤੇ ਕਿੱਥੇ ਜੇ ਖੜੀ ਆ ਪੰਜਾਬ ਸਰਕਾਰ। ਸੋ ਪਹਿਲਾਂ ਅਸੀਂ ਵਾਰਤਾਲਾਪ ਕਰਦੇ ਹਾਂ ਸ਼ੁਰੂ। ਬਈ ਪੰਜਾਬ ਸਰਕਾਰ ਨੂੰ ਕਿੱਥੇ ਜੇ ਦੇਖਦੇ ਹੋ ਖੜੇ ਤੇ ਕਿੱਥੇ ਜੇ ਕਿੰਨਾ ਕੁ ਕੰਮ ਕਰਤਾ ਤੁਹਾਡੇ ਪਿੰਡ ਦੀ ਅਸੀਂ ਉਦਾਹਰਨ ਲੈ ਲੈਂਦੇ ਹਾਂ। ਪਹਿਲਾਂ ਤੁਹਾਡੇ ਪਿੰਡ ਦੇ ਹੀ ਦੱਸ ਦਿਓ ਕਿ ਸਾਲ ਦੇ ਨਜ਼ਦੀਕ ਹੋਣ ਵਾਲਾ ਸਰਕਾਰ ਬਣਨ ਨੂੰ। ਬਾਈ ਜੀ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਾਣਕਾਰੀ ਇਕੱਤਰ ਕਰਨ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ। ਦੂਸਰੀ ਗੱਲ ਹੈ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਬਣੀ ਹੈ, ਇਹ ਲੋਕਾਂ ਨੇ ਅੱਕਿਆ ਹੋਏ ਨੇ ਸਰਕਾਰ ਬਣਾਈ ਸੀ ਕਿਉਂਕਿ ਲੋਕ ਅਕਾਲੀ, ਕਾਂਗਰਸੀ, ਭਾਜਪਾ ਇਹਨਾਂ ਸਭ ਤੋਂ ਦੁਖੀ ਸੀਗੇ। ਬੜੀਆਂ ਉਮੀਦਾਂ ਨਾਲ ਸਰਕਾਰ ਬਣਾਈ ਸੀਗੀ ਵੀ ਸਰਕਾਰ ਕੋਈ ਬਦਲਾਅ ਆਊਗਾ, ਬਦਲਾਅ ਦੇ ਵਿੱਚ ਇਹ ਕੰਮ ਕਰੂਗੀ। ਅਸੀਂ ਵੀ ਵੋਟਾਂ ਇਹਨਾਂ ਨੂੰ ਪਾਈਆਂ, ਫੰਡ ਵੀ ਦਿੱਤੇ ਨੇ ਤੇ ਮਦਦ ਵੀ ਕਰੀ ਹੈ। ਪਰ ਜਿੰਨੀਆਂ ਉਮੀਦਾਂ ਲੋਕਾਂ ਨੂੰ ਸੀਗੀਆਂ ਇਹ ਉਨੀਆਂ ਉਮੀਦਾਂ 'ਤੇ ਸਰਕਾਰ ਇਹ ਖਰੀ ਨਹੀਂ ਉਤਰੀ ਹੈਗੀ। ਕਿਉਂਕਿ ਜਿਹੜੀ ਸਰਕਾਰ ਹੈ, ਜੇ ਭਗਵੰਤ ਮਾਨ ਇਹ ਆਪ ਸਰਕਾਰ ਚਲਾਵੇ ਪੰਜਾਬੀਆਂ ਦੇ ਜੋ ਸਮੱਸਿਆ ਉਹਨੂੰ ਦੇਖ ਕੇ ਤਾਂ ਵਧੀਆ ਸਰਕਾਰ ਚਲਾ ਸਕਦਾ। ਪਰ ਇਹ ਸਰਕਾਰ ਜਿਹੜਾ ਰਿਮੋਟ ਕੰਟਰੋਲ ਹੈ ਉਹ ਦਿੱਲੀ ਵਾਲਿਆਂ ਕੋਲੇ ਆ। ਜਿੰਨਾ ਚਿਰ ਸਰਕਾਰ ਦਾ ਰਿਮੋਟ ਕੰਟਰੋਲ ਦਿੱਲੀ ਤੋਂ ਚੱਲਦਾ ਰਹੂਗਾ ਤਾਂ ਪੰਜਾਬ ਦੇ ਲੋਕਾਂ ਦੀ ਸਮੱਸਿਆ ਨੂੰ ਨਿਜਾਤ ਨਹੀਂ ਮਿਲ ਸਕਦੀ। ਦੂਸਰੀ ਗੱਲ, ਹੋਰ ਵੀ ਪਾਰਟੀਆਂ ਨੇ ਜਿਵੇਂ BJP ਹੈ ਜਾਂ ਕਾਂਗਰਸ ਹੈ ਜਾਂ ਜਿਵੇਂ ਆਮ ਆਦਮੀ ਪਾਰਟੀ ਹੈ ਜਾਂ ਹੋਰ ਹੈ, ਜਿੰਨੀਆਂ ਵੀ ਪਾਰਟੀਆਂ ਦਾ ਕੰਟਰੋਲ ਦਿੱਲੀ ਤੋਂ ਚੱਲੂਗਾ, ਦਿੱਲੀ ਪੰਜਾਬ ਦੇ ਖੇਤਰਾਂ ਲਈ ਕੋਈ ਵਧੀਆ ਨਹੀਂ ਹੈਗੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕਿਉਂ ਕਾਮਯਾਬ ਸੀਗਾ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਸੀਗੀ, ਪਰ ਉਹਨਾਂ ਦਾ ਇੱਕ ਪਰਿਵਾਰਕ ਉਹਦੇ ਨਾਲ ਉਹਨਾਂ ਨੇ ਜੋ ਕਰਿਆ ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਘਾਰ ਆਇਆ ਉਹ ਬਹੁਤ ਪੰਜਾਬ ਦੇ ਹਿੱਤਾਂ ਲਈ ਮਾੜਾ ਹੋਇਆ। ਕੀ ਲੱਗਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਿਘਾਰ ਆਉਣਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਸੀਮਤ ਸੀਟਾਂ ਤੱਕ ਰਹਿ ਜਾਣਾ, ਜਿਵੇਂ 3 ਸੀਟਾਂ ਆਈਆਂ ਪੂਰੇ ਪੰਜਾਬ ਦੇ ਵਿੱਚੋਂ ਤੇ ਉਹ ਵੀ ਬੜੀਆਂ ਮੁਸ਼ਕਲ ਦੇ ਨਾਲ ਹਾਸਲ ਕਰਨੀਆਂ, ਇਹਦਾ ਕੀ ਕਾਰਨ ਮੰਨਦੇ ਹੋ? ਇੱਕ ਟਾਈਮ ਦੇ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿਮੀਂਦਾਰਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਮਸੀਹਾ ਮੰਨਿਆ ਜਾਂਦਾ ਸੀ। ਇਹਦਾ ਕਾਰਨ ਮੇਨ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹ ਆਪਦੇ ਮੇਨ ਰਾਹ ਤੋਂ ਥਿੜਕਿਆ ਹੈਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਤਾਂ ਪੰਥਕ ਪਾਰਟੀ ਸੀਗੀ, ਪੰਥਕ ਮੁੱਦਿਆਂ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਦਾ ਇਨਸਾਫ ਇਹ ਲੋਕਾਂ ਨੂੰ ਦੇ ਸਕਦੇ ਸੀਗੇ, ਇਹਨਾਂ ਕੋਲ ਸਮਾਂ ਸੀਗਾ। ਪਰ ਨਹੀਂ, ਇਹਨਾਂ ਨੇ ਚੰਦ ਵੋਟਾਂ ਦੇ ਲਾਲਚ ਖਾਤਰ ਸੌਦਾ ਸਾਧ ਨਾਲ ਆਪਣੇ ਯਾਰੀਆਂ ਪਗਵਾਈਆਂ, ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਮਾਫੀਆਂ ਦਵਾਈਆਂ। ਇੱਕ ਦੂਸਰਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਸੀਗੀ, ਇਹਨਾਂ ਨੇ ਕਿਸਾਨਾਂ ਦੇ ਮੁੱਦੇ ਤੇ ਵੀ BJP ਦਾ ਸਾਥ ਦਿੱਤਾ ਤੇ ਉਹ ਤਾਂ ਐਂਡ ਤੇ ਜਾ ਕੇ ਨਾਤਾ ਤੋੜਿਆ ਜਦੋਂ ਕਿਸਾਨ ਗਲ ਪੈ ਗਏ ਜਾ ਕੇ। ਤੇ ਬਾਕੀ ਇਹਨਾਂ ਨੇ ਇੱਕ ਪੰਥਕ ਪਾਰਟੀ ਸੀਗੀ, ਇਹਨਾਂ ਨੇ ਪੰਥਕ ਵਾਲਾ ਰੋਲ ਗਮਾ ਕੇ ਇਹਦੇ ਵਿੱਚ ਜਿੰਨੇ ਪਾਸੇ ਤੋਂ ਲੁੱਟ ਘਸੁੱਟ ਵਾਲੇ ਗੁੰਡੇ ਅਨਸਰ ਜਾਂ ਹੋਰ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਕਰਕੇ ਤਾਂ ਆਮ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਭੰਗ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਨਾ ਨਿਘਾਰਾ ਹੈ। ਕਿਸੇ ਸਮੇਂ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਹੁੰਦਾ ਸੀ, ਮੈਂ ਆਪ ਸੰਮਤੀ ਦੀ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤੀ ਸੀ। ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਵਾਪਸ ਆਵੇ ਦੁਬਾਰਾ। ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈਗੀ ਹੈ, ਪਰ ਜਿੰਨਾ ਚਿਰ ਬਾਦਲ ਪਰਿਵਾਰ ਤੇ ਮਜੀਠੀਆ ਪਰਿਵਾਰ ਦੇ ਤੇ ਕਬਜ਼ਾ ਗਾ ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ 'ਚ ਕਾਮਯਾਬ ਨਹੀਂ ਹੋ ਸਕਦਾ। ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਅਜਿਹੇ ਲੀਡਰ ਨੇ ਜਿਹੜੇ ਕਿ ਦੂਜੀਆਂ ਪਾਰਟੀਆਂ 'ਚੋਂ ਗਏ ਨੇ, ਉਹਨਾਂ ਬਾਰੇ ਕੀ ਕਹਿਣਾ? ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਕਹਿੰਦੇ ਸੀ ਅਸੀਂ ਇਹਨਾਂ ਸੱਥਾਂ 'ਚੋਂ ਚੱਲਾਂਗੇ, ਇਹਨਾਂ ਲੋਕਾਂ ਦੀ ਗੱਲ ਕਰਾਂਗੇ, ਇੱਥੇ ਖੁੰਡਾਂ 'ਤੇ ਬੈਠ ਕੇ ਅਸੀਂ ਚਰਚਾਵਾਂ ਕਰਿਆ ਕਰਾਂਗੇ। ਆਏ ਨੇ ਉੱਗੂਕੇ ਸਾਹਿਬ ਤੁਹਾਡੇ ਪਿੰਡ ਦੇ ਨੌਜਵਾਨ ਨੇ। ਮੈਂ ਤੁਹਾਨੂੰ ਇਹੀ ਗੱਲ ਕਹਿੰਦਾ, ਜਿਹੜਾ ਆਮ ਆਦਮੀ ਪਾਰਟੀ ਸਰਕਾਰ ਅਸੀਂ ਉਮੀਦਾਂ ਨਾਲ ਬਣਾਈ ਸੀਗੀ, ਕਿਉਂਕਿ ਇੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਜੰਮੇ ਪਲੇ ਦਾਦਿਆਂ ਪੜਦਾਦਿਆਂ ਤੋਂ ਕਿਸੇ ਹੋਰ ਪਾਰਟੀ ਨੂੰ ਵੋਟ ਪਾਉਣੀ ਤਾਂ ਅਸੀਂ ਇੱਕ ਅੱਕੇ ਹੋਏ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ। ਆਮ ਆਦਮੀ ਪਾਰਟੀ ਦੇ ਨਿਘਾਰ ਦਾ ਵੀ ਕਾਰਨ ਇਹੀ ਹੈ ਵੀ ਇਹਨਾਂ ਨੇ ਜਿਵੇਂ ਆਪਾਂ ਛੱਡੇ ਲੈ ਲਈਏ, ਆਪਾਂ ਉੱਥੋਂ ਸੰਜੇ ਸਿੰਘ ਵਰਗੇ ਜਾਂ ਹੋਰ ਬਾਹਰੋਂ ਬੰਦੇ ਜਾਂ ਹੋਰਾਂ ਪਾਰਟੀਆਂ ਦੇ ਬੰਦੇ ਲੈ ਕੇ ਆਪਦੇ ਸ਼ਾਮਲ ਕਰ ਲਏ। ਤਾਂ ਇਹੀ ਕਾਰਨ ਆ ਵੀ ਆਮ ਆਦਮੀ ਪਾਰਟੀ ਦਾ ਵੀ ਲੋਕਾਂ ਤੋਂ ਮੋਹ ਭੰਗ ਪੂਰੀ ਤਰ੍ਹਾਂ ਹੋ ਚੁੱਕਿਆ। ਜਿਹੜਾ ਕਿ ਆਪਾਂ ਹੁਣ ਲੋਕ ਸਭਾ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹਾਂ ਕਿ ਸੰਗਰੂਰ ਤੇ ਬਰਨਾਲੇ ਨੂੰ ਰਾਜਧਾਨੀ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ, ਪਰ ਇੱਥੋਂ ਨੂੰ ਉਹਨੂੰ ਮੂੰਹ ਦੀ ਖਾਣੀ ਪਈ ਆ 2 ਮਹੀਨਿਆਂ ਦੇ ਵਿੱਚ ਹੀ। ਇਹਦਾ ਕਾਰਨ ਇਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜਾ ਰਿਮੋਟ ਕੰਟਰੋਲ ਆ ਉਹ ਕੇਜਰੀਵਾਲ ਦੇ ਕੋਲੇ ਹੈ, ਚੱਡਿਆਂ ਕੋਲੇ ਹੈ, ਸੰਜੇ ਸਿੰਘ ਵਰਗਿਆਂ ਕੋਲੇ ਹੈ। ਭਗਵੰਤ ਮਾਨ ਦੀ ਆਪਦੀ ਕੋਈ ਵਿਚਾਰ ਦੀ ਨਹੀਂ ਚੱਲਦੀ। ਜੇ ਭਗਵੰਤ ਮਾਨ ਆਪਦੀ ਉਸ ਨਾਲ ਸਰਕਾਰ ਚਲਾਵੇ ਤਾਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਭਗਵੰਤ ਮਾਨ ਨੂੰ ਕਹਿੰਦੇ ਹਾਂ ਵੀ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਜਨਤਾ ਦੇ ਵਿੱਚ ਤੂੰ ਆਪਦਾ ਕੋਈ ਆਧਾਰ ਕਾਇਮ ਰੱਖਣਾ ਹੈ ਤਾਂ ਆਪਦੀ ਮਰਜ਼ੀ ਨਾਲ ਸਰਕਾਰ ਚਲਾ ਲੈ। ਦਿੱਲੀ ਦਾ ਕੰਟਰੋਲ ਇਹ ਤੋਂ ਜਿੰਨਾ ਚਿਰ ਹੈਗਾ ਇਹ ਸਰਕਾਰ ਕੋਈ ਲੋਕਾਂ ਨੂੰ ਵਧੀਆ ਕਹਿਣਗੇ ਲੋਕਾਂ ਨੂੰ ਵਧੀਆ ਕੋਈ ਸਰਕਾਰ ਆਪਦੀਆਂ ਸਿਹਤ ਸਹੂਲਤਾਂ ਕੋਈ ਵੀ ਦੇ ਨਹੀਂ ਸਕਦੀ ਜੀ। ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ ਤਾਂ ਬਾਈ ਦੇ ਨਾਲ ਪਹਿਲਾਂ ਇਸੇ ਕਰਕੇ ਅਸੀਂ ਵਾਰਤਾਲਾਪ ਕਰੀ ਆ ਕਿਉਂਕਿ ਬਾਈ ਕਹਿੰਦੇ ਸੀ ਕਿ ਅਸੀਂ ਇੱਕ ਅਲੱਗ ਬੈਠ ਦੇਵਾਂਗੇ, ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਨਹੀਂ ਦਿੰਦੇ ਗੱਲਬਾਤ, ਅਸੀਂ ਇਹਨਾਂ ਲੋਕਾਂ ਦੇ ਵਿੱਚ ਬੈਠ ਕੇ ਨਹੀਂ ਕਰਦੇ। ਤਾਂ
ਅਸੀਂ ਕਿਹਾ ਕਿ ਤੁਸੀਂ ਬੋਲੋ ਜੋ ਬੋਲਣਾ, ਤਾਂ ਅਸੀਂ ਤੁਹਾਡੀ ਜਿਹੜੀ ਗੱਲ ਆ ਉਹ ਪਹੁੰਚਾਵਾਂਗੇ ਜਿੱਥੋਂ ਤੱਕ ਪਹੁੰਚਦੀ ਹੋਈ। ਤਾਂ ਅਸੀਂ ਆਮ ਦੂਜੇ ਲੋਕਾਂ ਦੇ ਨਾਲ ਵੀ ਗੱਲ ਕਰਾਂਗੇ। ਮੇਰੇ ਨਾਲ ਬੈਠੇ ਨੇ ਬਾਈ, ਤੁਹਾਡਾ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਪਿੰਡ ਦਾ ਮੁੰਡਾ ਹੈਗਾ, ਆਮ ਆਦਮੀ ਪਾਰਟੀ ਦਾ MLA ਬਣਿਆ, ਤੁਹਾਡੇ ਨਾਲ ਕਿੰਨੀ ਕੁ ਗੱਲਬਾਤ ਹੋਈ ਆ? ਕਹਿੰਦੇ ਕਿ ਫੋਨ ਹੀ ਨਹੀਂ ਚੱਕਦਾ ਲਾਭ ਉਗੋ ਕੇ। ਨਹੀਂ ਜੀ ਠੀਕ ਆ, ਵਧੀਆ ਜੀ, ਚੱਕਦਾ ਜੀ। ਕਿਤੇ ਡਰਦੇ ਤਾਂ ਨਹੀਂ ਕਹਿ ਰਹੇ ਵੀ ਕੱਲ ਨੂੰ ਘਰੇ ਆਜੂ ਬਾਹਰ ਮੂਰੇ ਗੱਡੀ ਲਾ ਦੂ? ਨਹੀਂ ਜੀ, ਨਹੀਂ ਚੱਕਦਾ ਜੀ, ਹਾਂ ਫੋਨ ਕਰਦੇ ਆ, ਗੱਲ ਵੀ ਸੁਣਦਾ, ਮਿਲਦੇ ਜੁਲਦੇ ਨਹੀਂ ਚੱਕਦਾ ਸੀ, ਐਵੇਂ ਕਿ ਜੇ ਪਹਿਲਾਂ ਨਹੀਂ ਚੱਕਦਾ ਸੀ, ਤੇ ਜਦੋਂ ਦਾ MP ਵਾਲੀ ਇਲੈਕਸ਼ਨ ਉਹ ਹੋਈ ਹੈ ਹਾਰਿਆ ਉਦੋਂ ਐਵੇਂ ਕਿ ਚੱਕਦਾ ਪੂਰਾ ਵਧੀਆ। ਪਰ ਕਿਵੇਂ ਬਾਈ? ਵੀ ਪੈਰਾਂ 'ਚ ਮਿੱਟੀ ਕੱਢਤੀ ਫੇਰ ਪਤਾ ਲੱਗਦਾ ਨਾ, ਫੇਰ ਚੱਕਣ ਲੱਗ ਗਿਆ ਫੋਨ। ਹਾਂ ਸਮਝ ਗਿਆ। ਪਹਿਲਾਂ ਕਿੰਨੇ ਕੁ ਵਾਰੀ ਫੋਨ ਕਰਿਆ? ਤੁਸੀਂ ਕਿਹਾ ਕਿ ਪਹਿਲਾਂ ਚੱਕਿਆ ਨਹੀਂ ਸੀ, ਕਿੰਨੇ ਕੁ ਵਾਰੀ? ਸਾਡੂ, ਇਹਦਾ ਸਾਡੂ ਆ ਤੇਰਾ? ਨਹੀਂ ਦੱਸ ਦਿਓ ਫਿਰ ਹੁਣ ਆਪਾਂ। ਸੋ ਉਗੋਕੇ ਸਾਹਿਬ, ਅਸੀਂ ਗੱਲਬਾਤ ਤੁਹਾਡੇ ਸਾਡੂ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਕਰ ਰਹੇ ਹਾਂ ਜੀ। ਤਾਂ ਅਸੀਂ ਐਂ ਤਾਂ ਫਿਰ ਰਿਸ਼ਤੇਦਾਰੀ ਆ, ਕੋਈ ਫੋਨ ਫਾਨ ਤੇ ਗੱਲਬਾਤ ਕੋਈ ਸਾਂਝੀ ਵੀ ਕੋਈ ਇਹੋ ਜਿਹੀ ਯਾਦ ਹੋਵੇ ਜਿਹੜੀ ਇਕੱਠੇ ਗਏ ਹੋ ਉੱਥੇ ਸਹੁਰੇ ਪਰਿਵਾਰ ਦੇ ਵਿੱਚ ਬੈਠੇ ਹੋ ਇਕੱਠੇ ਜਾ ਕੇ? ਨਹੀਂ ਐ ਨਹੀਂ ਗਏ ਕੋਈ ਗੱਲ ਨਹੀਂ ਕੋਈ ਗੱਲ ਵੀ, ਪਰ ਨਹੀਂ ਠੀਕ ਆ ਜੀ, ਐਵੇਂ ਕਹਦੇ ਠੀਕ ਆ ਜੇ ਤਾਂ ਕੋਈ ਇਹੋ ਜਿਹੀ ਗੱਲ ਕੋਈ ਹੈ ਨਹੀਂ। ਤੁਸੀਂ ਕੀ ਕਹਿੰਦੇ ਹੋ ਬਾਈ? ਤੁਸੀਂ, ਕਿਉਂਕਿ ਆਪਾਂ ਇਲੈਕਸ਼ਨਾਂ ਵੇਲੇ ਵੀ ਮਿਲੇ ਸੀ, ਪੋਲਿੰਗ ਬੂਥ ਤੇ ਵੀ ਮਿਲੇ ਸੀ, ਤੁਸੀਂ ਕਾਫੀ ਚਰਚਾ ਕਰ ਰਹੇ ਸੀ ਕਿ ਇਸ ਵਕਤ ਅਸੀਂ ਇੱਧਰਲੇ ਪਾਸੇ ਆ ਗਏ ਹਾਂ, ਅਸੀਂ ਅਕਾਲੀ ਦਲ ਛੱਡਤਾ ਗਾ, ਅਸੀਂ ਹੋਰ ਪਾਰਟੀ ਨੂੰ ਨਹੀਂ ਚਾਹਾਂਗੇ, ਇੱਧਰਲੇ ਪਾਸੇ ਆ ਗਏ ਹਾਂ। ਕੀ ਲੱਗਦਾ ਕਿੱਥੇ ਜੀ ਖੜੀ ਆ ਸਰਕਾਰ? ਕਿੰਨਾ ਕੁ ਕੰਮ ਆ ਤੁਹਾਡਾ ਹੋ ਗਿਆ ਤੇ ਕਿੰਨਾ ਕੁ ਰਹਿ ਗਿਆ? ਵੀਰੇ ਜਿਹੜਾ ਸਾਡੇ ਪਿੰਡ ਦਾ ਕੰਮ ਆ, ਅਸੀਂ ਲਾਭ ਸਿੰਘ ਨੂੰ ਕਈ ਕੰਮ ਕਹੇ ਆ, ਤਾਂ ਲਾਭ ਸਿੰਘ ਨੇ ਉਹ ਕੰਮ ਕਰੇ ਵੀ ਆ। ਜਿਹੜੀ ਫੋਨ ਚੱਕਣ ਵਾਲੀ ਗੱਲ ਆ ਉਹ ਇਹ ਆ ਕਿ ਕਈ ਵਾਰ ਜਿਹੜੇ ਬੰਦੇ ਉੱਥੇ ਮਿਲ ਰਹੇ ਆ ਪਹਿਲਾਂ ਬੈਠੇ, ਬੰਦਾ ਉਹਨਾਂ ਨੂੰ ਅਟੈਂਡ ਕਰੇ ਕਿ ਪਹਿਲਾਂ ਫੋਨ ਚੱਕੇ ਜਿਹੜਾ ਰਜਾਈ 'ਚ ਬੈਠਾ ਲਾ ਰਿਹਾ। ਕਈ ਬੰਦੇ ਰਾਤ ਨੂੰ 10 ਵਜੇ ਫੋਨ ਲਾਉਂਦੇ ਆ ਕਿ MLA ਸਾਹਿਬ ਲਾਈਟ ਨਹੀਂ ਹੈਗੀ, ਜਾਂ ਰਾਤ ਨੂੰ 12:30 ਵਜੇ ਕਹਿੰਦੇ ਕਿ ਫੋਨ ਚੱਕੋ ਯਾਰ ਲਾਈਟ ਨਹੀਂ ਆਈ, ਲਾਈਟ ਭੱਜ ਗਈ। ਲਾਈਟ ਕਈ ਵਾਰ ਭੱਜ ਗਈ ਤਾਂ ਯਾਰ ਉਹ ਕੋਈ ਹੋਰ ਵੀ ਦਿੱਕਤ ਹੋ ਸਕਦੀ ਹੈ, ਹੈ ਨਾ। ਵੀ ਜਿਹੜਾ ਸਾਡੇ ਪਿੰਡ ਹੈਗਾ 75 ਸਾਲਾਂ ਦੇ ਵਿੱਚ ਪਹਿਲੀ ਵਾਰ ਗੱਲ ਤਾਂ ਇਹ ਆ ਕਿ ਮੌਕਾ ਸਾਨੂੰ ਪਹਿਲੀ ਵਾਰ ਮਿਲਿਆ, ਸਾਡੇ ਪਿੰਡ ਨੂੰ ਮੌਕਾ ਮਿਲਣ ਦੇ ਬਾਵਜੂਦ ਸਾਨੂੰ ਬੰਦਾ ਵਧੀਆ ਮਿਲ ਗਿਆ। ਸਾਡੀ ਸੁਰਤ ਦੇ ਵਿੱਚ ਤਾਂ ਇਹੀ ਆ ਕਿ ਕੰਮ ਅੱਗੇ ਆ ਕੇ 4 ਸਾਲਾਂ ਨੂੰ ਹਜੇ ਕੰਮ ਹੋਣੇ ਆ, ਪਰ ਜਿਹੜੇ ਹਿਸਾਬ ਨਾਲ ਸਾਨੂੰ MLA ਮਿਲਿਆ, ਇਦੋਂ ਪਹਿਲਾਂ ਕਦੇ ਕੋਈ MLA ਇਹੋ ਜਿਹਾ ਸਾਨੂੰ ਮਿਲਿਆ ਨਹੀਂ। ਤੁਸੀਂ ਮੰਨਦੇ ਹੋ ਵੀ ਸਰਕਾਰ ਦੇ ਧਿਆਨ 'ਚ ਨਹੀਂ ਹੈਗੀਆਂ ਗੱਲਾਂ, ਜਿਹੜੀਆਂ ਗੱਲਾਂ ਨੂੰ ਲੈ ਕੇ ਸਰਕਾਰ ਆਈ ਸੀ 24 ਘੰਟਿਆਂ ਦੇ ਵਿੱਚ ਬਹਿਮਲ ਕਲਾਂ ਗੋਲੀ ਕਾਂਡ ਦੀ ਗੱਲ ਕਰਨ ਵਾਲੀ ਸਰਕਾਰ, ਤੇ ਅੱਜ ਉਹ ਸੁਖਰਾਜ ਸਿੰਘ ਪਿਛਲੇ 300 ਦਿਨ ਹੋ ਗਿਆ ਜਿਹੜੇ ਕਿ ਉੱਥੇ ਧਰਨੇ ਤੇ ਬੈਠਾ, ਕਹਿਰ ਦੀ ਠੰਡ, ਕੜਾਕੇ ਦੀ ਠੰਡ, ਤੁਸੀਂ ਵੀ ਤੂੰ ਪਾਈ ਬੈਠੇ, ਪਰ ਸੁਖਰਾਜ ਸਿੰਘ ਦੇ ਕੋਲ ਇੱਕ ਟਾਈਮ ਦੇ ਲਈ ਰਜਾਈਆਂ ਵੀ ਨਹੀਂ ਹੁੰਦੀਆਂ। ਸਰਕਾਰ ਵੀਰੇ ਇਸ ਗੱਲ 'ਚ ਫੇਲ ਹੈ ਕੁਛ ਹੱਦ ਤੱਕ, ਕਿਉਂਕਿ ਉਸ ਹੱਦ ਤੱਕ ਪੂਰੀ ਤਰ੍ਹਾਂ, ਕਿਉਂਕਿ 3-4 ਵਾਰ ਉਹਨਾਂ ਨੇ ਉਹ ਲੈ ਲਿਆ। ਉਹ ਜਿਹੜੀ ਫੈਕਟਰੀ ਹੈ ਉਹ 2016 ਦੀ ਬਣੀ ਹੋਈ ਹੈ ਜੀ, ਹੁਣ ਭਗਵੰਤ ਮਾਨ ਦੇ ਉਸ 'ਚ ਆ ਗਈ ਉਹ ਸਰਕਾਰ। ਭਗਵੰਤ ਮਾਨ ਦੀ ਆ, ਜੀਰੇ ਦੇ ਵਿੱਚ ਲੋਕ ਕੁੱਟੇ ਗਏ, ਪੰਜਾਬ ਪੁਲਿਸ ਭਗਵੰਤ ਮਾਨ ਦੇ ਅੰਡਰ ਆਉਂਦੀ ਆ, ਜੀਰੇ ਦੇ ਵਿੱਚ ਲੋਕ ਕੁੱਟੇ ਗਏ, ਉਹਨਾਂ ਲਈ ਜ਼ਿੰਮੇਵਾਰ ਕੌਣ ਆ? ਨਹੀਂ ਮੌਜੂਦਾ ਸਰਕਾਰ ਹੈ ਨਾ, ਮੰਨਦੇ ਮੌਜੂਦਾ ਸਰਕਾਰ ਦੀ ਗੱਲ ਕਰਦੇ ਆ। ਤੁਹਾਡੇ ਪੱਖੋ ਕੈਂਚੀਆਂ ਦੇ ਵਿੱਚ ਧਰਨਾ ਲੱਗਿਆ ਹੋਇਆ ਹੈਗਾ, ਉੱਥੇ ਜਾ ਕੇ ਲਾਭ ਸਿੰਘ ਉਗੋਕੇ ਦਾ ਪਿੰਡ ਇੱਥੋਂ 4 ਕਿਲੋਮੀਟਰ ਦੀ ਦੂਰੀ ਤੇ ਪੱਖੋ ਕੈਂਚੀਆਂ, ਉੱਥੇ ਕਿੰਨੇ ਕੁ ਵਾਰ ਜਾ ਕੇ ਖੜੇ ਹੋ? ਤੁਸੀਂ ਗਏ ਹੋ ਕੈਂਚੀਆਂ ਦੇ ਧਰਨੇ ਤੇ? ਨਹੀਂ ਗਏ, ਬਿਲਕੁਲ ਨਹੀਂ ਗਏ। ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਸਰਕਾਰ ਚੰਗੀ ਆ, ਸਾਡਾ ਬੰਦਾ ਚੰਗਾ ਹੈਗਾ, ਸਾਡਾ ਬੰਦਾ ਉੱਥੇ ਜਾ ਕੇ ਇਨਸਾਫ ਕਰ ਰਿਹਾ? ਨਹੀਂ, MLA ਨੂੰ ਮਾੜਾ ਨਹੀਂ ਕਹਿ ਸਕਦੇ। ਕਿਉਂ ਨਹੀਂ ਕਹਿ ਸਕਦੇ? ਹਲਕੇ ਦੇ ਵਿੱਚ ਪੈਂਦੀਆਂ ਪੱਖੋ ਕੈਂਚੀਆਂ, ਬਰਨਾਲਾ ਉੱਥੋਂ 7 ਕਿਲੋਮੀਟਰ ਤੇ ਦੂਰੀ ਤੇ ਆ, ਉੱਥੋਂ ਮਹਿਲ ਕਲਾਂ ਦਾ ਜਿਹੜਾ ਹਲਕਾ ਪੈਂਦਾ ਗਾ 10 ਕਿਲੋਮੀਟਰ ਦੀ ਦੂਰੀ ਤੇ ਆ। ਕਿਉਂ ਨਹੀਂ ਤੁਸੀਂ MLA ਨੂੰ ਮਾੜਾ ਕਹਿ ਸਕਦੇ? ਕਿ ਡਰ ਲੱਗਦਾ ਕਿਸੇ ਤੋਂ? ਨਹੀਂ, ਡਰ ਕਾਹਦਾ ਲੱਗਦਾ? ਕੋਈ ਡਰ ਨਹੀਂ ਲੱਗਦਾ ਹੈ, ਕੋਈ ਡਰ ਨਹੀਂ ਲੱਗਦਾ। ਸਾਡਾ ਬੇਟਾ ਹੈਗਾ, ਡਰ ਕਾਹਦਾ ਲੱਗਦਾ ਸਾਨੂੰ? ਨਹੀਂ, ਇਸੇ ਕਰਕੇ ਤੁਹਾਡੇ ਕੋਲ ਬੈਠੇ ਆ, ਉਗੋਕੇ ਪਿੰਡ ਦੇ ਵਿੱਚ ਬੈਠੇ ਆ। ਅੱਜ ਅਸੀਂ ਥੋੜੀ ਜਿਹੀ ਗੱਲਬਾਤ ਆ ਜਿਹੜੀ ਉਹ ਇਸ ਤਰੀਕੇ ਦੇ ਨਾਲ ਤਾਂ ਕਰ ਰਹੇ ਹਾਂ ਕਿਉਂਕਿ ਕੱਲ ਜਦੋਂ ਅਸੀਂ ਮੀਤ ਹੇਅਰ ਨੂੰ ਸਵਾਲ ਕੀਤਾ ਕਿ ਜੀਰੇ ਦੇ ਵਿੱਚ ਕਿੰਨੇ ਕੁ ਗੇੜੇ ਵੱਜ ਚੁੱਕੇ ਨੇ ਤੁਹਾਡੇ, ਤਾਂ ਮੀਤ ਹੇਅਰ ਕੈਬਨਿਟ ਮੰਤਰੀ ਹੁੰਦੇ ਹੋਏ ਚੁੱਪ ਕਰਕੇ ਸਾਡੇ ਕੋਲੋਂ ਨਿਕਲਦੇ ਨਜ਼ਰ ਆਏ। ਤਾਂ ਅਸੀਂ ਇਸੇ ਕਰਕੇ ਇੱਥੇ ਅੱਜ ਪਹੁੰਚੇ ਹਾਂ ਕਿ ਥੋੜ੍ਹੇ ਬਹੁਤੇ ਹਲਕੇ ਕਵਰ ਕਰੇ ਜਾਣ ਕਿ ਲੋਕਾਂ ਦੀ ਆਵਾਜ਼ ਕੀ ਕਹਿੰਦੀ ਆ, ਲੋਕ ਕੀ ਚਾਹੁੰਦੇ ਨੇ। ਬਈ ਕੀ ਚਾਹੁੰਦੇ ਹੋ? ਕਿੰਨੇ ਕੁ ਜਵਾਕਾਂ ਨੂੰ ਨੌਕਰੀ ਮਿਲ ਗਈ ਤੁਹਾਡਿਆਂ ਨੂੰ? ਤੁਸੀਂ ਕਹਿ ਰਹੇ ਹੋ ਕਿ ਸਰਕਾਰ ਚੰਗੀ ਆ। ਮੇਲਾ 8-9 ਮਹੀਨੇ ਹੋਏ ਸਰਕਾਰ ਬਣੀ ਨੂੰ। ਬਹੁਤ ਹੁੰਦੇ 8-9 ਮਹੀਨੇ ਇੱਕ ਘਰ ਨੂੰ ਚਲਾਉਣ ਦੇ ਲਈ। ਜਦੋਂ ਨਵੀਂ ਬਹੂ ਆਉਂਦੀ ਹੈ ਘਰ ਦੇ ਵਿੱਚ, ਉਹ 2 ਦਿਨਾਂ ਦੇ ਵਿੱਚ ਦੇਖ ਲੈਂਦੀ ਹੈ ਕਿ ਸਾਡੇ ਘਰ ਦੇ ਵਿੱਚ ਕੀ ਕੀ ਹੈਗਾ, ਕੀ ਕੀ ਨਹੀਂ ਹੈਗਾ। ਨਹੀਂ ਘਰ ਉਹ ਇੱਕ ਘਰ ਚਲਾਉਣਾ ਨਾ, ਇਹ ਪੂਰਾ ਪੰਜਾਬ ਚਲਾਉਣਾ, ਫਰਕ ਨਹੀਂ ਹੈਗਾ। ਹਾਂ, ਇਸੇ ਕਰਕੇ ਐਡੇ ਦਿਮਾਗਾਂ ਵਾਲੇ ਚੁਣ ਕੇ ਭੇਜਦੇ ਆ ਲੋਕ ਵੀ ਐਡੇ ਐਡੇ ਦਿਮਾਗ ਨੇ ਉਹਨਾਂ ਦੇ, ਪੂਰਾ ਪੰਜਾਬ ਚਲਾਉਣਗੇ ਉਹ। ਚੱਲੂਗਾ। ਕਦੋਂ ਚੱਲੂਗਾ? ਚੱਲਣ ਤੇ ਹੀ ਆ।
ਚੱਲਣ ਤੇ ਜੀ ਤੁਸੀਂ ਦੱਸ ਦਿਓ ਜੀ, ਤੁਸੀਂ ਦੱਸ ਦਿਓ, ਤੁਸੀਂ ਤੁਹਾਡਾ ਤਜਰਬਾ, ਤੁਸੀਂ ਬੋਲ ਰਹੇ ਹੋ ਹਰੇਕ ਗੱਲ 'ਚ ਬੋਲ ਰਹੇ ਹੋ, ਤੁਸੀਂ ਦੱਸ ਦਿਓ ਕਿ 9 ਮਹੀਨੇ ਹੋਏ ਨੇ, 9 ਮਹੀਨਿਆਂ ਦੇ ਵਿੱਚ ਸੁਣੋ 9 ਮਹੀਨੇ 'ਚ ਤਾਂ ਰਿਕਰੂਟ ਦੀ ਟ੍ਰੇਨਿੰਗ ਪੂਰੀ ਹੁੰਦੀ ਨਹੀਂ ਮਸਾਂ, ਤੇ ਇਹਦਾ ਸਿਪਾਹੀ ਕਿੱਥੋਂ ਬਣ ਜੂ। ਇਹ ਹੌਲੀ ਹੌਲੀ ਇਹ ਟ੍ਰੇਨਡ ਹੋਣਗੇ, ਹੌਲੀ ਹੌਲੀ ਇਹ ਆਪਦਾ ਤਰੱਕੀ ਕਰਨਗੇ। ਇਹਦੇ 4-5 ਸਾਲ ਅਜੇ ਰਹਿੰਦੇ ਆ, 4 ਸਾਲ, ਇਹ ਤਾਂ ਸਾਲ ਵੀ ਨਹੀਂ ਹੋਇਆ ਇਹਨਾਂ ਨੂੰ ਬਣਿਆ ਨੂੰ। ਤੇ ਜਦੋਂ ਇਹ ਹੌਲੀ ਹੌਲੀ ਕੰਮ ਹੁੰਦੇ ਆ, ਇੱਕਦਮ ਕੰਮ ਤਾਂ ਕੋਈ ਵੀ ਨਹੀਂ ਹੁੰਦਾ ਵੀ ਅੱਜ ਹੀ ਪਾਰਕ ਦੇ ਵਿੱਚ ਘਾਹ ਵੀ ਲਾ ਦਿਓ, ਉਹ ਵੀ ਕਰ ਦਿਓ ਤੇ ਉਹ ਵੀ ਕਰ ਦਿਓ, ਇਹ ਐ ਨਹੀਂ ਹੁੰਦਾ। ਨਹੀਂ ਐ ਨਹੀਂ ਹੁੰਦਾ ਕੰਮ। ਇਹ ਹੌਲੀ ਹੌਲੀ ਤੁਸੀਂ ਦੱਸ ਦਿਓ ਹੌਲੀ ਹੌਲੀ। ਚਲੋ ਤੁਸੀਂ ਦੱਸ ਦਿਓ, ਜਿਵੇਂ ਸਰਕਾਰ ਨੇ ਕਿਹਾ ਕਿ ਸਾਨੂੰ ਹਜੇ 1 ਮਹੀਨਾ ਹੋਇਆ, ਅਸੀਂ ਬਹਿਮਲ ਕਲਾਂ ਤੇ ਜਾਂਚ ਕਰ ਰਹੇ ਹਾਂ। ਸਰਕਾਰ ਨੇ ਕਿਹਾ ਕਿ ਸਾਨੂੰ 1 ਮਹੀਨਾ ਹੋਇਆ, ਅਸੀਂ ਪੰਜਾਬ ਦੇ ਮੁੱਦੇ ਬਾਚ ਰਹੇ ਹਾਂ। ਸਰਕਾਰ ਨੇ ਕਿਹਾ ਕਿ ਸਾਨੂੰ 1 ਮਹੀਨਾ ਹੋਇਆ, ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਗੱਲ ਕਰਾਂਗੇ, ਧੂਈਆਂ ਤੇ ਬੈਠਾਂਗੇ। ਤੁਹਾਡੇ ਕੋਲ ਆ ਕੇ ਕੋਈ MLA ਬੈਠਾ? MLA ਇੱਥੇ ਸਾਡੀਆਂ ਧੂਈਆਂ ਦਾ ਕੀ ਲੈਣਾ, ਉਹ ਵਿਚਾਰਾ, ਉਹਨੂੰ ਹੋਰ ਕੰਮ ਹੀ ਨਹੀਂ ਮੁੱਕਦੇ। ਉਹਨੂੰ ਕਿਤੇ ਚੰਡੀਗੜ੍ਹ, ਕਿਤੇ ਦਿੱਲੀ, ਕਿਤੇ ਉਹਨੂੰ ਤਾਂ ਜਾਣਾ ਪੈਂਦਾ ਹਰ ਇੱਕ ਜਗ੍ਹਾ। ਕਿਉਂਕਿ MLA ਸਾਹਿਬ ਆਪ ਕਹਿੰਦੇ ਰਹੇ ਨੇ, ਤੁਹਾਡੇ ਸੱਥਾਂ ਦੇ ਵਿੱਚ ਆ ਕੇ ਕਹਿੰਦੇ ਰਹੇ ਨੇ ਕਿ ਇੱਥੋਂ ਸਰਕਾਰ ਚੱਲੂਗੀ, ਹਰ ਇੱਕ ਮੁੱਖ ਮੰਤਰੀ ਹੋਊਗਾ, ਹਰ ਇੱਕ ਭਗਵੰਤ ਮਾਨ ਬਣੂਗਾ, ਹਰ ਇੱਕ ਪੰਜਾਬ ਨੂੰ ਚਲਾਉਣ ਵਾਲਾ ਹੋਊਗਾ। ਤੁਸੀਂ ਦੱਸੋ ਕਿ ਕਿੰਨਾ ਕੁ ਤੁਹਾਡੇ ਨਾਲ ਲੋਕ ਗੱਲਬਾਤ ਕਰਦੇ ਨੇ? ਸਾਡੇ ਨਾਲ ਤਾਂ ਕੋਈ ਆ ਕੇ ਅਜੇ ਤੱਕ ਤਾਂ ਗੱਲ ਨਹੀਂ ਕੀਤੀ ਕਿਸੇ ਨੇ। ਆ ਪਾਰਕ ਬਾਰੇ ਕਹਿ ਗਿਆ, ਉੱਧਰ ਸਾਡੇ ਗੁਰਦੁਆਰਾ ਸਾਹਿਬ ਨੂੰ ਰਸਤਾ, ਉਹ ਦਰਖਤ ਪੱਟਣੇ ਸੀਗੇ, ਕਹਿੰਦੇ ਪੱਟਣ ਨਹੀਂ ਦਿੰਦੇ, ਕਹਿੰਦੇ ਪੱਟੋ ਦਰਖਤ, ਰਸਤਾ ਬਣਾਓ ਤੁਸੀਂ। ਉਹ ਰਸਤਾ ਬਣ ਗਿਆ, ਬਸ ਹੋਰ ਕੀ ਕਰੂਗਾ ਹੁਣ। ਲੋਕ ਦਰਖਤ ਲਾ ਰਹੇ, ਤੁਸੀਂ ਪੱਟ ਰਹੇ ਹੋ। ਨਵੇਂ ਲਾਉਣੇ ਆ ਉੱਥੇ, ਨਵੇਂ ਲੱਗਣਗੇ ਨਾ ਉੱਥੇ, ਹੋਰ ਲੱਗਣਗੇ ਉੱਥੇ ਦਰਖਤ। ਲੱਗ ਗਿਆ? ਕਦੋਂ ਕੁ ਲੱਗ ਗਿਆ? ਕਿੰਨੇ ਕੁ ਟਾਈਮ 'ਚ? ਕੱਲ੍ਹ ਹੀ ਗੁਰਦੁਆਰਾ ਸਾਹਿਬ ਦਾ ਆਪਣਾ ਨਗਰ ਕੀਰਤਨ ਸੀ, ਉਹ ਸੜਕ ਬਣ ਗਈ, ਤਿਆਰ ਹੋ ਗਈ, ਉਦੋਂ ਬਾਅਦ ਹੁਣ ਦਰਖਤ ਲੱਗਣਗੇ, ਦਰਖਤ ਲਾ ਦੇਣਗੇ। ਤੁਹਾਨੂੰ ਪਤਾ ਇੱਕ ਦਰਖਤ ਕਿੰਨੇ ਟਾਈਮ 'ਚ ਪੂਰਾ ਹੁੰਦਾ, ਕਿੰਨੇ ਟਾਈਮ 'ਚ ਉਹ ਆਪਦੇ ਕਹਿੰਦੇ ਹੁੰਦੇ ਨੇ ਕਿ ਜੇ ਇੱਕ ਦਰਖਤ ਪੱਟਿਆ ਜਾਵੇ ਤਾਂ ਇੱਕ ਪਿੰਡ ਉੱਜੜ ਜਾਂਦਾ ਜਾਨਵਰਾਂ ਦਾ। ਤਿੰਨ ਆ ਡੇਕ ਜੀ ਜਿਹੜੀ ਹੈ ਨਾ, ਇਹ ਕਿਹੜੇ ਦਰਖਤਾਂ 'ਚ ਦਰਖਤ ਹੈ ਇਹ? ਇਹਦਾ 3 ਸਾਲਾਂ 'ਚ ਐਡੀ ਹੋ ਜਾਂਦੀ ਹੈ, ਆਪਣਾ ਭੇਡਾਂ ਬੱਕਰੀਆਂ ਵਾਲੇ ਵੜ ਕੇ ਲੈ ਜਾਂਦੇ ਇਹਨੂੰ, ਤੇ ਉਹਦੇ ਤੋਂ ਕੰਟਰੋਲ ਕੌਣ ਕਰੂਗਾ ਫਿਰ? ਤੁਸੀਂ ਇੱਥੇ ਧੂਈ ਸੇਕਦੇ ਹੋ, ਤੁਸੀਂ ਕਹਿ ਨਹੀਂ ਸਕਦੇ ਕਿਸੇ ਨੂੰ? ਕਹਿੰਦੇ ਨਹੀਂ ਹੈਗੇ ਵੀ ਆਹ ਭਾਈ ਕਿਉਂ ਵੜਦੇ ਹੋ ਦਰਖਤ? ਉਹ ਨਾਲੇ ਜਾ ਕੇ ਦੇਖ ਲਓ, ਤੁਸੀਂ ਸੜਕਾਂ ਜਾ ਕੇ ਦੇਖ ਲਓ, ਮਾਰ ਢਾਂਗੇ ਸਾਰੇ, ਉੱਪਰ ਤੱਕ ਟੀਸੀਆਂ ਵੀ ਲਾਤੀਆਂ ਉਹਨਾਂ ਦੀਆਂ। ਤੁਸੀਂ ਦਰਖਤਾਂ ਦੀ ਗੱਲ ਕਰੀ ਆ, ਜੀਰੇ ਦੇ ਵਿੱਚ ਪਾਣੀ ਆ ਜਿਹੜਾ ਉਹ ਪਲੀਤ ਹੋ ਰਿਹਾ, ਜੀਰੇ ਦੇ ਲੋਕਾਂ ਨੂੰ ਮਿਲਿਓ ਜਾ ਕੇ, ਜੀਰੇ ਦੇ ਜਿਹੜੇ ਧਰਨਾ ਲੋਕ ਜੀਰੇ ਵਾਲੇ ਸਮਝਣਾ ਸੀ ਤਾਂ ਆਪਦਾ ਸਮਝਣਾ ਇੱਥੇ। ਕਹਿੰਦੇ ਹੁੰਦੇ ਨੇ ਖੜੇ ਹੋਏ ਜੀਰੇ ਵਾਲੇ, ਕਹਿੰਦੇ ਹੁੰਦੇ ਨੇ ਕਿ ਜਿਹੜੇ ਜੇਕਰ ਆਪਦੇ ਘਰ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਉਸ ਨੂੰ ਦੇਖਣਾ ਚਾਹੀਦਾ, ਦੂਜੇ ਗਵਾਂਢੀਆਂ ਦੇ ਲੱਗੀ ਹੋਵੇ ਤਾਂ ਉਸ ਦਾ ਤਮਾਸ਼ਾ ਨਹੀਂ ਦੇਖਣਾ ਚਾਹੀਦਾ। ਉਹ ਤਾਂ ਨਹੀਂ ਦੇਖਣਾ ਚਾਹੀਦਾ। ਫਿਰ ਤੁਸੀਂ ਕਹਿ ਰਹੇ ਹੋ ਕਿ ਜੀਰੇ ਵਾਲੇ ਦੇਖਣ, ਉਹ ਵੀ ਤਾਂ ਦੇਖਣਗੇ। ਹੁਣ ਉੱਥੇ ਜਿਹੜੇ ਕਿਸਾਨ ਯੂਨੀਅਨ ਵਾਲੇ, ਹੋਰ ਸਾਰੀਆਂ ਯੂਨੀਅਨਾਂ ਦੇਖ ਰਹੀਆਂ ਉੱਥੇ ਬੈਠੀਆਂ ਸੜਕਾਂ ਤੇ। ਤੁਸੀਂ ਕੀ ਹੋ? ਤੁਸੀਂ ਕਿਸਾਨ ਹੋ? ਨਾ ਕਿਸਾਨ ਆ, ਨਾ ਮੈਂ ਤਾਂ ਕੋਈ ਵੀ ਨਹੀਂ, ਮੈਂ ਤਾਂ ਬਸ ਨਾਰਮਲ ਆਦਮੀ ਹਾਂ। ਆਦਾ ਗੁਜ਼ਾਰਾ ਮਸਾਂ ਚਲਾਉਣਾ ਬਸ। ਪੈਨਸ਼ਨ ਆਉਂਦੀ ਹੈ ਮੇਰੀ। ਮਿਲ ਗਈ ਪੈਨਸ਼ਨ? ਕਿੰਨੀ ਮਿਲੀ ਹੈ? ਕਿੰਨਾ ਟਾਈਮ ਬੈਂਕ ਦੇ ਬਾਹਰ ਬੈਠੇ ਹੋ? ਬੈਂਕ ਤੇ ਤਾਂ ਮੈਂ 10 ਮਿੰਟ ਲੱਗ ਜਾਣਾ, ਅੱਧਾ ਘੰਟਾ ਲੱਗ ਜਾਓ, ਤਾਂ ਲਾਈਨਾਂ 'ਚ ਲੱਗਣਾ ਹੀ ਪੈਂਦਾ ਉੱਥੇ। ਤੇ ਉੱਥੋਂ ਬਸ ਜਦੋਂ ਮਿਲ ਗਿਆ, ਮੇਰਾ ਨੰਬਰ ਆ ਗਿਆ, ਮੈਂ ਲੈ ਕੇ ਆਪਦਾ ਘਰ ਨੂੰ ਆ ਜਾਂਦਾ। ਘਰੇ ਆ ਕੇ ਉਹਦਾ ਸੌਦਾ ਪੱਤਾ ਵਾਲਿਆਂ ਨੇ ਦੇ ਕਿਸੇ ਦੁੱਧ ਵਾਲੇ ਨੂੰ ਦੇ ਕਿਤੇ ਸਬਜ਼ੀ ਵਾਲੇ ਨੂੰ ਦੇ ਬਸ ਉਹ ਨਿਬੜ ਜਾਂਦੀ ਹੈ 15 ਦਿਨਾਂ 'ਚ ਹੀ। ਬਸ ਹੋਰ ਖੇਤੀ ਨਹੀਂ, ਬਾੜੀ ਨਹੀਂ, ਕੁਛ ਨਹੀਂ, ਧੰਦਾ ਨਹੀਂ ਕੋਈ। ਬਈ ਤੁਹਾਡਾ ਹੋਇਆ ਕੋਈ ਕੰਮਕਾਰ ਜਦੋਂ ਦੀ ਸਰਕਾਰ ਆਈ ਹੈ? ਅਸੀਂ ਤਾਂ ਸਾਥੋਂ ਤਾਂ ਗੁਰਬਾਣੀ ਬਾਰੇ ਪੁੱਛ ਲਓ, ਇੱਧਰ ਸਾਨੂੰ ਕੋਈ ਪਤਾ ਨਹੀਂ, ਇਹ ਤਾਂ ਇੱਕੋ ਹੀ ਆ ਸਾਲੇ ਪੰਡੋਈਏ। ਗੁਰਬਾਣੀ ਬਾਰੇ ਦੱਸ ਦਿਓ। ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲੀਆਂ, ਗੱਲ ਤਾਂ ਉੱਥੇ ਵੀ ਸਿਆਸਤ ਚੱਲਦੀ ਆ। ਅਸੀਂ ਤਾਂ 2 ਵਾਰਾਂ ਜਾ ਕੇ ਦੇਖ ਕੇ ਆਏ, ਉੱਥੇ ਵੀ ਸਿਆਸਤ ਹੀ ਚੱਲਦੀ ਆ। ਹੈਂ, ਆਹੀ ਗੱਲ ਆ। ਭਾਈ ਅਮਰਤਪਾਲ ਸਿੰਘ ਜਿਹੜੇ ਨੌਜਵਾਨਾਂ ਨੂੰ ਸਿੱਖੀ ਵੱਲ ਕਰ ਰਹੇ ਨੇ, ਜੋੜ ਰਹੇ ਨੇ, ਪਤਤਪੁਣੇ ਤੋਂ ਮੋੜ ਰਹੇ ਨੇ, ਨਸ਼ਿਆਂ ਤੋਂ ਮੋੜ ਰਹੇ ਨੇ, ਉਹਨਾਂ ਦੇ ਉੱਪਰ ਵੀ ਕਾਫੀ ਕਿੰਤੂ ਪਰੰਤੂ ਖੜੀ ਹੋ ਰਹੀ ਆ। ਉਹ ਵੀ ਇੱਕ ਸਿੱਖ ਪ੍ਰਚਾਰਕ ਨੇ। ਤੁਸੀਂ ਕਹਿੰਦੇ ਹੋ ਕਿ ਗੁਰਬਾਣੀ ਬਾਰੇ ਪੁੱਛ ਲਓ, ਕਿੰਨਾ ਕੁ ਤੁਸੀਂ ਉਹਨਾਂ ਦੇ ਨਾਲ ਕਿੰਨਾ ਕੁ ਸਹਿਮਤ ਹੋ? ਜਿੱਥੋਂ ਤੱਕ ਨਸ਼ਿਆਂ ਪੱਤਿਆਂ ਤੋਂ ਰੋਕ ਆ, ਠੀਕ ਆ। ਜਿਹੜੇ ਨਸ਼ੇ ਪੱਤਿਆਂ ਤੋਂ ਰੋਕਦੇ ਆ ਉਹ ਠੀਕ ਆਗਾ। ਡੋਡੇ ਦਾ ਦਵਾਈ 'ਚ ਪੈਂਦੇ ਆ, ਟੀਕੇ ਨਾ ਲਵਾਇਆ ਕਰੋ, ਬੋਤਲ ਪੀਆ ਕਰੋ, ਫੀਮ ਦੀ ਲੋੜ ਹੀ ਨਹੀਂ। ਬੋਤਲ ਪੀਆ ਕਰੋ। ਉਹ ਤਾਂ ਰੰਗ ਦਾ, ਜਦੋਂ ਰੰਗ ਦਾ ਦੌਰਾ ਪੈਂਦਾ ਉਦੋਂ ਕਾਹਨੂੰ ਰਿੰਗਦੇ ਹੁੰਦੇ ਹੋ? ਉਹਨੇ ਕਿਉਂ ਕਿਹਾ ਵੀ ਡੋਡਿਆਂ ਦੀ ਖੇਤੀ ਹੋਣੀ ਚਾਹੀਦੀ ਹੈ? ਖਾਣਾ ਸੀ, ਮੈਂ ਡਾਕਟਰ ਸੀ, ਮੈਂ ਆਪ ਖਾਂਦਾ ਸੀ, ਮੈਂ ਡਾਕਟਰ ਹਾਂ, ਮੈਨੂੰ ਪਤਾ, ਮੈਂ ਖਾ ਕੇ ਮੈਨੂੰ ਪਤਾ ਵੀ ਫੀਮ 'ਚ ਕੀ ਗੁਣਾ, ਸ਼ਰਾਬ 'ਚ ਕੀ ਗੁਣਾ ਹੈ। ਕੀ ਗੁਣਾ ਹੁਣ ਦੱਸ ਦਿਓ। ਚਲੋ ਅੱਜ ਅਸੀਂ ਇਹ ਵੀ ਪੁੱਛਾਂਗੇ ਕਿੰਨੀਆਂ ਦਵਾਈਆਂ ਦੇ ਵਿੱਚ ਫੀਮ ਪੈਂਦੀ ਆ। ਮਾਰੂ ਨਸ਼ੇ ਕਿੰਨੇ ਨੇ, ਕੀ ਨੁਕਸਾਨ ਨੇ ਉਹਨਾਂ ਦੇ। ਨਪੋਸ਼ਕ ਹੋ ਰਹੇ ਆ, ਸ਼ਰਾਬ ਨਪੋਸ਼ਕ ਕਰੀ ਜਾਂਦੀ ਆ, ਮਾਰੂ ਨਸ਼ੇ ਹੀਰੋਇਨ ਆ, ਹੋਰ ਪੰਜਾਬ ਤਾਂ ਨਪੋਸ਼ਕ ਹੋ ਰਿਹਾ। ਆਉਣ ਵਾਲੀਆਂ ਪੀੜ੍ਹੀਆਂ ਦੇ ਤਾਂ ਪਹਿਲਾਂ ਹੀ ਕਤਲ ਹੋਈ ਜਾਂਦੇ ਨੇ। ਸਰਕਾਰ ਕਹਿੰਦੀ ਸੀ ਅਸੀਂ ਨਸ਼ੇ ਬੰਦ ਕਰ ਦੇਂਗੇ ਪਹਿਲੇ ਹਫ਼ਤੇ ਦੇ ਵਿੱਚ, ਸਾਨੂੰ ਸਭ ਪਤਾ ਕਿੱਥੋਂ ਕੁਛ ਆਉਂਦਾਗਾ। ਸਰਕਾਰ ਨੇ ਇਹ ਗੱਲਾਂ ਕਹੀਆਂ ਸੀ। ਸਰਕਾਰਾਂ ਦਾ ਇਹਦਾ ਹੁਣ ਕਾਹਨੂੰ ਕਹਿਣਾ, ਵਿੱਚ ਹੀ ਤਾਂ ਵਿਗੜੇ ਹੀ ਖੜਾ, ਤਾਣਾ ਥੱਲੇ ਤੋਂ ਲੈ ਕੇ ਤਾਹਾਂ ਤੱਕ। ਕਿੱਥੋਂ ਤੋਂ ਲੈ ਕੇ?
ਮੈਂ ਤਾਂ ਕਹਿੰਦਾ ਇੰਦਰਾ ਗਾਂਧੀ ਤੋਂ ਲਾ ਕੇ ਦੇਖ ਲੈ, ਜਦੋਂ ਦਾ ਪੁੱਠਾ ਪੰਗਾ ਲਿਆ ਸੀ ਉਹਨੇ 84 'ਚ। ਅਸੀਂ ਤਾਂ ਉਦੋਂ ਤੋਂ ਦੇਖੀ ਜਾਂਦੇ ਆ। ਇਹ ਗੰਦ ਤਾਂ ਮੁਸ਼ਕਲ ਨਿਕਲੂ, ਇਹ ਤਾਂ ਨਿਕਲਣਾ ਨਹੀਂ। ਤਾਂ ਇੱਥੇ ਨੌਜਵਾਨ ਵੀ ਖੜੇ ਨੇ ਬਾਈ, ਕੋਈ ਸਰਵਿਸ ਤਾਂ ਨਹੀਂ ਕਰਦੇ? ਪਹਿਲਾਂ ਤਾਂ ਅਸੀਂ ਐਂ ਪੁੱਛ ਲਈਏ, ਕਿਉਂਕਿ ਕਈ ਸਰਕਾਰੀ ਅਦਾਰਿਆਂ ਵਾਲੇ ਕਹਿੰਦੇ ਨੇ ਕਿ ਯਾਰ ਅਸੀਂ ਸਰਵਿਸ ਕਰਦੇ ਹਾਂ, ਸਾਡੇ ਮੂਹਰੇ ਮੈਕ ਨਾ ਕਰੋ। NRI ਹੋ? ਕਿੰਨਾ ਕੁ ਬਾਹਰ ਦੇ ਵਿੱਚ ਕਾਫੀ ਨੌਜਵਾਨ ਜਾ ਰਹੇ ਨੇ, ਕਿਹੜੇ ਦੇਸ਼ 'ਚੋਂ ਹੈ ਪਹਿਲਾਂ ਤਾਂ ਦੱਸੋ? ਫਿਲੀਪੀਨ, ਹਾਂ ਮਨੀਲਾ। ਮਨੀਲਾ 'ਚੋਂ। ਮਨੀਲਾ ਦੇ ਵਿੱਚ ਕਤਲ ਹੋਇਆ ਇੱਕ ਨੌਜਵਾਨ ਦਾ, ਕਬੱਡੀ ਖਿਡਾਰੀ ਦਾ। ਪੰਜਾਬ ਛੱਡ ਕੇ ਬਾਹਰ ਭੱਜ ਰਹੇ ਨੇ, ਆਪਦੀ ਧਰਤੀ ਛੱਡ ਕੇ ਬਾਹਰ ਭੱਜ ਰਹੇ ਨੇ, ਇਹਦਾ ਕੀ ਕਾਰਨ? ਨਹੀਂ ਇੱਥੇ ਨੂੰ ਠੀਕ ਹੈ ਵੀਰੇ, ਇੱਥੇ ਵੀ ਹੁਣ ਆਪਣੇ ਮਤਲਬ ਕਿ ਆਪਾਂ ਨੂੰ ਆਇਆ, ਹੁਣ ਅਸੀਂ ਉੱਥੇ ਰਹਿੰਦੇ ਆ, ਐਡਾ ਮਤਲਬ ਕਿ ਕੋਈ ਚੱਕਰ ਹੈ ਨਹੀਂ ਗੱਲ। ਜੇ ਆਪਾਂ ਹੁਣ ਮਤਲਬ ਕਿ ਪੰਗੇ ਲਾਵਾਂਗੇ ਉਹਦਾ ਤੁਹਾਨੂੰ ਪਤਾ ਹੀ ਰਿਜ਼ਲਟ ਕੀ ਆਉਣਾ ਹੀ ਹੈ। ਜੇ ਉਹਦਾ ਕੰਮ ਤੱਕ ਮਤਲਬ ਰੱਖਾਂਗੇ ਕੋਈ ਚੱਕਰ ਦੀ ਗੱਲ ਨਹੀਂ। ਹੁਣ ਮੈਨੂੰ 10 ਸਾਲ ਹੋ ਗਏ ਗਏ ਨੂੰ ਉੱਥੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਉਹਦਾ ਕੰਮ ਤੱਕ ਮਤਲਬ ਰੱਖਾਂਗੇ, ਮਤਲਬ ਕਿ ਕੰਮ ਤੋਂ ਘਰੇ, ਘਰ ਤੋਂ ਕੰਮ 'ਤੇ। ਜਿਵੇਂ ਹੁਣ ਭਾਵੇਂ ਪੰਗੇ ਲਈ ਜਾਵਾਂਗੇ ਤਾਂ ਤੁਹਾਨੂੰ ਪਤਾ ਵੀ ਇੱਥੇ ਵੀ ਇਹ ਤੋਂ ਬੁਰਾ ਹਾਲ ਆ। ਮਤਲਬ ਕਿ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ? ਕਤਲ ਦੀ ਗੱਲ ਕਰੀਏ, ਕਤਲ ਠੀਕ ਆ, ਪਿੰਡ ਦਾ ਮੁੰਡਾ ਵਧੀਆ ਕੰਮ ਕਰੀ ਜਾਂਦਾ, ਠੀਕ ਆ। ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਨੌਜਵਾਨ ਸੀ। ਉਸ ਤੋਂ ਪਹਿਲਾਂ ਸੰਦੀਪ ਨੰਗਲੰਬੀਆਂ ਦਾ ਕਤਲ ਹੋ ਜਾਣਾ, ਮੰਡੀਲਾ ਦੇ ਵਿੱਚ ਵੀ ਕਤਲ ਹੋ ਗਿਆ ਇੱਕ ਨੌਜਵਾਨ ਦਾ। ਅਜਿਹੀਆਂ ਘਟਨਾਵਾਂ ਨੂੰ ਕਿਵੇਂ ਦੇਖਦੇ? ਇਹ ਆਪਾਂ ਹੁਣ ਕਿਵੇਂ ਇੱਥੇ ਕਹਿੰਦੇ ਆ ਵੀ ਐਂ ਮਾਰਤਾ ਉਹ ਕਰਤਾ, ਜੇ ਆਪਾਂ ਗਲਤ ਕੰਮ ਕਰਾਂਗੇ ਉੱਥੇ, ਉਹ ਤਾਂ ਹੁਣ ਇੱਥੇ ਵੀ ਪਤਾ ਤੁਹਾਨੂੰ ਮਤਲਬ ਕਿ ਵੀ ਕੋਈ ਗਲਤ ਕੰਮ ਉਹਦਾ ਗਲਤ ਨਤੀਜਾ ਹੀ ਹੈ। ਨਹੀਂ, ਸਿੱਧੂ ਮੂਸੇਵਾਲਾ ਤਾਂ ਇੱਕ ਚੰਗੇ ਗੀਤ ਗਾਉਂਦਾ ਸੀ, ਉਸ ਨੂੰ ਕਿਉਂ? ਆਪਾਂ ਨੂੰ ਪਤਾ ਨਹੀਂ ਬਈ ਸਿੱਧੂ ਮੂਸੇਵਾਲੇ ਦਾ, ਪਤਾ ਨਹੀਂ। ਹਾਂ ਨਾ ਆਪਾਂ ਸੁਣਿਆ ਨਾ ਵਾਸਤਾ। ਤਾਂ ਅਸੀਂ ਗੱਲਬਾਤ ਆ ਜਿਹੜੀ ਬਾਈ, ਆ ਜਾਓ ਯਾਰ ਇੱਧਰ ਭੱਜੋ ਨਾ ਯਾਰ, ਤੁਸੀਂ ਆ ਜਾਓ ਉਰੇ ਨੂੰ, ਆ ਜਾ ਮਾੜਾ ਯਾਰ, ਗੱਲ ਤਾਂ ਕਰ ਲਾ। ਡੋਡਿਆਂ ਦੀ ਗੱਲ ਕਰੀ ਸੀ, ਆ ਜਾ ਉਰੇ ਨੂੰ ਆ ਜਾ। ਕੀ ਗੱਲਬਾਤ ਕਿਵੇਂ ਦੇਖਦੇ ਹੋ? ਤੁਹਾਡਾ ਹਾਣੀ ਆ, ਪ੍ਰਵਾਨੀ ਆ, ਲਾਭ ਸਿੰਘ ਉਗੋਕੇ, ਸਰਕਾਰ ਕਿੱਥੇ ਖੜੀ ਦੇਖਦੇ ਹੋ? ਬਹੁਤ ਵਧੀਆ ਜੀ, ਲਾਭ ਸਿੰਘ ਉਗੋਕੇ ਬਹੁਤ ਵਧੀਆ ਇਨਸਾਨ ਆ। ਹਾਂਜੀ, ਸਰਕਾਰ ਦਾ ਕੀ ਰੋਲ ਦੇਖਦੇ ਹੋ? ਨੌਜਵਾਨ ਕਾਫੀ ਸੁਣਦੇ ਨੇ ਮੂਸੇ ਵਾਲੇ ਨੂੰ, ਨੌਜਵਾਨ ਕਾਫੀ ਸੁਣਦੇ ਨੇ ਹੋਰ ਕਲਾਕਾਰਾਂ ਨੂੰ, ਕਾਫੀ ਕੁਝ ਦੇਖਦੇ ਨੇ ਨੌਜਵਾਨ। ਮੂਸੇ ਵਾਲੇ ਦਾ ਕਤਲ ਹੋ ਜਾਣਾ, ਉਹਦਾ ਹੀ ਮਾਂ-ਬਾਪ ਘਰ ਘਰ ਜਾ ਕੇ ਗੁਹਾਰ ਲਗਾ ਰਹੇ ਨੇ, ਹਰ ਇੱਕ ਥਾਂ 'ਤੇ ਜਾ ਕੇ ਪੁੱਛ ਰਹੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ। ਹਾਂਜੀ, ਉਹ ਤਾਂ ਬਹੁਤ ਮਾੜੀ ਗੱਲ ਹੋਈ ਹੈ ਜੀ। ਬਹੁਤ ਮਿਹਨਤ ਕਰਕੇ ਸਟਾਰ ਬਣਿਆ ਸਿੱਧੂ ਮੂਸੇਵਾਲਾ, ਬਹੁਤ ਮਾੜੀ ਗੱਲ ਹੋਈ ਹੈ ਜੀ। ਸਰਕਾਰ ਬਾਰੇ ਕੀ? ਸਰਕਾਰ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ। ਕਿਉਂ? ਨਰੋਲ ਹੀ ਆ ਮੈਂ ਤਾਂ ਜੀ, ਸਰਕਾਰ ਬਾਰੇ ਨਹੀਂ ਕੁਝ। ਨਰੋਲ ਆ? ਹਾਂਜੀ। ਤਾਂ ਅਸੀਂ, ਹਾਂਜੀ ਬਾਈ, ਅਸੀਂ ਸੋ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ। ਬਾਈ ਨਵੇਂ ਆਏ ਹੋ ਤੁਸੀਂ ਤੇ ਹੈ ਨਾ, ਹੁਣੀ ਬੈਠੇ ਹੋ ਆ ਕੇ, ਹੈ ਨਾ? ਤੇ ਆਵਾਜ਼ ਸਾਡੀ ਸੁਣ ਕੇ ਬਾਹਰ ਆ ਗਏ ਜਾਂ ਫਿਰ ਉਦਾਂ ਹੀ ਹੈ? ਟੀਵੀ ਕਿੰਨਾ ਟੀਵੀ ਦੇਖਦੇ ਹੋ? ਟੀਵੀ ਤਾਂ ਥੋੜਾ ਮੋਟਾ ਹੀ ਦੇਖਦੇ, ਮੋਬਾਈਲ ਵੱਧ ਦੇਖਦਾ ਨਾ। ਮੋਬਾਈਲ ਵੀ ਨਹੀਂ, ਮੈਂ ਤਾਂ ਦੇਖਦਾ ਜੀ। ਖਬਰਾਂ ਕਿੰਨੀਆਂ ਕੁ ਸੁਣਦੇ ਹੋ? ਜਿਹੜੀਆਂ ਖਬਰਾਂ ਆਉਂਦੀਆਂ ਨੇ, ਚੱਲਦੀਆਂ ਨੇ ਖਬਰਾਂ, ਕਿੰਨੀਆਂ ਕੁ ਸੁਣਦੇ ਹੋ? ਖਬਰਾਂ ਤਾਂ ਮਾੜੀਆਂ ਮੋਟੇ ਸੁਣਦੇ ਜੀ, ਵਾਲੀਆਂ ਸੁਣਦੇ। ਹੋਰ ਕੀ ਦੇਖਦੇ ਹੋ ਫਿਰ ਟੀਵੀ ਦੇ ਮੂਹਰੇ? ਤੁਹਾਡੇ ਆੜੀ ਕਹਿ ਰਹੇ ਨੇ, ਕਹਿੰਦੇ ਟੀਵੀ ਦੇ ਮੂਹਰੇ ਬੈਠੇ ਰਹਿੰਦੇ ਨੇ ਜਾਂ ਮੋਬਾਈਲ ਬਣਾਈ ਜਾਂਦੇ ਆਪਦੇ ਕੋਲ ਹੀ ਬਣਾਈ ਜਾਂਦੇ ਜੀ। ਸਰਕਾਰ ਨੂੰ ਕਿੱਥੇ ਖੜਾ ਦੇਖਦੇ ਹੋ? ਜਿਹੜੀ ਸਰਕਾਰ ਆ ਉਸ ਨੂੰ ਕਿੱਥੇ ਖੜਾ ਦੇਖਦੇ ਹੋ? ਵਧਗਾ ਚੱਲੀ ਜਾਂਦੇ ਕੰਮ। ਦੇਖੋ ਜੀ ਹਜੇ ਟਾਈਮ ਤਾਂ ਲੱਗੂਗਾ ਜੀ। ਕਿੰਨਾ ਕੁ ਟਾਈਮ ਲੱਗੂਗਾ ਬਈ? ਕਿੰਨਾ ਕੁ ਟਾਈਮ ਲੱਗੂਗਾ? ਤੁਸੀਂ ਕਹਿੰਦੇ ਟਾਈਮ ਲੱਗੂਗਾ, ਤਮਾਨ ਵੀ ਕਹਿੰਦੇ ਵੀ ਟਾਈਮ ਲੱਗੂਗਾ ਜੀ। ਪਿੰਡ 'ਚ ਹੁਣ ਆਹੀ ਚੱਲਦੇ ਵਿਚਾਰ। ਨਹੀਂ, ਹੁਣ ਤੁਸੀਂ ਵੀ ਕਹਿ ਦਿੰਦੇ ਹੋ ਟਾਈਮ ਲੱਗੂਗਾ, ਉਹਨਾਂ ਦੇ ਮਗਰ ਲੱਗ। ਹਾਂਜੀ ਹਾਂ, 5 ਸਾਲ ਪਏ ਹਜੇ, ਉਸ ਤੋਂ ਬਾਅਦ ਪਤਾ ਲੱਗੂ ਅਸਲੀ ਤਾਂ ਜੀ, ਸਿਰੇ ਤੇ ਜਾ ਕੇ ਪਤਾ ਲੱਗੂ, ਫਿਰ ਠੀਕ ਹੋ ਜੀ। ਮਗਰੋਂ ਐਂਡ ਤੋਂ ਪਤਾ ਲੱਗੂਗਾ ਜੀ ਵੀ ਕਿਹੜਾ ਕੰਮ ਵੱਧ ਕਰਦਾ, ਕਿਹੜਾ ਘੱਟ ਕਰਦਾ। ਸਰਕਾਰ ਨੇ ਕੋਈ ਦੇਣਾ ਜਦੋਂ ਅਗਲਾ ਠੀਕ ਅਸੀਂ ਬਈ ਆ ਜਾਓ ਉਰੇ ਨੂੰ, ਆ ਜਾਓ ਤੁਸੀਂ। ਕਾਲੀ ਹੋਣੀਆਂ ਤੁਹਾਨੂੰ ਜਾਣਦੀ ਨਾ, ਕਿਸੇ ਪਾਸੇ ਜਾ ਰਹੇ? ਆ ਜਾਓ ਉਰੇ, ਆ ਜਾਓ ਉਰੇ, ਆ ਜਾਓ। ਸੋ ਅਸੀਂ ਅੱਜ ਸਪੈਸ਼ਲੀ ਥੋੜੀ ਠੰਡ ਜ਼ਿਆਦਾ ਸੀ ਤਾਂ ਇਸੇ ਨਾਲੇ ਧੂਈ ਸੇਕ ਲਈ ਇੱਥੇ, ਤੇ ਨਾਲੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ। ਬਈ ਕਿਹੜੀ ਪਾਰਟੀ ਨਾਲ ਜੁੜੇ ਹੋ? ਸ਼੍ਰੋਮਣੀ ਅਕਾਲੀ ਦਲ ਨਾਲ ਜੀ। ਬਾਦਲ ਕੇ ਨਾਲ? ਮੁੱਢ ਤੋਂ ਜੀ। ਮੁੱਢ ਤੋਂ? ਕਦੋਂ ਕਦੇ? ਜਦੋਂ ਦੇ ਵੋਟ ਪਾਉਣ ਲੱਗਿਆ। ਪਿਓ ਦਾਦੇ ਵੀ ਉਧਰ ਹੀ ਸੀ? ਬਿਲਕੁਲ। ਬਾਦਲ ਕਿਉਂ ਉੱਪਰ ਕਾਫੀ ਇਲਜ਼ਾਮ ਲੱਗਦੇ ਨੇ, ਕਹਿੰਦੇ ਕਿ ਕਾਫੀ ਕੁਛ ਖਾ ਗਿਆ ਪੰਜਾਬ ਦਾ। ਇਲਜ਼ਾਮ ਤਾਂ ਮੈਂ ਤੇਰੇ ਤੇ ਲਾ ਦੇਣਾ। ਮੇਰੇ ਤੇ ਕੀ ਲਾਉਂਗੇ? ਮੈਂ ਵੀ ਲਾ ਦੇ ਕਹਿਣੇ ਆ ਜਦੋਂ। ਨਹੀਂ, ਮੈਂ ਕੀ ਖਾ ਗਿਆ? ਮੇਰੇ ਤੇ ਉਹ ਵੀ ਕੀ ਖਾ ਕੇ ਕਿਸੇ ਨੇ ਸਾਬਤ ਕਰਤਾ, ਕਿਸੇ ਨੇ ਕੋਰਟ 'ਚ ਕੈਪਟਨ ਨੇ ਅੰਦਰ ਸਿੱਟ ਕੇ ਵੀ ਦੇਖ ਲਿਆ ਸੀ 2002 'ਚ ਕੀ ਕਰਤਾ ਸੀ, ਫਿਰ ਕੋਰਟ ਨੇ ਕੱਢ ਕੇ ਬਰੀ ਕਰਤੇ ਸੀ। ਰਾਜੇ ਬਣੇ ਕਹਿੰਦੇ ਬੱਸਾਂ ਬੰਦ ਕਰਕੇ ਵੀ ਦੇਖ ਲਈਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ ਸੁੱਖ ਬਲਾਸ ਪਰ ਨੂੰ ਕਰ ਲੈ ਮੂੰਹ ਉਧਰ ਨੂੰ। ਇਲਜ਼ਾਮ ਲਾਉਣੇ ਬਹੁਤ ਸੌਖੇ ਆ ਨਾ, ਸਾਬਤ ਕਰਨਾ ਬਹੁਤ ਔਖਾ। ਬਹਿਮਲ ਕਲਾਂ ਵਾਲਾ ਮੁੱਦਾ ਕਾਫੀ ਉੱਠਦਾ ਰਿਹਾ। ਬਹਿਮਲ ਕਲਾਂ ਠੀਕ ਆ, ਕਾਂਡ ਹੋਇਆ ਉਹ, ਗੋਲੀ ਚੱਲੀ ਹੈ, ਠੀਕ ਆ, ਉਹਦੀ ਜਾਂਚ ਹੋਣੀ ਚਾਹੀਦੀ ਹੈ, ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ, ਜੋ ਵੀ ਹੈਗਾ ਉਹਦਾ, ਠੀਕ ਹੈ ਨਾ। ਤੇ ਉਦੋਂ ਪਹਿਲਾਂ ਤਾਂ ਬਰਨਾਲੇ ਵੀ ਜਦੋਂ ਟਰੱਕ ਰਾਈਡਰ ਦਾ ਰੌਲਾ ਪਿਆ ਸੀ, ਬਰਨਾਲੇ ਵੀ ਗੋਲੀ ਚੱਲ ਗਈ ਸੀ, ਇੱਥੇ ਵੀ ਬੰਦਾ ਮਰ ਗਿਆ ਸੀ। ਉਦੋਂ ਬਾਅਦ ਹੁਣ ਪਟਿਆਲੇ ਵੀ ਗੋਲੀ ਚੱਲ ਗਈ। ਇਜ਼ਹਾਰ ਆਲਮ ਵਰਗੇ ਜਾਂ ਸਮੀਰ ਸੈਣੀ ਵਰਗੇ DGP ਲਾ ਦੇ ਨੇ ਪੰਜਾਬ ਦੇ, ਚੰਗੀ ਗੱਲ ਸੀ ਬਾਦਲਾਂ ਦੀ? ਇਹ ਦੇਖੋ ਜੀ, ਪ੍ਰਸ਼ਾਸਨ ਦਾ ਕੰਮ ਹੁੰਦਾ, ਇਹ ਸੀਨੀਅਰਟੀ ਸਾਹਿਬ ਨਾਲ ਲੱਗਦੇ ਹੁੰਦੇ, ਠੀਕ ਹੈ ਨਾ। ਇੱਥੋਂ ਤੱਕ ਨਹੀਂ ਆਪਾਂ ਜਾ ਸਕਦੇ, ਇਹ ਉਹਨਾਂ ਦੇ ਫੈਸਲੇ ਹੁੰਦੇ ਨੇ। ਹੁਣ ਵੀ ਬਥੇਰੇ ਲੱਗਦੇ ਆ, ਹੁਣ ਦਿੱਲੀ ਦੇ ਬੈਠੇ ਸਾਰੇ ਆਏ।
ਕੱਲੇ ਕੱਲੇ ਦਫ਼ਤਰ 'ਚ ਬੈਠੇ ਆ। ਇਸੇ ਕਰਕੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਵੀ ਇਜ਼ਹਾਰ ਆਲਮ ਵਰਗੇ ਜਿਹੜਾ ਨੇ ਪੰਜਾਬ ਦੇ ਪੁੱਤਾਂ ਨੂੰ ਚੁੱਕ ਕੇ ਮਾਰਤਾ, ਉਹਨਾਂ ਨੂੰ ਡੀਜੀਪੀ ਲਾ ਦੇਣਾ ਚੰਗੀ ਗੱਲ। ਦੇਖੋ ਅਗਲਾ ਦੇ ਰੈਂਕ ਦੇ ਹਿਸਾਬ ਨਾਲ ਲੱਗਿਆ, ਜੇ ਉਹਨੇ ਕਿਸੇ ਦਾ ਪੁੱਤ ਚੱਕ ਕੇ ਮਾਰਿਆ, ਜਿਹਦੇ ਪਰਚਾ ਹੋਇਆ ਵਿੱਚ ਜੇਲ੍ਹਾਂ 'ਚ ਵੀ ਬਥੇਰੇ ਬੈਠੇ ਆ ਪੁੱਤ ਮਾਰਨ ਵਾਲੇ ਉਦੋਂ। ਭਾਈ ਸੰਤੋਖ ਸਿੰਘ ਬੱਬਰ ਬਾਰੇ ਪੜ੍ਹਿਆ? ਬਥੇਰੇ ਜੇਲ੍ਹਾਂ ਨਹੀਂ, ਮੈਂ ਨਹੀਂ ਪੜ੍ਹਿਆ। ਬਥੇਰੇ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਉਦੋਂ ਗਲਤ ਮੁਕਾਬਲੇ ਬਣਾਏ ਆ, ਪੰਜਾਬ ਦੀ ਜਵਾਨੀ ਦਾ ਘਾਣ ਕਰਿਆ। ਪੰਜਾਬ ਦੁਬਾਰੇ ਉਸ ਪਾਸੇ ਨੂੰ ਜਾ ਰਿਹਾ, ਅੱਜ ਤੱਕ ਕਹਿੰਦੇ ਵੀ ਨਾ ਜਾਵੇ, ਵਾਹਿਗੁਰੂ ਕਿਰਪਾ ਕਰੇ। ਜੇਲ੍ਹਾਂ 'ਚ ਬਥੇਰੇ ਬੈਠੇ ਆ ਉਦੋਂ। ਬਹੁਤ ਪੱਖ ਤੋਂ ਦੇਖ ਰਹੇ ਹੋ ਤੁਸੀਂ ਪੰਜਾਬ ਉਸ ਪਾਸੇ ਨੂੰ ਜਾ ਰਿਹਾ? ਆਪੋ ਤਾਂ ਹੋਈ ਪਈ ਹੈ ਜੀ ਸਾਰੇ ਪਾਸੇ, ਦਿਖੀ ਜਾਂਦਾ ਆਪਾਂ ਨੂੰ। ਸਰਕਾਰ ਪੱਖ ਤੋਂ ਦੇਖ ਰਹੇ ਹੋ ਜਾਂ ਕਿਸੇ ਹੋਰ ਪੱਖ ਤੋਂ ਦੇਖ ਰਹੇ ਹੋ? ਸਰਕਾਰ ਤਾਂ ਹੁਣ ਤੁਹਾਨੂੰ ਦਿਸੇ ਸੁੱਤੀ ਪਈ ਹੈ ਜੀ, ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ। ਨਿੱਤ RPG ਅਟੈਕ ਹੋਈ ਜਾਂਦੇ, 2 ਅਟੈਕ ਤਾਂ ਇਹਦੇ ਪਹਿਲਾਂ ਹੋ ਗਏ, ਠਾਣੇ ਤੇ ਹੋ ਗਿਆ, ਕਮਹਾਲੀ ਹੋ ਗਿਆ। ਨਿੱਤ ਡਰੋਨ ਹਥਿਆਰ ਸਿੱਟੀ ਜਾਂਦੇ ਆ, ਕੋਈ ਧਿਆਨ ਹੀ ਨਹੀਂ ਕਿਸੇ ਦਾ ਕੁਛ। ਨਿੱਤ ਕਤਲ ਹੋਈ ਜਾਂਦੇ, ਡਕੈਤਾਂ ਹੋਈ ਜਾਂਦੀਆਂ, ਲੁੱਟਾਂ ਖੋਹਾਂ ਹੋਈ ਜਾਂਦੀਆਂ। ਤੁਹਾਡੇ ਪਿੰਡ ਦਾ MLA ਇੱਥੋਂ 4 ਕਦਮਾਂ ਦੀ ਦੂਰੀ ਤੇ ਉਹਦਾ ਘਰ ਆ, ਜਾ ਕੇ ਆਏ ਹੋ ਉਹਦੇ ਘਰੇ ਵੀ ਜਰਾ ਆਹ ਕੰਮ ਹੋ ਰਹੇ ਨੇ ਤੁਹਾਡੀ ਸਰਕਾਰ ਦੇ ਹੁੰਦੇ ਹੋਏ? ਉਹ ਤਾਂ ਰਹਿੰਦੇ ਹੀ ਨਹੀਂ ਜਿੱਥੇ। ਹੋਰ ਕਿੱਥੇ ਰਹਿੰਦਾ? ਤਪੇ ਰਹਿੰਦਾ, ਤਪੇ ਰਹਿੰਦਾ। ਤਪਾ ਕਿਹੜਾ ਪ੍ਰਦੇਸ਼ ਆ? ਤਪਾ ਵੀ 5 ਕਿਲੋਮੀਟਰ ਦੀ ਦੂਰੀ ਤੇ। ਚੱਲ ਵਾਲੇ ਨੇ ਦੇਖ ਲਿਆ, ਤੈਨੂੰ ਮਿਲ ਪੂ ਹੈ ਨਾਲ ਚੱਲ ਵੜ ਦਿੰਦਾ। ਆ ਬਾਈ ਯਾਰ ਕਿਹੜਾ ਕਹਿੰਦੇ ਮਿਲਦਾ, ਕਹਿੰਦੇ ਬਹੁਤ ਚੰਗਾ ਮੁੰਡਾ। ਨੂੰ ਲੈ ਜਾ ਨਾਲ, ਫਿਰ ਇਹਨਾਂ ਨਾਲ ਮਿਲਾ ਲਿਆ ਹੱਥ, ਇਹਨਾਂ ਨਾਲ ਮਿਲਾ ਲਿਆ ਹੱਥ ਨਾ। ਆਪਾਂ ਉਹਨਾਂ ਕੋਲ ਗਏ ਆ ਹਾਲ ਤੱਕ, ਦੇਖੋ ਬੰਦਾ ਵਧੀਆ ਹੈਗਾ, ਸਾਨੂੰ ਲੋੜ ਨਹੀਂ ਪਈ। ਮੈਂ ਕਿਹਾ ਚਲੋ ਹੱਸਣ ਵਾਲੀ ਗੱਲ ਹੱਸੀ ਜਾਂਦੇ ਹੋ, ਠੀਕ ਹੈ ਨਾ। ਨਹੀਂ ਸੀਰੀਅਸ ਗੱਲਾਂ ਹੋ ਰਹੀਆਂ ਨੇ, ਹੱਸਣ ਵਾਲੀਆਂ ਗੱਲਾਂ ਨਹੀਂ, ਸੀਰੀਅਸ ਗੱਲਾਂ ਨੇ। ਅਸੀਂ ਤਾਂ ਕਰਕੇ ਤੁਹਾਡੇ ਨਾਲ ਦੇਖੋ MLA ਮੈਂ ਤੁਹਾਨੂੰ ਪਹਿਲਾਂ ਕੀ ਦੱਸ ਕੇ ਹਟਿਆ, ਸਾਡੇ ਪਿੰਡ ਦਾ MLA ਹੈ ਨਾ, ਹੈਗਾ, ਪਰ ਉਹਨਾਂ ਦੇ ਬੱਸ ਕੀ ਆ ਵਿਚਾਰਿਆਂ ਦੇ, ਦੱਸੋ ਸਾਨੂੰ। ਜਦੋਂ ਬੈਠੇ ਤਾਂ ਦਿੱਲੀ ਵਾਲੇ ਇਕੱਲੇ ਇਕੱਲੇ ਦਫ਼ਤਰ 'ਚ, ਅਸਲ ਤਾਂ ਕੁੰਡੀ ਉੱਥੇ ਪਈ ਆ ਨਾ। ਆ ਬਾਈ ਹੋਰੇ ਕਹਿੰਦੇ ਟਾਈਮ ਮਿਲਣ ਦੇ ਹੋ ਜੇ, ਕਹਿੰਦੇ 9 ਮਹੀਨੇ ਟਾਈਮ ਤਾਂ ਦੀ ਹੈ, ਪੈ ਗਈ ਆ 5 ਸਾਲ ਦਾ। ਹੁਣ ਟਾਈਮ ਕੌਣ ਖੋਲੂ? ਟਾਈਮ ਤਾਂ 5 ਸਾਲਾਂ ਦਾ ਹੈਗਾ ਹੀ ਆ ਹੁਣ। ਇਹ ਕਹਿੰਦੇ ਹੁੰਦੇ ਸੀ ਅਸੀਂ ਬਿਜਲੀ ਸਮਝੌਤੇ ਰੱਦ ਕਰ ਦਿਆਂਗੇ, ਨਾ ਪਿਛਲੇ ਨੇ ਕਰਿਆ ਨਾ ਇਹਨਾਂ ਨੇ ਕਰਿਆ। ਕਰ ਦੇਣਗੇ ਗਲਤ ਤਾਂ, ਲੋਕਾਂ ਨੂੰ ਉੱਲੂ ਬਣਾਇਆ ਗਿਆ ਨਾ। 1000 ਰੁਪਇਆ ਆ ਗਿਆ ਤੁਹਾਡੇ ਘਰਾਂ ਦੇ ਵਿੱਚ, ਬੁੜੀਆਂ ਨੇ ਉਹਨਾਂ ਦੇ ਖਾਤਿਆਂ 'ਚ 1000 ਰੁਪਇਆ ਆ ਗਿਆ ਜਿਹੜਾ ਕਹਿੰਦੇ ਸੀ। ਤੁਹਾਡੇ ਘਰੇ ਬੁੜੀਆਂ ਹੈਗੀਆਂ? ਹਾਂ ਹੈਗੀਆਂ। ਕਢਾਏ ਲੈ ਉਹਨਾਂ ਨੇ? ਕਢਾ ਲਏ? ਇਕੱਲਾ ਹੀ ਬੰਦਾ ਹੋਏਗਾ ਪੰਜਾਬ 'ਚ ਜਿਹਨੇ 1000 ਰੁਪਇਆ ਕਢਾ ਲਿਆ, ਉਹ ਤਾਂ ਕਿਸੇ ਨੇ ਕਢਾਈ ਨਹੀਂ। ਨਹੀਂ ਉਹੀ ਪੁੱਛ ਰਹੇ ਤੁਹਾਨੂੰ, ਤਾਂ ਕਰਕੇ ਪੁੱਛਿਆ ਇਹ ਗੱਲ। ਉਹ ਵਾਅਦੇ ਹੀ ਗਲਤ ਨੇ, ਉਹ ਵਾਅਦੇ ਹੀ ਗਲਤ ਨੇ, ਠੀਕ ਹੈ ਨਾ। ਵੀ 1000 ਰੁਪਇਆ ਲੇਡੀ ਜੀ ਨੂੰ ਦੇਣਾ, ਉਹ ਸੰਭਵ ਵੀ ਹੈ ਨਹੀਂ, ਠੀਕ ਹੈ ਨਾ। ਕੁਝ ਵੀ ਨਹੀਂ ਚਾਹੀਦਾ। ਅਸੀਂ ਸਹੀ ਮੰਨਿਆ ਪੁੱਛੋ, ਜਿਹੜੇ ਆ 0 ਬਿੱਲ ਆਏ ਆ, ਅਸੀਂ ਇਹਦੇ ਵੀ ਹੱਕ 'ਚ ਨਹੀਂ ਹੈਗੇ। ਕਿਉਂ ਨਹੀਂ ਹੱਕ 'ਚ? ਤੁਸੀਂ ਮੈਨੂੰ ਐਂ ਦੱਸੋ ਇੱਕ ਮਿੰਟ, ਵੀ 5 ਸਾਲ ਪਿਛਲੇ ਲੰਘੇ ਆ, ਹੁਣ ਵੀ ਸਾਲ ਲੰਘ ਗਿਆ, ਹੋਰ 4 ਵੀ ਐ ਲੰਘ ਜਾਣਗੇ। ਕੋਈ ਇੱਕ ਯੂਨਿਟ ਬਿਜਲੀ ਪੈਦਾ ਕਰੀ ਆ ਕਿਤੇ, ਠੀਕ ਹੈ ਨਾ। ਹਰ ਸਾਲ ਬਾਜ਼ਾਰਾਂ ਦੇ ਵਿੱਚ ਕਿੰਨੇ ਸੰਦ ਵਿਕਦੇ ਆ ਬਿਜਲੀ ਵਾਲੇ, ਕਾਹਤੇ ਚ ਬਿਜਲੀ ਤੇ ਹੀ ਚੱਲਦੇ ਆ ਨਾ। ਕਿੰਨੀ ਖਪਤ ਵਧੀ ਜਾਂਦੀ ਹੈ, 14000 ਮੈਗਾਵਾਟ ਤੇ ਪਹੁੰਚ ਗਈ ਨਾ ਖਪਤ। ਹੁਣ ਐਰਕੀ 16000 ਤੇ ਪਹੁੰਚਣ ਦੀ ਸੰਭਾਵਨਾ। ਕੀ ਰਹੂ ਪਰ ਫਰੀ ਨੂੰ ਕੀ ਕਰਾਂਗੇ, ਕੱਟ ਹੀ ਲੱਗਣਗੇ ਨਾ। ਜਦੋਂ ਲਾਈਟ ਹੀ ਨਾ ਆਈ ਤੇ ਮੀਟਰ ਹੀ ਨਹੀਂ ਚੱਲਿਆ, ਫਰੀ ਹੋਈ ਆ। ਉਹ ਉਹਨਾਂ ਨਾਲ ਜਦੋਂ ਗੱਲ ਕਰਦੇ ਸੀ, ਉਹ ਕਹਿੰਦੇ ਨੇ ਕਿ ਯਾਰ ਬਾਦਲਾਂ ਨੇ ਵੀ ਮੋਟਰਾਂ ਜਿਹੜੀਆਂ ਫਰੀ ਕਰੀਆਂ ਸੀ, ਜੇ ਅਸੀਂ ਕਰਤੀਆਂ ਫਿਰ ਕਿੱਡੀ ਕੁ ਗੱਲ ਹੋ ਗਈ। ਮੋਟਰਾਂ ਕਰੀਆਂ ਸੀ, ਇੱਕ ਕਿਸਾਨੀ ਨੂੰ ਕਰੀਆਂ ਸੀ, ਠੀਕ ਹੈ ਨਾ। ਜੇ ਮੋਟਰ ਖੇਤ ਦੇ ਵਿੱਚ ਕੋਈ ਫਸਲ ਪਾਲਦੀ ਆ ਤਾਂ ਉਹ ਤੋਂ ਗੌਰਮੈਂਟ ਨੂੰ ਵੀ ਇਨਕਮ ਆਉਂਦੀ ਹੈ, ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ। ਘਰੋਂ ਦੱਸੋ ਮੈਨੂੰ ਇੱਥੇ ਕਿਹਨੂੰ ਇਨਕਮ ਹੁੰਦੀ ਹੈ ਤੇ ਕਿਹਨੂੰ ਰੁਜ਼ਗਾਰ ਦਿੰਦੇ ਆ ਕਦੇ ਆਪਾਂ ਫਰੀ ਬਿਜਲੀ ਫਰੀ ਤੇ, ਠੀਕ ਹੈ ਜੀ। ਮਾੜੀ ਲੱਗਦੀ ਹੈ ਲੈ ਲੈਣ ਵਾਪਸ, ਉਹ ਵੀ ਹੁਣ ਤਾਂ ਇਹਨਾਂ ਦਾ ਰਾਜਾ। ਬਿਲਕੁਲ ਦੇਣੀਆਂ ਬੈਠ, ਹੁਣ ਤੁਸੀਂ ਵੀ ਗਏ ਤਾਂ ਮਤਾਵਾਂ ਜਾਂਦੀਆਂ, ਮਤਾਵਾਂ ਮਾੜੀ ਮੋਟੀ ਗੱਲਬਾਤ ਕਰਨੀ ਆ। 1000 ਰੁਪਇਆ ਪੁੱਛ ਲਈਏ ਅਸੀਂ, ਇੱਧਰ ਕੈਮਰਾ ਘਮਾਈ ਮੜਾ ਜਾ, ਦੱਸਿਓ ਮੜਾ ਜਾ 1000 ਰੁਪਇਆ ਮਿਲ ਗਿਆ ਸਾਨੂੰ, ਮੜਾ ਦੱਸ ਜੋ ਇੱਕ ਵਾਰ। ਅਸੀਂ ਗੱਲਬਾਤ ਕਰਨੀ ਆ ਤੁਹਾਡੇ ਨਾਲ ਥੋੜੀ ਜੀ। ਤੁਹਾਡੇ ਪਿੰਡ ਦਾ MLA ਆ ਜਾਓ, ਉਰੇ ਨੂੰ ਆ ਜਾਓ, ਇੱਥੋਂ ਹੀ ਕਰ ਲੈਂਦੇ ਆ ਆਪਾਂ, ਬਾਹਲੀ ਲੰਬੀ ਨਹੀਂ ਕਰਦੇ, ਬਸ ਇਹੀ ਪੁੱਛਣਾ ਵੀ 1000 ਰੁਪਇਆ ਮਿਲ ਗਿਆ। ਸੋ ਕੁਲਦੀਪ ਇੱਧਰ ਦੀ ਚੱਲ, ਆਪਾਂ ਗੇਟ ਥਣੀ ਇੱਥੋਂ ਕਾਫੀ ਵੱਡਾ ਜਿਹੜੀ ਕਿ ਜਾਲੀ ਲੱਗੀ ਹੋਈ ਆ। ਸੋ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ, ਕਿਉਂਕਿ ਪਿੰਡ ਦਾ MLA ਆ। 1000 ਰੁਪਇਆ ਆ ਗਿਆ ਜੀ ਖਾਤਿਆਂ 'ਚ, ਕਾਫੀ ਟਾਈਮ ਹੋ ਗਿਆ ਸਰਕਾਰ ਬਣੀ ਨੂੰ।